ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਇਮੀਗ੍ਰੇਸ਼ਨ ਦਾ ਬੜਾ ਹੀ ਅਹਿਮ ਪ੍ਰੋਗਰਾਮ, ਜਿਸ ਦੇ ਵਿੱਚ ਜੋ ਕੁਛ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਿਹਾ ਆ ਉਹਦੀਆਂ ਤਾਜ਼ੀਆਂ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਫਿਰ ਤੁਹਾਡੇ ਜਿਹੜੇ ਸਵਾਲ ਆ ਉਹ ਵੀ ਜਿਹੜੇ ਉਹ ਲਏ ਜਾਂਦੇ ਆ। ਤੇ ਜੁੜ ਚੁੱਕੇ ਨੇ ਆਪਣੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ। ਅਟਰਨੀ ਟਿਰਕੀਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਊੜਾ ਜੱਟ ਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰਿਓ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਜਾਂ 408-722-7698 ਦੇ ਉੱਤੇ। ਇਮੀਗ੍ਰੇਸ਼ਨ ਦੀਆਂ ਬਹੁਤ ਸਾਰੀਆਂ ਅੱਜ ਨਿਊਜ਼ ਨੇ, ਬਹੁਤ ਸਾਰੀਆਂ ਜਿਹੜੀਆਂ ਅਪਡੇਟਸ ਨੇ, ਕੀ ਕੁਛ ਜਿਹੜਾ ਉਹ ਹੋ ਰਿਹਾ ਆ ਉਹਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਕਈ ਲੋਕ ਫੜ ਹੋ ਰਹੇ ਨੇ, ਨਵੇਂ ਆਰਡਰ ਜਿਹੜੇ ਉਹ ਆ ਰਹੇ ਨੇ, ਰੂਲਸ ਜਿਹੜੇ ਉਹ ਚੇਂਜ ਹੋ ਰਹੇ ਨੇ, ਨਵੀਆਂ ਪਾਲਿਸੀਜ਼ ਜਿਹੜੀਆਂ ਉਹ ਘੜੀਆਂ ਜਾ ਰਹੀਆਂ ਆ। ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਜਿਹੜੀ ਉਹ ਨਜ਼ਰ ਜਿਹੜੀ ਉਹ ਮਾਰਾਂਗੇ। ਟਰਨੀ ਟਿਰਕੀਆਣਾ ਜੀ, ਸ਼ੁਰੂਆਤ ਕਰਦੇ ਹਾਂ। H1B ਦਾ ਵੀ ਵੱਡਾ ਇਸ਼ੂ ਆ, ਸਿਟੀਜ਼ਨਸ਼ਿਪ ਟੈਸਟ ਦਾ ਵੀ ਆ, ਫਿਰ ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਫੜੋ ਫੜਾਈ ਹੋ ਰਹੀ ਆ, ਉਹ ਸਾਰੀਆਂ ਗੱਲਾਂ ਜਿਹੜੀਆਂ ਕਰਾਂਗੇ। ਪਰ ਉਸ ਤੋਂ ਪਹਿਲਾਂ ਵਾਰਮ ਅਪ ਜਿਹਾ ਕਰਦੇ ਜਾਈਏ, ਕੁਛ ਜਿਹੜੀਆਂ ਥੋੜ੍ਹੀਆਂ ਪਹਿਲਾਂ ਖਬਰਾਂ ਕਰਕੇ, ਤੇ ਫਿਰ ਤੁਹਾਡੇ ਉਹਨਾਂ ਮੇਨ ਟੌਪਿਕਸ ਵੱਲ ਨੂੰ ਵਧਾਂਗੇ। ਉਨੀ ਦੇਰ ਤੱਕ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਜਿਹੜੇ ਇਸ ਟਾਈਮ ਸੁਣ ਰਹੇ ਆ, ਦੇਖ ਰਹੇ ਆ, ਵੀ ਅੱਗੇ ਤੋਂ ਅੱਗੇ ਇਹਨਾਂ ਵੀਡੀਓਜ਼ ਨੂੰ ਸ਼ੇਅਰ ਕਰ ਲਓ, ਤੇ ਤਾਂ ਜੋ ਸਾਰੇ ਜਾਣੇ ਵੱਧ ਤੋਂ ਵੱਧ ਜਿਹੜੇ ਉਹ ਜੁੜ ਜਾਣ, ਤੇ ਜੁੜ ਕੇ ਫਿਰ ਉਹ ਜੋ ਚੱਲ ਰਿਹਾ ਆ ਬਿਹਾਈਂਡ ਦਾ ਸੀਨਸ ਕੀ ਹੋ ਸਕਦਾ ਆ ਉਹਦੇ ਬਾਰੇ ਚਰਚਾ ਜਿਹੜੀ ਉਹ ਆਪਾਂ ਕਰਾਂਗੇ। ਸ਼ੁਰੂਆਤ ਕਰਦੇ ਹਾਂ ਵੈਸਟ ਵਰਜੀਨੀਆ ਦੇ ਇੱਕ ਜੋੜੇ ਦੇ ਦੁਆਰਾ ਕੀਤੀ ਗਈ ਇੱਕ ਗਲਤੀ ਕਹਿ ਲਓ, ਜਾਂ ਜਿਹੜੇ ਦੋਸ਼ ਉਹਨਾਂ ਉੱਤੇ ਲੱਗੇ ਸੀ ਉਹਨਾਂ ਨੇ ਗਿਲਟੀ ਪਲੀ ਕਰ ਲਿਆ, ਦੋਸ਼ ਕਬੂਲ ਰਹੇ ਆ ਇਮੀਗ੍ਰੇਸ਼ਨ ਕ੍ਰਾਈਮਸ ਨੂੰ ਜਿਹੜਾ ਉਹ ਲੈ ਕੇ। ਕੀ ਸੀਗਾ ਅਟਰਨੀ ਟਿਰਕੀਆਣਾ ਜੀ ਇਹ ਪੂਰਾ ਮਾਜਰਾ, ਤੇ ਇਹਦੇ ਇਫੈਕਟਸ ਦੇ ਬਾਰੇ ਵੀ ਫਿਰ ਆਪਾਂ ਚਰਚਾ ਕਰਦੇ ਹਾਂ। ਜੀ ਬਿਲਕੁਲ। ਪਹਿਲਾਂ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਜਿਹੜੀ ਚੀਜ਼ ਮੈਂ ਦੱਸਣਾ ਚਾਹੁੰਦਾ ਸਾਰਿਆਂ ਨੂੰ ਇਹ ਹੈ ਕਿ ਖਬਰ ਸੁਣ ਕੇ ਨਾ, ਹੁਣ ਕਈ ਵਾਰੀ ਤੁਸੀਂ ਖਬਰਾਂ ਸੁਣੋਗੇ, ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਤੁਸੀਂ ਰਿਲੇਟ ਵੀ ਸ਼ਾਇਦ ਕਰ ਸਕਦੇ ਆ ਕਿ ਅੱਛਾ ਏਦਾਂ ਹੋ ਗਿਆ, ਉੱਦਾਂ ਹੋ ਗਿਆ। ਤੇ ਕਈ ਵਾਰੀ ਤਾਂ ਜਦੋਂ ਇਹ ਫੜਦੇ ਆ ਕਿਸੇ ਨੂੰ, ਬਹੁਤ ਜ਼ਿਆਦਾ ਉਹਨੇ ਕੁਛ ਕੀਤਾ ਹੁੰਦਾ, ਠੀਕ ਆ। ਕਈ ਵਾਰੀ ਜਦੋਂ ਫੜਦੇ ਆ ਤੁਸੀਂ ਕਹਿਣਾ ਯਾਰ ਇਹ ਤਾਂ ਕੋਈ ਏਡੀ ਗੱਲ ਨਹੀਂ ਸੀਗੀ, ਕਈ ਵਿੱਚੋਂ ਦੀ ਏਦਾਂ ਦੀ ਵੀ ਕਈ ਵਾਰੀ ਚੀਜ਼ ਜਿਹੜੀ ਹੁੰਦੀ ਆ। ਤੇ ਖਬਰਾਂ ਜਿਹੜੀਆਂ ਹੁਣ ਸੀਗੀਆਂ ਸਾਡੀਆਂ ਅੱਜ ਦੀਆਂ, ਸਪੈਸ਼ਲੀ ਜਿੱਦਾਂ ਪਹਿਲਾਂ ਸੀਗਾ ਕਿ ਕੱਚੇ ਬੰਦਿਆਂ ਨੂੰ ਟਾਰਗੇਟ ਜਿਹੜਾ ਕੀਤਾ, ਬਾਰਡਰ ਤੋਂ ਟੱਪ ਕੇ ਆਏ ਆ, ਉਹਦੇ ਵਿੱਚ ਜਿਹੜੇ ਕਈ ਹੁਣ ਜਿਹੜੇ ਪੇਜ ਨੂੰ ਫੋਲੋ ਕਰਦੇ ਆ, ਤੁਸੀਂ ਦੇਖੋ ਕਿ ਰਾਈਟ ਵਿੰਗ ਨਿਊਜ਼ ਨੂੰ ਜਿਹੜੇ ਫੋਲੋ ਕਰਦੇ ਆ, ਉਹ ਕਈ ਉਹਨਾਂ ਦਾ ਬੜਾ ਅਕਸਰ ਜਿਹਾ ਇੱਕ ਹੁੰਦਾ ਸੀਗਾ ਕਿ ਤੁਹਾਨੂੰ ਲੀਗਲੀ ਆਉਣਾ ਚਾਹੀਦਾ। ਤੁਸੀਂ ਸਾਰਿਆਂ ਨੇ ਇਹ ਚੀਜ਼ ਜਿਹੜੀ ਸੁਣੀ ਹੋਣੀ ਹੈ ਕਿ ਤੁਹਾਨੂੰ ਲੀਗਲੀ ਆਉਣਾ ਚਾਹੀਦਾ ਸੀਗਾ, ਲੀਗਲੀ ਆਉਣਾ ਚਾਹੀਦਾ ਸੀਗਾ, ਸਹੀ ਤਰੀਕੇ ਨਾਲ। ਜੀ ਜੀ। ਤੇ ਹੁਣ ਜਦੋਂ H1B ਵਾਲਿਆਂ ਤੇ ਬੈਨ ਲੱਗਾ, ਠੀਕ ਆ, ਉਹ ਵੀ ਕਈ ਵਾਰੀ ਏਦਾਂ ਕਹਿੰਦੇ ਸੀ ਕਿ ਆਪਾਂ ਲੀਗਲੀ ਆਏ ਆ, ਆਪਾਂ ਫੈਮਿਲੀ ਬੇਸ ਤੇ ਆਏ ਆ। ਫੈਮਿਲੀ ਬੇਸਡ ਵਾਲੇ ਜਿਹੜੇ ਸੀਗੇ ਉਹ ਥੋੜੇ ਜਿਹੜੇ ਅਸਾਈਲਮ ਬੇਸਡ ਵਾਲਿਆਂ ਨੂੰ ਸੀਗੇ, ਕਈ ਵਾਰੀ ਰੇਡੀਓ ਤੇ ਵੀ ਹੋਇਆ, ਕਮੈਂਟਾਂ 'ਚ ਵੀ ਹੋਇਆ, ਤੇ ਆਪਣੇ ਆਪ ਨੂੰ ਤੁਸੀਂ ਕਹਿ ਲਓ ਕਿ ਇੱਕ ਬੈਟਰ ਸਮਝਦੇ ਸੀਗੇ, ਜਿਹੜੀ ਵੀ ਤੁਸੀਂ ਸ਼ਬਦਾਵਲੀ ਵਰਤਣੀ ਹੈ ਉੱਦਾਂ ਦਾ, ਕਿ ਆਪਾਂ ਬੈਟਰ ਆ, ਕਿ ਇਹ ਕੱਚੇ ਆਉਂਦੇ ਆ, ਏਦਾਂ ਦੀ ਜਿਹੜੀ ਸੀਗੀ ਕਮੈਂਟਬਾਜੀ। ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਸੋਸ਼ਲ ਮੀਡੀਆ ਤੇ ਕਾਫੀ ਚੱਲਦੀ ਸੀਗੀ। ਇਮੀਗ੍ਰੈਂਟ ਕਈ ਵਾਰੀ ਸਮਝਦਾ ਸੀ ਕਿ ਮੈਂ ਬੈਟਰ ਆ, ਮੈਂ ਸੁਪੀਰੀਅਰ ਆ, ਮੈਂ ਫੈਮਿਲੀ ਬੇਸ ਤੇ ਆਇਆ, ਮੈਂ ਡਾਇਰੈਕਟ ਉਹਦੇ ਉੱਤੇ ਆਇਆ। ਤੇ ਖਬਰਾਂ ਹੁਣ ਜਿਹੜਾ ਕਰਨ ਦਾ ਹੁਣ ਇੱਕ ਰੀਜ਼ਨ ਹੈ ਕਿ ਸਾਡੇ ਨਾਲ ਸਿਟੀਜ਼ਨ ਵਗੈਰਾ ਵੀ ਤੁਸੀਂ ਸੁਣਿਆ ਹੋਣਾ, ਕਈ ਵਾਰੀ ਕਹਿੰਦੇ ਕਿ ਮੈਂ ਸਿਟੀਜ਼ਨ ਆ, ਮੈਂ ਤੁਹਾਡੇ ਪ੍ਰੋਗਰਾਮ ਨਾਲ ਜਿਹੜਾ ਜੁੜਿਆ, ਕਿਉਂਕਿ ਜਿਹੜਾ ਪ੍ਰੋਗਰਾਮ ਆ ਉਹ ਸਿੱਧੀ ਜਿਹੜੀ ਗੱਲਬਾਤ ਸਪਸ਼ਟ ਤੁਹਾਨੂੰ ਜਿਹੜੀ ਦੱਸਦਾ, ਬਿਨਾਂ ਮਿਰਚ ਮਸਾਲਾ ਜਿਹੜਾ ਲਾਏ ਕਿੱਦਾਂ। ਤੇ ਸਾਰਾ ਕੁਝ ਸੁਣ ਕੇ ਤੁਹਾਨੂੰ ਇਹੀ ਲੱਗਣਾ ਕਿ ਅੱਜ ਜਿਹੜੇ ਉਹ ਬੰਦੇ ਸੀਗੇ ਨਾ, ਜਿਹੜੇ ਕਹਿੰਦੇ ਸੀਗੇ ਕਿ ਲੀਗਲੀ ਆਉਣਾ ਚਾਹੀਦਾ, ਈਵਨ ਜਿਹੜੇ ਅਮਰੀਕੀ ਲੋਕੀ ਕਈ ਵਾਰੀ ਆਪਣੀ ਆਰਗੂਮੈਂਟ ਦਿੰਦੇ ਹੁੰਦੇ ਸੀਗੇ ਕਿ ਲੋਕਾਂ ਨੂੰ ਲੀਗਲੀ ਆਉਣਾ ਚਾਹੀਦਾ। ਤੇ ਤੁਹਾਨੂੰ ਜਿੱਦਾਂ ਦੱਸਿਆ ਸੀਗਾ ਸਾਰਿਆਂ ਨੂੰ ਕਿ ਉਹ ਦਿਨ ਦੂਰ ਨਹੀਂ ਕਿ ਲੀਗਲ ਇਮੀਗ੍ਰੇਸ਼ਨ ਵਾਲੇ ਵੀ ਜਿਹੜੇ ਹੈਗੇ ਆ, ਛੱਡਣੇ ਇਹਨਾਂ ਨੇ ਉਹ ਵਾਲੇ ਵੀ ਨਹੀਂ ਹੈਗੇ। ਤੇ ਐਂਡ ਆਫ ਦਾ ਡੇ ਜਿਹੜਾ ਹੁਣ ਮਸਲਾ ਸਾਰਿਆਂ ਨੂੰ ਪਤਾ ਕਿ ਇਹ ਕਿਸ ਚੀਜ਼ ਦਾ ਮਸਲਾ ਵਾ,
ਕਿਹੜੇ ਕਿੱਦਾਂ ਦੇ ਵਿਖਣ ਵਾਲੇ ਇਮੀਗ੍ਰੈਂਟ ਇਹਦੇ ਥੱਲੇ ਆਉਂਦੇ ਆ, ਕਿਹੜੀ ਕੰਟਰੀਆਂ ਦੇ ਇਮੀਗ੍ਰੈਂਟਾਂ ਨੂੰ ਸਿੱਧੇ ਜਹਾਜ਼ਾਂ ਤੇ ਅਸਾਈਲਮ ਤੋਂ ਡਾਇਰੈਕਟਲੀ ਉਹਨਾਂ ਦੀ ਕੰਟਰੀਆਂ ਤੋਂ ਬੁਲਾਇਆ ਗਿਆ, ਸਵਾਗਤ ਕੀਤਾ ਗਿਆ, ਠੀਕ ਆ, ਤੇ ਕਿਹੜੇ ਜਿਹੜੇ ਇੱਥੋਂ ਦੀ ਭੇਜੇ ਜਾ ਰਹੇ ਆ। ਤੇ ਇਹਦੇ ਵਿੱਚ ਹਿੰਟ ਇਹ ਹੈਗਾ ਕਿ ਇਹ ਜਿਹੜੇ ਇਮੀਗ੍ਰੈਂਟ ਆ ਵੇਖਣ ਨੂੰ ਜਿਹੜੇ ਅਲੱਗ ਲੱਗਦੇ ਆ, ਮਤਲਬ ਜਿਹੜਾ ਗੱਲਬਾਤ ਜਿਹੜੀ ਹੁਣ ਟਾਰਗੇਟ ਹੈ ਕਿ H1B ਵੀਜ਼ਾ ਟਾਰਗੇਟ ਕਰਤਾ, ਉਹ ਸਿੱਧਾ ਨਿਸ਼ਾਨਾ ਜਿਹੜਾ ਆਪਣਾ ਇੰਡੀਆ ਤੇ ਸਾਧਿਆ ਗਿਆ। ਤੇ ਲੈਟਿਨ ਅਮਰੀਕਨ ਜਿਹੜੇ ਹੋ ਗਏ ਸਾਰੇ, ਸਾਊਥ ਅਮਰੀਕਾ ਵਾਲੇ ਉਹ, ਤੇ ਜਿਹੜੇ ਆਪਣੇ ਇੰਡੀਅਨ ਇਮੀਗ੍ਰੈਂਟ ਆ ਇਹ ਦੋ ਕਮਿਊਨਿਟੀਆਂ ਜਿਹੜੀਆਂ ਟਾਰਗੇਟਡ ਹੈਵੀਲੀ ਹੈਗੀਆਂ। ਦੋਨੋਂ ਤਰ੍ਹਾਂ ਦੀ ਇਮੀਗ੍ਰੇਸ਼ਨ, ਭਾਵੇਂ ਉਹ ਲੀਗਲ ਇਮੀਗ੍ਰੇਸ਼ਨ ਨੂੰ ਸਟਾਪ ਕਰਨ ਦੀ, ਇਲੀਗਲ ਇਮੀਗ੍ਰੇਸ਼ਨ ਨੂੰ ਸਟਾਪ ਕਰਨ ਦੀ ਹੈ। ਹੁਣ ਬਾਕੀ ਤੁਸੀਂ ਆਪ ਸਮਝਦਾਰ ਆ, ਤੁਸੀਂ ਇਹ ਤੋਂ ਕੱਢ ਸਕਦੇ ਆ ਕਿ ਆਰਗੂਮੈਂਟ ਪੇਸ਼ ਤਾਂ ਇਹ ਕੀਤੀ ਜਾ ਰਹੀ ਹੈ ਕਿ ਆਪਾਂ ਤਾਂ ਇਮੀਗ੍ਰੈਂਟ ਜਿਹੜੇ ਇਮੀਗ੍ਰੇਸ਼ਨ ਦੇ ਲਾਜ਼ ਆ ਉਹਨੂੰ ਐਨਫੋਰਸ ਕਰ ਰਹੇ ਆ। ਤੇ ਇਹ ਜਿਹੜਾ ਮਸਲਾ ਹੈਗਾ, ਤੇ ਹੁਣ ਗੱਲ ਕਰੀਏ ਵੈਸਟ ਵਰਜੀਨੀਆ ਵਾਲੇ ਕਪਲ ਦੀ। ਸੋ ਕਪਲ ਨੇ ਗਿਲਟੀ ਪਲੀਡ ਕਰ ਲਿਆ। ਰਾਜੇਸ਼ ਪਟੇਲ ਕਰਕੇ ਵਿਅਕਤੀ ਸੀਗਾ, 52 ਸਾਲਾਂ ਦੀ ਇਹਦੀ ਉਮਰ ਸੀਗੀ। ਇੱਥੇ ਇਹਨੇ ਚਾਰਜ ਲਗਾਇਆ ਕਿ ਇਹ ਇੱਕ ਇਲੀਗਲ ਏਲੀਅਨ ਨੂੰ ਟਰਾਂਸਪੋਰਟ ਕਰਦਾ ਸੀਗਾ। ਇਹ ਨਹੀਂ ਕਿ ਇਲੀਗਲ ਏਲੀਅਨ ਨੂੰ ਕੋਈ ਇਹਦਾ ਬਿਜ਼ਨਸ ਸੀਗਾ ਜਾਂ ਕੁਛ ਸੀਗਾ। ਇੱਥੇ ਇਹ ਚਾਰਜ ਲਾਇਆ ਕਿ ਇਹ ਇੱਕ ਇਲੀਗਲ ਏਲੀਅਨ ਨੂੰ ਜਿਹੜਾ ਟਾਰਗੇਟ ਕਰਦਾ ਸੀਗਾ। ਐਕਚੁਅਲ ਦੇ ਵਿੱਚ ਇਹ ਜਿਹੜਾ ਇਲੀਗਲ ਸੀਗਾ ਬੰਦਾ, ਇਹਦਾ EMPLOYEE ਸੀਗਾ। ਤੁਸੀਂ ਇੱਥੋਂ ਧਾਰਨਾ ਕੱਢ ਸਕਦੇ ਆ ਕਿ ਜਿਹੜੇ ਬਿਜ਼ਨਸ ਹੈਗੇ ਆ, ਕਿੱਦਾਂ ਕਿ ਕਈ ਬਿਜ਼ਨਸਾਂ 'ਚ ਇੱਕ ਇਲੀਗਲ ਤੁਹਾਨੂੰ ਬੰਦਾ ਲੱਭ ਜਾਣਾ, ਠੀਕ ਆ, ਗੈਸ ਸਟੇਸ਼ਨਾਂ ਦੇ ਵਿੱਚ, ਲਿਕਰ ਸ਼ਾਪਾਂ ਦੇ ਵਿੱਚ, ਹਰੇਕ ਬਿਜ਼ਨਸ, ਕਿ ਇੱਕ ਇਲੀਗਲ ਏਲੀਅਨ, ਕਿ ਇਹਦੇ ਮਗਰ ਤੱਕ ਸਰਕਾਰ ਜਾਊਗੀ। ਗਈ ਹੈ ਸਰਕਾਰ ਪੂਰੀ, ਸਿਰਫ ਉਹ ਬੰਦੇ ਤੱਕ ਰੁਕੀ ਨਹੀਂ, ਉਹਦੀ ਘਰ ਵਾਲੀ ਤੇ ਵੀ ਉਹਨੂੰ ਵੀ ਦਫਾਦਾਰਾ ਜਿਹੜੀ ਲਾਤੀ। ਕੋਰਟ ਡਾਕੂਮੈਂਟ ਵਗੈਰਾ ਜਿਹੜੇ ਸੀਗੇ ਉਹ ਸਾਰੇ ਵੇਖੇ। ਨਵੰਬਰ 2020 ਤੋਂ ਲੈ ਕੇ 2024 ਸਤੰਬਰ ਤੱਕ ਇਹਨਾਂ ਨੇ ਜਿੱਦਾਂ ਪੂਰੀ ਛਾਣਬੀਣ ਪਿੱਛੇ 4 ਸਾਲਾਂ ਦੀ ਕੀਤੀ ਆ। ਆਕਾਸ਼ ਮਕਵਾਣਾ ਕਰਕੇ ਕੋਈ ਬੰਦਾ ਸੀਗਾ, 30 ਸਾਲਾਂ ਦਾ, ਇੰਡੀਆ ਤੋਂ ਆਇਆ ਸੀਗਾ, ਕੱਚਾ ਸੀਗਾ, ਇਹਨਾਂ ਦੇ ਕੋਲ ਰਹਿੰਦਾ ਸੀਗਾ, ਬਿਜ਼ਨਸ ਇਹਨਾਂ ਦੇ ਵਿੱਚ ਕੰਮ ਕਰਦਾ ਸੀਗਾ, ਤੇ ਜਿੱਦਾਂ ਨਾਰਮਲ ਡੇ ਟੂ ਡੇ ਬਿਜ਼ਨਸ ਮੈਨੇਜਮੈਂਟ ਹੁੰਦੀ ਆ ਉਹ ਕਰਦਾ ਸੀਗਾ। ਤੇ ਜਦੋਂ ਇਹਨਾਂ ਦੀਆਂ ਗਿਲਟੀ ਪਲੀ ਵਗੈਰਾ ਹੋਈਆਂ, ਇਹਦੇ ਵਿੱਚ ਦੇਖੋ ਜੀ, ਗਿਲਟੀ ਪਲੀ ਜਦੋਂ ਉਹ ਸਬੂਤ ਜਦੋਂ ਸਾਹਮਣੇ ਆਉਂਦਾ, ਉਹਦੇ ਵਿੱਚ ਬੰਦਿਆਂ ਨੂੰ ਗਿਲਟੀ ਪਲੀ ਕਰਨੀ ਹੀ ਪੈਂਦੀ ਹੈ, ਕਿਉਂਕਿ ਜੇ ਕੱਚਾ ਸੀਗਾ ਤਾਂ ਕੱਚਾ ਸੀਗਾ, ਉਹਦੇ ਵਿੱਚ ਕੋਈ ਪੇਪਰ ਪੂਪਰ ਕੁਛ ਨਹੀਂ ਉਹਦੇ ਵਿੱਚ ਚੱਲਦਾ, ਕੱਚਾ ਸੀਗਾ ਤਾਂ ਕੱਚਾ ਸੀਗਾ। ਤੇ ਉਸ ਤੋਂ ਬਾਅਦ ਜਿਹੜੇ ਹੋਰ ਪਰ ਗੱਲ ਜਿਹੜੀ ਵੱਧ ਗਈ ਅੱਗੇ ਕੀ ਸੀਗਾ ਕਿ ਉਹ ਕਹਿੰਦੇ ਕਿ ਇਹਨੇ ਜਿਹੜਾ ਮਾਲਕ ਸੀਗਾ, ਇਹਨੇ ਇਹਨੂੰ ਰਾਈਡ ਵੀ ਦਿੱਤੀ ਆ, ਇੱਕ ਕੱਚੇ ਵਿਅਕਤੀ ਨੂੰ ਇਹਨੇ ਰਾਈਡ ਵੀ ਦਿੱਤੀ ਆ। ਤੁਸੀਂ ਪੁਰਾਣੇ ਸ਼ੋਅ ਸੁਣੋਗੇ, ਆਪਾਂ ਰਾਜਕਰਨ ਜੀ ਕਿੰਨੀ ਵਾਰੀ ਗੱਲ ਕੀਤੀ ਹੋਣੀ ਇਹਦੇ ਉੱਤੇ, ਹਨਾ, ਕਿ ਜਿਹੜੀ ਰਾਈਡ ਦੇਣਾ ਕਿਸੇ ਨੂੰ, ਗੱਡੀ ਦੇ ਵਿੱਚ ਟਰਾਂਸਪੋਰਟ ਕਰਨਾ ਇੱਕ ਲੋਕੇਸ਼ਨ ਤੋਂ ਉੱਥੇ ਤੱਕ, ਘਰੋਂ ਦੀ ਕੰਮ ਤੱਕ, ਠੀਕ ਆ। ਤੇ ਉਦੋਂ ਇਸ਼ਾਰਾ ਇੱਧਰ ਨੂੰ ਸੀਗਾ ਕਿ ਇੱਧਰ ਨੂੰ ਚੀਜ਼ਾਂ ਜਾ ਸਕਦੀਆਂ। ਇਹ ਕਾਨੂੰਨ ਜਿਹੜੇ ਹੈਗੇ ਆ ਕਿਤਾਬਾਂ 'ਚ ਲਿਖੇ ਗਏ ਆ, ਬਸ ਇਹ ਆ ਕਿ ਨਹੀਂ ਬੰਦਾ ਫੋਲੋ ਕਰਦਾ, ਕਿ ਰੂਟੀਨ ਜਿੱਦਾਂ ਡੀਲਿੰਗ ਦੇ ਵਿੱਚ, ਸੁਸਾਇਟੀ ਦੇ ਨਾਲ ਡੀਲਿੰਗ ਦੇ ਵਿੱਚ ਨਹੀਂ ਫੋਲੋ ਕਰਦਾ ਆ, ਸਪੈਸ਼ਲੀ ਜੇ ਬੰਦਾ EMPLOYEE ਹੋਵੇ, ਰਿਸ਼ਤੇਦਾਰ ਹੋਵੇ, ਕਜ਼ਨ ਹੋਵੇ, ਸੱਜਣ ਮਿੱਤਰ ਹੋਵੇ, ਜੋ ਵੀ ਆ। ਸੋ ਸਿਰਫ ਇੱਕ ਵਿਅਕਤੀ ਨੂੰ ਇਹ ਰਾਈਡ ਵਗੈਰਾ ਦਿੰਦਾ ਹੈਗਾ ਕੰਮ ਤੇ, ਉੱਥੋਂ ਦੀ ਜਿਹੜਾ ਉਹ ਵਾਲਾ ਚਾਰਜ ਲਾਇਆ ਕਿ ਇਹਨੂੰ ਟਰਾਂਸਪੋਰਟ ਕਰਦਾ ਸੀਗਾ। ਉਸ ਤੋਂ ਬਾਅਦ ਜੀ ਇਹਨੂੰ ਕੱਚੇ ਜਿਹੜੇ ਉਹਨੇ ਤਨਖਾਹ ਦਿੱਤੀ, ਜੋ ਵੀ ਉਹ ਕਰਕੇ, ਉਹ ਕਹਿੰਦੇ ਕਿ ਇਹ ਟੈਕਸਿਸ ਨਹੀਂ ਦਿੰਦਾ ਸੀਗਾ ਇਹਦੇ ਸਰਕਾਰ ਨੂੰ, ਠੀਕ ਆ। ਸੁਣੀ ਜਾਓ ਗੱਲ ਕਿ ਇੱਕ ਬਿਜ਼ਨਸ ਦੇ ਵਿੱਚ ਇੱਕ ਵਿਅਕਤੀ ਆ, ਉਹਨੂੰ ਉਹ ਕਹਿੰਦਾ ਰਾਈਡ ਦਿੰਦਾ ਸੀਗਾ, ਜਿਹੜੇ ਸਰਕਾਰ ਦੇ ਸੀਗੇ ਪੇਰੋਲ ਟੈਕਸਿਸ ਨਹੀਂ ਦਿੰਦਾ ਸੀਗਾ। ਪੇਰੋਲ ਟੈਕਸਿਸ ਹੁਣ ਕਿੱਦਾਂ ਦਊਗਾ ਕੱਚੇ ਵਿਅਕਤੀ ਦੇ? ਪੇਰੋਲ ਟੈਕਸਿਸ ਕਿਹੜੇ ਹਿਸਾਬ ਨਾਲ ਦੇਣੇ, ਕਿੱਦਾਂ ਉਹਨੇ ਕਰਨੇ, ਜਿਹੜਾ ਬੰਦਾ ਹੀ ਕੱਚਾ। ਹਾਂਜੀ ਹਾਂਜੀ। ਉਹ ਕਹਿੰਦਾ ਕਿ ਇਹਨੇ ਇਹਦਾ ਰੈਂਟ ਵੀ ਦਿੱਤਾ, ਇਹਨੇ ਦੀ ਗਰੋਸਰੀ ਦੇ ਵਿੱਚ ਵੀ ਹੈਲਪ ਕੀਤੀ, ਆਪਣੇ ਸਟੋਰ ਤੋਂ ਇਹਨੂੰ ਗਰੋਸਰੀ ਵੀ ਦੇ ਦਿੰਦਾ ਸੀ, ਕਿਉਂਕਿ ਹੁਣ ਬੰਦੇ ਤੋਂ ਜਾ ਕੇ ਉਹਨਾਂ ਨੇ ਪੁੱਛਤਾਛ ਕੀਤੀ, ਉਹ ਕਹਿੰਦਾ ਹਾਂ ਮੈਂ ਇੱਥੇ ਗਰੋਸਰੀਆਂ ਵਗੈਰਾ ਜਿੱਦਾਂ ਕਈ ਵਾਰੀ ਹੁੰਦਾ ਕਰ ਲੈਂਦੇ, ਇੱਕ ਬੰਦਾ ਕਹਿੰਦਾ ਸਟੋਰ ਤੋਂ ਲੈ ਲਈ, ਕੰਮ ਕਰਦਾ ਵੀ ਲੈ ਜਾ ਥੋੜੀ ਜੀ, ਇਹ 'ਚ ਕਿਹੜੀ ਗੱਲ ਆ, ਇਦਾਂ ਸਾਰੇ ਪਾਸੇ ਹੀ ਹੁੰਦਾ ਹੋਣਾ। ਸੋ ਗੱਲ ਉਹਦੀ ਬਣ ਗਈ ਹੁਣ ਕਿ ਰਾਈਡ ਦਿੰਦਾ ਸੀਗਾ, ਰੈਂਟ ਵਿੱਚ ਹੈਲਪ ਹੋ ਗਈ, ਗਰੋਸਰੀ ਦੇ ਵਿੱਚ ਹੈਲਪ ਹੋ ਗਈ। ਜਿਹੜਾ ਬੰਦਾ ਵਿਅਕਤੀ ਆਪ ਸੀਗਾ, ਉਹਨੇ ਆਹ ਜਿਹੜਾ ਵਿਆਹ ਵਾਲੀ ਸਕੀਮ ਵੀ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਹੜਾ ਇਮੀਗ੍ਰੈਂਟ ਆਪ ਸੀਗਾ, ਪਰ ਉਹਨੇ ਆਪ ਕੀਤੀ ਉਹਦੇ ਵਿੱਚ। ਸੋ ਜਿਹੜਾ ਮਾਲਕ ਸੀਗਾ, ਉਹਦੇ ਪੈਸੇ ਯੂਜ਼ ਹੋਏ ਆ, ਜਿਹੜੇ ਓਬਵੀਅਸਲੀ ਪੈਸੇ ਉੱਤੋਂ ਕਮਾਉਂਦਾ ਸੀਗਾ, ਉੱਤੇ ਟੈਕਸ ਨਹੀਂ ਦਿੱਤਾ ਗਿਆ। ਤੇ ਬੰਦੇ ਨੇ ਜਿਹੜਾ ਸੀਗਾ ਉਹ ਯੂਜ਼ ਕੀਤੇ ਇੱਕ US ਸਿਟੀਜ਼ਨ ਨੂੰ ਵਿਆਹ ਕਰਨ ਲਈ, ਠੀਕ ਆ। ਉਹ ਵੀ ਹੁਣ ਤੁਸੀਂ ਦੇਖ ਲਓ ਕਿ ਵਾਵਾ ਵਗੈਰਾ ਕਈ ਚਿਰ ਹੋ ਗਿਆ, ਆਪਾਂ ਨੂੰ ਦੱਸ ਦਿਓ ਕਿ ਵਾਵਾ ਇਮੀਗ੍ਰੇਸ਼ਨ ਨੂੰ ਵੀ 1.5 ਸਾਲ ਹੋ ਗਿਆ। ਅਨਫੋਰਚੂਨੇਟਲੀ ਅੱਜ ਦੀ ਡੇਟ ਦੇ ਵਿੱਚ ਵੀ, ਠੀਕ ਆ ਕਿ ਨਹੀਂ,
ਉਹ ਕਈ ਵਾਰੀ ਮੈਂ ਨਾਮ ਹੀ ਲੈਣਾ ਹੁੰਦਾ ਕਿ ਬਈ ਸੋਸ਼ਲ ਮੀਡੀਆ ਤੇ ਕਿ ਯਾਰ ਇਹ ਏਦਾਂ ਕੰਮ ਚੱਲਦਾ ਓਦਾਂ ਚੱਲਦਾ, ਮੈਂ ਕਿਸੇ ਵਕੀਲ ਦਾ ਨੀ ਨਾਮ ਲੈਣਾ, ਕਿਸੇ ਉਹਦਾ ਨੀ ਨਾਮ ਲੈਣਾ। ਲੋਕੀ ਕਹਿੰਦੇ ਅੱਗੇ ਸਾਨੂੰ ਪਤਾ ਕਿੱਦਾਂ, ਮਤਲਬ ਐਡੀ ਕੁ ਓਪਨ ਨੌਲੇਜ ਜਿਹੜੀ ਸੀਗੀ ਕਮਿਊਨਿਟੀ ਨੂੰ, ਕੋਈ ਕਿਹੜਾ ਕਿੱਦਾਂ ਕਿੱਦਾਂ ਕੀ ਕਰਦਾ ਹਨਾ। ਅੱਛਾ ਜੀ, ਇਹਨੇ ਜਿਹੜਾ ਬੰਦਾ ਸੀਗਾ ਉਹਨੇ ਪਲੀ ਗਿਲਟੀ ਕਰ ਲਿਆ ਕਿ ਮੈਂ ਨਕਲੀ ਪੈਸੇ ਦੇ ਕੇ ਵਿਆਹ ਕੀਤਾ, ਸਕੀਮ ਕੀਤੀ, ਫਰਾਡ ਕੀਤਾ, ਤੇ ਇਹਦੀ ਵੀ ਸੈਂਟੈਂਸਿੰਗ ਉਹਨਾਂ ਨੇ 26 ਸਤੰਬਰ ਨੂੰ ਜਿਹੜੀ ਸ਼ੈਡਿਊਲ ਕਰਨੀ ਹੈ। ਸੋ ਇਹ ਜਿਹੜੇ ਕੇਸ ਦੇ ਫੈਕਟ ਸੀਗੇ। ਜਿਹੜਾ ਰਜੇਸ਼ ਪਟੇਲ ਆ, ਉਹਨੂੰ ਜਦੋਂ ਪੁੱਛਿਆ ਉਹ ਕਹਿੰਦਾ ਇਹਨੂੰ ਪਤਾ ਸੀਗਾ, ਮਤਲਬ ਇੰਨੀ ਗੱਲ ਆ ਕਿ ਆਹੋ, ਕਹਿੰਦਾ ਇਹਨੂੰ ਵੀ ਪਤਾ ਸੀਗਾ, ਮਾਲਕ ਨੂੰ ਵੀ ਪਤਾ ਸੀਗਾ ਕਿ ਮੈਂ ਨਕਲੀ ਵਿਆਹ ਜਿਹੜਾ ਕਰਾਇਆ। ਉਹਨਾਂ ਨੇ ਜੀ ਦੱਸਿਆ ਕਿ ਤੂੰ ਕਿਉਂਕਿ ਇਹਨੂੰ ਕੈਸ਼ ਪੇਮੈਂਟ ਦਿੰਦਾ ਵਾ, ਕੋ ਕਨਸਪੀਰੇਟਰ ਬਣ ਗਿਆ ਤੂੰ ਇਹਦਾ ਇਮੀਗ੍ਰੇਸ਼ਨ ਫਰਾਡ ਦੇ ਵਿੱਚ। ਸੋ ਰਾਈਡ ਦੇ ਵਿੱਚ ਕਰਤਾ, ਗਰੋਸਰੀ ਦੇ ਵਿੱਚ ਟੰਗਤਾ, ਰੈਂਟ ਪੇਮੈਂਟ ਦੇ ਵਿੱਚ ਟੰਗਤਾ। ਇੱਕ ਲੇਡੀ ਸੀਗੀ ਇਲਨੋਏ ਦੀ, ਕੇਲ ਐਨ ਹਫ, ਉਹਨੂੰ ਵੀ ਇਹਨਾਂ ਨੇ ਟੰਗਤਾ, ਜਿਹੜੀ ਯੂਐਸ ਸਿਟੀਜ਼ਨ ਸੀਗੀ। ਉਹਦੀ ਸੈਂਟੈਂਸਿੰਗ ਜੂਨ 12 ਨੂੰ ਹੋਈ ਆ। 5 ਸਾਲ ਉਹਨੂੰ ਸਿਟੀਜ਼ਨ ਨੂੰ ਫੈਡਰਲ ਪ੍ਰੋਬੇਸ਼ਨ ਤੇ, ਮਤਲਬ 5 ਸਾਲ ਦੀ ਸਜ਼ਾ ਦਿੱਤੀ, ਪਰ ਪ੍ਰੋਬੇਸ਼ਨ ਤੇ ਛੱਡਤਾ ਮੈਰਿਜ ਫਰਾਡ ਦੇ ਕਰਕੇ ਤੇ ਪਰਜਰੀ ਕਰਕੇ। ਅੱਛਾ। ਉਸ ਤੋਂ ਬਾਅਦ ਉਹਦੀ ਅੱਗੇ ਇਨਵੈਸਟੀਗੇਸ਼ਨ ਕੀਤੀ, ਉਹਦਾ ਬ੍ਰਦਰ ਇਨ ਲਾਅ ਸੀਗਾ ਜੋਜ਼ਫ ਸੈਂਸੇਜ, ਉਹਨੂੰ ਵੀ ਸੇਮ ਚੀਜ਼ 5 ਸਾਲ ਦੀ ਸਜ਼ਾ ਪ੍ਰੋਬੇਸ਼ਨ ਤੇ ਛੱਡਤਾ। ਤੇ ਉਹਦੇ ਤੇ ਨਾਲ ਧਾਰਾ ਲਾਈ ਕਿ ਇਹਨੇ ਥੋੜਾ ਜਿਹਾ ਕਨਵਿੰਸ ਕੀਤਾ ਆਪਣੀ ਰਿਸ਼ਤੇਦਾਰ ਨੂੰ ਕਿ ਵਿਆਹ ਵੀ ਕਰਾ ਲਾ, ਇਦਾਂ ਦੀ ਐਗਰੀਮੈਂਟ ਦੇ ਵਿੱਚ ਪੈ ਜਾ। ਤੇ ਇਹਨੂੰ ਵੀ ਜਿਹੜੀ 5 ਸਾਲ ਦੀ ਸਜ਼ਾ, ਤੇ ਇਹਦੀ ਮਈ 28 ਨੂੰ ਜਿਹੜੀ ਸਜ਼ਾ ਹੋ ਗਈ। ਮਤਲਬ ਪਹਿਲਾਂ ਉਹਨਾਂ ਨੇ, ਤੁਸੀਂ ਦੇਖੋਗੇ, ਹੱਥ ਪਾਇਆ ਕਿਹਨੂੰ, ਸਿਟੀਜ਼ਨ ਨੂੰ, ਤੇ ਜਿਹੜੇ ਉਹ ਸੀਗੇ ਪਹਿਲਾਂ ਉਹਨਾਂ ਨੂੰ ਸਜ਼ਾ ਦਿੱਤੀ, ਫਿਰ ਉਸ ਤੋਂ ਬਾਅਦ ਜਿਹੜੇ ਸੀਗੇ ਇਮੀਗ੍ਰੈਂਟਾਂ ਦੇ ਜਿਹੜਾ ਦੁਆਲੇ ਆਏ। ਜਿਹੜਾ ਰਜੇਸ਼ ਪਟੇਲ ਆ, ਉਹਦੀ ਸਜ਼ਾ ਜੇ ਹੋਣੀ ਆ ਜਨਵਰੀ 2026 ਦੇ ਵਿੱਚ, ਤੇ ਜਿਹੜੀ ਇਹਦੀ ਵਾਈਫ ਸੀਗੀ ਉਹਨੂੰ ਸਜ਼ਾ ਵੀ ਜਨਵਰੀ 2026 ਦੇ ਵਿੱਚ ਹੋਣੀ ਆ। ਰਜੇਸ਼ ਪਟੇਲ ਨੂੰ ਜਿਹੜਾ ਹੈਗਾ 5 ਸਾਲ ਪ੍ਰਿਜ਼ਨ ਦੇ ਵਿੱਚ ਜਾ ਸਕਦਾ, 3 ਸਾਲ ਦੀ ਸੁਪਰਵਾਈਜ਼ਡ ਰਿਲੀਜ਼ ਆ, $2.5 ਲੱਖ ਦਾ ਫਾਈਨ ਆ। ਤੇ ਜਿਹੜੀ ਇਹਦੀ ਵਾਈਫ ਆ ਅਵੀਨਾ ਬੈਨ ਪਟੇਲ, ਉਹਨੂੰ ਜਿਹੜੀ ਹੈਗੀ ਆ 6 ਮਹੀਨੇ ਦੀ ਸਜ਼ਾ ਹੋ ਸਕਦੀ ਆ, ਠੀਕ ਹੈ। ਤੇ 1 ਸਾਲ ਦੀ ਸੁਪਰਵਾਈਜ਼ਡ ਰਿਲੀਜ਼ ਹੈ, $3000 ਦਾ ਫਾਈਨ। ਤੇ ਵਾਈਫ ਦਾ ਜਿਹੜਾ ਪੜ੍ਹ ਕੇ ਸਮਝ ਲੱਗਦਾ ਕਿ ਇਹਦੇ ਵਿੱਚ ਕੋਈ ਬਾਹਲਾ ਉਹਦਾ ਰੋਲ ਨਹੀਂ ਸੀਗਾ, ਮਤਲਬ ਬਿਜ਼ਨਸ ਜਿੱਦਾਂ ਲੋਕਾਂ ਦੀ ਅਰੇਂਜਮੈਂਟ ਹੁੰਦੀ ਆ ਉਹੀ ਚੀਜ਼ ਸੀਗੀ। ਸੋ ਹੈਰਾਨੀ ਵਾਲੀ ਗੱਲ ਇਹਦੇ ਵਿੱਚ ਇਹ ਹੈ ਕਿ ਸਿਰਫ ਇੱਕ ਬਿਜ਼ਨਸ ਦੇ ਵਿੱਚ, ਛੋਟੇ ਜਿਹੇ ਦੇ ਵਿੱਚ, ਇੱਕ ਵਿਅਕਤੀ ਜਿਹੜਾ ਸੀਗਾ ਕੰਮ ਕਰ ਰਿਹਾ ਸੀਗਾ, ਉਹ ਕਿੱਡੀ ਗਾਂਹ ਤੱਕ ਚੱਲ ਗਏ। ਕਿੱਦਾਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਕੁਝ ਨਹੀਂ ਪਤਾ ਇਹਦੇ ਵਿੱਚ, ਠੀਕ ਆ। ਹੋ ਸਕਦਾ ਕਿ ਉਹਨੇ ਵਿਆਹ ਵਾਲਾ ਪੁੱਠਾ ਪੰਗਾ ਪਹਿਲਾਂ ਲਿਆ ਸੀਗਾ, ਤੇ ਤਾਂ ਕਰਕੇ ਉੱਥੋਂ ਦੀ ਇਨਵੈਸਟੀਗੇਸ਼ਨ ਕਰਦੇ ਆ ਗਏ ਕਿ ਪੂਰਾ ਪਿੱਛੇ ਤੱਕ ਜਾ ਕੇ ਦੇਖੇ ਕਿ ਕੌਣ ਆ, ਕਿੱਥੇ ਆ, ਕੀ ਰਹਿੰਦਾ, ਕੀ ਕੰਮ ਕਰਦਾ। ਤੇ ਤੁਸੀਂ ਹੁਣ ਦੇਖ ਲਓ ਕਿ ਇੱਧਰ ਨੂੰ ਜਿਹੜੀਆਂ ਚੀਜ਼ਾਂ ਸੀ, ਮਤਲਬ ਤੰਦ ਜਦੋਂ ਕਹਿ ਲਓ ਬੰਦੇ ਨੂੰ ਲੱਭ ਜਾਂਦਾ ਕਿਤੋਂ ਦੀ, ਉਹ ਕਹਿੰਦਾ ਇਹਨੂੰ ਹੁਣ ਇੱਥੋਂ ਦੀ ਉਧੇੜਨਾ ਮੈਂ ਜਿਹੜਾ ਸ਼ੁਰੂ ਕਰਨਾ। ਉਹ ਵਾਲਾ ਹਿਸਾਬ ਕਿਤਾਬ ਜਿਹੜਾ ਸਰਕਾਰ ਦਾ ਹੋਇਆ ਪਿਆ। ਤੇ ਹੈਰਾਨੀ ਇਸ ਚੀਜ਼ ਦੀ ਹੈ ਕਿ ਇੱਕ ਬੰਦੇ ਦੇ ਪਿੱਛੇ ਫਿਰ ਜਿਹੜਾ ਮਾਲਕ ਨੇ, ਕਿ ਤੂੰ, ਆਪਾਂ ਜਿਹੜਾ ਸੁਣਦੇ ਸੀਗੇ ਕਿ ਫਾਈਨ ਹੁੰਦਾ, ਬੰਦਾ ਕੱਚੇ ਬੰਦੇ ਨੂੰ ਇੰਪਲੋਏ ਕਰਦਾ ਆ, ਉਹ ਕਰਦਾ, ਹਾਂਜੀ ਹਾਂਜੀ। ਤੇ ਉਹਨੂੰ ਵਧਾ ਕੇ ਇਹਨਾਂ ਨੇ ਇੱਕ ਤੂੰ ਰਾਈਡ ਵੀ ਦਿੱਤੀ ਆ, ਤੂੰ ਆ ਵੀ ਦਿੱਤਾ, ਉਹ ਵੀ ਦਿੱਤਾ, ਤੇ ਉਹਦੀ ਜਿਹੜੀ ਸਜ਼ਾ ਤੁਸੀਂ ਦੇਖ ਲਓ ਕਿ 5-5 ਸਾਲ ਦੀ ਜਿਹੜੀ ਬਣਾਤੀ ਆ, ਕਿ ਮਤਲਬ ਮੈਸੇਜ ਕਲੀਅਰ ਜਿਹੜਾ ਕਰਨਾ ਚਾਹੁੰਦੇ ਆ ਕਿ ਕੱਚੇ ਬੰਦੇ ਨੂੰ ਜਿਹੜਾ ਕੰਮ ਨਾ ਦਿੱਤਾ ਜਾਵੇ। ਐਗਜ਼ਾਮਪਲ ਬਣਾ ਰਹੇ ਆ ਇਹਦੀ, ਐਗਜ਼ਾਮਪਲ ਬਣਾ ਰਹੀ ਸਿਰਫ ਇੱਕ ਬੰਦੇ ਕਰਕੇ। ਮਤਲਬ ਇਹ ਵੇਖਣ ਨੂੰ ਫਿਰ ਇਹੀ ਲੱਗਦਾ ਕਿ ਬੰਦਾ, ਮੇਬੀ ਜੇ ਬੰਦੇ ਨੇ ਨਾ ਫਰਾਡ ਕੀਤਾ ਹੁੰਦਾ ਤੇ ਇੱਥੇ ਤੱਕ ਗੱਲ ਨਹੀਂ ਜਾਣੀ ਸੀ, ਜਿਹੜਾ ਨਕਲੀ ਵਿਆਹ ਕਰਾਇਆ। ਸੋ ਜਿਹੜੇ ਨਕਲੀ ਵਿਆਹ ਵਾਲੇ ਜਿਹੜੇ ਸਿਨੈਰੀਓ ਆ, ਠੀਕ ਆ, ਉਹਦੇ ਵਿੱਚ ਸਿਰਫ ਇੰਨਾ ਹੀ ਸੀਗਾ ਕਿ ਮਾਲਕ ਨੂੰ ਕੀ ਉਹਦੀ ਨੌਲੇਜ ਸੀਗੀ ਕਿ ਨਹੀਂ ਸੀਗੀ, ਉਸ ਚੀਜ਼ ਤੋਂ ਫਿਰ ਜਿਹੜਾ ਕੰਮ ਖਿੱਚਣਾ ਸ਼ੁਰੂ ਕਰਤਾ ਉਹਨਾਂ ਨੇ। ਜੀ ਜੀ। ਸੋ ਪਰ ਇਹ ਜਿਹੜਾ ਸਿਨਾਰੀਓ ਤੁਸੀਂ ਦੱਸਿਆ ਆ, ਇਹ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਇਹ ਕਾਫੀ ਜ਼ਿਆਦਾ ਇਹ ਸੁਣਨ ਦੇ ਵਿੱਚ ਤਾਂ ਇਹੀ ਆਉਂਦਾ ਵੀ ਇੱਦਾਂ ਦੀਆਂ ਚੀਜ਼ਾਂ ਕਾਫੀ ਜਿਹੜੀਆਂ ਹੈਗੀਆਂ ਵੀ ਸਟੋਰਾਂ ਦੇ ਉੱਤੇ ਜਿਹੜਾ ਕੰਮ ਵੀ ਹੁੰਦਾ ਆ। ਮੈਂ ਇਹ ਨਹੀਂ ਕਹਿੰਦਾ ਵੀ ਕੋਈ ਜਾਣ ਕੇ ਕਰ ਰਿਹਾ ਹੈ, ਕਿਸੇ ਦੀ ਕੋਈ ਰਿਸ਼ਤੇਦਾਰੀ ਆ, ਕੁਛ ਇੱਦਾਂ ਆ, ਰਾਈਡ ਦੇਣਾ, ਕਿਸੇ ਦੀ ਹੈਲਪ ਕਰਨਾ, ਇਹ ਤਾਂ ਨਾਰਮਲ ਜੀਆਂ ਜਿਹੜੀਆਂ ਗੱਲਾਂ ਆ। ਕਿਸੇ ਨੂੰ ਉੱਦਾਂ ਹੀ ਬੰਦਾ ਹੈਲਪ ਕਈ ਵਾਰੀ ਜਿਹੜੀ ਉਹ ਕਰ ਦਿੰਦਾ ਆ। ਇਹ ਤਾਂ ਮਤਲਬ ਲੋਕਾਂ ਨੂੰ ਮਤਲਬ ਚੌਂਸ਼ ਫੇਰਿਓ ਜਿੱਦਾਂ ਸ਼ਿਕੰਜਾ ਏਡਾ ਜ਼ੋਰਦਾਰ ਜਿਹੜਾ ਉਹ ਕੱਸਿਆ ਜਾ ਰਿਹਾ, ਇੱਦਾਂ ਦੀਆਂ ਜਿਹੜੀਆਂ ਜਦੋਂ ਹੁਣ ਗਿਲਟੀ ਪਲੀ ਵਾਲੇ ਜਿਹੜੇ ਉਹ ਸਾਹਮਣੇ ਆ ਰਹੇ ਆ। ਹਾਂਜੀ, ਹੁਣ ਮੈਂ ਕਿਹਾ ਹੁਣ ਐ ਤਾਂ ਘਰ ਵਾਲੀ ਨੇ ਕੀ ਕੀਤਾ, ਰੋਟੀ ਬਣਾ ਕੇ ਖਿਲਾਈ, ਐ ਤਾਂ ਤੁਸੀਂ ਦੱਸ ਉਹਨੂੰ ਉੱਤੇ ਟੰਗ ਦੋਗੇ ਕਿ ਤੈਨੂੰ 6 ਮਹੀਨੇ ਦੀ ਸਜ਼ਾ ਜਿਹੜੀ ਹੈਗੀ ਆ। ਇਹ ਤਾਂ ਇਨਸਾਨੀਅਤ ਤੋਂ ਪਰੇ ਵਾਲੀ ਗੱਲ ਹੀ ਹੋ ਜਾਂਦੀ ਕਿਤੇ ਨਾ ਕਿਤੇ, ਏਦਾਂ ਲੱਗਦਾ। ਇਹ ਤਾਂ ਉਹ ਗੱਲ ਹੋ ਗਈ ਨਾ, ਜਿਹੜਾ ਪ੍ਰੋਟੈਸਟਰ ਸੀਗੇ ਲੰਡਨ ਜਿਹੜੇ ਕਰਦੇ ਸੀਗੇ ਐਂਟੀ ਇਮੀਗ੍ਰੇਸ਼ਨ ਵਾਲੇ, ਤੇ ਬਾਅਦ ਚ ਆਪਣਾ ਜਦੋਂ ਪ੍ਰੋਟੈਸਟ ਕਰਕੇ ਹਟਿਆ ਤੇ ਕਿਸੇ ਨੇ ਵੀਡੀਓ ਬਣਾਈ ਤੇ ਇੰਡੀਅਨ ਰੈਸਟੋਰੈਂਟ ਤੇ ਫੂਡ ਖਾਂਦੇ ਆ ਪਤੰਦਰ। ਤੇ ਇੰਡੀਅਨ ਰੈਸਟੋਰੈਂਟ, ਹੁਣ ਮੈਂ ਕਿਹਾ ਗੱਲ ਉਹੀ ਹੋ ਗਈ ਕਿ ਇਮੀਗ੍ਰੈਂਟਾਂ ਤੋਂ ਕੰਮ ਵੀ ਕਰਾ ਲੈਣਾ ਤੁਸੀਂ ਰੈਸਟੋਰੈਂਟਾਂ ਤੇ, ਫਾਰਮਾਂ ਤੇ, ਸਾਰਾ ਠੀਕ ਆ,
ਕੋਵਿਡ ਦੇ ਵਿੱਚ ਤੁਸੀਂ ਕਹਿਣਾ ਕਿ ਥੈਂਕ ਯੂ ਵੀ ਕਰ ਦੇਣਾ ਕਿ ਲੈ ਵੀ ਬੜਾ ਸਾਥ ਦਿੱਤਾ, ਆਪਣਾ ਟਰੱਕਰਾਂ ਨੇ ਬੜਾ ਸਾਥ ਦਿੱਤਾ, ਤੇ ਬਾਕੀਆਂ ਨੂੰ ਜਦੋਂ ਚੱਕ ਚੁੱਕ ਜੇ ਮਿਲਦੇ ਸੀਗੇ, ਤੇ ਹੁਣ ਜਦੋਂ ਮੌਕਾ ਦੂਜਾ ਆਇਆ ਤੇ ਹੁਣ ਫੇਰ ਸਾਰੇ ਇਮੀਗ੍ਰੈਂਟ ਜਿਹੜੇ ਮਾੜੇ ਕਰਤੇ ਆ, ਤੇ ਹੁਣ ਜਿਹੜਾ ਬਿਜ਼ਨਸਾਂ ਵੱਲ ਜਾਣਾ ਸ਼ੁਰੂ ਕਰਤਾ। ਤੇ ਆਈ ਡੋਂਟ ਨੋ ਕੀ ਜਸਟੀਫਿਕੇਸ਼ਨ, ਕੀ ਲੌਜਿਕ, ਕਿਹੜੇ ਪਾਸੇ ਨੂੰ ਸੈਂਸ ਜਿਹੜੀ ਬਣਦੀ ਆ। ਮਤਲਬ ਹੁਣ ਤਾਂ ਐਂ ਲੱਗ ਰਿਹਾ ਕਿ ਸਪੈਸ਼ਲੀ ਜਿਹੜੇ ਮਤਲਬ ਕਿ USCIS ਦੀ ਵੈਬਸਾਈਟ ਪਰ ਪੜ੍ਹੋ ਤੁਸੀਂ, ਅੱਜ ਤੱਕ ਕਦੀ ਏਦਾਂ ਨਹੀਂ ਸੀਗਾ ਕਿ ਇੰਡੀਅਨ ਬੰਦੇ ਦਾ ਕੋਈ ਸਪੈਸ਼ਲ ਨਾਮ ਹੋਵੇ ਕਿਤੇ ਖਬਰ। ਮਤਲਬ 15 ਕੁ ਸਾਲ ਤੁਸੀਂ ਲਾ ਲਓ ਕਿ ਹੋ ਗਏ ਸਾਨੂੰ, ਉਹ ਜਦੋਂ ਆਣੀਆਂ ਸ਼ੁਰੂ ਹੋਈਆਂ ਮੈਂ ਕਿਹਾ ਚੱਲ ਇੱਕ ਬੰਦੇ ਦੀ ਖਬਰ ਆ। ਤੁਸੀਂ ਹੁਣ ਸ਼ੋਅ ਵੀ ਦੇਖੋ ਕਿ ਹਰ ਮਤਲਬ ਉਹਦੇ ਵਿੱਚ ਇੰਡੀਅਨ ਕਮਿਊਨਿਟੀ, ਇੰਡੀਅਨ ਬੰਦਾ ਆਪਣਾ ਗੁਜਰਾਤੀਆਂ ਦੇ ਮਗਰ ਹੋ ਗਏ, ਪੰਜਾਬੀਆਂ ਦੇ ਮਗਰ ਹੋ ਗਏ। ਮਤਲਬ ਕੀ ਲੱਗ ਰਿਹਾ ਕਿ ਮੈਂ ਕਿਹਾ ਇਹਦਾ ਤਾਂ ਮਤਲਬ ਤੁਹਾਡੀ ਵੈਬਸਾਈਟ ਤੇ ਏਦਾਂ ਕਿ ਹੋਰ ਕੋਈ ਬੰਦਾ ਕੁਝ ਕਰਦਾ ਹੀ ਨਹੀਂ, ਤੁਸੀਂ ਤਾਂ ਦਿਵਾਲੀ ਮਤਲਬ ਹੋਏ ਕਦੀ H1B ਚੱਕਤਾ ਕਦੀ। ਇੱਕ ਇਹਦੇ ਵਿੱਚ ਇੱਕ ਡਿਫਰੈਂਟ ਐਂਗਲ ਇਹ ਵੀ ਆ ਅਟਾਰਨੀ ਟਿਰਕੇਣਾ ਜੀ, ਵੀ ਜਿਹੜੀ ਇਹ ਟ੍ਰੇਡ ਡੀਲ ਵੀ ਬਣਾਉਣੀ ਆ, ਫਿਰ ਇੰਡੀਆ ਦੀ ਬਾਂਹ ਵੀ ਮਰੋੜਦੀ ਆ ਨਾ ਨਾਲ ਦੇ ਨਾਲ। ਫਿਰ ਇੱਕ ਐਂਗਲ ਦੂਜੇ ਪਾਸੋਂ ਵੀ ਜਿਹੜਾ ਇਹ ਕਰ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਨਾਲ ਆ। ਸੋ ਪਰ ਇਹ ਆ ਵੀ ਨਿਸ਼ਾਨੇ ਦੇ ਉੱਤੇ ਜਿਹੜੇ ਉਹ ਵੱਡੇ ਪੱਧਰ ਦੇ ਉੱਤੇ ਇਹਨਾਂ ਦੇ ਜਿਹੜੇ ਉਹ ਆ ਚੁੱਕੇ ਹੈਗੇ ਆ। ਤੇ ਰਾਜਕਰਨ ਜੀ, ਜਦੋਂ ਮੈਂ ਕਿਹਾ ਇਹਨਾਂ ਦਾ ਆਪਣਾ ਡਾਇਰੈਕਟਰ ਖੁਦ ਪਟੇਲ ਹੈਗਾ, ਠੀਕ ਆ, ਤੁਸੀਂ ਮਤਲਬ ਗੱਲ ਸੁਣ ਕੇ ਦੇਖੋ। ਕਈ ਵਾਰੀ ਸਰਕਾਰੀ ਅਦਾਰੇ ਚ ਵੀ ਨਾ ਜਿਹੜਾ ਉਹ ਬੰਦਾ ਆਪਣਾ ਇਮੀਗ੍ਰੈਂਟ ਬੰਦਾ, ਕਈ ਵਾਰੀ ਉਹਦੇ ਹੱਥ ਪਾਵਰ ਲੱਗ ਜਾਂਦੀ, ਸਰਕਾਰੀ ਵਕੀਲ ਬਣ ਜਾਂਦਾ, ਉਹ ਬਣ ਜਾਂਦਾ, ਅਫਸਰ ਬਣ ਜਾਂਦਾ, ਠੀਕ ਆ, ਦੂਜੇ ਕਮਿਊਨਿਟੀ ਵਾਲੇ। ਉਹ ਬੰਦਾ ਕੋਈ ਕਹਿੰਦਾ ਕਿ ਸ਼ਾਇਦ ਇਹਨੂੰ ਪਤਾ ਹੋਊਗਾ ਥੋੜਾ ਬਹੁਤ, ਦੂਜੇ ਪਾਸੇ ਦਾ ਵੀ ਐਂਗਲ ਪਤਾ ਹੋਊਗਾ। ਉਹ ਤੇ ਬੰਦੇ ਮੈਂ ਕਿਹਾ ਕਈ ਵਾਰੀ ਐਡੀ ਗਾਂਹ ਤੱਕ ਚੀਜ਼ ਜਿਹੜੀ ਲੈ ਜਾਂਦੇ, ਕਹਿੰਦੇ ਲੈ ਆਪਣੇ ਆਪ ਨੂੰ ਮੈਂ ਕਿਹਾ ਹੁਣ ਤੁਸੀਂ ਦੇਖ ਲਓ ਕਿ ਕਿੰਨੇ ਗੁਜਰਾਤੀ ਇਹਨਾਂ ਨੇ ਜਿਹੜੇ ਫੜੇ ਆ, ਤੇ ਬੰਦਾ ਮੇਨ ਜਿਹੜਾ FBI ਦਾ ਉਹ ਖੁਦ ਪਟੇਲ ਹੈਗਾ। ਜੀ ਜੀ ਜੀ। ਅਗਲੀ ਜਿਹੜੀ ਖਬਰ ਉਸ ਵੱਲ ਵੱਧਦੇ ਆ, ਕਨੈਟੀਕਟ ਦਾ ਇੱਕ ਬੰਦਾ, ਉਸ ਨੂੰ ਵੀ ਸਜ਼ਾ ਹੋਈ ਆ। ਇਮੀਗ੍ਰੈਂਟ ਕਲਾਇੰਟਸ ਤੇ USCIS ਦੇ ਨੂੰ ਡੀਫਰਾਡ ਕਰਨ ਦੇ ਇਸ ਦੇ ਉੱਤੇ ਚਾਰजेस ਸੀਗੇ। ਹਾਂਜੀ, ਸੋ ਬਾਬਰ ਖਾਨ 46 ਸਾਲ ਦਾ ਵਿਅਕਤੀ, ਇਹ 18 ਮਹੀਨੇ ਦੀ ਇਹਨੂੰ ਸਜ਼ਾ ਹੋਈ, 2 ਸਾਲ ਦੀ ਸੁਪਰਵਾਈਜ਼ਡ ਰਿਲੀਜ਼ ਟੈਕਸ ਆਫੈਂਸ ਦੇ ਕਰਕੇ। ਤੇ ਇਮੀਗ੍ਰੇਸ਼ਨ ਸਰਵਿਸਿਜ਼ ਕੰਪਨੀ ਜਿਹੜੀ ਸੀਗੀ, ਵਕੀਲ ਨਹੀਂ ਸੀਗਾ ਇਹ, ਜਿਹੜੀ ਉਹ ਏਜੰਟੀ ਜਿਹੜੇ ਕਰਦੇ ਆ ਉਹ ਕਰਦੇ ਆ। ਸੋ ਖਾਨ ਤੇ ਇਹਦੀ ਵਾਈਫ ਵੀ, ਇੱਕ ਤਾਂ ਇਹ ਹੈਗਾ ਕਿ ਸਾਰਿਆਂ ਦੇ ਵਿੱਚ ਹੁਣ ਵਾਈਫਾਂ ਨੂੰ ਵਿੱਚ ਜਿਹੜਾ ਪਾ ਲੈਂਦੇ ਆ, 2 ਅਲੱਗ-ਅਲੱਗ ਕੰਪਨੀਆਂ ਜਿੱਦਾਂ ਸੀਗੀਆਂ, ਤੇ ਫਾਰਮ ਵਗੈਰਾ ਜਿਹੜੇ ਹੁੰਦੇ ਆ, ਇਮੀਗ੍ਰੇਸ਼ਨ ਫਾਰਮ ਵਗੈਰਾ ਉਦਾਂ ਦੀਆਂ ਚੀਜ਼ਾਂ ਜਿਹੜੀਆਂ ਭਰਦੇ ਸੀਗੇ। ਤੇ ਹੁਣ ਇਹ ਕੀ ਕਰਦੇ ਆ ਕਿ ਇਹ ਜਾ ਕੇ ਨਾ ਕਲਾਇੰਟਾਂ ਨੂੰ ਪੁੱਛਦੇ ਆ ਕਿ ਕਿੱਦਾਂ ਕੀ ਹੈਗਾ। ਕਲਾਇੰਟ ਕਹਿੰਦੇ ਕਿ ਆਹੋ ਇਹ ਵਕੀਲ ਆ ਏਦਾਂ। ਤੇ ਉਹ ਕਹਿੰਦੇ ਕਿ ਜਿਹੜੀ ਖਤੀਜਾ ਖਾਨ, ਉਹਨੇ ਆਪਣੇ ਆਪ ਨੂੰ ਵਕੀਲ ਦੱਸਿਆ ਕਿ ਮੈਂ ਵਕੀਲ ਹੈਗੀ ਆ, ਪਰ ਸੀਗੀ ਨਹੀਂ, ਕਿਤੇ ਦੀ ਐਡਮਿਸ਼ਨ ਨਹੀਂ ਹੋਈ ਸੀਗੀ, ਅਨਆਥੋਰਾਈਜ਼ਡ ਪ੍ਰੈਕਟਿਸ ਆਫ ਲਾਅ ਜਿਹੜੀ ਸੀਗੀ। ਹੁਣ ਦੇਖੋ ਜੀ ਰਾਜਕਰਨ ਜੀ, ਆਪਣਾ ਮਤਲਬ ਕਿ ਤੁਸੀਂ ਹੇਅਰ ਸਲੂਨ ਖੋਲਣਾ, ਤੁਹਾਨੂੰ ਲਾਇਸੈਂਸ ਚਾਹੀਦਾ, ਹਰੇਕ ਚੀਜ਼ ਵਾਸਤੇ ਜਿਹੜਾ ਲਾਇਸੈਂਸ ਚਾਹੀਦਾ, ਠੀਕ ਹੈ ਕਿ ਨਹੀਂ, ਸਾਰਿਆਂ ਨੂੰ ਪਤਾ ਇਸ ਚੀਜ਼ ਦਾ। ਨਰਸ ਬਣਨਾ ਲਾਇਸੈਂਸ ਚਾਹੀਦਾ, ਤੁਸੀਂ ਹਿਸਾਬ ਕਿਤਾਬ ਲਾ ਲਓ। ਪਰ ਵਕੀਲ ਤੇ ਟੈਕਸ ਪ੍ਰਿਪੇਅਰ ਜਿਹੜੀ ਚੀਜ਼ ਟੈਕਨੀਕਲ ਹੈਗੀ, ਉਹਦੇ ਵਿੱਚ ਬੰਦੇ ਬਿਨਾਂ ਲਾਇਸੈਂਸ ਦੇ ਜਿਹੜੇ ਕੰਮ-ਕੁਮ ਜਿਹੜੇ ਕਰ ਰਹੇ ਸੀਗੇ। ਤੇ ਉਹੀ ਜਿੱਦਾਂ ਸਰਵਿਸਿਜ਼ ਜਿਹੜੀ ਕੰਪਨੀ ਸੀਗੀ, ਉਹਦੇ ਵਿੱਚ ਇਹਨਾਂ ਨੇ ਚੱਕ ਲਏ ਜੀ ਇਹ ਘਰ ਵਾਲੀ, ਤੇ ਉਹਦੇ ਵਿੱਚ ਫਿਰ ਫਾਰਮ ਜਿਹੜੇ ਸਾਰੇ ਵੇਖਣੇ ਇਹਨਾਂ ਨੇ ਸ਼ੁਰੂ ਕਰਤੇ। ਤੇ ਜਿਹੜਾ ਸਰਕਾਰ ਨੇ ਇਲਜ਼ਾਮ ਲਾਇਆ ਉਹ ਇਹ ਹੈ ਕਿ ਜਿਹੜੇ ਕਲਾਇੰਟ ਸੀਗੇ ਉਹਨਾਂ ਨੂੰ ਇੰਗਲਿਸ਼ ਆਉਂਦੀ ਨਹੀਂ ਸੀਗੀ, ਅੰਡਰਸਟੈਂਡਿੰਗ ਘੱਟ ਸੀਗੀ, ਨੌਲੇਜ ਨਹੀਂ ਸੀਗੀ ਇੰਨੀ, ਤੇ ਸਾਰਾ ਜਿਹੜਾ ਬਲੇਮ ਸੀਗਾ ਉਹਨਾਂ ਨੇ ਇਹਨਾਂ ਦੇ ਉੱਤੇ ਸੁੱਟਤਾ, ਬੰਦਿਆਂ ਦੇ ਉੱਤੇ, ਕਿ ਇਹਨਾਂ ਨੇ ਫਾਰਮ ਜਿਹੜੇ ਭਰੇ ਆ, ਸਾਰੀਆਂ ਗਲਤੀਆਂ ਜਿਹੜਾ ਇਹਨਾਂ ਦੇ ਪੱਲੇ ਪੈਂਦੀਆਂ। ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਜਿੱਦਾਂ ਫਰੋਜੂਲੈਂਟ ਐਪਲੀਕੇਸ਼ਨਾਂ ਫਾਈਲ ਕੀਤੀਆਂ USCIS ਦੇ ਨਾਲ, ਤੇ ਕਲਾਇੰਟਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗੀ, ਤੇ ਕਲਾਇੰਟ ਸਮਝਦੇ ਰਹੇ ਕਿ ਇਹ ਵਕੀਲ ਆ, ਪਰ ਇਹ ਵਕੀਲ ਸੀਗੇ ਨਹੀਂ। ਤੇ ਇਹਦੇ ਵਿੱਚ ਫਿਰ IRS ਵੀ ਇਹਨਾਂ ਦੇ ਨਾਲ ਜੁੜ ਗਈ। ਕੋਈ ਪੁਰਾਣੀ ਜੀ ਖਬਰ ਕੱਢੀ ਉਹਨਾਂ ਨੇ 2016 ਦੀ, ਠੀਕ ਆ, 17, 18, 19, 20, 21 ਉਹਦੀ ਨਹੀਂ ਕੱਢੀ। ਕਹਿੰਦੇ 2016 ਦੇ ਵਿੱਚ $27,901, ਮਤਲਬ ਤੁਸੀਂ ਲਾ ਲਓ ਕੋਈ $28,000 ਦਾ ਟੈਕਸ ਕੋਈ ਅੰਡਰ ਰਿਪੋਰਟਡ ਸੀਗਾ ਇਨਕਮ। ਤੇ ਉਹ ਚੀਜ਼ ਤੋਂ ਖਿੱਚਤਾ ਇਹਨਾਂ ਨੇ ਕਿ 2016 ਦੇ ਵਿੱਚ, ਮੈਨੂੰ ਹੁਣ ਪਤਾ ਨਹੀਂ ਕੀ ਇਹਨਾਂ ਦੇ ਰੂਲ ਲੈਵਲ ਹੈ, ਕਿ ਸਿਰਫ ਇਹਨਾਂ ਨੇ ਜਿਹੜਾ ਉਹ ਇੱਕ ਪਾਰਟਿਕੂਲਰ ਸਾਲ ਸੀਗਾ, ਉਹਦੇ ਵਿੱਚ ਕੋਈ ਨੁਕਸ ਸੀਗਾ ਇਹਨਾਂ ਦੀ ਟੈਕਸ ਰਿਟਰਨ ਦੇ ਵਿੱਚ, $27,901 ਦਾ। ਤੇ ਉਹਦੇ ਕਰਕੇ ਫਿਰ IRS ਵੀ ਲੜ ਗਈ। ਉਹ ਕਹਿੰਦੇ ਕਿ ਇਹ ਘਪਲੇਬਾਜ਼ ਬੰਦੇ ਆ, ਮਤਲਬ ਕਿ ਇਹਨਾਂ ਨੇ ਜਾਣਬੁੱਝ ਕੇ ਕੀਤਾ, ਕਨਸਪੀਰੇਸੀ ਕੀਤੀ ਆ, ਮੇਲ ਫਰਾਡ ਕੀਤਾ, ਫਾਲਸ ਟੈਕਸ ਰਿਟਰਨ ਬਣਾਈ ਆ, ਜੋ ਤੁਸੀਂ ਲਾ ਲਓ ਕਿ ਦਫਾ ਧਾਰਾਂ ਜਿੰਨੀਆਂ ਸੁੱਟ ਸਕਦੇ ਸੀਗੇ ਉਹ ਸੁੱਟਤੀਆਂ। 50,000 ਦਾ ਬੌਂਡ ਪਿਆ, ਤੇ ਦੁਬਾਰਾ ਉਹਨਾਂ ਨੂੰ ਫਿਰ ਸੱਦਿਆ ਮਾਰਚ 2026 ਚ ਅੱਗੇ ਰਿਪੋਰਟਿੰਗ ਵਾਸਤੇ। ਤੇ 3,71,000 ਦਾ ਕਹਿੰਦੇ ਜਿਹੜਾ ਪੈਸੇ
ਵਾਪਸ ਦੇਣੇ ਆ ਸਰਕਾਰ ਨੂੰ ਤੇ ਕਲਾਇੰਟਾਂ ਨੂੰ ਜਿਹੜਾ ਵੀ ਸੀਗਾ। ਤੇ ਉਹਦੇ ਵਿੱਚ ਹੈਰਾਨੀ ਵਾਲੀ ਗੱਲ ਹੁਣ ਇਹੀ ਆ ਕਿ 2016 ਦੇ ਜਿਹੜੀ ਸੀਗੀ ਟੈਕਸ ਰਿਟਰਨ, ਉਸ ਤੋਂ ਬਾਅਦ 17, 18, 19, 20, 21, 22, 23, 24 ਸਾਰੇ ਲੰਘ ਗਏ। ਮਤਲਬ ਕਿੱਥੋਂ ਜਾ ਕੇ ਬੰਦੇ ਦਾ ਕੰਨ ਜਿਹੜਾ ਤੁਸੀਂ ਦੇਖ ਲਓ ਮਰੋੜਿਆ। ਸੋ ਕਹਿਣ ਦਾ ਮਤਲਬ ਇਹ ਆ ਕਿ ਇਮੀਗ੍ਰੇਸ਼ਨ ਏਜੰਟ ਸੀਗਾ ਬੰਦਾ, ਹਨਾ। ਮਤਲਬ ਹੁਣ ਕਿਹੜੇ ਹਿਸਾਬ ਨਾਲ ਤੁਸੀਂ ਲਾ ਲਓ ਕਿ ਵਿੱਚ ਜਿਹੜੇ ਭਾਵੇਂ ਬਾਕੀ ਸਾਰੇ ਸਾਲ ਉਹਨੇ ਸਹੀ ਕੀਤੇ ਆਪਣੇ ਟੈਕਸ ਟੂਕ ਸੇਵ, ਉਹਦਾ ਨਹੀਂ ਉੱਤੇ ਕੀਤਾ। 2016 ਵਾਲੇ ਤੇ ਜਾ ਕੇ ਉਹਨੂੰ ਜਿਹੜਾ ਸੀਗਾ ਚੱਕਿਆ। ਠੀਕ ਹੈ। ਵਿਕਟਮਸ ਨੂੰ ਕਹਿੰਦੇ ਵੀ $3 ਲੱਖ ਦਾ ਇਹਨੇ ਰਗੜਾ ਲਾਇਆ ਸੀਗਾ। ਵੇਖ ਲਓ ਇਹ ਖਾਨਸ ਜਿਹੜੇ ਆ, ਉਦਾਂ ਹੀ ਕਹਿੰਦੇ USCIS ਨੂੰ ਅਪੀਲਾਂ ਤੇ ਉਹ ਭਰਦਾ ਰਿਹਾ ਤੇ ਲੋਕਾਂ ਦੇ ਪੈਸੇ ਵੀ ਜਿਹੜੇ ਇਸਨੇ ਕੀਤੇ ਤੇ ਇਵੈਂਚੁਅਲੀ ਜਿਹੜਾ ਇਹਦਾ ਆਇਆ। ਇੱਥੇ ਵੀ ਅਟਾਰਨੀ ਟੇਕ ਕਹਿੰਦੇ ਜਿੱਦਾਂ ਤੁਸੀਂ ਇਹਦੇ ਵਿੱਚ ਸ਼ੁਰੂਆਤ 'ਚ ਕਿਹਾ ਵੀ ਕਈ ਜਣੇ ਕਹਿ ਦਿੰਦੇ ਵੀ ਮੈਂ ਵਕੀਲ ਹਾਂ, ਪਰ ਵਕੀਲ ਹੁੰਦੇ ਨਹੀਂ ਆ। ਸੋ ਉਹ ਵੀ ਜੇ ਬੰਦੇ ਜਿਹੜਾ ਧਿਆਨ ਦੇ ਨਾਲ, ਜੇ ਪੈਰਾਲੀਗਲ ਆ ਤਾਂ ਪੈਰਾਲੀਗਲੀ ਕਿਹਾ ਕਰੋ, ਵਕੀਲ ਨਾ ਕਿਹਾ ਕਰੋ ਆਪਣੇ ਆਪ ਨੂੰ। ਫਿਰ ਬਾਅਦ ਦੇ ਵਿੱਚ ਇਦਾਂ ਦੀ ਚੀਜ਼ ਦਾ ਨੁਕਸਾਨ ਜਿਹੜਾ ਉਹ ਤੁਹਾਨੂੰ ਝੱਲਣਾ ਪਊਗਾ, ਅੰਦਰ ਵੀ ਹੋਣਗੇ, ਜੁਰਮਾਨਾ ਵੀ ਦੇਣਾ ਪਊਗਾ। ਫਿਰ ਕੰਮ ਮੁਸ਼ਕਿਲ ਦੇ ਵਿੱਚ ਜਿਹੜੇ ਉਹ ਫਸਣਗੇ ਤੇ ਬਾਕੀ ਲੋਕਾਂ ਨੂੰ ਵੀ, ਆਪਣੇ ਜਿਹੜੇ ਕਲਾਇੰਟਸ ਹੁੰਦੇ ਆ ਉਹਨਾਂ ਦੇ ਨਾਲ ਵੀ ਫਿਰ ਧੋਖਾ ਨਹੀਂ ਹੁੰਦਾ। ਅਗਲੀ ਜੀ ਇਹਦੇ ਵਿੱਚ ਜਿੱਦਾਂ ਹੁਣ ਦੇਖਿਆ ਸੀਗਾ ਵਾਵਾ ਵਾਲਾ ਵੀ ਜਿਹੜਾ ਆਪਣਾ ਸੀਗਾ ਫੜਿਆ ਨਿਊਯਾਰਕ ਦੇ ਵਿੱਚ, ਇਹਨਾਂ ਨੇ ਬਰੁਕਲਿਨ ਦੇ ਵਿੱਚ, ਉਹਨੂੰ ਕਿੰਨੇ ਆਪਣੇ ਮਿਲੀਅਨਸ ਜਿਹੜਾ ਸੀਗਾ ਵਾਪਸ ਕਰਨਾ ਪਿਆ। ਤੇ ਉਹਦੇ ਵਿੱਚ ਜਿਹੜੇ ਕਲਾਇੰਟ ਸੀਗੇ ਉਹਨੂੰ ਕਹਿੰਦੇ ਇਹ ਵਿਕਟਮ ਤੇ ਬੰਦੇ ਨੇ ਉਹ ਕੀਤਾ। ਹੁਣ ਪਤਾ ਨਹੀਂ ਹੁਣ ਕੌਣ ਵਿਕਟਮ ਆ, ਕੌਣ ਕਿੱਦਾਂ ਹੋ ਸਕਦਾ, ਰਲੀ ਭਗਤ ਹੋਵੇ, ਕੀ ਹੋਵੇ, ਕਿਵੇਂ ਆ। ਤੇ ਪਰ ਇਹ ਆ ਕਿ ਪਹਿਲਾਂ ਹੀ ਅੰਦਰੋਂ ਜਿਹੜਾ ਸੀਗਾ ਆਪਣੇ ਵਿਟਨੈਸ ਪਹਿਲਾਂ ਪੱਕੇ ਕਰਦੇ ਆ, ਕਿਹੜੇ ਹਿਸਾਬ ਨਾਲ ਇਨਵੈਸਟੀਗੇਸ਼ਨ ਕਰਦੇ ਆ। ਪਰ ਅਲਟੀਮੇਟਲੀ ਸੀਗਾ ਕਿ ਦੋਨੋਂ ਘਰ ਵਾਲੀ ਜਿਹੜੇ ਸੀਗੇ ਉਹਨਾਂ ਨੂੰ ਜਿਹੜੀਆਂ ਪ੍ਰੋਬਲਮਾਂ ਜਿਹੜੀਆਂ ਪਾਤੀਆਂ ਇਹਨਾਂ ਨੇ ਜੀ। ਤੇ ਪੁਰਾਣੇ ਜਿਹੜਾ ਬਰੁਕਲਿਨ ਵਾਲਾ ਵੀ ਸੀਗਾ ਉਹਦੇ ਵਿੱਚ ਵੀ ਵਕੀਲ ਨੂੰ ਜਿਹੜੀ ਪ੍ਰੋਬਲਮ ਜਿਹੜੀ ਸੀਗੀ। ਤੇ ਇਹ ਹਿਸਾਬ ਕਿਤਾਬ ਜਿਹੜੇ ਚੱਲਦੇ ਆ ਕਿ ਸਿਲੈਕਟਿਵ ਜਿਹੜੀ ਟਾਰਗੇਟਿੰਗ ਆ, ਤੇ ਟਾਰਗੇਟਿੰਗ ਮਤਲਬ ਹੁਣ ਕਿਸੇ ਦੀ ਵੀ ਕਰ ਸਕਦੇ ਆ। ਬੇਸਿਕਲੀ ਇਹੀ ਆ। ਜੀ ਜੀ। ਅਗਲੀ ਜਿਹੜੀ ਗੱਲ ਕਰੀਏ US ਸਿਟੀਜ਼ਨਸ਼ਿਪ ਦਾ ਟੈਸਟ, ਉਹਦੇ ਵਿੱਚ ਕੀ ਜਿਹੜੇ ਚੇਂਜਸ ਆ ਰਹੇ ਆ ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ। ਟਰੰਪ ਹੁਣਾਂ ਨੇ ਪਿਛਲੇ ਕਾਰਜਕਾਲ ਦੇ ਵਿੱਚ, ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਚੇਂਜਸ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਪਰ ਉਹ ਰਹਿ ਗਏ ਸੀਗੇ। ਉਦੋਂ ਫਿਰ ਬੈਕ ਟੂ ਸਕੁਏਅਰ ਵਨ ਆ ਗਏ ਸੀ, ਜਿੱਦਾਂ ਚੱਲ ਰਿਹਾ ਸੀ ਉੱਦਾਂ ਫਿਰ ਚੱਲਦਾ ਰਹਿਣ ਦਿੱਤਾ। ਪਰ USCIS ਨੇ ਨੈਚੁਰਲਾਈਜੇਸ਼ਨ ਟੈਸਟ ਦੇ ਵਿੱਚ ਜਿਹੜੇ ਚੇਂਜਸ ਆ ਉਹ ਉਹਨਾਂ ਨੂੰ ਅਨਵੇਲ ਕੀਤਾ, ਉਹਨਾਂ ਦੀ ਘੁੰਡ ਚੁਕਾਈ ਕੀਤੀ ਆ। ਕਹਿੰਦੇ ਵੀ ਮਲਟੀ ਸਟੈਪ ਓਵਰਆਲ ਹੋਊਗਾ ਅਮਰੀਕਨ ਸਿਟੀਜ਼ਨਸ਼ਿਪ ਸਟੈਂਡਰਡਸ ਦੇ ਵਿੱਚ। ਸੋ ਕੀ ਚੇਂਜਸ ਆ ਰਹੇ ਆ ਅਟਾਰਨੀ ਟਰਕੀਆਣਾ ਜੀ, ਤੇ ਕਦੋਂ ਤੋਂ ਇਹ ਜਿਹੜੇ ਚੇਂਜਸ ਜਿਹੜੇ ਸਿਵਿਕ ਟੈਸਟ ਹੁੰਦਾ ਆ ਉਹ ਕਦੋਂ ਤੋਂ ਲਾਗੂ ਹੋਣੇ ਆ? ਅਜੇ ਤਾਂ ਇਹਨਾਂ ਦੇ ਨੋਟਿਸ ਰੂਲ ਮੇਕਿੰਗ ਪੀਰੀਅਡ ਦੇ ਵਿੱਚ ਹੀ ਹੈਗਾ। ਉਹ ਤੁਹਾਨੂੰ ਡੇਟ ਦੱਸ ਦਾਂਗੇ ਐਗਜ਼ੈਕਟਲੀ ਕਦੋਂ ਜਿਹੜੀਆਂ ਹੈਗੀਆਂ। ਤੇ ਇੱਕ ਤਾਂ ਉਹੀ ਜਿਹੜਾ ਆਪਣਾ ਕੁਐਸਚਨ ਵਾਲਾ ਸੀਗਾ ਕਿ ਘੱਟ ਨਹੀਂ ਕਰਨੇ, ਨਾਰਮਲ ਰੱਖਣੇ ਆ, ਉਹ ਇੱਕ ਇਹਨਾਂ ਦਾ ਸੀਗਾ ਕਿ ਕੀ ਇਨਕਲੂਡ ਹੋਣਾ ਚਾਹੀਦਾ, ਕੀ ਨਹੀਂ ਇਨਕਲੂਡ ਹੋਣਾ ਚਾਹੀਦਾ, ਕੁਐਸਚਨ ਕਿੰਨੇ ਪੁੱਛਣੇ ਆ। ਪਰ ਜਿਹੜੀ ਮੇਨ ਚੀਜ਼ ਜਿਹੜੀ ਇਹਨਾਂ ਨੇ ਚੇਂਜ ਜਿਹੜੀ ਕੀਤੀ ਆ ਉਹ ਇਹ ਆ ਕਿ ਤੁਸੀਂ ਦੇਖਿਆ ਹੋਣਾ ਕਿ ਇੱਕ ਵਿੱਚ ਬੜਾ ਨੈਰੇਟਿਵ ਸੀਗਾ ਕਿ ਸਾਡੇ ਦੇਸ਼ 'ਚ ਇੰਗਲਿਸ਼ ਬੋਲੋ, ਠੀਕ ਆ ਕਿ ਨਹੀਂ। ਉਹਨੂੰ ਲੋਕੀ ਕਹਿੰਦੇ ਸੀ ਕਿ ਨਹੀਂ ਇੰਗਲਿਸ਼ ਨਹੀਂ ਬੋਲਣੀ, ਕਿ ਥੋੜੀ ਛੋਟ ਦੇਣੀ ਚਾਹੀਦੀ ਹੈ ਲੋਕਾਂ ਨੂੰ। ਪਰ ਹੁਣ ਰਾਜਕਰਨ ਜੀ ਦੇਖੋ ਇਸ ਮੁੱਦੇ ਤੇ ਤਾਂ ਉਹੀ ਗੱਲ ਆ ਕਿ ਹੁਣ ਤੁਸੀਂ ਕਿਸੇ ਵੀ ਦੇਸ਼ ਚੱਲ ਜਾਓ, ਉਹਨੇ ਕਹਿਣਾ ਸਾਡੀ ਭਾਸ਼ਾ ਬੋਲੋ। ਤੁਸੀਂ ਆਪਣਾ ਸੀਗਾ ਕਿਸੇ ਤੇ ਵੀ ਚੱਲ ਜਾਓ, ਹਰੇਕ ਬੰਦਾ ਆਪਣਾ ਚਾਹੁੰਦਾ ਕਿ ਮਾਂ ਬੋਲੀ ਬੋਲੋ। ਉਹ ਕੀ ਕਹਿੰਦੇ ਆ ਕਿ ਆਪਣਾ ਇੱਥੇ ਕਮਿਊਨੀਕੇਟ ਕਰਨ ਲਈ ਇੰਗਲਿਸ਼ ਦੀ ਜਿਹੜੀ ਇੱਥੇ ਬੜਾ ਵਿਵਾਦ ਜਿਹੜਾ ਛਿੜਿਆ ਹੋਇਆ ਕਿ ਨਹੀਂ ਇਹ ਮਤਲਬ ਇਸ ਮੁੱਦੇ ਉੱਤੇ ਵਿਵਾਦ ਸੀਗਾ। ਕਈ ਕਹਿੰਦੇ ਕਿ ਨਹੀਂ ਇਹ ਜਿਹੜਾ ਸੀਗਾ ਕਿ ਤੁਸੀਂ ਇੰਗਲਿਸ਼ ਦੀ ਰਿਕੁਆਇਰਮੈਂਟ ਟੂ ਮੱਚ ਲਗਾ ਰਹੇ ਆ ਜਾਂ ਕਿੱਦਾਂ। ਤੇ ਉਹਦੇ ਵਿੱਚ ਥੋੜੀ ਲੀਨੀਅੰਸੀ ਵਗੈਰਾ ਜਿਹੜੀ ਸੀਗੀ ਹਮੇਸ਼ਾ ਤੋਂ ਹੀ। ਪਰ ਇਹਨਾਂ ਨੇ ਆ ਕੇ ਜਿਹੜਾ ਸਖਤ ਕੰਮ ਜਿਹੜਾ ਕਰਤਾ, ਇਹ ਕਹਿੰਦੇ ਕਿ ਨਹੀਂ ਇੰਗਲਿਸ਼ ਜਿਹੜੀ ਬੋਲਣੀ ਚਾਹੀਦੀ ਹੈ। ਤੁਹਾਨੂੰ ਫੁੱਲੀ ਜਿਹੜਾ ਇੰਟੀਗ੍ਰੇਟ ਹੋਣਾ ਪੈਣਾ ਅਮਰੀਕਨ ਸੋਸਾਇਟੀ ਦੇ ਵਿੱਚ, ਤੇ ਤੁਹਾਨੂੰ ਆਪਣੀਆਂ ਜਿਹੜੀਆਂ ਰਾਈਟ ਐਂਡ ਰਿਸਪੌਂਸਿਬਿਲਿਟੀਆਂ ਸਮਝਣੀਆਂ ਪੈਣੀਆਂ, ਤੇ ਰਿਸਪੈਕਟ ਜਿਹੜੀ ਸੀਗੀ ਉਹ ਸਿਟੀਜ਼ਨਸ ਨੂੰ ਜਿਹੜੀ ਆਫਰ ਕਰਨੀ ਪੈਣੀ। ਇਹ ਬੇਸਿਕਲੀ ਕੀ ਬਿਆਨ ਦਿੰਦੇ ਆ ਕਿ ਜਿਹੜੀ ਅਮਰੀਕਨ ਸਿਟੀਜ਼ਨਸ਼ਿਪ ਹੈਗੀ ਹੈ ਸਭ ਤੋਂ ਇੱਕ ਸੀਕ੍ਰੇਟ, ਜਿਹੜੀ ਸਭ ਤੋਂ ਜਿਹੜੀ ਆਪ ਹੀ ਖੁਦ ਹੀ ਕਰਿਆ ਕਿ ਸਭ ਤੋਂ ਜਿਹੜੀ ਤੁਸੀਂ ਕਹ ਲਓ ਕਿ ਟੌਪ ਦੀ ਸਿਟੀਜ਼ਨਸ਼ਿਪ ਹੈਗੀ ਵਰਲਡ ਦੀ, ਇਹ ਇਹਨਾਂ ਦੇ ਬਿਆਨ। ਤੇ ਆਪਾਂ ਉਹਨਾਂ ਨੂੰ ਦੇਣੀ ਆ ਜਿਹੜੇ ਫੁੱਲੀ ਸਾਨੂੰ ਐਮਬਰੇਸ ਕਰੂਗੇ, ਸਾਡੀ ਵੈਲਿਊ ਨੂੰ, ਸਾਡੇ ਸਿਧਾਂਤਾਂ ਨੂੰ ਐਮਬਰੇਸ ਜਿਹੜਾ ਕਰੂਗੇ। ਇਹਦੇ ਵਿੱਚ ਉਹ ਕਹਿੰਦੇ ਕਿ ਮੇਨ ਚੀਜ਼ ਜਿਹੜੀ ਹੈਗੀ ਆ, ਤੁਹਾਨੂੰ ਲਿਖਣੀ ਆਣੀ ਚਾਹੀਦੀ ਆ, ਪੜ੍ਹਨੀ ਆਣੀ ਚਾਹੀਦੀ ਆ, ਬੋਲਣੀ ਆਣੀ ਚਾਹੀਦੀ ਆ, ਤੇ ਤੁਹਾਨੂੰ US ਗਵਰਨਮੈਂਟ ਦਾ ਜਿਹੜਾ ਸੀਗਾ ਸਿਵਿਕਸ ਦੇ ਬਾਰੇ ਤੇ US ਗਵਰਨਮੈਂਟ ਦੇ ਬਾਰੇ ਸਾਰਾ ਪਤਾ ਹੋਣਾ ਚਾਹੀਦਾ।
ਤਾਂ ਕਿ ਜਿਹੜੇ ਅਮਰੀਕਨ ਲੋਕੀ ਆ ਉਹਨਾਂ ਨੂੰ ਅਸ਼ੋਰੈਂਸ ਮਿਲੇ ਕਿ ਤੁਸੀਂ ਉਹਨਾਂ ਦੇ ਵਿੱਚ ਅਸਿਮੀਲੇਟ ਜਿਹੜਾ ਹੋ ਸਕਦੇ ਆ ਤੇ ਅਮਰੀਕਾ ਦੇ ਵਿੱਚ ਕੰਟਰੀਬਿਊਟ ਜਿਹੜਾ ਕਰ ਸਕਦੇ ਆ। ਇਹਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਜਿਹੜਾ ਉਹ ਕਿਹਾ ਕਿ ਆਪਾਂ ਸਾਰੀਆਂ ਇਹਦੇ ਵਿੱਚ ਉਹ ਪੁਰਾਣੀਆਂ ਵੀ ਐਕਚੁਅਲੀ ਐਪਲੀਕੇਸ਼ਨਾਂ ਰਿਵਿਊ ਕਰੂਗੇ, ਜਿਹਦੇ ਵਿੱਚ ਕਿ ਇਹ ਆਪਣਾ ਡਿਸੇਬਿਲਿਟੀ ਐਕਸੈਪਸ਼ਨ ਦੀ ਗੱਲ ਕਰੀਏ, ਜਿੱਦਾਂ ਨਹੀਂ ਕਿ ਡਾਕਟਰ ਦਾ ਜਾ ਕੇ ਸਰਟੀਫਿਕੇਟ ਲਾ ਲਿਆ, ਹਾਂਜੀ ਇੰਗਲਿਸ਼ ਹਾਂਜੀ ਝੂਠੀ ਲਿਖਤਾ ਕਿ ਡਿਮੈਂਸ਼ੀਆ ਹੋ ਗਿਆ ਮੈਨੂੰ, ਕੋਈ ਪ੍ਰੋਬਲਮ ਹੈ, ਪੜ੍ਹ ਨਹੀਂ ਸਕਦਾ, ਲਿਖ ਨਹੀਂ ਸਕਦਾ। ਉਹ ਜਿਹੜੇ ਉਹ ਕੀ ਕਹਿੰਦੇ ਆ ਕਿ ਝੂਠੇ ਜਿਹੜਾ ਫਰਾਡ ਬੜਾ ਸੀਗਾ ਵਿੱਚ ਡਾਕਟਰ ਸ਼ਾਕਟਰ ਜਿਹੜੀ ਲੈਟਰਾਂ ਸ਼ੈਟਰਾਂ ਜਿਹੀਆਂ ਲਾ ਦਿੰਦੇ ਸੀਗੇ ਇੰਗਲਿਸ਼ ਦੀਆਂ ਸਿਵਿਕ ਟੈਸਟ ਰਿਕੁਆਇਰਮੈਂਟ ਨੂੰ ਬਾਈਪਾਸ ਕਰਨ ਲਈ, ਇੰਗਲਿਸ਼ ਨਹੀਂ ਸਿੱਖਣੀ ਤੇ ਸਿੱਧਾ ਹੀ ਬੰਦਾ ਸਿਟੀਜ਼ਨਸ਼ਿਪ ਜਿਹੜੇ ਕਰ ਜਾਂਦੇ ਸੀਗੇ। ਉਹਦੇ ਵਿੱਚ ਉਹਨਾਂ ਨੇ ਕਾਫੀ ਸਾਰੇ ਜਿਹੜੇ ਡਾਕਟਰ ਆ ਉਹ ਫੜੇ ਵੀ ਆ, ਕਈਆਂ ਨੂੰ ਕ੍ਰਿਮੀਨਲ ਵੀ ਜਿਹੜੇ ਚਾਰਜਸ ਲਾਏ ਆ, ਜਿਹੜੇ ਪੈਸੇ ਲਾ ਕੇ ਲੈਟਰ ਵਗੈਰਾ ਲਿਖਦੇ ਸੀਗੇ। ਪ੍ਰੋਬਲਮ ਉਹਦੇ ਵਿੱਚ ਰਾਜਕਰਨ ਜੀ ਇਹੋ ਜਿਹੀ ਹੁੰਦੀ ਕਿ ਉਹ ਜਿੱਦਾਂ ਸਾਰੇ ਢਾਂਚੇ ਜਿਹੜੇ ਐਗਜ਼ੈਕਟ ਸੇਮ ਹੁੰਦੇ ਸੀ ਕਿ ਇਹਨੂੰ ਡਿਮੈਂਸ਼ੀਆ ਹੋ ਗਿਆ, ਏਦਾਂ ਹੋ ਗਿਆ, ਏਦਾਂ ਹੋ ਗਿਆ, ਤੇ ਨਾਮ ਉੱਤੋਂ ਜਿਹੜਾ ਚੇਂਜ ਕੀਤਾ ਹੁੰਦਾ ਸੀਗਾ, ਤੇ ਉਹ ਸੇਮ ਜਿੱਦਾਂ ਆਫਿਸ ਜਿਹੜੇ ਸੀਗੇ ਆਪਣੇ ਬਾਰ-ਬਾਰ ਜਿਹੜਾ ਉਹੀ ਤੁਸੀਂ ਕਹ ਲਓ ਕਿ ਸੇਮ ਕਾਈਂਡ ਆਫ ਲੈਟਰ ਜਿਹੜੀ ਸੀਗੀ ਸਾਰਿਆਂ ਨੂੰ ਕਲਾਇੰਟ ਆਫਟਰ ਕਲਾਇੰਟ ਜਿਹੜਾ ਬਿਨਾਂ ਭਾਵੇਂ ਐਕਚੁਅਲ ਦੇ ਵਿੱਚ ਬੰਦੇ ਨੂੰ ਪ੍ਰੋਬਲਮ ਸੀਗੀ ਭਾਵੇਂ ਨਹੀਂ ਵੀ ਸੀਗੀ, ਉਹ ਸਿੱਧਾ ਹੀ ਜਿੱਦਾਂ ਕਹਿ ਲਓ ਇੱਕ ਸਿਟੀਜ਼ਨਸ਼ਿਪ ਡਾਕਟਰ ਬਣਿਆ ਹੁੰਦਾ ਬੰਦਾ, ਇਹ ਸਿਟੀਜ਼ਨਸ਼ਿਪ ਦਾ ਜਿਹੜਾ ਤੁਹਾਡੀ ਲੈਟਰ ਸ਼ੈਟਰ ਬਣਾ ਕੇ ਇੰਗਲਿਸ਼ ਦਾ ਟੈਸਟ, ਸਿਵਿਕ ਦਾ ਟੈਸਟ ਜਿਹੜਾ ਪਾਸ ਕਰਾ ਦਿੰਦਾ। ਸੋ ਉਹਨਾਂ ਵੱਲ ਇਹਨਾਂ ਨੇ ਬੇਸਿਕਲੀ ਇਸ਼ਾਰਾ ਕੀਤਾ ਕਿ ਉਹ ਚੀਜ਼ ਨੂੰ ਆਪਾਂ ਜਿਹੜਾ ਹੁਣ ਸੀਗਾ ਨੈਕਸਟ ਇਨਵੈਸਟੀਗੇਸ਼ਨ ਦੀ ਜਿਹੜੀ ਚੱਲ ਰਹੀ ਹੈ, ਤੇ ਉਹਦੇ ਵਿੱਚ ਉਹ ਕਹਿੰਦੇ ਆ ਕਿ ਆਪਾਂ ਜਿਹੜੇ ਡਿਸੇਬਿਲਿਟੀ ਜਿਹੜੀ ਸੀਗੀ ਉਹ ਖਤਮ ਕਰ ਦੇਣੀ, ਕਿ ਬੰਦਾ ਬੋਲਣੀ ਚਾਹੀਦੀ, ਬਸ ਆਉਣਾ ਚਾਹੀਦਾ। ਉਹਦੇ ਵਿੱਚ ਇਹਨਾਂ ਨੇ ਉਹ ਜਿਹੜੀਆਂ ਉਹ ਚੀਜ਼ ਤੇ ਸ਼ਿਕੰਜਾ ਜਿਹੜਾ ਕੱਸ ਰਿਹਾ ਕਿ ਰਿਕੁਆਇਰਮੈਂਟ ਜਿਹੜੀ ਚਾਹੀਦੀ ਹੈ। ਤੁਸੀਂ ਇਹਦੇ ਨਾਲ ਦੇਖਿਆ ਹੋਣਾ ਕਿ ਈਵਨ ਆਪਣੇ ਡਰਾਈਵਿੰਗ ਲਾਇਸੈਂਸ ਦੇ ਲਾਅ ਇਹ ਉਹ ਸਾਰਾ ਦੂਜੀਆਂ ਸਟੇਟਾਂ ਕਈ ਕਿ ਇੰਗਲਿਸ਼ ਬੋਲਣੀ ਆਣੀ ਚਾਹੀਦੀ ਹੈ, ਸਮਝ ਨਹੀਂ ਆਣੀ ਚਾਹੀਦੀ ਆ। ਰੋਡ ਵਾਲੇ ਜਿਹੜੇ ਇੰਸੀਡੈਂਟ ਸੀਗੇ ਉਹਦਾ ਵੀ ਬਹਾਨਾ ਜਿਹਾ ਲੱਭ ਕੇ ਹੁਣ ਇਹ ਉਹ ਚੀਜ਼ ਨੂੰ ਜ਼ਿਆਦਾ ਲੋੜ ਨਾਲੋਂ ਜ਼ਿਆਦਾ ਜਿਹੜੀ ਪ੍ਰੈਜ਼ੈਂਟ ਜਿਹੜੀ ਕਰ ਰਹੇ ਆ ਇਮੀਗ੍ਰੈਂਟਾਂ ਨੂੰ ਟਾਰਗੇਟ ਕਰਨ ਲਈ ਕਿ ਦੇਖੋ ਇੰਗਲਿਸ਼ ਨਹੀਂ ਆਉਂਦੀ ਹੈ, ਇਹਦੇ ਕਰਕੇ ਐਕਸੀਡੈਂਟ ਹੋ ਗਿਆ, ਸਾਈਨ ਨਹੀਂ ਪਤਾ, ਏਦਾਂ ਦੇ ਬਹਾਨੇ ਜਿਹੜੇ ਜ਼ਿਆਦਾ ਲੱਭ ਕੇ ਮਤਲਬ ਕਿ ਬੇਸਿਕਲੀ ਉਧਰਲੇ ਪਾਸੇ ਨੂੰ ਜਾ ਰਹੇ ਆ ਕਿ ਇੰਗਲਿਸ਼ ਸਪੀਕਰ ਜਿਹੜੇ ਸੀਗੇ ਉਹੀ ਜਿਹੜੇ ਕੁਆਲੀਫਾਈ ਕਰਨ ਤੇ ਦੂਜੇ ਕੁਆਲੀਫਾਈ ਜਿਹੜੇ ਨਾ ਕਰਨ। ਹੁਣ ਗੱਲ ਇਹ ਹੈ ਕਿ ਬੰਦਾ ਜਿਹੜਾ ਲੇਟ ਆਇਆ ਵਾ, ਬਜ਼ੁਰਗ ਕੋਈ ਆਇਆ, ਉਹ ਇੰਗਲਿਸ਼ ਬੋਲ ਨਹੀਂ ਸਕਦਾ ਜੀ, ਉਹਦੇ ਵਿੱਚ ਫਿਰ ਗੱਲ ਉਹ ਆ ਜਾਂਦੀ ਕਿ ਉਹਨੂੰ 20 ਸਾਲ 15 ਸਾਲ ਜਿਹੜਾ ਸੀਗਾ ਗ੍ਰੀਨ ਕਾਰਡ ਰਹਿਣਾ ਪੈਣਾ ਬਿਫੋਰ ਉਹ ਸਿਟੀਜ਼ਨ ਜਿਹੜੀ ਬਣੂਗਾ। ਆਪਾਂ ਐਮਬੈਸੀਆਂ ਦੇ ਵਿੱਚ ਹੁਣ ਕੀ ਦੇਖਣਾ ਸ਼ੁਰੂ ਕੀਤਾ ਕਿ ਭੈਣ ਭਰਾ ਵਾਲੇ ਕੇਸਾਂ ਜਿੱਦਾਂ ਫੋਰ ਐਗਜ਼ਾਮਪਲ ਉੱਥੇ ਕੋਈ ਮਸਲਾ ਜਿਹਾ ਹੈਲਥ ਹੁਲਥ ਵਾਲਾ ਹੈਗਾ ਜਾਂ ਮਾਪਿਆਂ ਦੇ ਵੀ ਕੇਸ ਕਰਦਾ, ਉੱਥੇ ਵੀ ਹੁਣ ਤੁਸੀਂ ਕਹਿ ਲਓ ਕਿ ਸਿੱਧੇ ਉਹ ਪਬਲਿਕ ਚਾਰਜ ਦੇ ਬੇਸ ਤੇ ਡਿਨਾਈ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਕਿ ਨਹੀਂ ਤੂੰ ਜਾ ਕੇ ਪਬਲਿਕ ਚਾਰਜ ਬਣ ਜਾਣਾ। ਦੱਸਦੇ ਨਹੀਂ ਕਿ ਕਿਉਂ ਬਣ ਜਾਣਾ, ਬਸ ਆਪਣੇ ਵੱਲੋਂ ਹੀ ਜਿਹੜਾ ਲਾ ਕੇ ਕਿ ਨਹੀਂ ਇਹਦੇ ਕੋਈ ਡਿਗਰੀ ਨਹੀਂ ਹੈਗੀ, ਇਹਦੀ ਉਮਰ ਜ਼ਿਆਦਾ ਵਾ ਜਾਂ ਇਹਨੂੰ ਕੋਈ ਬਿਮਾਰੀ ਆ ਜਾਂ ਕੋਈ ਵੈਲ ਨਹੀਂ ਹੈਗਾ। ਤੇ ਉਹ ਜਿਹੜੇ ਤੁਸੀਂ ਲਾ ਲਓ ਕਿ 15-15 ਸਾਲ ਤੋਂ ਲੋਕੀ ਜਿੱਦਾਂ ਵੇਟ ਕਰਦੇ ਸੀਗੇ ਕੇਸ ਕੁਸ, ਉਹ ਵੀ ਜਿਹੜੇ ਇਹਨਾਂ ਨੇ ਉੱਥੇ ਡਿਨਾਈ ਕਰਨੇ ਜਿਹੜੇ ਸ਼ੁਰੂ ਕਰਤੇ ਆ ਪਬਲਿਕ ਚਾਰਜ ਵਾਲੇ ਬੇਸ ਤੇ। ਤੇ ਹੁਣ ਜਿਹੜਾ ਬੰਦਾ ਮੰਨ ਲਓ ਕਿ ਉਰੇ ਆ ਗਿਆ, ਉਹਨੇ ਕਿਸੇ ਦੇ ਘਰ ਦੇ ਉਹਨਾਂ ਨੇ 5 ਸਾਲ ਬਾਅਦ ਸਿਟੀਜ਼ਨ ਬਣ ਜਾਣਾ ਸੀਗਾ ਫੋਰ ਐਗਜ਼ਾਮਪਲ, ਤੇ ਉਹ ਜੇ ਹੁਣ ਐਕਸੈਪਸ਼ਨ ਜਿਹੜੀ ਭਾਲਦਾ, ਪਹਿਲੀ ਗੱਲ ਤਾਂ ਇਹ ਡਾਕਟਰ ਸ਼ਾਕਟਰਾਂ ਕੋਲ ਜਾਣਾ ਨਹੀਂ ਚਾਹੀਦਾ ਸੀ, ਉਹ ਪੁੱਠਾ ਕੰਮ ਜਿਹੜਾ ਹੋ ਜਾਂਦਾ ਕਰਨਾ ਹੀ ਨਹੀਂ ਚਾਹੀਦਾ ਸੀਗਾ। ਸੋ ਉਹਦੇ ਵਿੱਚ ਇਹ ਹੈ ਕਿ 15 ਸਾਲ ਤੁਹਾਨੂੰ ਜਿਹੜੀ ਵੇਟ ਕਰਨੀ ਪੈਣੀ ਹੈ ਗ੍ਰੀਨ ਕਾਰਡ ਤੋਂ ਬਾਅਦ, ਫਿਰ ਤੁਹਾਡੀ ਜਿਹੜੀ ਰਿਲੈਕਸੇਸ਼ਨਸ ਵਗੈਰਾ ਜਿਹੜੀਆਂ ਹੋ ਜਾਂਦੀਆਂ, ਉਹਦਾ ਵੀ ਬਾਕੀ ਪਤਾ ਕੁਛ ਨਹੀਂ, ਇਹਨਾਂ ਨੇ ਕਿ ਸਾਰਾ ਹੀ ਚੱਕ ਦੇਣਾ ਕਿ ਨਹੀਂ ਤੁਸੀਂ ਇੰਗਲਿਸ਼ ਦੇ ਵਿੱਚ ਹੀ ਟੈਸਟ ਦਿਓ, ਮਤਲਬ ਉਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਇਹ ਲੈ ਕੇ ਜਾ ਰਹੇ ਆ। ਸਭ ਤੋਂ ਜਿਹੜੀ ਮੇਨ ਚੀਜ਼ ਇਹਨਾਂ ਨੇ ਇੱਕ ਹੋਰ ਪਾਈ ਆ, ਉਹ ਕਹਿੰਦੇ ਕਿ ਹੁਣ ਸਾਡੇ ਲਈ ਇਨਫ ਨਹੀਂ ਹੈਗਾ ਕਿ ਤੁਸੀਂ ਸਿਰਫ ਇਹ ਨਹੀਂ ਕਹਿਣਾ ਕਿ ਮੈਂ ਕੋਈ ਕ੍ਰਾਈਮ ਨਹੀਂ ਕੀਤਾ, ਮੈਂ ਕਲੀਨ ਆ, ਮੈਂ ਟੈਕਸ ਭਰਿਆ। ਉਹ ਕਹਿੰਦੇ ਉਹ ਤਾਂ ਆਪਾਂ ਉਹ ਤੋਂ ਜ਼ਿਆਦਾ ਜਿਹੜੀਆਂ ਚੀਜ਼ਾਂ ਦੇਖਣੀਆਂ, ਆਪਾਂ ਸਿਰਫ ਇੰਨਾ ਨਹੀਂ ਕਿ ਤੁਹਾਡਾ ਬੈਡ ਬਿਹੇਵੀਅਰ, ਐਬਸੈਂਸ ਆਫ ਬੈਡ ਬਿਹੇਵੀਅਰ, ਮਤਲਬ ਕਿ ਆਪਾਂ ਇਹ ਦੇਖ ਕੇ ਹੁਣ ਤੁਹਾਡੀ ਸਿਟੀਜ਼ਨਸ਼ਿਪ ਨਹੀਂ ਅਪਰੂਵ ਕਰਨੀ ਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਕਹਿੰਦੇ ਆਪਾਂ ਉਹ ਤੋਂ ਜ਼ਿਆਦਾ ਜਿਹੜੀਆਂ ਚੀਜ਼ਾਂ ਸ਼ੁਰੂ ਕਰਨੀਆਂ, ਤੇ ਇੱਕ ਚੀਜ਼ ਇਹਨਾਂ ਨੇ ਕਰਨੀ ਆ ਨੇਬਰਹੁੱਡ ਇਨਵੈਸਟੀਗੇਸ਼ਨ, ਕਿ ਆਪਾਂ ਗਵਾਂਢ ਤੋਂ ਜਾ ਕੇ ਜਿਹੜਾ ਪੁੱਛਣਾ। ਠੀਕ ਆ, ਹਾਂ ਠੀਕ ਆ, ਤੇ ਲਾਈਕ ਸਾਰਿਆਂ ਨੂੰ ਬੇਨਤੀ ਉਹੀ, ਠੀਕ ਆ ਕਿ ਨਹੀਂ, ਪੁਰਾਣੀ ਬੁੱਢੀ ਨੂੰ ਆਪਣੇ ਗਵਾਂਢ ਚ ਤੰਗ ਨਾ ਕਰੇ ਕੋਈ ਵੀ, ਗਲਤ ਬਿਆਨ ਉਹਨੇ ਦੇਤਾ, ਠੀਕ ਆ, ਤੁਹਾਨੂੰ ਪਤਾ ਇਸ਼ਾਰਾ ਕਿੱਧਰ ਨੂੰ, ਲਾਊਡ ਮਿਊਜ਼ਿਕ ਵੱਲੋਂ ਇੱਧਰ ਉੱਧਰ। ਸੋ ਸਾਰਿਆਂ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਕਿ ਨੇਬਰਹੁੱਡ ਇਨਵੈਸਟੀਗੇਸ਼ਨ ਕਹਿੰਦੇ ਕਰਨੀ ਆ। ਤੁਸੀਂ ਇਹ ਦੇਖੋ ਵੀ ਨੈਚੁਰਲਾਈਜੇਸ਼ਨ ਦੇ ਵਿੱਚ ਵੀ ਤੁਹਾਡੇ ਤੋਂ ਜ਼ਿਆਦਾ ਪਾਵਰ ਤੁਹਾਡੇ ਗਵਾਂਢੀਆਂ ਨੂੰ ਦੇ ਰਹੇ ਆ। ਉਹ ਸ਼ਰੇਆਮ ਕਹਿ ਰਹੇ ਆ ਕਿ ਆਪਾਂ ਜਾ ਕੇ ਪੁੱਛਣਾ ਕਿ ਬੰਦਾ ਕਿੱਦਾਂ ਦਾ ਮਿਲਦਾ ਵਿਚਰਦਾ, ਕਿੱਦਾਂ ਦਾ ਵਾ, ਚੰਗਾ ਹੈਗਾ ਕਿ ਨਹੀਂ ਹੈਗਾ। ਉਹ ਕਹਿੰਦੇ ਕਿ ਸਾਨੂੰ ਹੋਰ ਐਵੀਡੈਂਸ ਚਾਹੀਦਾ ਹੈਗਾ, ਤੁਸੀਂ ਲਿਆ ਕੇ ਦੇਣਾ ਕਿ ਤੁਸੀਂ ਕਿੱਦਾਂ ਅਮਰੀਕਨ ਸੋਸਾਇਟੀ ਦੇ ਵਿੱਚ ਵਿਚਰੇ ਆ, ਤੁਸੀਂ ਕੀ ਕੀਤਾ, ਠੀਕ ਆ, ਨੌਨ ਪ੍ਰੋਫਿਟਾਂ 'ਚ ਕੰਮ ਕੀਤਾ, ਕੀ ਕੀਤਾ, ਡੋਨੇਸ਼ਨਾਂ ਦਿੱਤੀਆਂ ਚਰਚ ਨੂੰ,
ਠੀਕ ਹੈ ਕਿ ਨਹੀਂ, ਵਲੰਟੀਅਰ ਕੀਤਾ ਪ੍ਰੋਗਰਾਮਾਂ 'ਚ, ਏਦਾਂ ਦੀਆਂ ਆਪਾਂ ਚੀਜ਼ਾਂ ਦੇਖਣੀਆਂ ਕਿ ਬੰਦਾ ਐਫਰਟ ਕਰਦਾ ਹੈਗਾ ਅਮਰੀਕਾ ਦੇ ਵਿੱਚ ਉਹ ਕਰਨ ਦਾ। ਤੇ ਉਹ ਬੇਸਿਕਲੀ ਨਾਲ ਉਹਨਾਂ ਨੇ ਇੱਕ ਜਿਹੜਾ ਇਹਨਾਂ ਦਾ ਕਨਸਟੀਟਿਊਸ਼ਨ ਡੇ ਹੁਣ ਨਿਕਲਿਆ ਸੀਗਾ ਸਤੰਬਰ 'ਚ, ਇੱਕ ਲੈਟਰ ਵੀ ਕਹਿੰਦੇ ਉਹਨਾਂ ਨੇ ਜਿਹੜੀ ਟਰੰਪ ਸਾਹਿਬ ਨੇ ਲਿਖੀ ਆ ਉਹ ਦੇਣੀ ਆ ਨਾਲ ਓਥ ਆਫ ਐਲੀਜੈਂਸ ਦੇ। ਉਹ ਬੇਸਿਕਲੀ ਲੈਟਰ ਦੇ ਵਿੱਚ ਇਹ ਕਹਿ ਰਿਹਾ ਕਿ ਇਹ ਜਿਹੜਾ ਅਮਰੀਕਾ ਵਾ, ਠੀਕ ਹੈ, ਤੁਹਾਡੀ ਨਵੀਂ ਹੋਮਲੈਂਡ ਆ, ਤੇ ਤੁਸੀਂ ਇਹਦੇ ਵਿੱਚ ਹੁਣ ਸਟੈਂਡ ਕਰਦੇ ਆ ਵਨ ਨੇਸ਼ਨ ਅੰਡਰ ਵਨ ਗੋਡ। ਇੱਥੇ ਬੜਾ ਡਿਸਪਿਊਟ ਰਿਹਾ ਕਿ ਇਹ ਵਾਲੀ ਜਿਹੜੀ ਐਲੀਜੈਂਸ ਜਿਹੜੀ ਹੈਗੀ ਆ ਵਨ ਨੇਸ਼ਨ ਅੰਡਰ ਵਨ ਗੋਡ, ਸਕੂਲਾਂ ਦੇ ਵਿੱਚ ਇਹ ਜਿਹੜਾ ਹੈਗੀ ਸ਼ਬਦਾਵਲੀ ਵਰਤਣੀ ਚਾਹੀਦੀ, ਨਹੀਂ ਵਰਤਣੀ ਚਾਹੀਦੀ, ਵੀ ਗੋਡ ਕਿਹਦਾ, ਤੁਹਾਡਾ ਕਿ ਮੇਰਾ, ਜਾਂ ਆਸਤਿਕ ਬੰਦਾ ਨਾਸਤਿਕ ਬੰਦਾ ਵਾਲਾ ਵੀ ਲਾ ਸਕਦੇ ਆ ਤੁਸੀਂ, ਜਿਹੜੇ ਪਾਸੇ ਮਰਜ਼ੀ ਗੱਲ ਜਾ ਸਕਦੇ ਆ। ਤੇ ਉਹਦੇ ਵਿੱਚ ਹੁਣ ਇਹ ਆ ਗਿਆ ਕਿ ਉਹ ਕਹਿੰਦੇ ਕਿ ਤੁਸੀਂ ਜਿਹੜਾ ਆਪਣੀ ਸਹੁੰ ਖਾਦੀ ਆ ਜਾਂ ਜਿਹੜੀ ਲਾਇਲਟੀ ਜਿਹੜੀ ਭਰਨੀ ਆ ਉਹ ਅਮਰੀਕਾ ਵਾਸਤੇ ਭਰਨੀ ਆ, ਤੇ ਇਨ ਰਿਟਰਨ ਅਮਰੀਕਾ ਤੁਹਾਨੂੰ ਜਿਹੜਾ ਸੀਗਾ ਫਰੀडम ਤੇ ਓਪਰਚੁਨਿਟੀ ਪ੍ਰੋਮਿਸ ਕਰੂਗੀ। ਨਾਲ ਇਹਨਾਂ ਨੇ ਬਾਈਡਨ ਸਾਹਿਬ ਤੇ ਜਿਹੜਾ ਤਵਾ ਲਾਤਾ ਕਿ ਜਿਹੜੀ ਦੂਜੀ ਸਰਕਾਰ ਆ ਇਹ ਕਿ ਉਹ ਜਾਣ ਕੇ ਜਿਹੜਾ ਉਹਨਾਂ ਨੇ ਦਰਵਾਜ਼ਾ ਜਿਹੜਾ ਖੋਲਿਆ ਇਲੀਗਲ ਏਲੀਅਨ ਜਾਂ ਜਿਹੜੇ ਲੋਕੀ ਅਮਰੀਕਾ ਦਾ ਭਲਾ ਨਹੀਂ ਚਾਹੁੰਦੇ ਜਾਂ ਅਮਰੀਕਾ ਬਾਰੇ ਮੰਦਾ ਬੋਲਦੇ ਆ ਤੇ ਰਹਿੰਦੇ ਵੀ ਅਮਰੀਕਾ ਦੇ ਵਿੱਚ ਆ, ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਜਿਹੜੀਆਂ ਚੈੱਕ ਕਹਿੰਦੇ ਕਰਨੀਆਂ ਸੋਸ਼ਲ ਮੀਡੀਆ ਦੇ ਵਿੱਚ। ਕਿਤੇ ਵੀ ਕਿਤੇ ਇਹ ਵਿਅਕਤੀ ਉਹ ਤਾਂ ਨਹੀਂ ਹੈਗਾ ਕਿ ਅਮਰੀਕਾ 'ਚ ਰਹਿ ਰਿਹਾ, ਅਮਰੀਕਾ ਦੀ ਖਾ ਰਿਹਾ ਤੇ ਅਮਰੀਕਾ ਦੇ ਬਾਰੇ ਬੁਰਾ ਜਿਹੜਾ ਬੋਲ ਰਿਹਾ। ਉਹ ਹੁਣ ਜਿਹੜਾ ਸੀਗਾ ਸੋਸ਼ਲ ਮੀਡੀਆ ਦੇ ਥਰੂ, ਠੀਕ ਆ, ਜਾਂ ਤੁਹਾਡੇ ਜਿਹੜਾ ਹੈ ਨੇਬਰਹੁੱਡ ਜਿਹੜੇ ਕਹਿੰਦੇ ਆ ਵਾਚ ਪ੍ਰੋਗਰਾਮ ਆਉਣ ਦੇ ਥਰੂ, ਉਹ ਚੀਜ਼ ਇਹਨਾਂ ਨੇ ਜਿਹੜੀ ਚੈੱਕ ਕਰਨੀ ਆ। ਤੇ ਮੋਸਟ ਇੰਪੋਰਟੈਂਟਲੀ ਇਹ ਬੇਸਿਕਲੀ ਇਹ ਕਹਿੰਦੇ ਆ ਕਿ ਆਪਾਂ ਐਡੀਸ਼ਨਲ ਚੀਜ਼ਾਂ ਜਿਹੜੀਆਂ ਹੁਣ ਦੇਖਣੀਆਂ, ਆਪਾਂ ਸਿਰਫ ਇਹ ਨਹੀਂ ਦੇਖਣਾ ਕਿ ਬੰਦੇ ਦਾ ਰਿਕਾਰਡ ਕਲੀਨ ਆ, ਆਪਾਂ ਇਹ ਦੇਖਣਾ ਕਿ ਇਹ ਬੰਦਾ ਮਿਕਸ ਹੋ ਸਕਦਾ ਅਮਰੀਕਾ ਦੇ ਵਿੱਚ ਕਿ ਨਹੀਂ ਹੋ ਸਕਦਾ ਜੀ। ਤੇ ਇਹਦੇ ਵਿੱਚ ਫਿਰ ਛੋਟੇ ਛੋਟੇ ਕ੍ਰਾਈਮ ਹਰੇਕ ਚੀਜ਼ ਇਹਨਾਂ ਨੇ ਬਹਾਨਾ ਕਿਸੇ ਚੀਜ਼ ਦਾ ਵੀ ਲੱਭ ਸਕਦੇ ਆ, ਠੀਕ ਹੈ ਕਿ ਨਹੀਂ। ਮੋਰਲ ਕੈਰੈਕਟਰ ਦੇਖਣਾ ਤੁਹਾਡਾ, ਗੁੱਡ ਮੋਰਲ ਕੈਰੈਕਟਰ ਜਿਹੜਾ ਉਹਨਾਂ ਨੇ ਦੇਖਣਾ ਜੀ। ਸੋ ਫੈਡਰਲ ਰਜਿਸਟਰ ਦੇ ਵਿੱਚ ਤੇ ਕਹਿੰਦੇ ਸ਼ਾਇਦ ਇਹ ਨੋਟਿਸ ਇਹਨਾਂ ਨੇ ਪਾਇਆ ਹੈਗਾ ਆ, ਤੇ ਮੋਸਟ ਪ੍ਰੋਬਬਲੀ ਕਹਿੰਦੇ ਇਹੀ ਚੀਜ਼ ਇਹਨਾਂ ਨੇ 13 ਨਵੰਬਰ 2020 ਦੇ ਵਿੱਚ ਕੀਤੀ ਸੀ ਜਦੋਂ ਟਰੰਪ ਹੁਣਾਂ ਦਾ ਕਾਰਜਕਾਲ ਖਤਮ ਹੋਣ ਵਾਲਾ ਸੀ, ਤੇ ਪਰ ਉਦੋਂ ਉਹ ਰਹਿ ਗਿਆ ਸੀਗਾ। ਤੇ ਕਹਿੰਦੇ ਵੀ ਇਹ ਨੋਟਿਸ ਇਫੈਕਟਿਵ 18 ਸਤੰਬਰ ਤੋਂ ਜਿਹੜਾ ਆ ਉਹ ਚੀਜ਼ ਹੋਣਾ, ਤੇ 20 ਅਕਤੂਬਰ ਤੋਂ ਕਹਿੰਦੇ ਵੀ ਜਿਹੜੇ ਵੀ ਨੈਚੁਰਲਾਈਜੇਸ਼ਨ ਦੇ ਐਪਲੀਕੇਸ਼ਨ ਔਨ ਔਰ ਆਫਟਰ ਅਕਤੂਬਰ 20th, ਜੋ ਮਹੀਨਾ ਰਹਿ ਗਿਆ ਪੂਰਾ ਅੱਜ ਤੋਂ, ਵੀ ਉਸ ਤੋਂ ਬਾਅਦ ਦੇ ਵਿੱਚ ਜੇ ਕੋਈ ਅਪਲਾਈ ਕਰਦਾ ਤੇ ਫਿਰ ਨਵੇਂ ਸਿਵਿਕ ਟੈਸਟ ਦੇ ਵਿੱਚ ਆ। ਸਿਵਿਕ ਟੈਸਟ ਦਾ ਮੈਂ ਅਟਾਰਨੀ ਟਿਰਕੇਨਾ ਜੀ ਦੇਖ ਰਿਹਾ ਸੀ, ਪਹਿਲਾਂ 10 ਚੋਂ ਆਈ ਥਿੰਕ 6 ਸਵਾਲ ਹੁੰਦੇ ਸੀ, ਹੁਣ 20 ਚੋਂ 12 ਕਰਤੇ ਆ। ਸਵਾਲ 100 ਹੁੰਦੇ ਸੀ ਤੇ ਉਹ 100 ਸਵਾਲ ਜਿਹੜੇ ਵਧਾ ਕੇ 128 ਕੀਤੇ ਆ। ਤੇ ਹਾਂ, ਸੋ ਉਹ ਵੀ ਜਿਹੜੇ ਚੇਂਜਸ ਨਾਲ ਨੈਚੁਰਲਾਈਜੇਸ਼ਨ ਟੈਸਟ ਦੇ ਵਿੱਚ, ਸਿਵਿਕ ਟੈਸਟ ਦੇ ਵਿੱਚ ਜਿਹੜੇ ਉਹ ਆ ਰਹੇ ਆ। ਤੇ ਜਿਹੜੇ DHS ਦੇ ਅਸਿਸਟੈਂਟ ਸੈਕਟਰੀ ਆ ਟਰੇਸ਼ੀਆ ਮੈਕਲੌਫਲਿਨ ਕਹਿੰਦੇ ਵੀ ਸਾਲਾਂ ਬੱਧੀ ਅਬਿਊਜ਼ ਬਹੁਤ ਹੋਇਆ ਆ ਸਾਡੇ ਇਮੀਗ੍ਰੇਸ਼ਨ ਸਿਸਟਮ ਦਾ, ਤੇ ਹੁਣ ਅਸੀਂ ਇਹਦੇ ਵਿੱਚ ਸੈਨਿਟੀ ਲੈ ਕੇ ਆ ਰਹੇ ਆ ਵੀ ਮੁੜ ਦੁਬਾਰਾ ਜਿਹੜਾ ਉਹ ਸਟੇਬਿਲਿਟੀ ਜਿਹੜੀ ਉਹ ਆਵੇ, ਸੈਨਿਟੀ ਆਵੇ, ਅਕਲਮੰਦੀ ਕਹਿੰਦੇ ਵੀ ਅਸੀਂ ਜਿਹੜੀ ਉਹ ਹੁਣ ਇਸ ਦੇ ਵਿੱਚ ਮੁੜ ਦੁਬਾਰਾ ਲੈ ਕੇ ਜਿਹੜੀ ਉਹ ਆਉਣੀ ਆ। ਸੋ ਇਹ ਇਹਨਾਂ ਦਾ ਮੇਨ ਹੈਗਾ ਆ ਜਿਹੜਾ ਮੁੱਦਾ, ਵੀ ਇਮੀਗ੍ਰੇਸ਼ਨ ਸਿਸਟਮ ਨੂੰ ਅਸੀਂ ਜਿਹੜਾ ਇਨਸੇਨ ਆ ਉਸਨੂੰ ਸੇਨ ਜਿਹੜਾ ਉਹ ਕਰਨਾ ਆ। ਤੇ ਕਹਿੰਦੇ ਵੀ ਮੱਚ ਨੀਡਡ ਰਿਫਾਰਮ ਸੀਗੇ ਤੇ ਉਹ ਆਪਾਂ ਇਸ ਦੇ ਵਿੱਚ ਕਰ ਰਹੇ ਆ। ਸੋ ਬੇਸਿਕਲੀ ਫਰੋਮ ਦਾ ਬਾਟਮ ਸਟਾਰਟ ਕਰ ਲਓ, ਬਾਟਮ ਤੋਂ ਲੈ ਕੇ ਟੌਪ ਤੱਕ ਇਹਨਾਂ ਨੇ ਜਿਹੜੇ ਸਟੈਂਡਰਡਸ ਆ ਉਹ ਲਗਾਤਾਰ ਉਸਨਾਂ ਨੂੰ ਹਾਈ ਜਿਹੜਾ ਉਹ ਕਰਦੇ ਜਾ ਰਹੇ ਆ, ਜਾਂ ਕਹਿ ਲਓ ਵੀ ਡਿਫਿਕਲਟ ਜਿਹੜੇ ਉਸ ਦੇ ਵਿੱਚ ਕਰਦੇ ਜਾ ਰਹੇ ਹੈਗੇ ਆ। ਉਹ ਕਹਿੰਦੇ ਕਿ ਇਮੀਗ੍ਰੈਂਟ ਆਵੇ ਹੀ ਨਾ ਕੋਈ ਬੇਸਿਕਲੀ, ਚਾਹੇ ਲੀਗਲ ਆ, ਚਾਹੇ ਕੰਧ ਟੱਪ ਕੇ ਵਾਲੇ ਕਹਿ ਲਓ, ਤੇ ਚਾਹੇ ਜਿੱਦਾਂ ਆਪਾਂ ਸ਼ੁਰੂਆਤ 'ਚ ਕਿਹਾ ਵੀ ਚਾਹੇ ਫੈਮਿਲੀ ਵਾਲੇ। ਰੀਸੈਂਟਲੀ ਆਪਾਂ ਦੇਖਿਆ ਨਾ ਅਟਾਰਨੀ ਟਿਰਕੇਨਾ ਜੀ, ਆਪਾਂ ਜਦੋਂ ਇਮੀਗ੍ਰੇਸ਼ਨ ਦੀਆਂ ਰੇਡਸ ਵੱਜਦੀਆਂ ਸੀ, ਤੁਸੀਂ 2 ਐਪੀਸੋਡ ਪਹਿਲਾਂ ਆਪਾਂ ਉਹ ਗੱਲ ਕੀਤੀ ਸੀ ਜਿਹੜੇ ਇੱਕ ਕਾਰ ਵਾਸ਼ ਦੀ, ਉੱਥੇ ਜਿਹੜੇ ਸਿਟੀਜ਼ਨ ਨੂੰ ਵੀ ਚੱਕ ਲਿਆ ਸੀ। ਉਹ ਜਦੋਂ ਤੋਂ ਸੁਪਰੀਮ ਕੋਰਟ ਨੇ ਆਗਿਆ ਦੇਤੀ ਸੀ, ਉਹ ਪਤਾ ਨਹੀਂ ਹੁਣ ਸੇਮ ਕਾਰ ਵਾਸ਼ ਜਾਂ ਡਿਫਰੈਂਟ ਕਾਰ ਵਾਸ਼, ਉਹਨਾਂ ਨੇ ਫਿਰ ਨਿਸ਼ਾਨਾ ਜਿਹੜਾ ਇੱਕ ਹੋਰ ਕਾਰ ਵਾਸ਼ ਨੂੰ ਜਿਹੜਾ ਇਦਾਂ ਹੀ ਬਣਾਇਆ ਸੀ। ਆਪਣੀ ਵੀ ਕਮਿਊਨਿਟੀ ਦੇ ਕੀ ਨੌਜਵਾਨ ਤੇ ਕੀ ਬਜ਼ੁਰਗ, ਗੁਰੂ ਘਰਾਂ ਦੇ ਭਾਈਆਂ ਤੋਂ ਲੈ ਕੇ ਬੀਬੀਆਂ ਜਿਹੜੀਆਂ ਆ, ਉਹ ਵੀ ਸਾਰੇ ਜਿਹੜੇ ਉਹ ਚੱਕ ਹੋ ਰਹੇ ਆ। ਸੋ ਲੇਟਲੀ ਇਹ ਸਾਰੀਆਂ ਚੀਜ਼ਾਂ ਪਤਾ ਲੱਗ ਰਹੀਆਂ। ਸੋ ਲੇਟੈਸਟ ਨਿਊਜ਼ ਇੱਕ ਦੱਸਦੇ ਜਾਈਏ, ਮੋਡੈਸਟੋ ਦੇ ਵਿੱਚ ਜਿਹੜੇ ਗੁਰੂ ਘਰ ਦੇ ਵਿੱਚ ਰਾਗੀ ਸਿੰਘ ਸੀਗੇ, 2 ਭਰਾ ਜਿਹੜੇ ਆ, ਉਹਨਾਂ ਦੇ ਵਿੱਚੋਂ ਇੱਕ ਨੂੰ ਜਿਹੜਾ ਆ ਉਹ ਆਈਸ ਦੇ ਦੁਆਰਾ ਜਿਹੜਾ ਡਿਟੇਨ ਕੀਤਾ ਗਿਆ। ਸੋ ਕਾਫੀ ਉਸ ਦਾ ਵੀ ਰੌਲਾ ਪੈ ਰਿਹਾ। ਇੱਕ ਜਿਹੜੇ ਬੀਬੀ ਸੀਗੇ ਬਰਕਲੇ ਤੋਂ, ਉਹਨਾਂ ਨੂੰ 71 ਸਾਲ ਜਿਨ੍ਹਾਂ ਦੀ ਉਮਰ ਸੀ, ਉਹਨਾਂ ਨੂੰ ਵੀ ਕੀਤਾ ਗਿਆ ਆ। ਤੇ ਸਭ ਤੋਂ ਜਿਹੜੀ
ਟਿਰਕਿਆ ਜੀ ਇੱਕ ਚੀਜ਼ ਜਿਹੜੀ ਚੱਲ ਰਹੀ ਆ, ਚਲੋ ਡਿਟੇਨ ਕਰਨਾ ਤੁਸੀਂ ਆਪਣਾ ਜੇ ਪ੍ਰੋਸੈਸ ਪ੍ਰੋਸੀਜਰ ਜੋ ਵੀ ਕਰ ਰਹੇ ਆ ਉਹ ਤਾਂ ਹੈ ਹੀ ਹੈ, ਪਰ ਜਿਹੜੇ ਖਾਸ ਕਰਕੇ ਬਿਮਾਰ ਸ਼ਮਾਰ ਬੰਦੇ ਨੇ, ਦਵਾਈਆਂ ਲੈਂਦੇ ਨੇ, ਕੋਈ ਕਿਡਨੀ ਦੀ ਪ੍ਰੋਬਲਮ ਆ, ਕੋਈ ਡਾਇਲਿਸਿਸ ਵਾਲੇ ਆ, ਕਿਸੇ ਨੂੰ ਕੁਛ ਆ, ਉਹਨਾਂ ਦੇ ਨਾਲ ਅੰਦਰੋਂ ਇਹੀ ਪਤਾ ਲੱਗ ਰਿਹਾ ਜੋ ਰਿਪੋਰਟਸ ਆ ਰਹੀਆਂ ਵੀ ਵਤੀਰਾ ਕੋਈ ਬੜਾ ਚੰਗਾ ਨਹੀਂ ਹੋ ਰਿਹਾ। ਨਹੀਂ ਜੀ ਨਹੀਂ, ਬਿਲਕੁਲ ਵੀ ਉਹ ਆਪਣੀ ਦਵਾਈਆਂ ਉਹ ਤਾਂ ਕਈ ਵਾਰੀ ਜਿਹੜੇ ਆਪਣੇ ਇੰਗਲਿਸ਼ ਸਪੀਕਰ ਵੀ ਕਈ ਵਾਰੀ ਆਉਂਦੇ ਆ, ਤੁਸੀਂ ਉਹਨਾਂ ਦਾ ਵੀ ਸੁਣਿਆ ਹੋਣਾ ਕਿ ਕੋਈ ਆਸਟ੍ਰੇਲੀਅਨ ਕਿ ਦਵਾਈਆਂ ਦਾ ਐਕਸੈਸ ਜਿਹੜਾ ਸੀਗਾ ਉਹ ਤਾਂ ਮੇਰੇ ਖਿਆਲ ਲਾਸਟ ਪ੍ਰਾਇੋਰਟੀ ਉਹਨਾਂ ਦੀ ਹੋਣੀ ਹੈ ਉੱਥੇ, ਮਤਲਬ ਕਿ ਜਿਹੜੇ ਮਾਹੌਲ ਕੋਈ ਬਾਲੇ ਵਧੀਆ ਨਹੀਂ ਡਿਟੈਂਸ਼ਨ ਦੇ ਵਿੱਚ ਲੈ ਦੇ ਕੇ ਉਹ ਇਦਾਂ ਹੀ ਆ ਕਿ ਕਈਆਂ ਦੇ ਹੁਣ ਜਿੱਦਾਂ ਕੇਸ ਆ, ਕਈ ਤਾਂ ਜੀ ਜਿਹੜੇ ਸਟਰੋਂਗ ਵਿਲਡ ਬੰਦੇ ਹੈਗੇ ਉਹ ਟਿਕ ਜਾਂਦੇ ਆ ਸਾਲ ਵੀ, ਜਿਹੜਾ ਕੇਸ ਅੰਦਰੋਂ ਲੜ ਲੈਂਦੇ ਆ, ਤਰੀਕਾਂ ਜਿਹੜੀਆਂ ਅੰਦਰ ਪੈਂਦੀਆਂ ਲੜ ਲੈਂਦੇ ਆ ਜੀ। ਤੇ ਕਈ ਲੋਕਾਂ ਮਤਲਬ ਇੱਕ ਤੁਸੀਂ ਕਹਿ ਲਓ ਕਿ ਇੱਕ ਸਟ੍ਰੈਟਜੀ ਆ ਇਮੀਗ੍ਰੇਸ਼ਨ ਦੀ, ਕਿ ਜਿੱਦਾਂ ਹੁਣ ਕਈ ਵਾਰੀ ਬੰਦਾ ਗਿਆ ਹੀ ਆ ਪਿੱਛੋਂ, ਜਿੱਦਾਂ ਪੁਆਇੰਟ ਆਫ ਕੰਟੈਕਟ ਆ ਜਾਂ ਘਰ ਦੇ ਆ ਇੰਡੀਆ ਚ, ਉਹ ਪਰੇਸ਼ਾਨ ਹੋ ਜਾਂਦੇ ਕਿ ਯਾਰ ਪਤਾ ਨਹੀਂ ਇਹ ਰਹਿ ਸਕਦਾ ਕਿ ਨਹੀਂ ਰਹਿ ਸਕਦਾ, ਕਿ ਅਜੇ ਗਿਆ ਹੀ ਆ ਬੰਦਾ ਅੰਦਰ। ਮੈਂ ਜੇ ਤਾਂ ਤੁਸੀਂ ਹੁਣੇ ਪਹਿਲੇ ਦਿਨ ਹੀ ਇਹ ਕਹਿ ਰਹੇ ਕਿ ਬੰਦਾ ਕੇਸ ਨਹੀਂ ਲੜ ਸਕਦਾ ਅੰਦਰੋਂ, ਕਿੱਦਾਂ ਕਰੂਗਾ? ਕਿਉਂਕਿ ਹੁਣ ਇਹ ਤਾਂ 6 ਮਹੀਨੇ, ਕਿਉਂਕਿ ਬੈਕਲੌਗ ਵਧਣਾ ਇਹਦੇ ਵਿੱਚ ਜਦੋਂ ਬੰਦੇ ਫੜਨੇ, ਠੀਕ ਆ, ਜਿਹੜੀ ਤਰੀਕ 3 ਮਹੀਨੇ ਚ ਪੈਂਦੀ ਸੀ ਅੰਦਰ, ਉਹਦਾ ਵੀ ਤਾਂ ਡਿਲੇ ਪਊਗਾ 6 ਮਹੀਨੇ 7, ਕਿਉਂਕਿ ਅਨਲੈਸ ਇਹ ਮਿਲਟਰੀ ਜੱਜ ਜਾਂ ਉਹ ਨਹੀਂ ਲੈ ਕੇ ਆਉਂਦੇ, ਜਿਹੜੇ ਆਹ ਕਹਿੰਦੇ ਸੀਗੇ ਕਿ ਹੋਰ ਜੱਜ ਜਿਹੜੇ ਪਾ ਦੇਣੇ ਆ ਹਜ਼ਾਰਾਂ ਚ, ਤੇ ਉਹਦੇ ਵਿੱਚ ਹੁਣ ਅੰਦਰੋਂ ਜੋ ਸੁਣੀਦਾ ਕਈ ਵਾਰੀ ਮਤਲਬ ਹਾਲਾਤ ਕੋਈ ਬਾਲੇ ਵਧੀਆ ਨਹੀਂ, ਮਤਲਬ ਕਿ ਕਾਫੀ ਪਰੇਸ਼ਾਨੀ ਤੰਗੀ, ਤਾਂ ਮਤਲਬ ਲੀਸਟ ਚੀਜ਼ ਹੈਗੀ, ਲੋਕੀ ਕਹਿੰਦੇ ਕਿ ਕਾਫੀ ਨਾਈਟਮੇਅਰ ਟਾਈਪ ਸਿਨੈਰੀਓ ਹੀ ਆ, ਦਵਾਈਆਂ ਵੀ ਜਿਹੜੀ ਉਹ, ਤੇ ਕਈ ਲੋਕਾਂ ਨਾਲ ਅੰਦਰ ਜਿਹੜਾ ਸੀਗਾ ਜੇਲ੍ਹ ਦੇ ਅੰਦਰ ਕ੍ਰਾਈਮ ਵੀ ਹੋ ਜਾਂਦੇ ਆ ਉੱਥੇ, ਮਤਲਬ ਕਿ ਜਦੋਂ ਸਾਰਿਆਂ ਨੂੰ ਲਮਸਮ ਕਰਕੇ ਸੁੱਟਿਆ ਹੋਇਆ, ਤੇ ਕਈ ਏਦਾਂ ਦੇ ਵੀ ਕੇਸ ਜਿਹੜੇ ਆਏ ਆ, ਉਹ ਕਹਿੰਦੇ ਆ ਕਿ ਯੂ ਵੀਜ਼ਾ ਆਪਣਾ ਲਾਣਾ, ਅੰਦਰ ਜਿਹੜੇ ਕ੍ਰਾਈਮ ਹੋ ਜਾਂਦੇ ਆ ਡਿਟੈਂਸ਼ਨ ਦੇ ਵਿੱਚ ਬੰਦਿਆਂ ਦੇ ਨਾਲ, ਤੁਸੀਂ ਦੇਖ ਲਓ ਹਿਸਾਬ ਕਿਤਾਬ। ਅੱਛਾ, ਹਾਂਜੀ, ਵਾਓ। ਹੁਣ ਕਿੰਨੀ ਤਰ੍ਹਾਂ ਦੇ ਬੰਦੇ ਜਿਹੜੇ ਤੁਸੀਂ ਕਹਿ ਲਓ ਕਿ ਹਰੇਕ ਇਮੀਗ੍ਰੈਂਟ ਨੂੰ ਤੁਸੀਂ, ਭਾਵੇਂ ਬੰਦਾ ਇੰਜੀਨੀਅਰ ਵੀ ਸੀਗਾ, ਉਹਨੇ ਕੁਝ ਮਤਲਬ ਹੋ ਗਿਆ ਉਹਦਾ ਆਊਟ ਆਫ ਸਟੇਟ, ਤੇ ਮੈਂ ਕਿਹਾ ਫੜ ਕੇ ਹਰੇਕ ਬੰਦੇ ਨੂੰ ਤੁਸੀਂ ਚੱਕ ਕੇ ਸੁੱਟ ਦੇਣਾ, ਹਰੇਕ ਜਿਹੜਾ ਦੂਜਾ ਭਾਵੇਂ ਕ੍ਰਿਮੀਨਲ ਬੰਦਾ ਭਾਵੇਂ ਨਾਨ ਕ੍ਰਿਮੀਨਲ ਆ, ਜਦੋਂ ਤੁਸੀਂ ਮੈਂ ਕਿਹਾ ਹਰੇਕ ਇਮੀਗ੍ਰੈਂਟ ਨੂੰ ਟਰੀਟ ਹੀ ਏਦਾਂ ਕਰਨਾ ਕਿ ਇਹ ਕ੍ਰਿਮੀਨਲ ਆ ਸਾਰੇ, ਤੇ ਫਿਰ ਦਵਾਈਆਂ ਤਾਂ ਭਾਜੀ ਉਹਨਾਂ ਨੇ ਲਾਸਟ ਚੀਜ਼ ਆ ਜਿਹੜੀ ਏਦਾਂ ਦੀ ਸਪੋਰਟ ਆਫਰ ਜਿਹੜੀ ਕਰਨੀ ਆ। ਤੇ ਡਿਟੈਂਸ਼ਨ ਦੇ ਵਿੱਚ ਬੰਦੇ ਮਰੇ ਵੀ ਬੜੇ ਹੈਗੇ ਐਕਚੁਅਲੀ, ਉਹਦੇ ਵੀ ਮੇਰੇ ਖਿਆਲ ਅੰਕੜਾ ਕਾਫੀ ਹਾਈ ਜਿਹੜਾ ਹੋ ਗਿਆ ਕਿ ਇਸ ਸਾਲ ਦੇ ਵਿੱਚ ਜਿਹੜੇ ਜੇਲ੍ਹ ਦੇ ਵਿੱਚ ਜਿਹੜੇ ਉਹਨਾਂ ਦੀ ਕਸਟਡੀ ਦੇ ਵਿੱਚ ਬੰਦੇ ਜਿਹੜੇ ਮਰੇ ਆ, ਤੇ ਦੂਸਰਾ ਅੰਕੜਾ ਜਿਹੜਾ ਫੜਦੇ ਬੰਦੇ ਭੱਜਦੇ ਭੁੱਜਦੇ ਕੋਈ ਟ੍ਰੈਫਿਕ 'ਚ ਇੱਧਰ, ਗੋਲੀ ਵੱਜੀ ਸੀ ਇਲੀਨੋਇਸ ਦੇ ਵਿੱਚ ਇੱਕ ਚੱਲੀ ਸੀਗੀ। ਹਾਂਜੀ, ਸੋ ਇਹ ਚੀਜ਼ਾਂ ਸਟੇਟ ਆਫ ਅਫੇਅਰਸ ਕੋਈ ਬੜਾ ਵਧੀਆ ਨਹੀਂ ਹੈਗਾ। ਤੁਸੀਂ ਵੀ ਇੱਕ ਆਪਣੇ ਹੁਣੇ ਕੁਝ ਕਲਾਇੰਟਸ ਦੇ ਨਾਲ ਇੱਕ ਵੀਡੀਓ ਜਿਹੜੀ ਉਹ ਸ਼ੇਅਰ ਕੀਤੀ ਸੀਗੀ, ਉਹਦੇ ਵਿੱਚ ਥੋੜਾ ਜਿਹਾ ਦੱਸ ਦਿਓ ਵੀ ਕੀ ਸਿਚੁਏਸ਼ਨ ਜਿਹੜੀ ਉਹ ਚੱਲ ਰਹੀ ਆ, ਕੋਈ ਵਰਕ ਪਰਮਿਟ ਵਾਲੇ ਨੂੰ ਲੀਗਲ ਸਟੇਟਸ ਹੁਣ ਮੰਨ ਕਿਹਨੂੰ ਰਹੇ ਆ ਜੀ? ਇਹ ਜਿਹੜਾ ਕੁਐਸਚਨ ਇੱਥੇ ਆ ਜਾਂਦਾ, ਆਪਾਂ H1 ਵਾਲੀ ਗੱਲ ਵੀ ਕਰਦੇ ਇਸ ਤੋਂ ਬਾਅਦ ਚ, ਲੀਗਲ ਸਟੇਟਸ ਹੁਣ ਮੰਨਦੇ ਕਿਹਨੂੰ ਆ? ਵਰਕ ਪਰਮਿਟ ਇਹਨਾਂ ਨੇ ਆਪ ਇਸ਼ੂ ਕੀਤਾ, ਇਹਨਾਂ ਦੀਆਂ ਹੀ ਕੋਰਟਾਂ ਦੇ ਵਿੱਚ ਕੇਸ ਜਿਹੜੇ ਉਹ ਚੱਲਦੇ ਆ, ਇਹਨਾਂ ਦੇ ਹੀ ਅਥਾਰਟੀਜ਼ ਦੇ ਦੁਆਰਾ ਲੋਕਾਂ ਨੂੰ ਵਰਕ ਪਰਮਿਟ ਦਿੱਤੇ ਜਾਂਦੇ ਆ ਵੀ ਤੁਸੀਂ ਕੰਮ ਕਰ ਸਕਦੇ ਆ, ਤੇ ਫਿਰ ਜਦੋਂ ਉਹ ਦਿਖਾਉਂਦੇ ਆ ਤੇ ਉਹਨਾਂ ਨੂੰ ਉਹ ਮੰਨਦੇ ਨਹੀਂ ਆ। ਸੋ ਸਿਚੁਏਸ਼ਨ ਇਸ ਟਾਈਮ ਥੋੜੀ ਜਿਹੀ ਇਸ ਬਾਬਤ ਵੀ ਥੋੜੀ ਦੱਸ ਦਿਓ ਵੀ ਕੀ ਚੱਲ ਰਿਹਾ ਹੈ। ਸਿਚੁਏਸ਼ਨ ਜੀ ਇਸ ਹਫਤੇ ਵੇਖਣ ਨੂੰ ਮਿਲਿਆ ਕਿ ਕਈ ਲੋਕਾਂ ਨੂੰ ਉਹਨਾਂ ਨੇ ਜਿਹੜਾ ਸੀਗਾ, ਉਹ ਕਹਿ ਰਿਹਾ ਕਿ ਮੇਰੀ ਤਰੀਕ ਆ 8:30 ਵਜੇ, ਉਹਨੂੰ ਫੜਿਆ ਹੋਇਆ ਉਹਨਾਂ ਨੇ 8 ਵਜੇ, ਉਹ ਕਹਿੰਦਾ ਮੇਰੀ ਤਰੀਕ ਆ ਫਾਈਨਲ, ਜੱਜ ਨੇ ਉਹ ਕਰ ਦੇਣਾ, ਉਹ ਕਹਿੰਦਾ ਨਹੀਂ ਮੈਂ ਤੈਨੂੰ ਅੰਦਰ ਜਾਣ ਨਹੀਂ ਦੇਣਾ, ਤਰੀਕ ਤੋਂ ਜਾਣ ਤੋਂ ਪਹਿਲਾਂ ਹੀ ਫੜ ਲਿਆ, ਤੁਸੀਂ ਦੇਖ ਲਓ। ਅਦਾਲਤ ਦੇ ਬਾਹਰੋਂ ਹੀ? ਅਦਾਲਤ ਦੇ ਬਾਹਰੋਂ ਬੰਦਾ ਅੰਦਰ ਨਹੀਂ ਜਾਣ ਦਿੱਤਾ, ਅੰਦਰ ਨਹੀਂ ਜਾਣ ਦਿੱਤਾ, ਭੁਗਤਣ ਦਾ ਤਰੀਕ ਏਦਾਂ ਸੀਗਾ, ਠੀਕ ਆ। ਕਈਆਂ ਦੇ ਤਰੀਕ ਦੇ ਬਿਲਕੁਲ ਫਾਈਨਲ ਪੜਾਵ ਦੇ ਵਿੱਚ ਹੁੰਦਿਆਂ ਨੂੰ ਫੜ ਲੈਂਦੇ ਆ, ਫੜ ਕੇ ਜਾਂ ਤਾਂ ਕੈਲੀਫੋਰਨੀਆ ਰੱਖੋ ਜੂਰਿਸਡਿਕਸ਼ਨ ਨੂੰ, ਹੋਰ ਮੂਵ ਕਰ ਦਿੰਦੇ ਟੈਕਸਸ ਟੁਕਸਸ, ਇੱਧਰ ਉੱਧਰ ਕੇਸ ਮੂਵ ਹੋ ਜਾਂਦਾ ਸਾਰਾ, ਉਧਰ ਜਾ ਕੇ ਸਾਰਾ ਜਿਹੜੀ ਗਵਾਹੀ ਦਿੱਤੀ ਹੁੰਦੀ ਹੈ ਸਾਰੀ ਉਹ ਯੂਜ਼ਲੈਸ ਹੋ ਜਾਂਦੀ ਹੈ ਉਰੇ ਕੈਲੀਫੋਰਨੀਆ ਦੇ ਵਿੱਚ, ਤੇ ਉਹ ਜਿਹੜੇ ਕੇਸ ਆ ਉਧਰ ਮੂਵ ਕਰ ਦਿੱਤੇ ਜਾਂਦੇ ਆ। ਸਟ੍ਰਿਕਟ ਜੱਜ ਆ, ਸਟ੍ਰਿਕਟ ਸਰਕਟ ਜਿਹੜਾ ਹੈਗਾ, ਜਿਹੜਾ ਤੁਸੀਂ ਕਹਿੰਦੇ ਕੱਚਾ ਕਿਹਨੂੰ ਮੰਨਿਆ, ਉਹ ਬੇਸਿਕਲੀ ਕੀ ਕਰਦੇ, ਆਪਾਂ ਜਦੋਂ ਹੁਣ ਡਿਸਕਸ ਕੀਤਾ ਸੀਗਾ ਰੇਡੀਓ ਦੇ ਵਿੱਚ ਡਿਟੇਲ ਦੇ ਵਿੱਚ, ਬੌਂਡ ਕਿਹਨੂੰ ਮਿਲਣਾ ਕਿਹਨੂੰ ਨਹੀਂ ਮਿਲਣਾ। ਹੁਣ ਤਾਂ ਮੇਰੇ ਖਿਆਲ ਆਪਣੇ ਪ੍ਰੋਗਰਾਮ ਤੋਂ ਬਾਅਦ ਕਾਫੀ ਕਾਲ ਆਇਆ ਕਿ ਕਾਫੀ ਕਮਿਊਨਿਟੀ ਨੂੰ ਜਿਹੜਾ ਕਲੀਅਰ ਹੋ ਗਿਆ, ਕਿਉਂਕਿ ਬੌਂਡ ਵਾਲੇ ਅਟਰਨੀ ਵੀ ਦੱਸ ਨਹੀਂ ਰਹੇ ਸੀ ਉਹਨਾਂ ਨੂੰ ਕਿ ਬੌਂਡ ਕਰੀ ਜਾ ਰਹੇ ਸੀਗੇ, ਪਰ ਲਾਅ ਜਿਹੜਾ ਕਈ ਦਾ ਦਹੀ ਕਲੀਅਰ ਕਾਫੀ ਹੈਗਾ। ਫੋਨ ਕਰਕੇ ਵੀ ਕਈਆਂ ਨੇ ਪੁੱਛਿਆ ਕਿ ਯਾਰ ਇਦਾਂ ਕਹਿ ਰਿਹਾ ਬੌਂਡ ਵਾਸਤੇ ਹਾਇਰ ਕਰਾਂ, ਮੈਂ ਕਿਹਾ ਯਾਰ ਜਦੋਂ ਕਾਨੂੰਨ ਹੀ ਬਣਾਤਾ, ਬਲੈਕ ਲੈਟਰ ਲਾਅ ਬਣਾਤਾ ਕਿ ਜਿਹੜਾ ਬੰਦਾ 235 ਸੈਕਸ਼ਨ ਥੱਲੇ ਪ੍ਰੋਸੀਡਿੰਗ ਥੱਲੇ ਆਇਆ, ਉਹਦੇ ਵਿੱਚ ਉਹ ਹਰੇਕ ਕੱਚਾ ਬੰਦਾ ਜਿਹੜਾ ਆਇਆ ਉਹਨੂੰ ਕਹਿੰਦੇ ਤੂੰ 235 ਥੱਲੇ ਹੈਗਾ,
ਉਹਨੂੰ ਉਹ ਕਹਿ ਰਿਹਾ ਕਿ ਬੌਂਡ ਜੱਜ ਨਹੀਂ ਦੇ ਸਕਦਾ ਹੈਗਾ, ਬਾਟਮ ਲਾਈਨ ਇਹੀ ਹੈਗੀ। ਮਿਲਦਾ ਹੀ ਸੋ ਨਹੀਂ। ਕੀ ਸੀਗਾ, ਹਾਂਜੀ, ਕਿ ਉਹ ਸਾਰੇ ਜਿਹੜੇ ਸੀਗੇ ਆਊਟਰਾਈਟ ਰਿਜੈਕਟ ਹੋ ਜਾਂਦੇ ਆ, ਤੇ ਜੱਜ ਕੋ ਪਾਵਰ ਹੀ ਨਹੀਂ ਹੈਗੀ। ਸਰਕਾਰੀ ਵਕੀਲ ਨੇ ਜਾ ਕੇ ਬਸ ਇੰਨਾ ਹੀ ਕਹਿਣਾ ਕਿ ਤੂੰ ਬੌਂਡ ਦੇ ਨਹੀਂ ਸਕਦਾ ਕਾਨੂੰਨ ਦੇ ਥੱਲੇ। ਤੇ ਜਿਹੜੇ ਵੀਜ਼ੇ ਵੂਜ਼ੇ ਵਾਲੇ ਜਿਹੜੇ ਹੈਗੇ ਆ, ਜਿਹੜੇ ਕਈ ਜਿਹੜੇ ਲਿਮਿਟਡ ਸਿਨੈਰੀਓ ਦੇ ਵਿੱਚ ਜਿਹੜੇ ਸੀਗੇ ਬੰਦੇ, ਉਹ ਵਾਲੇ ਉਹਨਾਂ ਨੂੰ ਇਹ ਜਿਹੜਾ ਸੀਗਾ ਬੌਂਡ ਆਫਰ ਕਰ ਸਕਦੇ ਆ ਜੱਜ। ਬਾਕੀ ਸਾਰੇ ਜਿਹੜੇ ਹੈਗੇ ਆ ਉਹ ਆਈਸ ਦੀ ਮਰਜ਼ੀ ਤੇ ਆ ਕਿ ਉਹ ਪੈਰੋਲ ਦਵੇ ਨਾ ਦਵੇ। ਇਹਦੇ ਵਿੱਚ ਹੁਣ ਕੀ ਆ ਜਾਂਦਾ ਕਿ ਆਈਸ ਨੂੰ ਤੁਸੀਂ ਮਿੰਨਤਾਂ ਤਰਲੇ ਆਪਣੇ ਦੱਸ ਸਕਦੇ ਆ ਕਿ ਯਾਰ ਆਹ ਮੇਰੀ ਸਿਚੁਏਸ਼ਨ ਆ, ਫੈਮਿਲੀ ਆ, ਏਦਾਂ ਓਦਾਂ। ਪਰ ਰਾਜਕਰਨ ਜੀ ਜਿਹੜਾ ਆਪਣਾ ਦੌਰ ਜਿੱਦਾਂ ਦਾ ਚੱਲਦਾ ਨਾ, ਮੇਰੇ ਖਿਆਲ ਲੋਕੀ ਆਪਣੀ ਜੌਬ ਨਹੀਂ ਗਵਾਉਣਾ ਚਾਹੁੰਦੇ ਕੋਈ ਵੀ, ਠੀਕ ਆ। ਜੱਜ ਤੁਸੀਂ ਦੇਖ ਲਓ ਕਿ 3 ਹੁਣ ਫੇਰ ਆਹ ਜਿਹੜਾ ਸੀਗਾ ਕੱਲ ਨੂੰ ਫਾਇਰ ਕੀਤੇ ਇਹਨਾਂ ਨੇ, ਜਿਹੜੇ ਬਾਕੀ ਬਚੇ ਵੀ ਸੀਗੇ 3 ਵਧੀਆ। ਸੈਨ ਫਰਾਂਸਿਸਕੋ ਤੋਂ ਕੌਂਕੜ ਤੇ ਸੈਕਰਾਮੈਂਟੋ, ਹਾਂਜੀ। ਅੱਛਾ, ਉਹ ਵੀ ਚੱਕਦੇ ਪਹਿਲਾਂ ਹੀ ਸਾਰੇ ਮੈਜੋਰਟੀ ਚੱਕਤੇ ਸੀਗੇ, ਤੇ ਜਿਹੜੇ ਸੀਗੇ 3 ਇਹ ਵੀ ਜਿਹੜੇ ਬਚੇ ਖੁਚੇ ਤੁਸੀਂ ਦੇਖ ਲਓ ਕਿ ਜੱਜ ਇਹਨਾਂ ਨੇ ਇਹ ਵੀ ਜਿਹੜੇ ਚੱਕਤੇ ਆ। ਜਿਹੜੇ ਵੀ ਵੀਰਾਂ ਦੀ ਤਰੀਕ ਆ ਰਹੀ ਆ, ਚੈਂਬਰਲਿਨ ਫਲੋਰੈਂਸ ਤੇ ਰੋਬਰਟਾ ਵਿਲਸਨ ਤੇ ਐਲਿਸਨ ਡੌ, ਇਹ ਵਾਲੇ ਜੱਜ ਸੀਗੇ ਫਾਇਰ ਕਰਤੇ। ਸੋ ਹੁਣ ਨਵੇਂ ਜੱਜ ਆਉਣਗੇ ਇਹਨਾਂ ਦੇ। ਹਾਂਜੀ, ਹੁਣ ਇਹਨਾਂ ਦੇ ਕਈਆਂ ਦੇ ਜਿੱਦਾਂ ਕੇਸ ਸੀਗੇ, ਕਈਆਂ ਦੇ ਉਦਾਂ ਹੀ ਜੱਜ ਕੇਸ ਜਿਹੜੇ ਸੁਣ ਰਹੇ ਸੀਗੇ, ਉਹਨਾਂ ਦੇ ਮਤਲਬ ਫੈਸਲੇ ਮਤਲਬ ਲਿਟਰਲੀ ਉਹ ਸੀਗੇ। ਹੁਣ ਨਵੇਂ ਜੱਜ ਨੇ ਜਿੱਦਾਂ ਆ ਕੇ ਉਹ ਕਰਨਾ, ਤੇ ਤੁਸੀਂ ਲਗਾ ਲਓ ਕਿ ਜਿੱਦਾਂ ਇਹ ਕੋਈ ਏਦਾਂ ਨਹੀਂ ਕਿ ਬੜੇ ਅਪਰੂਵ ਕਰ ਦੇਣੇ ਸੀਗੇ ਕੇਸ, ਉਦਾਂ ਦੇ ਜੱਜ ਸੀਗੇ, ਮਤਲਬ ਰੀਜ਼ਨੇਬਲ ਜੱਜ ਸੀਗੇ। ਬੜੇ ਕੇਸ ਇਹ ਪਾਸ ਵੀ ਕਰਦੇ ਸੀਗੇ, ਫੇਲ ਵੀ ਕਰਦੇ ਸੀਗੇ ਮਤਲਬ। ਪਰ ਮੇਰੇ ਹਿਸਾਬ ਨਾਲ ਤਾਂ ਫਿਰ ਜਿਹੜੀ ਸਰਕਾਰ ਆ ਉਹ ਇਹ ਚਾਹ ਰਹੀ ਆ ਕਿ 50-50 ਵਾਲਾ ਜੱਜ ਵੀ ਨਹੀਂ ਉਹਨਾਂ ਨੂੰ ਮਨਜ਼ੂਰ। ਹੋ ਤਾਂ ਫਿਰ ਮਤਲਬ ਕਿ ਇਹੀ ਹੈ ਕਿ ਜਿਹੜਾ ਜਿਹਦੀ ਜਿੱਦਾਂ ਰੇਟਿੰਗ ਆ ਉਹ ਸਾਰੇ ਚੱਕੀ ਜੋ। ਜਿੱਦਾਂ ਤੁਸੀਂ ਲਾ ਲਓ ਕੋਈ ਇੰਨੇ ਜੱਜ ਫਾਇਰ, ਸਾਰੇ ਕਲੀਨ ਅਪ ਹੀ ਕਰਤਾ। ਕੌਂਕੜ ਦਾ ਕੋਰਟ, ਸੈਕਰਾਮੈਂਟੋ ਦਾ ਕੋਰਟ ਤੇ ਆਪਣਾ ਸੈਨ ਫਰਾਂਸਿਸਕੋ ਦਾ ਕੋਰਟ। ਇਹ ਹੁਣ ਤੁਸੀਂ ਇਹਦੇ ਵਿੱਚ ਉਹਨਾਂ ਨੇ ਦੱਸਿਆ ਤਾਂ ਸੀਗਾ, ਆਪਾਂ 2 ਵੀਕ ਪਹਿਲਾਂ ਨਿਊਜ਼ ਸ਼ੇਅਰ ਕੀਤੀ ਸੀ ਵੀ ਜਿਹੜੇ ਮਿਲਟਰੀ ਦੇ ਵਕੀਲ ਆ ਉਹਨਾਂ ਨੂੰ ਜੱਜ ਜਿਹੜਾ ਉਹ ਬਣਾਉਣਾ ਆ। ਸੋ ਉਹਨਾਂ ਨੇ ਡਿਪਾਰਟਮੈਂਟ ਆਫ ਵਾਰ, ਹੁਣ ਜਿਹੜਾ ਪਹਿਲਾਂ ਡਿਪਾਰਟਮੈਂਟ ਆਫ ਡਿਫੈਂਸ ਹੁੰਦਾ ਸੀ, ਉਹਨਾਂ ਨੇ ਕਿਹਾ ਸੀ, ਪੀਟ ਹੈਗਸਥ ਜਿਹੜੇ ਆ ਸੈਕਟਰੀ ਆਫ ਵਾਰ ਨੇ, ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੱਸਿਆ ਆ। ਸੋ ਆਪਣੇ ਸਾਹਮਣੇ ਆ। ਲਾਸਟ ਟਾਈਮ ਵੀ ਤੁਸੀਂ ਦੱਸਿਆ ਵੀ USCIS ਦੇ ਵਿੱਚ ਜਿਹੜੇ ਹਥਿਆਰਧਾਰੀ ਜਿਹੜੇ ਆ ਉਹ ਬੰਦੇ ਇਹਨਾਂ ਨੇ ਭਰਤੀ ਕਰਨੇ ਆ, ਉਹਨਾਂ ਨੂੰ ਹੀ ਇੱਕ ਹਿਸਾਬ ਦੇ ਨਾਲ ਪਾਵਰ ਜਿਹੜੀ ਉਹਨਾਂ ਨੇ ਜ਼ਿਆਦਾ ਦੇਣੀ ਆ। ਹੁਣ ਉੱਥੇ ਹੀ ਵੀ ਕੀ ਉੱਥੇ ਬੇਸਿਕਲੀ ਐਕਸਪੈਕਟਡ ਦੇ ਵਿੱਚ ਪਾਉਣ ਵਾਲੇ ਪਾਸੇ ਵੱਲ ਨੂੰ ਜਿਹੜਾ ਉਹ ਕੰਮ ਵੱਧ ਰਿਹਾ ਹੈਗਾ ਜੀ। ਹਾਂਜੀ, ਤੇ ਟਰਨੀ ਟਿਰਕੇਣਾ ਜੀ, ਹੁਣ ਆਪਾਂ H1B ਦੀ ਜਿਹੜੀ ਉਹ ਗੱਲ ਕਰਦੇ ਆ। ਭਾਜਣਾ ਪਈਆਂ ਇਸ ਟਾਈਮ H1B ਜੀਨੀਅਸ ਵੀਜ਼ਾ ਵੀ ਇਸ ਨੂੰ ਆਖ ਦਿੱਤਾ ਜਾਂਦਾ ਕਿ ਨਵੀਂ ਅਮਰੀਕਾ ਦੀ ਸਿਲੀਕਨ ਵੈਲੀ ਇਹਦੇ ਤੇ ਖੜੀ ਆ। ਇਹ ਪਤਾ ਨਹੀਂ ਰਿਐਲਿਟੀ ਆ ਜਾਂ ਨਹੀਂ ਆ, ਕੀ ਸਿਚੁਏਸ਼ਨ ਆ। ਪਰ H1B ਵਰਕਰ, H1B ਵੀਜ਼ੇ ਨੂੰ ਇੱਕ ਹਿਸਾਬ ਦੇ ਨਾਲ ਬਗੈਰ ਬੰਦ ਕੀਤੇ ਬੰਦ ਕਰਨ ਵਾਲੀ ਗੱਲ ਹੀ ਬਣ ਗਈ, ਜਦੋਂ $1 ਲੱਖ ਦਾ ਜਿਹੜੀ ਫੀਸ ਹਰ ਸਾਲ ਜਿਹੜੀ ਇਸ ਦੇ ਵਿੱਚ ਐਡ ਕਰ ਦਿੱਤੀ ਗਈ। ਪ੍ਰੋਕਲੇਮੇਸ਼ਨ ਆ 21 ਸਤੰਬਰ ਤੋਂ, ਮਤਲਬ ਅੱਜ ਦੀ ਰਾਤ ਤੋਂ ਬਾਅਦ ਦੇ ਵਿੱਚ ਸ਼ੁਰੂ ਹੋ ਜਾਣਾ। ਹਾਂਜੀ, ਸੋ ਹੁਣ ਦੇਖੋ ਰਾਜਕਰਨ ਜੀ, ਆਪਣਾ ਮੈਂ ਬੜੇ ਲੌਂਗ ਟਾਈਮ ਤੋਂ ਇਹ ਜਿਹੜਾ ਬਿਜ਼ਨਸ ਇਮੀਗ੍ਰੇਸ਼ਨ ਮਤਲਬ ਸ਼ੁਰੂਆਤ ਆਪਣੀ ਉੱਥੋਂ ਸੀਗੀ, ਤਾਂ ਕਰਕੇ ਆਪਾਂ ਸਿਲੀਕਨ ਵੈਲੀ ਚ ਹਨਾ, ਮਤਲਬ ਆਪਾਂ ਪਹਿਲਾਂ ਜਿਹੜਾ ਸੀਗਾ ਇਹ ਕੰਮ ਜਿਹੜਾ ਮੇਨ ਸੀਗੀ ਮਾਰਤਾ, ਇਹ ਕੰਮਾਂ ਦੇ ਵਿੱਚ ਸੀਗੀ ਕੰਪਨੀ ਵੀਜ਼ੇ, ਤੇ ਫਿਰ ਹੌਲੀ ਹੌਲੀ ਅਸਾਈਲਮ ਵੱਲ ਜਦੋਂ ਆਏ ਹਨਾ। ਤੇ ਸੋ ਕਈ ਸਾਰੇ ਸਵਾਲ ਜਿਹੜੇ ਸੀਗੇ, ਏਦਾਂ ਨਹੀਂ ਹੈਗਾ ਕਿ H1B ਵੀਜ਼ਿਆਂ ਦੇ ਵਿੱਚ ਫਰਾਡ ਨਹੀਂ ਹੁੰਦਾ ਜਾਂ ਓਦਾਂ। ਸੋ ਉਹਨਾਂ ਦੇ ਵਿੱਚ ਫਰਾਡ ਜਿਹੜਾ ਕਿਸ ਕਿਸਮ ਦਾ ਹੁੰਦਾ ਕਿ ਉਹਨੂੰ ਤੁਸੀਂ ਫਰਾਡ ਵੀ ਕਹਿ ਸਕਦੇ ਆ, ਕਾਰਪੋਰੇਟ ਗਰੀਡ ਵੀ ਕਹਿ ਸਕਦੇ, ਜੋ ਵੀ ਕਹਿਣਾ। ਇੱਕ ਤਾਂ ਜਿੱਦਾਂ ਸੀਗਾ ਆਊਟਸੋਰਸਿੰਗ ਇੰਡਸਟਰੀ ਬਣ ਗਈ, ਕਿ ਜੌਬਾਂ ਜਿਹੜੀਆਂ ਸੀਗੀਆਂ ਉਹ ਬਾਹਰ ਚਲ ਗਈਆਂ ਅਮਰੀਕਾ ਤੋਂ। ਦੇਖਿਆ ਜਾਵੇ ਤਾਂ ਸਾਰਾ ਕੁਝ ਬਣਾਇਆ ਪਹਿਲਾਂ ਇਹਨਾਂ ਨੇ ਸੀਗਾ ਸਿਲੀਕਨ ਵੈਲੀ ਚ, ਹਰੇਕ ਚੀਜ਼ ਜਿਹੜੀ ਇਹਨਾਂ ਨੇ ਬਣਾਈ ਸੀ। ਪਰ ਤੁਸੀਂ ਜਦੋਂ ਅੱਜ ਦੀ ਡੇਟ ਚ ਸਿਲੀਕਨ ਵੈਲੀ ਆਉਂਦੇ ਆ, ਤੇ ਤੁਸੀਂ ਕਹਿਣਾ ਕਿ ਯਾਰ ਇਹ ਏਸ਼ੀਅਨ, ਇੰਡੀਅਨ, ਚਾਈਨੀਜ਼ ਇਹੀ ਬੰਦੇ ਦੇਖਦੇ ਆ, ਦੂਜੇ ਕਿੱਥੇ ਆ ਸਿਲੀਕਨ ਵੈਲੀ। ਸਾਰਿਆਂ ਦਾ ਪਹਿਲਾਂ ਇਹੀ ਸਵਾਲ ਹੁੰਦਾ ਕਿ ਅਮਰੀਕੀ ਕਿੱਥੇ ਹੈਗੇ ਕੰਪਨੀ। ਹੁਣ ਕੰਪਨੀਆਂ, ਸੋ ਹੌਲੀ ਹੌਲੀ ਕੀ ਸੀਗਾ ਕਿ ਸਾਰੀ ਉਹ ਹੁਣ ਕਈ ਬੰਦੇ ਤਾਂ ਨੋ ਡਾਊਟ ਟੈਲੈਂਟ ਦੇ ਬੇਸ ਤੇ ਹੀ ਆ, ਸਿੱਧੇ ਪਿਓਰ, ਮਤਲਬ ਕਿ ਬੈਸਟ ਜਿਹੜਾ ਬ੍ਰੇਨ ਡਰੇਨ ਜਿਹਨੂੰ ਕਹਿੰਦੇ ਆ, ਕਿ ਜਿਹੜੇ ਟੌਪ ਵਾਲੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਇੱਥੇ ਟੌਪ ਦਾਮ ਮਿਲਦਾ, ਤਾਂ ਕਰਕੇ ਉਹ ਆ ਜਾਂਦੇ ਆ। ਦੋਨੋਂ ਧਿਰਾਂ ਨੂੰ ਜਿਹੜਾ ਭਰਪੂਰ ਇਹਦਾ ਫਾਇਦਾ ਹੋਇਆ, ਇੰਡਸਟਰੀ ਨੂੰ ਵੀ, ਠੀਕ ਆ, US ਦੀ ਇਕਨੋਮੀ ਨੂੰ ਵੀ, ਇੰਡੀਆ ਦੀ ਇਕਨੋਮੀ ਨੂੰ ਵੀ। ਇਹ ਬੰਦਿਆਂ ਨੇ ਆ ਕੇ ਤੁਸੀਂ ਲਾ ਲਓ ਕਿ ਕਾਫੀ ਮੋਰਚਾ ਵੀ ਜਿਹੜਾ ਸਾਹਮਣੇ, ਕਈ ਜੂਬ ਕ੍ਰੀਏਸ਼ਨ, ਕਈ ਕੁਛ ਦਿੱਤੀ ਹੈ। ਕਿੱਡੀ ਵੱਡੀਆਂ ਕੰਪਨੀਆਂ ਦੇ ਤੁਸੀਂ ਲਾ ਲਓ ਮਾਈਕਰੋਸਾਫਟ, ਗੂਗਲ, ਕਿੱਡੇ ਉੱਚ ਜਿਹੜੇ ਟੌਪ ਵਾਲੀਆਂ ਪੋਜੀਸ਼ਨਾਂ 'ਚ ਜਿਹੜੇ ਗਏ ਆ, ਰਾਈਟ।
ਸੋ ਇਹਦੇ ਵਿੱਚ ਤਾਂ ਨਹੀਂ ਕੋਈ ਡਾਊਟ ਹੈਗਾ ਕਿਸੇ ਨੂੰ। ਈਵਨ ਜਿਹੜਾ ਇਹਨਾਂ ਦਾ ਖੁਦ ਬੰਦਾ ਹੈਗਾ ਈਲਨ ਮਸਕ, ਤੁਸੀਂ ਦੇਖੋ ਕਿ ਜਦੋਂ ਉਹ ਆਪਣੇ ਆ AI ਦੇ ਆਪਣੇ ਖੁਦ ਟਵਿੱਟਰ ਤੇ ਵੀ, ਜਦੋਂ ਆਹ ਐਕਸ ਪਲੇਟਫਾਰਮ ਤੇ ਵੀ ਉਹਦਾ ਹੀ ਫੋਟੋ, ਹਰੇਕ ਬੰਦਾ ਉਹਦੇ ਵਿੱਚ ਇੰਡੀਅਨ ਜਾਂ ਚਾਈਨੀਜ਼ ਸੀਗਾ। ਮਤਲਬ ਈਵਨ ਜਦੋਂ ਡਿਊਰਿੰਗ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ। ਸੋ ਕੰਟਰੀਬਿਊਸ਼ਨ ਤਾਂ ਬਿਲਕੁਲ ਇਹਨਾਂ ਦੀ ਸੀਗੀ, ਬੜੀ ਵੈਲਿਊ ਵੀ ਦੋਨੋਂ ਜਿਹੜੀਆਂ ਸੀਗੀਆਂ ਕੰਟਰੀਆਂ ਨੇ ਇਹਨਾਂ ਤੋਂ ਖੱਟੀ ਆ। ਤੇ ਆਬਵੀਅਸਲੀ ਹਾਈ ਟੈਕਸ ਪੇਅਰ, ਕ੍ਰਾਈਮ ਕਰੂਮ ਚ ਨਹੀਂ ਇਹਨਾਂ ਦੀ ਇਨਵੋਲਵਮੈਂਟ ਜਿਹੜੀ ਹੁੰਦੀ ਸੀਗੀ। ਆਪਣੇ ਸਿੰਪਲ ਰਹਿਣ ਵਾਲੇ, ਜਿੱਦਾਂ ਤੁਸੀਂ ਕਹ ਲਓ ਕੋਈ ਵਿਅਕਤੀ ਕੰਮ ਸਰਵਿਸ ਓਰੀਐਂਟਡ ਜਿਹੜਾ ਸੀਗੇ, ਤੇ ਜੋ ਰੂਲ ਸੀਗਾ ਉਹਦੇ ਹਿਸਾਬ ਨਾਲ ਚੱਲਣਾ ਪੈਂਦਾ ਸੀਗਾ। ਕਦੋਂ H1B ਲੱਗਣਾ, ਵੀਜ਼ਾ, ਮਤਲਬ ਜੋ ਇਹਨਾਂ ਦੇ ਪ੍ਰੋਸੈਸ ਸੀਗੇ ਉਹਨਾਂ ਚੋਂ ਹੋ ਗਏ ਹੈ। ਤੇ ਵੀ ਪ੍ਰੋਸੈਸ ਦੱਸਦੇ ਜੀ, ਬੜੇ ਡਿਫਿਕਲਟ ਪ੍ਰੋਸੈਸ ਹੁੰਦੇ ਆ ਕਹਿਣ ਨੂੰ H1B ਲੱਗਦਾ। ਜਿਹੜਾ ਅਸਾਲਮ ਵਾਲਾ ਵਿਅਕਤੀ ਹੁੰਦਾ ਉਹਨੂੰ ਓਪਨ ਐਂਡਡ ਵਰਕ ਪਰਮਿਟ ਮਿਲ ਜਾਂਦਾ, ਤੁਸੀਂ ਜਿੱਥੇ ਮਰਜ਼ੀ ਕੰਮ ਕਰ ਸਕਦੇ ਆ ਜਾਂ ਨਹੀਂ ਵੀ ਕੰਮ ਕਰ ਸਕਦੇ ਆ ਜਾਂ ਬ੍ਰੇਕ ਵੀ ਲੈ ਸਕਦੇ ਆ। ਜਿਹੜਾ H1B ਵਾਲਾ ਬੰਦਾ ਹੁੰਦਾ ਉਹ ਵੱਜਿਆ ਰਹਿੰਦਾ ਹਮੇਸ਼ਾ ਇੱਕ ਜੌਬ ਨਾਲ, ਇੱਕ ਸੈਲਰੀ ਤੇ। ਉਹਦਾ ਬੜਾ ਔਖਾ ਹੁੰਦਾ ਜੌਬ ਚੇਂਜ ਕਰਨਾ ਆਪਣੀ, ਸਿਰਫ ਫੀਲਡ ਦੇ ਵਿੱਚ ਉਹ ਜੌਬ ਕਰ ਸਕਦਾ। ਕੋਈ ਏਦਾਂ ਨਹੀਂ ਕਿ ਆਪਣਾ ਬਿਜ਼ਨਸ ਕਰ ਸਕਦਾ ਜਾਂ ਕੁਝ। ਉਹਨੇ 15 ਜਿਹੜਾ 20 ਸਾਲ ਇੱਕ ਵੱਜਿਆ ਰਹਿਣਾ ਹੁੰਦਾ, ਭਾਵੇਂ ਇਰਰਿਸਪੈਕਟਿਵ ਉਹਦਾ ਕੀ ਟੈਲੈਂਟ ਹੈਗਾ, ਕਿੱਦਾਂ ਹੈਗਾ। ਉਹਨੇ ਉਹ ਇੱਕ, ਤੁਸੀਂ ਕਹਿ ਲਓ ਕਿ ਲਿਮਿਟੇਸ਼ਨ ਇੱਕ ਤਰ੍ਹਾਂ ਦੀ ਜਿਹੜੀ ਆ ਜਾਂਦੀ ਹੈ ਕਿ ਇੱਕੋ ਇੰਪਲੋਇਰ ਵਾਸਤੇ ਇੱਕੋ ਜੌਬ ਤੇ ਐਕਸਪਲੋਇਟੇਸ਼ਨ ਵੀ ਇਹਦੇ ਵਿੱਚ ਕਈ ਹੱਦ ਤੱਕ ਜਿਹੜੀ ਸੀਗੀ। ਹੁਣ ਕੀ ਸੀਗਾ ਕਿ H1B ਜਿਹੜੀਆਂ ਕੰਪਨੀਆਂ, ਜਿੱਦਾਂ ਹੁਣ ਕਈ ਵਾਰੀ ਗੂਗਲ ਡਾਇਰੈਕਟਲੀ ਹਾਇਰ ਨਹੀਂ ਕਰੂਗੀ ਇੱਥੋਂ ਕੋਈ ਇੰਡੀਆ 'ਚ ਬੈਠੇ ਬੰਦੇ ਨੂੰ, ਤੇ ਇਹਦੇ ਵਿੱਚ ਕਨਸੈਪਟ ਆ ਗਿਆ ਰਿਕਰੂਟਰ ਦਾ। ਜਿੱਦਾਂ ਆਪਣੇ ਤੁਸੀਂ ਇਹਨੂੰ ਸਮਝ ਸਕਦੇ ਆ ਕਿ ਜਿੱਦਾਂ ਸੁਣਿਆ ਹੋਣਾ ਤੁਸੀਂ ਕਿ ਦੁਬਈ 'ਚ ਕੋਈ ਭਰਤੀ ਹੋਣੀ ਆ, ਉਹ ਕਹਿੰਦਾ ਬੰਦੇ ਭੇਜਦਾ ਉੱਥੇ ਚਾਹੀਦੇ ਆ ਕੰਸਟਰਕਸ਼ਨ ਪ੍ਰੋਜੈਕਟ ਤੇ। ਕਿਉਂਕਿ ਹੁਣ ਦੁਬਈ ਦੇ ਸ਼ੇਖ ਨੇ ਆਪ ਆ ਕੇ ਨਹੀਂ ਤੁਹਾਡੇ ਨਾਲ ਪੰਜਾਬ ਦੇ ਵਿੱਚ ਡੀਲਿੰਗ ਕਰਨੀ, ਉਹਨੇ ਜਿਹੜਾ ਹੈ ਮਿਡਲ ਮੈਨ ਉਹਦੇ ਥਰੂ ਜਾਣਾ। ਉਹਨੂੰ ਕਹਿੰਦੇ ਆ ਰਿਕਰੂਟਿੰਗ ਕੰਪਨੀਆਂ ਤੇ ਸਟਾਫਿੰਗ ਕੰਪਨੀਆਂ। ਜਿਹੜੇ ਉਰੇ ਦੇ ਇੰਜੀਨੀਅਰ ਹੀ ਸੀਗੇ, ਉਹਨਾਂ ਨੇ ਹਿਸਾਬ ਕਿਤਾਬ ਜਿਹਾ ਲਾਇਆ ਕਿ ਇੱਥੇ ਏਦਾਂ ਇੰਨੇ ਰੇਟ ਤੇ ਆ, ਇੱਥੇ ਤਾਂ $100 ਪਰ ਆਵਰ ਮਿਲਦੇ ਆ। ਇੰਡੀਆ ਦੇ ਵਿੱਚ ਤਾਂ ਇੰਜੀਨੀਅਰ ਨੇ $30 ਪਰ ਆਵਰ ਤੇ ਕੰਮ ਜਿਹੜਾ ਕਰ ਦੇਣਾ। ਤੇ ਮੈਂ ਕੰਪਨੀ ਨੂੰ ਪਿਚ ਕਰਦਾ ਕਿ ਇਹ $70 ਪਰ ਆਵਰ ਰੇਟ, ਤੇ ਉਹ ਆਪਣਾ ਕਮਿਸ਼ਨ ਜਿਹੜਾ ਵਿੱਚ ਰੱਖ ਕੇ ਤੇ ਇਹਨਾਂ ਨੂੰ ਲੋਕਾਂ ਨੂੰ ਇੱਥੇ ਫਿੱਟ ਕਰਦੇ ਹੁੰਦੇ ਸੀਗੇ। ਉਹਦੇ ਆਹ ਜਿਹੜਾ ਪ੍ਰੋਗਰਾਮ ਸੀਗਾ, ਡਿਮਾਂਡ ਸਪਲਾਈ ਜਿਹੜੀ ਸੀਗੀ, ਹਮੇਸ਼ਾ ਪ੍ਰੋਬਲਮ ਜਿਹੜੀ ਸ਼ਾਰਟੇਜ ਸੀਗੀ। ਜਦੋਂ ਤੋਂ .com ਤੁਸੀਂ ਲਾ ਲਓਗੇ, ਇਹਨਾਂ ਦੇ ਵਿੱਚ ਵੀ ਰਿਸੈਸ਼ਨ ਉੱਪਰ ਥੱਲੇ ਮਾਰਕੀਟਾਂ ਕਈ ਵਾਰੀ ਹੋਈਆਂ, ਪਰ ਓਵਰਆਲ ਇਹਨਾਂ ਨੂੰ ਬੰਦਿਆਂ ਦੀ ਜਿਹੜੀ ਲੋੜ ਪੈਂਦੀ ਰਹੀ ਆ। ਤੇ ਰਿਕਰੂਟਿੰਗ ਸਟਾਫਿੰਗ ਕੰਪਨੀ ਜਿਹੜੀਆਂ ਸੀਗੀਆਂ, ਇਹਨਾਂ ਨੇ ਜਿਹੜੇ ਬੰਦੇ ਪ੍ਰੋਵਾਈਡ ਕਰਦੀਆਂ ਸੀਗੀਆਂ। ਹੌਲੀ ਹੌਲੀ ਜਿਹੜੇ ਇੰਡੀਆ ਦੇ ਵਿੱਚ ਜਾਇੰਟ ਹੈਗੇ ਸਾਰੇ ਪ੍ਰੋਜੈਕਟ, ਜਿਹੜੀਆਂ ਟੌਪ ਦੀਆਂ ਇੰਡੀਆ ਦੀਆਂ ਟੈਕ ਕੰਪਨੀਆਂ ਆ, ਤੁਸੀਂ ਦੇਖੋ ਕਿ ਇਹ ਪ੍ਰੋਜੈਕਟ ਚੱਕਦੀਆਂ US ਕੰਪਨੀਆਂ ਦੇ ਵਾਸਤੇ। ਇਹਨਾਂ ਨੇ ਪਹਿਲਾਂ ਉਹ ਬੰਦੇ ਇੱਧਰ ਵੀ ਲਾਣੇ ਸ਼ੁਰੂ ਕੀਤੇ, ਫਿਰ ਇਹਨਾਂ ਨੇ ਕਿਹਾ ਕਿ ਇੱਥੇ ਵੀ ਕਿਉਂ ਕਰਨੇ, ਅੱਧੇ ਪ੍ਰੋਜੈਕਟ ਆਪਾਂ ਆਫਸ਼ੋਰ ਜਿਹੜਾ ਸੀਗਾ ਉੱਧਰ ਹੀ ਜਿਹੜਾ ਕਰੀਏ। ਉਹਨਾਂ ਨੇ ਉੱਥੇ ਵੀ ਢਾਂਚੇ ਜਿਹੜੇ ਆਪਣੇ ਬਣਾ ਲਏ। ਠੀਕ ਹੈ। ਤੇ ਇਹਨਾਂ ਦੇ ਵਿੱਚ ਜਿਹੜਾ ਸੀਗਾ ਫਰਾਡ ਹੌਲੀ ਹੌਲੀ ਆਉਣਾ ਸ਼ੁਰੂ ਹੋ ਗਿਆ। ਕਿਉਂਕਿ ਜਿਹੜੇ ਵੀਜ਼ੇ ਦੇ ਨੰਬਰ ਸੀਗੇ ਉਹ ਲਿਮਿਟਡ ਸੀਗੇ। ਉਹ ਵੀਜ਼ੇ ਨੂੰ ਕਿੱਦਾਂ ਬੀਟ ਕਰਨਾ, ਕੀ ਸਕੀਮਾਂ, ਪ੍ਰੋਜੈਕਟ ਹੈਗਾ ਨਹੀਂ ਹੈਗਾ, ਏਦਾਂ ਦੀਆਂ ਕਈ ਜਿਹੜੀਆਂ ਚੀਜ਼ਾਂ ਸੀਗੀਆਂ ਜਿਹੜੀ ਇਮੀਗ੍ਰੇਸ਼ਨ ਕਾਫੀ ਐਕਟਿਵਲੀ ਇਨਵੈਸਟੀਗੇਟ ਕਰਦੀ ਸੀਗੀ। ਵੀਜ਼ਾ ਫਰਾਡ ਦੇ ਜਿਹੜੇ ਕੇਸਿਸ ਇਹਨਾਂ ਕੰਪਨੀਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਸੀਗਾ, ਇਸ ਗੱਲ ਦੇ ਵਿੱਚ ਵੀ ਥੋੜੀ ਜਿਹੀ ਸੱਚਾਈ ਆਪਾਂ ਮੰਨ ਸਕਦੇ ਹਾਂ ਕਿ ਤੁਸੀਂ ਦੇਖੋ ਕਿ ਜਦੋਂ ਬੰਦਾ ਗ੍ਰੈਜੂਏਟ ਜਿਹੜਾ ਹੁੰਦਾ ਹੈਗਾ ਇੱਥੇ, ਅਮਰੀਕਨ ਜਵਾਕ ਜੇ ਹੈਗਾ ਕੰਪਿਊਟਰ ਸਾਇੰਸ ਦੇ ਵਿੱਚ ਜਾਂ ਤੁਸੀਂ ਲਾ ਲਓ ਅਕਾਊਂਟਿੰਗ ਚਲ ਗਿਆ, ਇੰਨਾ ਇਨਸੈਂਟਿਵ ਜਿਹੜਾ ਨਹੀਂ ਰਿਹਾ। ਕਿਉਂਕਿ ਜਿਹੜੀ ਇੰਡਸਟਰੀ ਸੀਗੀ ਉਹ ਇੱਕ ਤਰ੍ਹਾਂ ਜਿਹੜੀ ਟੇਕ ਓਵਰ ਜਿਹੜੀ ਹੋ ਜਾਂਦੀ ਆ। ਜਾ ਕੇ ਤੁਸੀਂ ਦੇਖੋ ਤੇ ਸਾਰਾ ਜਿਹੜਾ ਸੀਗਾ ਰਿਲਾਇੰਸ ਜਿਹੜਾ ਸੀਗਾ ਫੋਰਨ ਜਿਹੜੇ ਸੀਗੇ ਵਰਕਰ ਸੀਗਾ ਉਹਨਾਂ ਤੇ ਵੱਧ ਗਈ ਜੀ। ਇਹ ਆਪਣੀ ਆਰਗੂਮੈਂਟ ਕੀ ਪੇਸ਼ ਕਰ ਰਿਹਾ ਕਿ ਹੁਣ ਇੱਥੇ ਵੀ ਬੜੇ ਟੌਪ ਦੇ ਸਕੂਲ ਹੈਗੇ ਆ US ਦੇ ਵਿੱਚ, ਨੋ ਡਾਊਟ। ਇਵਨ ਆਪਣੇ ਛੋਟੇ ਐਲੀਮੈਂਟਰੀ ਲੈਵਲ ਤੋਂ ਲੈ ਕੇ ਹਾਈ ਸਕੂਲ ਤੋਂ ਲੈ ਕੇ ਕਾਲਜ ਤੇ ਅਦਾਰੇ ਇਹਨਾਂ ਦੇ ਬੜੇ ਵਧੀਆ, MIT SJSU ਬਥੇਰੇ ਨੇ ਜਿਹੜੇ ਟੌਪ ਦੇ ਟੈਕਨੀਕਲੀ ਐਡਵਾਂਸਡ ਨੇ। ਬਿਲਕੁਲ। ਤੇ ਇਹਦੇ ਵਿੱਚ ਮਤਲਬ ਪਹਿਲੀ ਵਾਰੀ ਮੈਂ ਜਦੋਂ ਵੇਖਿਆ ਨਾ ਕਿ MIT ਦੇ ਕਿਸੇ ਦਾ ਸੀਗਾ ਤੇ $2 ਮਿਲੀਅਨ ਮਤਲਬ ਸੈਲਰੀ ਸੀਗੀ ਵਿਅਕਤੀ ਦੀ। $2 ਮਿਲੀਅਨ ਮਤਲਬ ਸੈਲਰੀ। ਮੈਂ ਕਿਹਾ ਉਦੋਂ, ਮੈਂ ਕਿਹਾ ਮੈਨੂੰ ਲੱਗਿਆ ਕਿ ਭੁਲੇਖਾ ਪੈ ਗਿਆ ਕਿ ਫਾਰਮ ਤਾਂ ਚੈੱਕ ਕਰੀਏ, ਇਹ ਕਿੱਦਾਂ, ਮਤਲਬ ਜ਼ੀਰੋ ਐਕਸਟਰਾ ਲੱਗ ਗਈਆਂ ਲੱਗਦਾ ਇਹਦੇ ਵਿੱਚ। ਪਰ ਤੁਸੀਂ ਲਾ ਲਓ ਕਿ ਉਹ ਮਤਲਬ ਯੰਗ ਵਿਅਕਤੀ ਜਿਹੜੇ ਸੀਗੇ, ਤੇ ਉਹ ਵੀ ਅਜੇ ਉਹਨਾਂ ਦੀ ਸ਼ੁਰੂਆਤ ਹੀ ਸੀਗੀ। ਉਹ ਮਤਲਬ ਕਿ ਮੈਗਾ ਮਿਲੀਅਨਰ ਜਿਹੜੇ ਕੰਪਨੀਆਂ ਖੋਲਣ ਵਾਲੇ, ਮਤਲਬ ਕਿ ਏਦਾਂ ਦੇ ਲੋਕ ਜਿਹੜੇ ਕਿ ਬੋਰਨ ਰॉ ਟੈਲੈਂਟ ਜਿਹੜਾ ਕਿ ਇੰਡੀਆ ਦੇ ਛੋਟੀ ਜਿਹੀ ਜਗ੍ਹਾ ਤੋਂ ਉੱਠ ਕੇ ਆ ਗਏ, ਮਤਲਬ ਦੇ ਆਰ ਜੀਨੀਅਸ ਮੈਥ ਸਾਇੰਸਿਸ ਦੇ ਵਿੱਚ। ਏਦਾਂ ਦੇ ਵੀ ਬੜੇ ਬੰਦੇ ਆ ਜਿਹਨਾਂ ਨੇ ਕਿ ਕੰਪਨੀਆਂ ਨੂੰ ਸਿਗਨੀਫਿਕੈਂਟਲੀ ਜਿਹੜਾ ਉੱਪਰ ਲੈ ਗਏ। ਇਹ ਹੁਣ ਕੀ ਕਹਿੰਦੇ ਆ ਕਿ ਜਿੱਦਾਂ ਹੁਣ ਚਾਈਨਾ ਰਾਈਜ਼ਿੰਗ ਆ, ਤੁਸੀਂ ਦੇਖ ਲਓ ਕਿ ਚਾਈਨਾ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਆ, AI ਵਗੈਰਾ ਜਿਹੜੀ ਉਹਨਾਂ ਦੀ ਕਿੱਡੇ ਟੌਪ, US ਦੇ ਮੁਕਾਬਲੇ ਦੇ ਵਿੱਚ ਇਵਨ ਸੁਪੀਰੀਅਰ ਪ੍ਰੋਡਕਟ ਵੀ ਕਈ ਚੀਜ਼ਾਂ 'ਚ ਜਿਹੜੇ ਕਰਨ ਲੱਗ ਪਏ ਆ। ਠੀਕ ਆ ਕਿ ਨਹੀਂ? ਸੇਮ ਟੈਕਨੋਲੋਜੀ ਜਿਹੜੀ ਸੀਗੀ ਉਹਦੇ ਵਿੱਚ ਬੜੀ ਇੱਕ ਕੰਟਰੀ ਤੋਂ ਦੂਜੀ ਕੰਪੀਟੀਸ਼ਨ ਜਿਹੜਾ ਸੀਗਾ। ਇਹ ਹੁਣ ਕੀ ਕਹਿ ਰਿਹਾ ਕਿ ਆਪਾਂ ਇਨ ਹਾਊਸ ਜਿਹੜੇ ਸਾਨੂੰ ਟ੍ਰੇਨ ਕਰਨੇ ਚਾਹੀਦੇ ਆ, ਇਹ ਚੀਜ਼ ਨੂੰ ਜਿਹੜਾ ਸ਼ਟ ਡਾਊਨ ਕਰੋ।
ਇਹਨਾਂ ਦੀ ਆਰਗੂਮੈਂਟ ਜਿਹੜੀ ਇਹ ਹੈ। ਤੇ ਹੁਣ ਜਿਹੜਾ ਰੂਲ ਆ ਉਹ ਕੀ ਕਹਿੰਦਾ, ਇੱਕ ਤਾਂ ਇਹਨਾਂ ਨੇ ਬੜੀ ਛੇਤੀ 48 ਘੰਟੇ ਦਾ ਟਾਈਮ ਦਿੱਤਾ, ਟਾਈਮ ਨਹੀਂ ਬਾਲਾ ਦਿੱਤਾ। ਇਹ ਚੀਜ਼ ਜਿਹੜੀ ਸੀਗੀ, ਇਹ ਚੀਜ਼ ਮਾੜੀ ਹੁੰਦੀ ਕਿ ਤੁਸੀਂ ਕੰਟਰੀ ਬਿਜ਼ਨਸ ਜਿਹੜੀ ਕਰ ਰਹੇ ਆ, ਇਹ ਚੀਜ਼ 'ਚ ਕੋਈ ਨਹੀਂ ਸਹਿਮਤ ਹੋਊਗਾ ਕਿ ਯਾਰ ਤੁਸੀਂ ਇੱਕ ਫੇਜ਼ ਆਊਟ ਕਰੋ ਉਹਨੂੰ, ਇੱਕ ਸਿਸਟਮ ਦੇ ਨਾਲ ਕਰੋ। ਤੁਸੀਂ ਡਰਾਵਾ ਕਿਉਂ ਆ, ਧੱਕਾ ਜਾਂ ਸਿੱਧੇ ਇੱਕ ਚੱਲ ਵੀ ਰਾਤੋਂ ਰਾਤ ਕਰਤਾ, ਖੱਜਲ ਖਰਾਬੀ ਹੋ ਗਈ। ਜਿਹੜੇ ਦੂਜੇ ਲੋਕੀ ਆ ਉਹ ਫਿਰ ਲਾਅ ਸੂਟ ਕਰੂਗੇ, ਫਿਰ ਸਟੇ ਹੋਊਗਾ, ਮਤਲਬ ਕਿ ਹਫੜਾ ਤਫੜੀ ਦੇ ਵਿੱਚ ਸਾਲ ਖੰਡ ਲੰਘ ਗਿਆ ਬੈਕ ਐਂਡ ਫੋਰਥ ਜਾਂਦੇ ਜਾਂਦੇ। ਤੇ ਕਈ ਲੋਕੀ ਜਿਹੜੇ ਵਿਚਾਰੇ ਨਜਾਇਜ਼ ਇੰਡੀਆ ਘੁੰਮਣ ਗਏ ਆ, ਉਹ ਟੰਗ ਹੋ ਜਾਣੇ ਆ। ਠੀਕ ਆ, ਫੈਮਿਲੀ ਆ, ਉਹਨਾਂ ਦੇ ਬੱਚੇ ਸਕੂਲ ਸਕਾਲ ਉਰੇ ਜਾਂਦੇ ਆ। ਉੱਥੇ ਅਟਰਨੀ ਕਹਿਣਾ ਜੀ ਭਾਈ ਧਰਮ ਜੀ, ਸੌਰੀ ਮੈਂ ਤੁਹਾਨੂੰ ਵਿੱਚ ਟੋਕ ਰਿਹਾ, ਉੱਥੇ 3-3 ਗੁਣਾ ਪ੍ਰਾਈਸਾਂ ਹੋ ਗਈਆਂ ਟਿਕਟਾਂ ਦੀਆਂ। ਲੋਕ ਲੈਣਾ ਲਾ ਕੇ ਉੱਥੇ ਖੜ ਗਏ ਵੀ ਭਾਈ ਸਾਨੂੰ ਜਾ ਲੈਣ ਦਿਓ, 21 ਤੋਂ ਪਹਿਲਾਂ ਵੜ ਜਾਈਏ, ਨਹੀਂ ਤਾਂ $1,00,000 ਸਾਡੀ ਕੰਪਨੀ ਨੇ, ਕਿਸੇ ਕੰਪਨੀ ਨੇ ਨਹੀਂ ਦੇਣਾ। ਉਹਨਾਂ ਨੇ ਈਮੇਲਾਂ ਘਾਲਤੀਆਂ ਆਪੋ ਆਪਣੇ ਕਲਾਇੰਟਸ ਨੂੰ, ਜਿਹੜੇ ਆ ਵੀ ਭਾਈ ਜੇ ਤੁਸੀਂ ਬਾਹਰ ਆ ਤਾਂ ਭਾਈ ਆ ਜਾਓ ਵਾਪਸ ਜੀ। ਹਾਂਜੀ, ਸੋ ਜਿਹੜਾ ਨੂੰ ਨਹੀਂ ਪਤਾ ਰੂਲ ਕੀ ਸੀਗਾ, ਕਹਿੰਦੇ ਕਿ ਤੁਸੀਂ ਦੇਖ ਲਓ ਕਿ ਟਾਈਮ ਨਹੀਂ ਦਿੱਤਾ, 48 ਘੰਟੇ ਦਾ ਟਾਈਮ ਦਿੱਤਾ। ਕਹਿੰਦੇ ਸਤੰਬਰ 21 2025 ਨੂੰ 12:01 ਤੇ ਸਵੇਰ ਵਾਲੇ ਜਿਹੜੇ ਸੀਗੇ, ਯਾਨੀ ਕਿ ਅੱਜ ਦੀ ਰਾਤ ਮਤਲਬ ਬਿਲਕੁਲ। ਤੇ ਇਹਦੇ ਵਿੱਚ ਉਹ ਕਹਿੰਦੇ ਕਿ ਜਿਹੜਾ ਬੰਦਾ ਬਾਹਰੋਂ ਦੀ ਰੀਐਂਟਰ ਕਰ ਰਿਹਾ, ਉਹਦਾ ਜਿਹੜਾ EMPLOYER ਆ, ਉਹਨੂੰ $1,00,000 ਦੀ ਫੀਸ ਦੇਣੀ ਪੈਣੀ ਆ। ਆਪਾਂ ਸੈਲਰੀ ਦੀ ਨਹੀਂ ਗੱਲ ਕਰ ਰਹੇ, ਉਹ ਤਾਂ ਜੋ ਵੀ ਉਹਨਾਂ ਦੀ 6 ਫਿਗਰ 'ਚ ਆਲਰੇਡੀ ਹੁੰਦੀ ਆ। $1,00,000 ਦੀ ਜਿਹੜੀ ਫੀਸ ਉਹਨੂੰ ਜਮ੍ਹਾਂ ਕਰਨੀ ਪੈਣੀ ਆ ਪਰ ਪਰਸਨ। ਇਹਦੇ ਵਿੱਚ ਇੱਕ ਕਲੈਰਿਟੀ ਆਣੀ ਹੈ ਕਿ ਕਿੱਦਾਂ ਇਹਨੂੰ ਫੀਸ ਨੂੰ ਹਰੇਕ EMPLOYEE ਦੇ ਮਗਰ ਕਰਨਾ ਪੈਣਾ, ਕਿ ਕਿੱਦਾਂ, ਕਿਸੇ ਨੇ ਨਹੀਂ ਦੇਣੀ। ਇਹ ਜਿਹੜੇ ਲੋਕੀ ਆਲਰੇਡੀ H1B 'ਚ ਅਮਰੀਕਾ 'ਚ ਸੀਗੇ, ਉਹਨਾਂ ਤੇ ਨਹੀਂ ਅਪਲਾਈ ਹੋਣੀ। ਤੇ ਇਹਦੇ ਵਿੱਚ ਜਿਹੜੀ ਬੰਦੇ ਟਰੈਵਲ ਕਰਕੇ ਆਉਗੇ ਬਾਹਰੋਂ ਦੀ, ਉਹਨਾਂ ਨੂੰ $1,00,000 ਜਿਹੜਾ ਮਾਲਕ ਨੂੰ, ਜਿਹੜਾ ਸੀਗਾ ਕੰਪਨੀ ਨੂੰ, ਜਮ੍ਹਾਂ ਕਰਾਉਣਾ ਪੈਣਾ। ਜਿਹੜੇ ਲੋਕੀ ਐਕਸਟੈਂਸ਼ਨ ਜਾਂ ਇੱਥੇ ਆਪਣੀ ਆਲਰੇਡੀ ਸੀਗੇ, ਉਹ ਆਪਣੇ ਕਰ ਰਿਹਾ, ਅਜੇ ਤੱਕ ਉਹ ਸੇਫ ਆ। ਪਰ ਗੱਲ ਉਹੀ ਆ ਜਾਂਦੀ ਨਾ, ਜਦੋਂ ਤੁਹਾਨੂੰ ਕਿਹਾ ਕਿ ਮੈਕਸੀਕਨ ਬੰਦਿਆਂ ਨੂੰ ਫੜਨਾ ਸ਼ੁਰੂ ਕੀਤਾ, ਆਪਾਂ ਕਿਹਾ ਸੀ ਇਹਨਾਂ ਨੇ ਪੰਜਾਬੀਆਂ ਵੱਲ ਵੀ ਆਉਣਾ ਵਾ। ਠੀਕ ਆ, ਕਿ ਉਹ ਧਰਨੇ ਲਾ ਰਹੇ ਆ, ਆਪਾਂ ਉਹਨਾਂ ਨੂੰ ਜੁਆਇਨ ਨਹੀਂ ਕਰ ਰਹੇ ਕਿਉਂਕਿ ਸ਼ਾਇਦ ਸਾਨੂੰ ਲੱਗ ਰਿਹਾ ਕਿ ਨਹੀਂ, ਇਹ ਸਾਡੀ ਪ੍ਰੋਬਲਮ ਨਹੀਂ ਹੈਗੀ। ਰਾਜਗਰਾਂ ਜੀ ਹੁਣ ਪੰਜਾਬੀਆਂ ਲਾ ਗਏ। ਹੁਣ ਤੁਸੀਂ ਵੇਖੋ ਕਿ ਆਪਣੇ ਹੁਣ ਬਜ਼ੁਰਗ ਵਗੈਰਾ ਕੇ, ਹੁਣ ਮੈਂ ਕਿਹਾ ਉਹੀ ਸੇਮ ਸਿਨੈਰੀਓ ਹੋ ਗਿਆ। ਹੁਣ ਮੈਂ ਕਿਹਾ ਪਹਿਲੀ ਵਾਰੀ ਹੋਇਆ ਕਿ ਪੰਜਾਬੀ ਕਮਿਊਨਿਟੀ ਨੂੰ ਧਰਨੇ ਲਾਣੇ ਪੈ ਰਹੇ ਆ ਇਮੀਗ੍ਰੇਸ਼ਨ ਦੇ ਮੁੱਦਿਆਂ ਦੇ ਉੱਤੇ। ਠੀਕ ਹੈ ਕਿ ਨਹੀਂ, ਕਿਉਂਕਿ ਹੁਣ ਸਾਨੂੰ ਦੇਖ ਰਿਹਾ ਕਿ ਇਹ ਵਧੀਕੀਆਂ ਜਿਹੜੀਆਂ ਮਤਲਬ ਬਹੁਤ ਜ਼ਿਆਦਾ ਜਿਹੜੀਆਂ ਹੋ ਗਈਆਂ। H1B ਵਾਲੇ ਇਨਵੋਲਵ ਨਹੀਂ ਹੋਏ ਸੀਗੇ, ਹੁਣ ਉਹਨਾਂ ਨੂੰ ਇਹ ਹੈ ਕਿ ਗਏ ਉਹ H1B ਵਾਲੇ ਪਾਸੇ ਵੀ ਆ। ਹੁਣ ਜਿਹੜੇ ਤੁਸੀਂ ਕਹਿ ਰਹੇ ਆ ਕਿ ਲੋਕੀ ਵਾਪਸ ਆ ਗਏ, ਉਹਨਾਂ ਨੇ ਰੁਕਣਾ ਥੋੜ੍ਹਾ ਉੱਥੇ। ਜੇ ਬਾਹਰ ਵਾਲੇ ਰੋਕਤੇ, ਬਾਅਦ 'ਚ ਉਹਨਾਂ ਨੂੰ ਕੋਈ ਨਫ਼ਰਤ ਥੋੜ੍ਹਾ, ਬਾਹਰ ਵਾਲੇ ਆ ਅੰਦਰ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜਿਹੜੇ ਅੰਦਰ ਵੀ ਆ ਉਹ ਵੀ ਟੈਂਪਰੇਰੀ ਸਹੀ ਆ, ਪਰ ਬਾਅਦ 'ਚ ਜਦੋਂ ਐਕਸਟੈਂਸ਼ਨ ਇਹਨਾਂ ਨੇ ਕਰਨੀ, ਇਹਨਾਂ ਦੇ ਮਗਰ ਵੀ ਇਹਨਾਂ ਨੇ ਆਉਣਾ, ਸਾਰਿਆਂ ਦੇ ਮਗਰ ਇਹਨਾਂ ਨੇ ਜਾਣਾ। ਤੇ ਉਹਨਾਂ ਨੇ ਕਿਹਾ ਕਿ ਸਰਕਾਰੀ ਜਿਹੜੇ ਅਦਾਰੇ ਆ, ਉਹ ਆਪਣੇ ਇਹਦੇ ਬੇਸ ਦੇ ਉੱਤੇ ਰੂਲ ਜਿਹੜੇ ਸੀਗੇ ਆਪਣੇ ਬਣਾਉਣ। ਤੇ $1,00,000 ਦੀ ਹੁਣ ਜਿਹੜੀ ਫੀਸ ਆ, ਕਿਸੇ ਨੇ ਨਹੀਂ ਦੇਣੀ। ਤੁਸੀਂ ਬਿਲਕੁਲ ਸਹੀ ਗੱਲ ਕਹੀ ਆ। ਉਹ ਕਹਿੰਦੇ ਕਿ ਕੁਛ ਆਪਾਂ ਨੈਸ਼ਨਲ ਇੰਟਰਸਟ ਦੀਆਂ ਐਕਸੈਪਸ਼ਨਸ ਇਹਦੇ ਵਿੱਚ ਲਾਵਾਂਗੇ। ਕਹਿੰਦਾ ਮਤਲਬ ਹੈ ਕਿ ਜਿਹੜਾ ਬੰਦਾ ਉਹਨਾਂ ਦੇ ਕੰਮ ਦਾ ਹੈਗਾ, ਉਹਨੂੰ ਉਹ ਛੋਟ ਵੀ ਦੇ ਸਕਦੇ ਆ, ਜਿਹੜਾ ਬਿਜ਼ਨਸ ਉਹਨਾਂ ਦੇ ਕੰਮ ਦਾ ਹੈਗਾ। ਤੇ ਇਹਦੇ ਵਿੱਚ ਕਿੰਨੇ ਕੁ ਹੁਣ ਬੰਦੇ ਆ ਜਾਣੇ ਇੱਕ ਦਿਨ ਦੇ ਵਿੱਚ, ਕਿੰਨਾ ਕੁ ਟਾਈਮ ਜਿਹੜਾ ਹੈਗਾ, ਠੀਕ ਹੈ ਕਿ ਨਹੀਂ। ਤੇ H1B ਵਾਲੇ ਵੀਜ਼ੇ ਜੇ ਬੰਦਾ ਨਾ ਆ ਸਕੇ, ਜੇ ਉਹਦੀ ਸਪਾਊਸ ਇੱਥੇ H4 ਵੀਜ਼ੇ ਤੇ ਜਵਾਕ ਸਕੂਲ ਵਗੈਰਾ ਪੜ੍ਹ ਰਹੇ ਆ, ਭਾਵੇਂ ਸਿਟੀਜ਼ਨ ਵੀ ਹੈਗੇ ਜਵਾਕ, ਹੁਣ ਜੇ ਘਰ ਵਾਲੀ ਵੀ ਨਹੀਂ ਫਿਰ ਰਹਿ ਸਕਦੀ H4 ਤੇ ਇੱਥੇ, ਤੁਸੀਂ ਕਹਿ ਲਓ ਕਿ ਰਾਤੋਂ ਰਾਤ ਹੀ ਜਿਹੜਾ ਸੀਗਾ ਮਿਡਲ ਆਫ, ਤੁਸੀਂ ਕਹਿ ਲਓ ਕਿ ਸਕੂਲ ਸਮੈਸਟਰ ਵਗੈਰਾ ਸਾਰਾ ਬੋਰੀ ਬਿਸਤਰੇ, ਮਤਲਬ ਕਿ ਹਜ਼ਾਰਾਂ ਲੋਕਾਂ ਦੇ ਜਿਹੜੇ ਪੈਕ ਕਰਤੇ ਉਹਨਾਂ ਨੇ, ਜਿਹੜੇ ਕਿ ਲੀਗਲ ਸਾਰਾ ਕੁਝ ਇਹਨਾਂ ਦੇ ਸਿਸਟਮ ਦੇ ਨਾਲ ਚੱਲ ਰਹੇ ਸੀਗੇ। ਮਤਲਬ ਜਿਹੜਾ ਇਲੀਗਲ ਇਮੀਗ੍ਰੈਂਟ ਵੀ ਜਿਹੜਾ ਸੀਗਾ, ਜਿਹਨੂੰ ਇਹ ਕਹਿੰਦੇ ਆ, ਉਹਨੂੰ ਵੀ ਚਲੋ ਫੜ ਕੇ ਬੁਲਾ ਕੇ ਕੋਰਟ ਦੀ ਸੁਣਵਾਈ ਦੇ ਕੇ ਆ। ਤੁਸੀਂ ਦੇਖੋ ਕਿ ਕੰਪੇਅਰ ਟੂ H1B ਦੇ ਤੇ ਫਤਵਾ ਹੀ ਸਿੱਧਾ ਹੋ ਗਿਆ ਨਾ ਕਿ ਤੁਸੀਂ ਬਾਹਰ ਹੀ ਟਿਕੋ। ਮਤਲਬ ਉਹਨਾਂ ਕੋਲ ਸੁਣਵਾਈ ਵਾਲਾ ਕੋਈ ਸੀਨ ਹੀ ਨਹੀਂ ਹੈਗਾ ਕਿ $1,00,000 ਉਹਨਾਂ ਨੂੰ ਨਹੀਂ ਕਹਿ ਰਹੇ $1,00,000 ਦੇਣੇ, EMPLOYER ਨੇ ਪੇ ਕਰਨੇ। EMPLOYEE ਫੀਸ ਵੀ ਨਹੀਂ ਦੇ ਸਕਦਾ, ਮਤਲਬ ਉਹਨਾਂ ਕੋਲ ਜਰੀਆ ਨਹੀਂ ਕੋਈ ਜਿਹੜਾ ਬਚਿਆ। ਕੀਤਾ ਵੀ ਵੀਕਐਂਡ ਤੇ ਆ। ਤੇ ਇਹਦੇ ਵਿੱਚ ਮੋਸਟਲੀ ਦੇਖੋ, ਜਿੱਦਾਂ ਤੁਸੀਂ ਕਿਹਾ ਕਿ ਹਰੇਕ ਚੀਜ਼ 'ਚ ਇਹ ਸਰਕਾਰ ਜਿਹੜੀ ਸੀਗੀ ਆਪਣਾ ਰੋਹਬ ਦਿਖਾਉਣ ਜਿਹੜੀ ਲੱਗ ਪਈ ਆ, ਭਾਵੇਂ ਉਹ ਫ੍ਰੀ ਸਪੀਚ ਦੀ ਗੱਲ ਹੋਵੇ, TV ਪ੍ਰੋਗਰਾਮਾਂ ਦੀ ਗੱਲ ਹੋਵੇ। ਤੇ ਇੰਡੀਆ ਦਾ ਵੀ ਉਹ ਜਿਹੜਾ ਸੀਗਾ ਰਸ਼ੀਅਨ ਆਇਲ ਤੁਸੀਂ ਕਿਉਂ ਪਰਚੇਜ਼ ਕਰ ਰਹੇ ਆ, ਹਨਾ, ਜਿੱਦਾਂ ਗੱਲ ਇੰਨੀ ਕੁ ਗੱਲ ਮਤਲਬ ਸੀਗੀ। ਇੰਡੀਆ ਜਿਹੜਾ ਅਗੇਂਸਟ ਗਿਆ, ਵੈਸੇ ਤੇ ਉਹ ਡਰਦੇ ਬੋਲਦੇ ਨਹੀਂ ਹੁਣ ਇਹਨਾਂ ਦੇ ਖਿਲਾਫ ਕਿਸੇ ਚੀਜ਼ 'ਚ, ਠੀਕ ਹੈ ਕਿ ਨਹੀਂ। ਜਿਹੜੇ ਸਪੋਕ ਪਰਸਨ ਸੀਗੇ, ਰੌਲਾ ਰੂਲਾ ਜਿਹੜਾ ਨੇ ਪਾਇਆ ਹੁੰਦਾ, ਨਿਊਜ਼ ਐਂਕਰ ਵੀ ਤੁਸੀਂ ਦੇਖੋ ਕਿੱਦਾਂ ਦਾ ਉਹਨਾਂ ਦਾ ਸੀਗਾ, ਜ਼ੁਬਾਨ ਉਹਨਾਂ ਦੀ ਮਤਲਬ ਬੰਦ ਹੀ ਕਰਤੀ ਇੱਕ ਤਰ੍ਹਾਂ। ਸੀਤੀ ਜ਼ੁਬਾਨ, ਮਤਲਬ ਤੁਹਾਨੂੰ ਉੱਥੋਂ ਦੀ ਪਤਾ ਲੱਗ ਜਾਂਦਾ ਕਿਉਂਕਿ ਆਰਡਰ ਹੈ ਕੀ ਆ, ਕਿ ਟੌਪ ਡੌਗ ਕੌਣ, ਠੀਕ ਹੈ ਕਿ ਨਹੀਂ, ਡੰਡਾ ਕਿਹਦਾ ਜਿਹੜਾ ਚੱਲਦਾ। ਵੱਡੇ ਵੱਡੇ ਫਾਈਨੈਂਸ਼ੀਅਲ ਐਨਾਲਿਸਟ, ਇਹ ਉਹ ਕਈ ਜਿਹੜਾ
ਖਪਰੌਲਾ ਜਿਹੜਾ ਪਾਉਣ ਲੱਗੇ ਹੁੰਦੇ ਸੀਗੇ, ਤੇ ਉਹ ਵਿਅਕਤੀ ਚੁੱਪ ਹੈਗੇ ਬਿਲਕੁਲ, ਮਤਲਬ ਕਿ ਕੁਛ ਨਹੀਂ ਉਹਨਾਂ ਦੇ ਮੂੰਹੋਂ ਨਿਕਲ ਰਿਹਾ, ਕਿ ਕੋਈ ਰਿਟੈਲੀਏਸ਼ਨ ਵਾਲਾ ਨਹੀਂ, ਕੁਛ ਨਹੀਂ, ਕਿਉਂਕਿ ਕਰ ਹੀ ਨਹੀਂ ਸਕਦੇ ਕੁਛ। ਤੇ ਸਾਰੀ ਚੀਜ਼ ਦੇ ਵਿੱਚ ਪਿਸ ਗਿਆ ਕਿਹੜਾ ਬੰਦਾ, ਜਿਹੜਾ H1B ਵਿਅਕਤੀ ਸੀਗਾ, ਜਿਹੜਾ ਵਧੀਆ ਮਿਹਨਤ ਮੁਹਨਤ ਕਰਨ ਵਾਲਾ, ਜਿਹੜਾ ਕੰਟਰੀਬਿਊਟ ਕਰ ਰਿਹਾ ਸੀਗਾ, ਆਪਣੀ ਰੋਜੀ ਰੋਟੀ ਕਮਾ ਰਿਹਾ ਸੀਗਾ, ਉਹ ਬੰਦਾ ਪਿਸ ਗਿਆ ਵਿੱਚ ਪੋਲਿਟਿਕਸ ਦੇ। ਤੇ ਗੱਲ ਉਹੀ ਆ ਗਈ ਫਿਰ ਕਿ ਇਮੀਗ੍ਰੈਂਟ ਤਾਂ ਜਿਹੜਾ ਸੀਗਾ ਉਹ ਪਿਆਦਾ ਬਣ ਗਿਆ, ਹੁਣ ਇੱਕ ਡੈਮੋਕ੍ਰੈਟ ਤੇ ਰਿਪਬਲਿਕਨਾਂ ਦੇ ਵਿੱਚ ਪਿਆਦਾ ਬਣ ਗਿਆ, ਠੀਕ ਆ। ਮੁਲਕਾਂ ਦੇ ਤੁਸੀਂ ਹੁਣ ਵਿੱਚ ਕੋਈ ਐਕਸੀਡੈਂਟ ਕੇਸ 'ਚ ਫਸੇ ਆ, ਤੁਸੀਂ ਤਾਂ ਪਿਆਦੇ ਬਣ ਗਏ, ਕਿਉਂਕਿ ਡੈਮੋਕ੍ਰੇਟ ਤੇ ਰਿਪਬਲਿਕਨਾਂ ਦੀ ਜਿਹੜੀ ਲੜਾਈ ਆ, ਤੁਸੀਂ ਤੁਹਾਡੇ ਬੇਸ ਤੇ ਖਿੱਚ ਕੇ ਉਹ ਉੱਤੇ ਲੈ ਜਾਂਦੇ ਆ। ਕੋਈ ਟ੍ਰੈਫਿਕ ਦਾ ਸਾਈਨ ਨਹੀਂ ਪੜਨਾ ਆਇਆ, ਉਹ ਲੈਂਗੁਏਜ ਦਾ ਮੁੱਦਾ ਬਣ ਗਿਆ, ਉਹ ਵੀ ਇਮੀਗ੍ਰੈਂਟ ਵਾਲਾ ਮੁੱਦਾ ਬਣਾਤਾ, ਠੀਕ ਆ। ਜਿਹੜਾ ਡਾਲਸ ਦੇ ਵਿੱਚ ਹਾਦਸਾ ਹੋਇਆ ਸੀਗਾ, ਇੰਡੀਅਨ ਬੰਦਾ ਮਾਰਿਆ ਸੀਗਾ, ਉਹ ਪਹਿਲਾਂ ਤਾਂ ਕਵਰ ਹੀ ਨਹੀਂ ਹੋਇਆ ਕਈ ਚਿਰ, ਤੁਸੀਂ ਦੇਖੋ ਮੇਨ ਸਟ੍ਰੀਮ ਮੀਡੀਆ ਵੱਲੋਂ। ਉਹਨੂੰ ਵੀ ਕਵਰੇਜ ਫਿਰ ਤਾਂ ਜਾ ਕੇ ਮਿਲੀ ਹੈ ਕਿਉਂਕਿ ਜਿਹਨੇ ਮਾਰਿਆ ਸੀਗਾ ਉਹ ਬੰਦਾ ਇਮੀਗ੍ਰੈਂਟ ਸੀਗਾ, ਸੋ ਕਵਰੇਜ ਉਹ ਇੰਡੀਅਨ ਬੰਦੇ ਦੇ ਬਾਰੇ ਘੱਟ ਸੀਗੀ, ਕਿ ਜਿਹੜੇ ਦੂਜੇ ਬੰਦੇ ਨੇ ਕ੍ਰਾਈਮ ਜਿਹੜਾ ਕੀਤਾ ਗਿਆ ਇਹ ਇਲੀਗਲ ਇਮੀਗ੍ਰੈਂਟ ਆ, ਉਹਦੇ ਬਾਰੇ ਖਬਰ ਜਿਹੜੀ ਜ਼ਿਆਦਾ ਸੀਗੀ। ਮਤਲਬ ਕਿ ਜਿਹੜੀ ਹਰੇਕ ਖਬਰ ਆ ਉਹਨੂੰ ਉਸੇ ਤਰੀਕੇ ਨਾਲ ਪ੍ਰੈਜ਼ੈਂਟ ਕਰਿਆ ਜਾ ਰਿਹਾ ਕਿ ਇਹ ਇਲੀਗਲ ਬੰਦੇ ਆ, ਇਹਨਾਂ ਦੀ ਗਲਤੀ ਆ, ਤੇ ਗਲਤੀ ਉਹਨੂੰ ਹਾਈਲਾਈਟ ਜਿਹੜਾ ਲੋੜ ਨਾਲੋਂ ਵੱਧ ਪੂਰਾ ਮਾਹੌਲ ਜਿਹੜਾ ਉਹ ਸਿਰਜ ਦਿੱਤਾ ਗਿਆ ਆ, ਪੂਰਾ ਮਾਹੌਲ ਜਿਹੜਾ ਉਹ ਸਿਰਜ ਦਿੱਤਾ ਗਿਆ। ਫਲੋਰੀਡਾ ਦੇ ਵਿੱਚ ਇੱਕ ਹੋਰ ਐਕਸੀਡੈਂਟ ਹੋਇਆ ਸੀ ਹਰਜਿੰਦਰ ਸਿੰਘ ਵਾਲੇ ਕੇਸ ਤੋਂ ਬਾਅਦ ਚ, ਰੋਂਗ ਸਾਈਡ ਇੱਕ ਬੀਬੀ ਜਿਹੜੀ ਉਹ ਗੱਡੀ ਚਲਾ ਕੇ ਗਈ, ਐਕਸੀਡੈਂਟ ਹੋਇਆ, 3 ਬੰਦੇ ਉੱਥੇ ਮਰ ਗਏ, ਕਿਸੇ ਨੇ ਗੱਲ ਹੀ ਨਹੀਂ ਕੀਤੀ ਉਹਦੀ। ਹਰਜਿੰਦਰ ਸਿੰਘ ਦੀਆਂ ਫੋਟੋਆਂ, ਵੀਡੀਓਆਂ, ਲੈਫਟੀਨੈਂਟ ਗਵਰਨਰ ਆਪ ਪ੍ਰਾਈਵੇਟ ਜਹਾਜ਼ ਦੇ ਉੱਤੇ ਲੈਣ ਜਿਹੜਾ ਉਹ ਜਾਂਦਾ, ਉਹ ਸਾਰਾ ਕੁਝ ਨੋ ਡਾਊਟ ਉਹਦੀ ਗਲਤੀ ਸੀ ਉੱਥੇ, ਪਰ ਇਹ ਦੇਖੋ ਵੀ ਦੂਜੇ ਪਾਸੇ ਉਹਦਾ ਕੋਈ ਨਾਂ ਹੀ ਨਹੀਂ। ਯੂਟਾ ਦੇ ਵਿੱਚ ਹੁਣੇ ਇੱਕ ਹੋਰ ਜਿਹੜੇ ਕਿਸੇ ਬੇਸਿਕਲੀ ਇਮੀਗ੍ਰੈਂਟ ਨਹੀਂ ਸੀਗਾ, ਇੱਥੋਂ ਦਾ ਵਸਨੀਕ ਸੀਗਾ, ਉਹਨੇ ਕੋਈ ਮਾਰਿਆ ਕਿਸੇ ਨੂੰ, ਤਾਂ ਉਹਦਾ ਨਾਂ ਤੱਕ ਨਹੀਂ ਉਹਨਾਂ ਨੇ ਉਹਦੇ ਵਿੱਚ ਨਸ਼ਰ ਜਿਹੜਾ ਉਹ ਕੀਤਾ। ਜਦੋਂ ਪੋਸਟ ਪਾਉਂਦੇ ਆ ਕੋਈ ਦੂਜਾ ਹੁੰਦਾ ਤੇ ਨਾਲ ਉਹਦੀ ਫੋਟੋ ਵੀ ਪਾ ਦੇਣੀ ਸੀ ਉਹਨਾਂ ਨੇ। ਸੋ ਇਹ ਤਾਂ ਆਪਾਂ ਨੂੰ ਵਿਤਕਰਾ ਦੀਦਾ ਹੀ ਆ ਵੀ ਇਹ ਕਰਦੀ ਆ ਜੀ। ਹਾਂਜੀ, ਆਪਣੇ ਮੈਂ ਕਿਹਾ ਹੁਣ ਦੇਖੋ ਜੀ, ਵੀਡੀਓ ਵੀ ਜਿੱਦਾਂ ਰਿਲੀਜ਼ ਵਗੈਰਾ ਹੁੰਦੀ ਹੈ, ਉਹ ਆਪਣੇ ਹੀ ਟਰੱਕ ਚੋਂ ਡੈਸ਼ ਕੈਮ 'ਚ ਹੁੰਦੀ ਹੈ ਨਾ, ਕੋਈ ਉੜ ਕੇ ਤਾਂ ਨਹੀਂ ਚੱਲ ਜਾਂਦੀ ਮੀਡੀਆ ਮੂਡੀਆ ਦੇ ਕੋਲ। ਤੇ ਗੱਲ ਇਹ ਹੈ ਕਿ ਮੈਨੂੰ ਨਹੀਂ ਪਤਾ ਕੰਪਨੀਆਂ ਸ਼ੰਪਨੀਆਂ ਕੌਣ ਜਿਹੜਾ ਰਨ ਕਰਦਾ। ਮੈਂ ਕਿਹਾ ਹੁਣ ਜਿੱਦਾਂ ਬੇਸਿਕ ਜੇ ਇਨਵੈਸਟੀਗੇਸ਼ਨ ਹੋਵੇ ਐਕਸੀਡੈਂਟ ਦੀ, ਹੁਣ ਸਾਡੇ ਕਜ਼ਨ ਦੀ ਡੈਥ ਹੋਈ ਸੀ ਹੈ ਨਾ, ਸਾਰਿਆਂ ਨੂੰ ਪਤਾ। ਕੁਛ ਵੀ ਨਹੀਂ ਉਹਨੇ, ਮੈਂ ਕਿਹਾ ਲੇਨ ਲੂਨ ਟੱਪ ਕੇ ਉਧਰ ਨੂੰ ਜਾ ਕੇ ਪਰੇ ਜਾ ਕੇ ਸਿੰਪਲ ਇਹ ਰੋਂਗ ਵਿਚਾਰੇ ਸਾਈਡ ਆਪਣਾ ਆ ਕੇ ਚਲਾਨ ਮਾਰਤੇ ਮੁੰਡੇ ਦੋ ਸਾਈਡ ਵਾਲਾ। ਕੁਛ ਵੀ ਨਹੀਂ, ਪੁਲਿਸ ਕਹਿੰਦੀ ਆਪਣਾ ਐਕਸੀਡੈਂਟ ਕੇਸ ਆ, ਕੁਛ ਵੀ ਨਹੀਂ ਉਹਨੂੰ ਮਤਲਬ ਕਿ ਅਰੈਸਟ ਰੱਖਣਾ ਤਾਂ ਕਿ ਉਹਦਾ ਮਤਲਬ ਛੱਡ ਦਿੱਤਾ ਆਰਾਮ ਨਾਲ ਹੀ। 2 ਬੰਦੇ ਜਿਹੜੇ ਕਰਤੇ ਤੇ ਬੰਦੇ ਨੂੰ ਕੁਛ ਵੀ ਨਹੀਂ ਜਿਹੜਾ ਸੀਗਾ ਤੋਂ ਬਾਅਦ। ਤੇ ਹਰਜਿੰਦਰ ਨੂੰ ਦੇਖ ਲਓ ਵੀ ਇਹਦਾ ਕੀ ਕੀਤਾ ਹੋਇਆ। ਮਤਲਬ ਉਹਦੇ ਵਿੱਚ ਵੀ ਜਿਹੜਾ ਸੀਗਾ ਕਿ ਇਮੀਗ੍ਰੇਸ਼ਨ ਵਾਲਾ ਮੁੱਦਾ ਜਿਹੜਾ ਬਣਾ ਦਿੰਦੇ ਨਾ, ਇਹ ਇਮੀਗ੍ਰੇਸ਼ਨ ਵਾਲਾ ਮੁੱਦਾ ਜਿਹੜਾ ਸੀਗਾ ਉਹ ਚੀਜ਼ ਜਿਹੜੀ ਕਰਤੀ। ਤੇ ਕਹਿਣ ਦਾ ਹੁਣ ਇਹ ਸਾਰਾ ਕੀ ਹੈ ਕਿ ਭਾਵੇਂ ਆਪਾਂ ਸਾਰੀ ਜਿਹੜੀ ਚੀਜ਼ ਹਾਈਲਾਈਟ ਕਰਦੇ ਰਹੀਏ, ਤੁਹਾਨੂੰ ਸਾਰਿਆਂ ਨੂੰ ਇਤੋਂ ਪਤਾ ਲੱਗ ਗਿਆ ਕਿ ਅੱਜ ਦੀ ਡੇਟ ਦੇ ਵਿੱਚ ਜੇ ਇਮੀਗ੍ਰੈਂਟ ਗਲਤੀ ਕਰ ਰਿਹਾ ਨਾ, YouTube ਤੇ ਹੁਣ ਵੀਡੀਓ ਆਉਣੀਆਂ ਸ਼ੁਰੂ ਹੋ ਗਈਆਂ, ਟਿਕਟੌਕ ਤੇ ਵੀਡੀਓ, ਕਿ ਬੰਦਾ ਲਾਊਡ ਮਿਊਜ਼ਿਕ ਜਿੱਦਾਂ ਬੀਜ ਬੂਜ ਤੇ ਚਲਾਉਂਦੇ ਸੀਗੇ, ਉਹ ਜਿਹੜਾ ਪੁਰਾਣਾ ਉਬਾਲ ਨਹੀਂ ਜਿਹੜਾ ਭਰਿਆ ਗਾ ਇਦਾਂ ਕਰਦੇ ਇਦਾਂ, ਹੁਣ ਹਰੇਕ ਗਲਤੀ ਜਿਹੜੀ ਹਾਈਲਾਈਟ ਹੋਣੀ ਹੈ, ਠੀਕ ਆ। ਹੁਣ ਉਹ ਨਹੀਂ ਗੱਲ ਹੈਗੀ ਕਿ ਅੱਛਾ ਆਪਾਂ ਕਿਉਂ ਨਹੀਂ ਕਰ ਸਕਦੇ ਇਹ ਭੰਗੜੇ ਗਿੱਧੇ ਕਿੱਕਲੀਆਂ ਕਿਉਂ ਨਹੀਂ ਪਾ ਸਕਦੇ ਨਾਇਗਰਾ ਫਾਲਸ ਤੇ। ਸੋ ਇਹ ਕੀ ਚੀਜ਼ ਸੀਗੀ ਕਿ ਜਿਹੜਾ ਮਾਹੌਲ ਜਿਹੜਾ ਹੁਣ ਬਣਿਆ ਉਧਰਲੇ ਪਾਸੇ ਨੂੰ, ਇਹ ਸਲਾਬ ਜਿਹੜਾ ਚੱਲ ਰਿਹਾ, ਇਮੀਗ੍ਰੈਂਟ ਜਿਹੜੇ ਹੁਣ ਸੀਗੇ, ਨਰੇਟਿਵ ਜਿਹਾ ਇੱਕ ਬਣ ਗਿਆ ਇੰਡੀਅਨ ਬੰਦਾ, ਈਵਨ ਭਾਵੇਂ H1B ਵਾਲਾ ਵੀ ਜਿਹੜਾ ਹੈਗਾ, ਸਭ ਕੁਝ ਜਿੱਤ ਕੋਈ ਪ੍ਰੋਬਲਮ ਜਿਹੜੀ ਹੈਗੀ। ਹੁਣ H1B ਦੇ ਡਾਕਟਰ ਵੀ ਹੈਗੇ, ਤੁਸੀਂ ਲਾ ਲਓ, ਕੋਈ ਨਿਊਰੋ ਸਰਜਨ ਵੀ ਹੈਗੇ ਆ, ਕਿੱਡੇ ਕਿੱਡੇ ਟੌਪ ਦੇ ਬੰਦੇ ਤੁਸੀਂ ਦੇਖੋ, ਉਹਨਾਂ ਨੂੰ ਵੀ ਜਿਹੜਾ ਸੀਗਾ ਪਰਵਾਹ ਨਹੀਂ ਕੀਤੀ ਉਹਨਾਂ ਦੀ ਕਿ ਤੁਸੀਂ ਰੁਕੋ ਬਾਹਰ ਹੀ। ਤੇ ਮਤਲਬ ਛੋਟੀ ਤੋਂ ਛੋਟੀ ਚੀਜ਼ DUI ਹੋ ਗਈ, ਠੀਕ ਆ। ਹੁਣ ਸਿਟੀਜ਼ਨਸ਼ਿਪ 'ਚ ਕਹਿ ਰਹੇ ਆ ਕਿ ਆਪਾਂ ਕਰੈਕਟਰ ਦੇਖਣਾ, ਸਾਰਾ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਦੇਖਣੀਆਂ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਦੇ ਹੋਏ ਇਹੀ ਹੈ ਕਿ ਬੰਦਾ ਆਪਣੀ ਜਿਹੜੀ ਸੇਫਟੀ ਸਿਕਿਉਰਿਟੀ ਜਿਹੜੀ ਵਰਤੇ ਤੇ ਪੰਗਿਆਂ 'ਚ ਨਾ ਪਵੇ। ਮਾਹੌਲ ਇਦਾਂ ਦਾ ਜਿਹੜਾ ਉਹ ਚੱਲ ਰਿਹਾ ਵੀ ਯੂ ਨੈਵਰ ਨੋ ਅੱਗੇ ਸਿਚੁਏਸ਼ਨ ਕਿੱਦਾਂ ਦੀ ਹੋਰ ਜਿਹੜੀ ਉਹ ਬਣਨੀ ਹੈ। ਅਟਾਰਨੀ ਟੇਕ ਕਹਿੰਦੇ ਜੀ ਇੱਕ ਬ੍ਰੇਕ ਲੈ ਲਈਏ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਕਾਲਸ ਵੱਲ ਨੂੰ ਜਿਹੜਾ ਉਹ ਵਧਾਂਗੇ। ਤੇ ਸਰੋਤਿਓ ਜੁੜੇ ਰਹੋ ਇਦਾਂ ਪੰਜਾਬੀ ਰੇਡੀਓ USA ਨਾਲ। ਤੁਹਾਡੇ ਜਿਹੜੇ ਸਵਾਲ ਆ ਉਹ ਆਪਾਂ ਲਵਾਂਗੇ, ਤੇ ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਰਹੇਗਾ 408 272 5200 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਜਿਹੜੇ ਹੋਏ ਨੇ ਆਪਣੇ ਨਾਲ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕੇਣਾ। ਜੇ ਅਟਾਰਨੀ ਟਿਰਕੇਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਹੁਣ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ ਜੀ 408 272 5200 4082725200। ਆਪਣੇ ਨਾਲ ਅੱਜ ਦੇ ਪਹਿਲੇ ਕਾਲਰ ਨੇ ਹਰਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਦੋਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕਜ਼ਨ ਆਇਆ ਸੀ 1 ਸਾਲ ਪਹਿਲਾਂ, ਉਹਦੇ ਬਾਰਡਰ ਦੇ ਬਿਆਨ ਨਹੀਂ ਸੀ ਹੋਏ ਤੇ 2-3 ਦਿਨ ਪਹਿਲਾਂ ਉਹਦੀ ਮਾਸਟਰ ਹੀਅਰਿੰਗ ਪਾ ਕੇ ਭਾਜੀ ਉਹਨੂੰ ਐਕਸਪਰਟ ਰਿਮੂਵਲ ਚ ਪਾ ਕੇ ਤੇ ਉਹਦੇ ਬਿਆਨ ਫੇਲ ਕਰਕੇ ਉਹਨੂੰ ਕਹਿੰਦੇ ਕਿ ਤੂੰ ਇੱਥੇ ਰਹਿ ਨਹੀਂ ਸਕਦਾ ਤੇ ਅਗਲੀ ਤਰੀਕ ਪਾਤੀ ਆ ਤੇ ਉਹਨੂੰ ਮਹੀਨੇ ਦਾ ਟਾਈਮ ਦੇ ਦਿੱਤਾ ਆ ਅਪੀਲ ਕਰਨ ਲਈ ਭਾਜੀ। ਤੇ ਇਹਦੇ ਚ ਆਪਾਂ ਕੀ ਕਰ ਸਕਦੇ ਹੁਣ ਭਾਜੀ? ਇਹਦੇ ਵਿੱਚ ਭਾਜੀ ਇੱਕੋ ਸਿਰਫ ਮੈਂ ਸਿੰਪਲ ਕਰਦਾ ਤੁਹਾਡਾ ਕੁਐਸਚਨ ਤਾਂ ਕਿ ਸਾਰਿਆਂ ਨੂੰ ਸਮਝ ਆ ਜਾਵੇ। ਠੀਕ ਹੈ ਭਾਜੀ। ਜਿਹੜੇ ਬੰਦੇ ਦੇ ਬਿਆਨ ਜਿਹੜੇ ਨਹੀਂ ਹੋਏ ਹੁੰਦੇ ਆ, ਉਹ ਜਦੋਂ ਕੋਰਟ ਦੇ ਜਿਹੜੇ ਬੰਦੇ ਦੇ ਬਿਆਨ ਨਹੀਂ ਹੋਏ ਸੀਗੇ, ਉਹ ਜਦੋਂ ਹੁਣ ਕੋਰਟ ਦੇ ਵਿੱਚ ਜਾਂਦਾ, ਡਜ਼ ਨਾਟ ਮੈਟਰ ਉਹਨੇ ਸਾਰਾ ਕੇਸ ਪੂਰਾ ਜਮ੍ਹਾਂ ਕਰਾਇਆ ਨਹੀਂ ਕਰਾਇਆ, ਡਜ਼ ਨਾਟ ਮੈਟਰ। ਉਹਦਾ ਜਿਹੜਾ ਕੇਸ ਸੀਗਾ ਉਹ ਡਿਸਮਿਸ ਕੀਤਾ ਜਾ ਸਕਦਾ ਜੇ ਸਰਕਾਰ ਕਵੇ ਤੇ ਜੱਜ ਐਗਰੀ ਹੋ ਜਾਵੇ। ਤੇ ਜ਼ਿਆਦਾਤਰ ਜੱਜ ਜਿਹੜੇ ਐਗਰੀ ਹੋ ਜਾਂਦੇ ਆ। ਐਗਰੀ ਉਹ ਕਿਉਂ ਹੁੰਦੇ ਆ? ਕਿਉਂਕਿ ਉਹ ਜਿੱਦਾਂ ਹੁਣ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਕਿ ਉਹਨਾਂ ਨੇ ਇੱਕ ਦਿਨ ਦੇ ਵਿੱਚ ਹੁਣ ਕਈ ਜੱਜ ਜਿਹੜਾ ਹੈਗਾ 10-15 ਦਾ ਕੋਟਾ ਉਹਨਾਂ ਨੂੰ ਜਿਹੜਾ ਦਿੱਤਾ ਹੁੰਦਾ, 10-15-20 ਜਿਹੜਾ ਕੋਟਾ ਉਹ ਆਪਣਾ ਪੂਰਾ ਕਰਨ ਦੀ ਕੋਸ਼ਿਸ਼ ਜਿਹੜੀ ਕਰਦੇ ਆ ਜੀ। ਉਹ ਕੀ ਕਰਦੇ ਆ ਕਿ ਉਹ ਐਗਰੀ ਕਰ ਜਾਂਦੇ ਆ ਕਿ ਹਾਂ ਇਹਦੇ ਬਿਆਨ ਨਹੀਂ ਹੋਏ, ਆਪਾਂ ਇਹਨੂੰ ਸੁਣਵਾਈ ਦੇ ਰਹੇ ਆ, ਆਪਾਂ ਕਿਹਨੂੰ ਸੁਣਵਾਈ ਰੋਕਦੇ ਆ। ਉਹ ਕੇਸ ਜਿਹੜਾ ਸੀਗਾ ਡਿਸਮਿਸ ਕਰਦੇ ਆ ਧੱਕੇ ਨਾਲ। ਡਜ਼ ਨਾਟ ਮੈਟਰ ਤੁਹਾਡਾ ਕੀ ਕੇਸ ਆ, ਵਧੀਆ ਮਾੜਾ, ਕਿਹੜਾ ਵਕੀਲ ਕੀਤਾ, ਕਿੱਦਾਂ ਕੀਤਾ। ਉਹ ਕਹਿੰਦੇ ਪਹਿਲਾਂ ਬਿਆਨ ਦੇ ਕੇ ਆਓ। ਹੁਣ ਜਿਹੜਾ ਪਹਿਲਾਂ ਹੀ ਆਪਾਂ ਗੱਲ ਜਿੱਦਾਂ ਦੱਸੀ, ਇੱਕ ਬੰਦੇ ਨੂੰ ਫੜਿਆ ਜਾ ਸਕਦਾ, ਸੈਕਸ਼ਨ 235 ਥੱਲੇ ਜਿਹੜਾ ਆਉਂਦਾ, ਬੌਂਡ ਬੂੰਡ ਨਹੀਂ ਦੇ ਰਹੇ ਜੱਜ, ਕਹਿੰਦੇ ਸਾਡੇ ਕੋਲ ਪਾਵਰ ਨਹੀਂ ਹੈਗੀ। ਆਈਸ ਸਿਰਫ ਜਿਹੜੀ ਸੀਗੀ ਬੌਂਡ ਉਹਨਾਂ ਨੂੰ ਦੇ ਸਕਦੀ ਆ ਜਾਂ ਉਹਨਾਂ ਨੂੰ ਪੇਰੋਲ ਤੇ ਰਿਲੀਜ਼ ਕਰ ਸਕਦੀ ਆ, ਪਰ ਆਈਸ ਤਾਂ ਸਿੱਧੇ ਮਿਲੋ ਭਗਤ ਚ ਹੈਗੀ। ਉਹ ਤਾਂ ਖੁਦ ਲੋਕਾਂ ਨੂੰ ਜਿਹੜੇ ਫੜਨਾ ਚਾਹੁੰਦੀ ਆ, ਉਹਨਾਂ ਨੇ ਉਹ ਰਿਕੁਐਸਟ ਐਂਟਰਟੇਨ ਨਹੀਂ ਕਰਨੀ। ਮਤਲਬ ਜਿਹੜੇ ਇਹ ਵਿਅਕਤੀ ਹੈਗੇ ਜਿਹਨਾਂ ਦੇ ਬਾਰਡਰ ਤੇ ਬਿਆਨ ਨਹੀਂ ਹੋਏ, ਕਿਉਂਕਿ ਇਹ ਬਾਈਡਨ ਦੇ ਟਾਈਮ ਤੇ ਸੀਗਾ, ਉਹ ਸਪੈਸ਼ਲੀ ਉਹਨਾਂ ਨੂੰ ਟਾਰਗੇਟ ਜਿਹੜਾ ਕਰ ਰਹੇ ਆ। ਤੇ ਇਹ ਜਿੱਦਾਂ ਹੁਣ ਵੀਰ ਦੱਸਦਾ ਸੀਗਾ ਕਿ ਕਹਿੰਦੇ ਪਹਿਲਾਂ ਆਪਣਾ ਕ੍ਰੈਡੀਬਲ ਫੇਅਰ ਇੰਟਰਵਿਊ ਬਿਆਨ ਦਿਓ। ਇਹ ਲੀਗਲੀ ਉਹ ਰਿਕੁਆਇਰਮੈਂਟ ਤੁਹਾਡੇ ਤੇ ਲਾ ਸਕਦੇ ਹੈਗੇ ਕਿ ਬਿਆਨ ਤੁਸੀਂ ਦਿਓ। ਤੇ ਜਦੋਂ ਬੰਦਾ ਬਿਆਨ ਜੇ ਫੇਲ ਕਰ ਜਾਂਦਾ ਤੇ ਫਿਰ ਉਹਨੂੰ ਇੱਕ ਅਪੀਲ ਕਰਨ ਦਾ ਜਿਹੜਾ ਮੌਕਾ ਮਿਲਦਾ, ਜਿੱਦਾਂ ਬਾਈ ਜੀ ਹੁਣੀ ਦੱਸ ਰਹੇ ਉਹਨਾਂ ਨੂੰ ਇੱਕ ਅਪੀਲ ਕਰਨ ਦਾ ਮੌਕਾ। ਉਹਦੇ ਵਿੱਚ ਜਿਹੜੇ ਜੱਜ ਸਾਹਿਬ ਹੈਗੇ ਨੇ ਉਹਨਾਂ ਨੇ ਇਹ ਦੇਖਣਾ ਕਿ ਬੰਦੇ ਦੇ ਬਿਆਨ ਪਾਸ ਹੋਣੇ ਚਾਹੀਦੇ ਸੀਗੇ ਕਿ ਨਹੀਂ ਹੋਣੇ ਚਾਹੀਦੇ ਸੀਗੇ। ਜੇ ਉਹ ਜੱਜ ਸਾਹਿਬ ਇਹਨਾਂ ਦੇ ਬਿਆਨ ਪਾਸ ਕਰ ਦਿੰਦੇ ਆ ਤੇ ਇਹ ਸਿਰਫ ਐਕਸਪੀਡਾਈਟਡ ਰਿਮੂਵਲ ਦੇ ਘੇਰੇ ਚੋਂ ਬਾਹਰ ਆਊਗੇ। ਕਹਿਣ ਦਾ ਮਤਲਬ ਇਹ ਹੈ ਕਿ ਫਿਰ ਇਹਨਾਂ ਦਾ ਦੁਬਾਰਾ ਕੇਸ ਸ਼ੁਰੂ ਹੋਣਾ, ਮਾਸਟਰ ਹੀਅਰਿੰਗ, ਫਾਈਨਲ ਹੀਅਰਿੰਗ। ਤੇ ਇਹ ਸਾਰੇ ਦੇ ਵਿੱਚ ਆਪਾਂ ਕੀ ਵੇਖ ਰਹੇ ਹਾਂ ਕਿ ਬੰਦੇ ਨੂੰ ਉਹ ਰਿਲੀਜ਼ ਨਹੀਂ ਕਰ ਰਹੇ, ਡਿਟੈਂਸ਼ਨ ਦੇ ਵਿੱਚ ਜਿਹੜੀ ਰਹਿ ਰਿਹਾ ਬੰਦਾ। ਇਹਦੇ ਵਿੱਚ ਜਿਹੜਾ ਟਾਈਮ ਫਰੇਮ, ਕਿੰਨੀ ਦੇਰ ਬੰਦਾ ਡਿਟੈਂਸ਼ਨ 'ਚ ਰਹੂਗਾ। ਮੰਨ ਲਓ ਕਿ ਜੇ ਬਿਆਨ ਪਾਸ ਵੀ ਕਰ ਗਿਆ ਤੇ ਉਹ ਨਹੀਂ ਰਿਲੀਜ਼ ਕਰਦੇ ਹੈਗੇ। ਇਹ ਜ਼ਰੂਰ ਹੋਇਆ 1.5 ਹਫ਼ਤੇ ਪਹਿਲਾਂ ਸਾਡਾ ਇੱਕ ਬੰਦਾ ਜਿਹੜਾ ਸੀਗਾ, ਉਹਨਾਂ ਨੇ ਬਿਆਨ ਸੁਣਨ ਤੋਂ ਬਾਅਦ ਰਿਲੀਜ਼ ਕਰਤਾ ਸੀਗਾ, ਪਰ ਇਹਦੇ ਵਿੱਚ ਸਾਰੇ ਆਫਿਸਰ ਇਹਨੇ ਨਾਈਸ ਨਹੀਂ ਹੁੰਦੇ, ਕਈਆਂ ਨੇ ਉੱਥੇ ਰੱਖਣਾ, ਬਿਆਨ ਪਾਸ ਹੋਣ ਤੋਂ ਬਾਅਦ ਵੀ ਉਹਨਾਂ ਨੇ ਉੱਥੇ ਰੱਖਣਾ ਵਾ। ਤੇ ਫਿਰ ਅੰਦਰੋਂ ਜਿਹੜਾ ਕੇਸ ਲੜਨਾ ਪੈਣਾ। ਤੇ ਜਿਹੜੀ ਅੰਦਰ ਹੁਣ ਜਿਹੜਾ ਜੇਲ੍ਹ ਦੇ ਵਿੱਚ ਟਾਈਮ ਜਿਹੜਾ ਚੱਲ ਰਿਹਾ ਹੈਗਾ ਕਿ ਕਿੰਨੀ ਦੇਰ ਬੰਦੇ ਨੂੰ ਜੇਲ੍ਹ ਦੇ ਅੰਦਰ ਰਹਿਣਾ ਪੈਂਦਾ, ਔਨ ਐਵਰੇਜ ਜਿਹੜੇ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਇੰਨੇ ਕੁ ਦੇ ਟਾਈਮ ਦੇ ਵਿੱਚ ਤਰੀਕਾਂ ਜਿਹੜੀਆਂ ਪੈ ਰਹੀਆਂ, ਕਿਉਂਕਿ ਸਾਰੇ ਜੱਜ ਜਿਹੜੇ ਆ ਹੁਣ ਬਿਜ਼ੀ ਹੋ ਗਏ। ਠੀਕ ਹੈ ਭਾਜੀ। ਠੀਕ ਹੈ, ਮਤਲਬ ਤੁਸੀਂ ਇਹੀ ਕਹਿਣਾ ਚਾਹੁੰਦੇ ਕਿ ਸ਼ੋਰਟੀ ਨਹੀਂ ਹੈਗੀ ਕਿ ਉਹਨੂੰ ਛੱਡਣਗੇ ਉਦੋਂ ਜਿੱਦਣ ਜਾਊਗਾ ਨੈਕਸਟ ਟਾਈਮ ਕਿ ਉਹਨੂੰ ਅੰਦਰੇ ਵੜ ਦੇਣਗੇ, ਉਹਦਾ ਕੋਈ ਸ਼ੋਰਟੀ ਨਹੀਂ? ਉਹਦੇ ਨਹੀਂ। ਹਾਂਜੀ ਭਾਜੀ, ਤੁਸੀਂ ਇਹਦੇ ਵਿੱਚ ਜਿਹੜਾ ਸੀਗਾ ਨਾ, ਫਿਲਹਾਲ ਜਿਹੜੀ ਸੀਗੀ ਆ ਜਿਹੜੀ ਜੱਜ ਦੇ ਕੋਲ ਜਿਹੜੀ ਤੁਹਾਡੀ ਅਪੀਲ ਹੈਗੀ ਨਾ, ਇਹ ਜ਼ਰੂਰ ਕਰਨਾ ਹੈਗਾ। ਬਾਕੀ ਲੌਂਗ ਟਰਮ ਨਹੀਂ ਇਸ ਵੇਲੇ ਸੋਚਣਾ ਕੀ ਕਿੱਦਾਂ ਹੈਗਾ। ਪਹਿਲਾ ਸਟੈਪ ਜਿਹੜਾ ਤੁਸੀਂ ਇਹ ਹੈਗਾ ਕਿ ਤੁਸੀਂ ਨਾ ਆਪਣਾ ਧਿਆਨ ਪਹਿਲਾਂ ਇਹਦੇ ਉੱਤੇ ਲਾਓ ਕਿ ਆਪਾਂ ਕਿ ਜੇਲ੍ਹ ਜੂਲ ਜਾ ਜਾਣਾ ਡਰ ਦੇ ਕਰਕੇ ਜਿਹੜਾ ਸੀਗਾ, ਉਹ ਕੇਸ ਤੋਂ ਨਹੀਂ ਭੱਜਣਾ ਕਿਸੇ ਨੇ ਵੀ। ਕੇਸ ਆਪਾਂ ਫੇਸ ਕਰਨਾ, ਉਹਨੂੰ ਸਿੱਧੇ ਕਿ ਕਿੱਦਾਂ ਬੈਸਟ ਪ੍ਰੈਜੈਂਟੇਸ਼ਨ ਕਰੋ ਆਪਣੀ ਵਕੀਲਾਂ ਨਾਲ ਕੇ। ਸਿਰਫ ਤੁਸੀਂ ਇਸ ਵੇਲੇ ਨਾ ਜਿਹੜਾ ਭਾਜੀ ਤਰੀਕ ਦੇ ਵਿੱਚ ਤੁਹਾਡੇ ਬਿਆਨ ਕਿੱਦਾਂ ਹੋਣੇ ਆ, ਉਹ ਚੀਜ਼ ਤੇ ਫੋਕਸ ਕਰੋ। ਬਾਕੀ ਚੀਜ਼ਾਂ ਦਾ ਕੋਈ ਫਾਇਦਾ ਨਹੀਂ। ਪਹਿਲਾਂ ਨੂੰ ਜੇ ਤੁਸੀਂ ਪਾਸ ਕਰੋ, ਉਹ ਤੁਹਾਡੀ 50% ਬੈਟਲ ਤੁਸੀਂ ਉੱਥੋਂ ਜਿੱਤ ਜਾਂਦੇ ਆ। ਉਸ ਤੋਂ ਬਾਅਦ ਫਿਰ ਸਾਰੀ ਚੀਜ਼ ਜਿਹੜੀ ਹੈਗੀ ਆ, ਕਦੋਂ ਤਰੀਕ ਮਿਲਦੀ ਆ, ਕੀ ਤਰੀਕ ਮਿਲਦੀ ਆ, ਕਿਹੜੇ ਵਾਲਾ ਜੱਜ ਹੁੰਦਾ, ਠੀਕ ਆ ਕਿ ਨਹੀਂ, ਤੇ ਉਹ ਚੀਜ਼ਾਂ ਸਾਰੀਆਂ ਉੱਥੇ ਜਿਹੜੀਆਂ ਹੁੰਦੀਆਂ। ਇੱਕ ਚੀਜ਼ ਸਾਰੇ ਜਾਣਿਆਂ ਨੂੰ ਕਿ ਜਿਹਨਾਂ ਕੋਲ ਪਾਸਪੋਰਟ ਹੁੰਦੇ ਆ ਜਾਂ ਜਿਹਨਾਂ ਦੇ ਟਰੈਵਲ ਡਾਕੂਮੈਂਟ ਹੁੰਦੇ ਆ, ਉਹ ਕਦੀ ਵੀ ਜਿਹੜਾ ਵਲੰਟਰੀ ਡਿਪਾਰਚਰ ਆਪਣਾ ਲੈ ਸਕਦੇ ਹੁੰਦੇ ਆ। ਜਿਹਨਾਂ ਦੇ ਪਾਸਪੋਰਟ ਪਾੜਤੇ ਸੀਗੇ, ਜਮ੍ਹਾਂ ਨਹੀਂ ਕਰਾਏ ਸੀਗੇ, ਉਹਨਾਂ ਦੀ ਜਿਹੜੀ ਟਾਈਮਲਾਈਨ ਹੈਗੀ ਇਸ ਵੇਲੇ 4 ਮਹੀਨੇ ਦੀ ਹੈਗੀ ਹੈ। ਜੇ ਸਰਕਾਰ ਦੇ ਕੋਲੋਂ ਤੁਸੀਂ ਕਹਿ ਰਹੇ ਕਿ ਇਹ ਪਾਸਪੋਰਟ ਬਣਾ ਕੇ ਦੇਣ ਜਾਂ ਟਰੈਵਲ ਡਾਕੂਮੈਂਟ ਬਣਾ ਕੇ ਦੇਣ, ਉਹਦੀ ਟਾਈਮਲਾਈਨ ਜਿਹੜੀ ਹੈਗੀ ਹੈ ਕਿ 4 ਮਹੀਨੇ, ਫਿਰ ਬੰਦਾ 4 ਮਹੀਨੇ ਰਹੂਗਾ।
ਪਰ ਜਿਹੜਾ ਬੰਦਾ ਸਿੱਧੇ ਵਲੰਟਰੀ ਡਿਪਾਰਚਰ ਮੰਗਦਾ, ਜਿਹਦੇ ਕੋਲ ਪਾਸਪੋਰਟ ਟਰੈਵਲ ਡਾਕੂਮੈਂਟ ਹੈਗਾ, ਉਹਨੂੰ ਜਿਹੜੀ ਸਰਕਾਰ ਵੀ ਉਹ ਤੁਰੰਤ ਜਿਹੜਾ ਕੰਟਰੀ ਆਊਟ ਕਰ ਦਿੰਦੀ ਹੈ। ਜੀ ਥੈਂਕ ਯੂ ਵੀਰ ਜੀ, ਕਾਲ ਦੇ ਲਈ ਮਿਹਰਬਾਨੀ। ਥੈਂਕ ਯੂ ਭਾਜੀ, ਦੋਵਾਂ ਦਾ ਥੈਂਕ ਯੂ ਜੀ। ਸੰਦੀਪ। ਸਤਿ ਸ਼੍ਰੀ ਅਕਾਲ ਦੋਨੋਂ ਭਰਾ। ਸਤਿ ਸ਼੍ਰੀ ਅਕਾਲ ਜੀ ਸਰ, ਮੇਰਾ ਇਸੇ ਸਾਲ ਜੁਲਾਈ ਵਿੱਚ ਕੇਸ ਪਾਸ ਹੋਇਆ ਜੀ ਸਾਲਮ ਦਾ ਸਰ, ਤੇ ਇਹ 1 ਮਹੀਨੇ 29ਵੇਂ ਦਿਨ ਸਰਕਾਰੀ ਵਕੀਲ ਦੁਆਰਾ ਅਪੀਲ BI ਦੀ ਅਪੀਲ ਕੀਤੀ ਗਈ ਹੈ। ਸਰ ਮੈਂ ਪੁੱਛਣਾ ਚਾਹੁੰਦਾ ਕਿ ਸਰ ਹੁਣ ਉਹ ਕਿੰਨੇ ਦਿਨ ਉਹਨਾਂ ਕੋਲ ਹੈਗੇ ਨੇ ਕਿ ਉਹ ਬਰੀਫ ਜਮ੍ਹਾਂ ਕਰਾਉਣ, ਤੇ ਸਾਡੇ ਕੋਲ ਕਿੰਨੇ ਦਿਨ ਰਿਪਲਾਈ ਕਰਨ ਸਰ? ਤੇ ਅਪੀਲ ਤੇ ਚੱਲ ਰਿਹਾ ਸਰ ਕਿ ਮੈਂ ਆਪਣਾ ਟਰੈਵਲ ਡਾਕੂਮੈਂਟ, ਗ੍ਰੀਨ ਕਾਰਡ ਤੇ ਜਾਂ ਸਰ ਮੈਂ ਫੈਮਿਲੀ ਦਾ ਅਪਲਾਈ ਕਰ ਸਕਦਾ? ਥੈਂਕ ਯੂ ਸਰ। ਹਾਂਜੀ, ਤੁਹਾਡਾ ਭਾਜੀ ਜਿਹੜੀ ਗ੍ਰਾਂਟ ਆ ਨਾ, ਜੇ ਫਾਈਨਲ ਨਹੀਂ ਹੋਈ ਤੁਸੀਂ ਵੇਟ ਕਰ ਲਓ, ਠੀਕ ਹੈ। ਮੈਨੂੰ ਹੁਣ ਪੂਰੇ ਤੁਹਾਡੇ ਭਾਜੀ ਕੇਸ 'ਚ ਪਤਾ ਨਹੀਂ ਕਿ ਕੇਸ ਗੱਲ ਕਰਕੇ ਉਹਨਾਂ ਨੇ ਜਿਹੜੀ ਸੀਗੀ ਤੁਹਾਡੀ ਅਪੀਲ ਜਿਹੜੀ ਫਾਈਲ ਕੀਤੀ ਆ, ਤੇ ਬਰੀਫਿੰਗ ਨੂੰ ਭਾਜੀ ਇਹਦੇ ਵਿੱਚ ਆਪਣਾ ਟਾਈਮ ਜਿਹੜਾ ਲੱਗ ਜਾਂਦਾ। ਮਤਲਬ ਕਈ ਵਾਰੀ ਤਾਂ ਸਿੰਪਲ ਜੀ ਗੱਲ ਹੁੰਦੀ ਆ, ਕ੍ਰੈਡੀਬਿਲਿਟੀ ਉਹਦੇ ਕਰਕੇ, ਤੇ ਜਿਹੜੇ ਤੁਹਾਡੇ ਪੇਪਰ ਪੂਪਰ ਆ ਕੋਈ ਵੀ ਉਹਨਾਂ ਨੇ ਫੈਮਿਲੀ ਨੂੰ ਦੇਣਾ ਨਹੀਂ, ਕਿਉਂਕਿ ਤੁਹਾਡਾ ਜਿਹੜਾ ਸਰਕਾਰ ਕੋ ਅਪੀਲ ਕਰਨ ਦਾ ਤੁਹਾਡਾ ਜਿਹੜਾ ਹੱਕ ਜਿਹੜਾ ਹੁੰਦਾ, ਤੇ ਤੁਸੀਂ ਉਹਨੂੰ ਹਾਂਜੀ ਫਾਈਲ ਕਰ ਸਕਦੇ ਹੋ, ਪਰ ਉਹਦੇ ਉੱਤੇ ਪ੍ਰੋਸੈਸਿੰਗ ਨਹੀਂ ਕੋਈ ਹੋਣੀ। ਸਰ ਉਹਨਾਂ ਨੇ ਜਿਹੜੀ ਮੇਰੀ ਸਰ ਇੰਟਰਨੈਟ ਬੇਸ ਹੀਅਰਿੰਗ ਸੀ ਸਰ, ਸਰਕਾਰੀ ਵਕੀਲ ਦੁਆਰਾ ਮੈਨੂੰ ਇੱਕ ਵੀ ਕੁਐਸਚਨ ਨਹੀਂ ਸਰ ਪੁੱਛਿਆ ਗਿਆ ਉਸ ਹੀਅਰਿੰਗ ਦੇ ਉੱਪਰ ਸਰ, ਫਿਰ ਵੀ ਉਹਨਾਂ ਨੇ ਅਪੀਲ ਕਰ ਦਿੱਤੀ ਨਾ, ਕਰ ਸਕਦੇ ਨੇ ਸਰ? ਕਰ ਸਕਦੇ ਨੇ, ਪਰ ਜੇ ਉਹਨਾਂ ਨੇ ਸਵਾਲ ਨਹੀਂ ਪੁੱਛਿਆ ਤੇ ਤੁਹਾਡੇ ਕੋਲ ਕਾਫੀ ਤਕੜੀ ਜਿਹੜੀ ਆਰਗੂਮੈਂਟ ਡਿਊ ਪ੍ਰੋਸੈਸ ਦੀ ਜਿਹੜੀ ਰਹਿਣੀ ਹੈ, ਕਿ ਕੁਝ ਵੀ ਇਦਾਂ ਦਾ ਰਿਕਾਰਡ ਦੇ ਵਿੱਚ ਸੀਗਾ ਨਹੀਂ, ਤੇ ਸਰਕਾਰ ਨੇ ਉਦੋਂ ਜਿਹੜੇ ਮੁੱਦੇ ਰੇਜ਼ ਨਹੀਂ ਕੀਤੇ, ਕਿ ਮੁੱਦੇ ਰੇਜ਼ ਨਹੀਂ ਕਰਦਾ ਜਦੋਂ ਬੰਦਾ, ਤੇ ਉਦੋਂ ਦੁਬਾਰਾ ਨੂੰ ਰੇਜ਼ ਨਹੀਂ ਕਰ ਸਕਦਾ। ਸੋ ਜੇ ਸਰਕਾਰੀ ਵਕੀਲ ਨੇ ਇੱਕ ਵੀ ਕੁਐਸਚਨ ਜਿਹੜਾ ਨਹੀਂ ਕੀਤਾ ਸੀਗਾ, ਤੇ ਤੁਹਾਡਾ ਜਿਹੜਾ ਕੇਸ ਸੀਗਾ ਉਹ ਤੁਸੀਂ ਜਿੱਤ ਸਕਦੇ ਆ। ਪਰ ਮੈਨੂੰ ਇਹ ਨਹੀਂ ਪਤਾ ਕਿ ਜੱਜ ਕੌਣ ਸੀਗਾ, ਕਿ ਜੱਜ ਨੇ ਕਿਤੇ ਧੱਕੇ ਨਾਲ ਤਾਂ ਨਹੀਂ ਤੁਹਾਡਾ ਜਿਹੜਾ ਅਪਰੂਵ ਕਰਤਾ, ਕਿ ਇਹ ਜਿਹੜੀ ਅਪੀਲ ਆ ਇਹਦੇ ਵਿੱਚ ਕੋਈ ਇਦਾਂ ਤਾਂ ਨਹੀਂ ਕੋਈ ਦੋਸ਼ ਉਹ ਲਾ ਰਹੇ ਕਿ ਸਰਕਾਰੀ ਵਕੀਲ ਜਾਂ ਜੱਜ ਨੇ ਲੀਨੀਅੰਸੀ ਵਰਤੀ ਆ, ਕਿਉਂਕਿ ਉਧਰਲੇ ਪਾਸੇ ਨੂੰ ਵੀ ਜਾ ਸਕਦੇ ਆ। ਸੋ ਇਹ ਤੁਹਾਨੂੰ ਆਪਣੇ ਵਕੀਲ ਨਾਲ ਬਹਿ ਕੇ ਜਿਹੜੀ ਗੱਲਬਾਤ ਕਰਨੀ ਚਾਹੀਦੀ ਆ, ਕਿਉਂਕਿ ਕਈ ਜਿਹੜੇ ਜੱਜ ਸੀਗੇ ਉਹਨਾਂ ਨੇ ਇਦਾਂ ਦੇ ਕੇਸ ਵੀ ਜਿਹੜੇ ਪਾਸ ਕੀਤੇ ਆ ਜਿਹੜੇ ਉਹਨਾਂ ਨੂੰ ਸ਼ਾਇਦ ਨਹੀਂ ਪਾਸ ਕਰਨੇ ਚਾਹੀਦੇ ਸੀ। ਸੋ ਮੈਨੂੰ ਨਹੀਂ ਪਤਾ ਹੁਣ ਤੁਹਾਡਾ ਕੇਸ ਕਿਹੜੀ ਕੈਟੇਗਰੀ 'ਚ ਆਉਂਦਾ। ਜੇ ਤਾਂ ਜੱਜ ਨੇ ਸਹੀ ਫੈਸਲਾ ਦਿੱਤਾ, ਤੁਹਾਡਾ ਸਾਰਾ ਕੁਝ ਸਹੀ ਸੀਗਾ, ਪੂਰੀ ਉਹ ਹੋਈ ਆ, ਤੇ ਫਿਰ ਤਾਂ ਜੀ ਤੁਸੀਂ ਅਪੀਲ ਜਿੱਤ ਸਕਦੇ ਆ। ਜੇ ਵਿੱਚੋਂ ਦੀ ਕੁਛ ਏਦਾਂ ਕਿ ਉਹਨਾਂ ਨੂੰ ਲੱਗਿਆ ਕਿ ਕੁਛ ਸਹੀ ਨਹੀਂ ਹੈਗਾ, ਤੇ ਉਹ ਜਾਣ ਕੇ ਵੀ ਇਹ ਅਪੀਲ ਜਿਹੜੀ BIA ਦੇ ਮੂਹਰੇ ਲੈ ਕੇ ਜਾਣਾ ਚਾਹੁੰਦੇ ਆ, ਤਾਂ ਕਿ ਉਹ ਇਦਾਂ ਦੇ ਜਿਹੜੇ ਕੇਸ ਸੀਗੇ BIA ਦੇ ਕੋਲੋਂ ਪਹਿਲਾਂ ਜਾ ਕੇ ਉਹ ਫੈਸਲਾ ਲੈਣ, ਕੋਈ ਬਹਾਨਾ ਜਿਹਾ ਲੱਭਣ, ਤੇ ਫਿਰ ਸਾਰੇ ਜਣਿਆਂ ਦੇ ਕੇਸ ਜਿਹੜੇ ਸੀਗੇ ਜੇ ਸਰਕਾਰੀ ਵਕੀਲ ਠੰਡੇ ਸੀਗੇ ਥੋੜੇ, ਉਹ ਸਾਰੇ ਕੇਸ ਦੁਬਾਰਾ ਵੀ ਇਹ ਜਿਹੜੇ ਰੀਓਪਨ ਕਰਨ ਦੀ ਉਹਨਾਂ ਨੂੰ ਆਪਸ਼ਨ ਜਿਹੜੀ ਦੇ ਸਕਦੇ ਆ। ਕਿਉਂਕਿ ਤੁਸੀਂ ਦੇਖੋ ਕਿ ਚੀਜ਼ਾਂ ਜਿਹੜੀਆਂ ਕਿਸੇ ਪਾਸੇ ਵੀ ਜਿਹੜੀਆਂ ਐਕਸਟੈਂਡ ਇਸ ਵੇਲੇ ਕੀਤੀਆਂ ਜਾ ਸਕਦੀਆਂ ਜੀ। ਜੀ ਥੈਂਕ ਯੂ ਵੀਰੇ, ਕਾਲ ਦੇ ਲਈ। ਥੈਂਕ ਯੂ ਸਰ, ਥੈਂਕ ਯੂ। ਸੁਖਵੰਤ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ ਕਿ ਬੇਟੇ ਦੀ ਮੈਰਿਜ ਕੀਤੀ ਸੀ, ਜਿੱਦਾਂ ਸਿਟੀਜ਼ਨ ਸੀ, ਤੇ ਉਹ ਕੁੜੀ ਨੂੰ ਜਦੋਂ ਗ੍ਰੀਨ ਕਾਰਡ ਮਿਲ ਗਿਆ ਤਾਂ ਇੱਥੇ ਆਉਂਦੀ ਨਹੀਂ, ਉਹਨੇ ਮਹੀਨੇ ਵਿੱਚ ਦੀ ਮਤਲਬ ਕਿ ਖਰਾਬ ਕਰਨਾ, ਤੇ ਫਿਰ ਉਹ ਚਲੇ ਗਈ ਇੱਥੋਂ। ਉਹਨੇ ਗ੍ਰੀਨ ਕਾਰਡ ਵਾਸਤੇ ਹੀ ਮਤਲਬ ਕਿ ਇੱਥੇ ਆਈ ਸੀ, ਤੇ ਕੀ ਉਹਦੇ ਲਈ ਅਸੀਂ ਕੁਝ ਕਰ ਸਕਦੇ ਹਾਂ? ਉਹਨੇ ਫਰਾਡ ਕੀਤਾ ਸਾਡੇ ਨਾਲ। ਹਾਂਜੀ ਦੇਖੋ ਜੀ, ਜਿਹੜਾ ਗ੍ਰੀਨ ਕਾਰਡ ਦੇਣਾ ਕਿ ਨਹੀਂ ਦੇਣਾ ਉਹਦੇ ਤੇ ਇਮੀਗ੍ਰੇਸ਼ਨ ਦੇ ਵਿੱਚ ਹੈਗਾ, ਤੁਸੀਂ ਉਹ ਚੀਜ਼ ਦਾ ਕੁਝ ਨਹੀਂ ਕਰ ਸਕਦੇ ਹੈਗੇ। ਇਹਦੇ ਵਿੱਚ ਸਿਰਫ ਇਹ ਹੁੰਦਾ ਕਿ ਜੇ ਮੈਰਿਜ ਫਰਾਡ ਜੇ ਸੀਗਾ ਨਾ, ਜੇ ਵਿਆਹ ਨਕਲੀ ਸੀਗਾ ਜਾਂ ਉਹਨੂੰ ਪ੍ਰੋਸੈਸ ਨੂੰ ਕਹਿੰਦੇ ਆ ਅਨਲਮੈਂਟ, ਡਿਵੋਰਸ ਨਹੀਂ ਕਹਿੰਦੇ ਉਹਨੂੰ, ਅਨਲਮੈਂਟ ਕਹਿੰਦੇ ਆ। ਅਨਲਮੈਂਟ ਲੈਣੀ ਥੋੜੀ ਜਿਹੀ ਮੁਸ਼ਕਿਲ ਹੁੰਦੀ, ਉਹਦੇ ਵਿੱਚ ਇੱਕ ਫੈਮਿਲੀ ਕੋਰਟ ਦਾ ਜਿਹੜਾ ਜੱਜ ਆ ਉਹ ਡਿਸਾਈਡ ਕਰਦਾ, ਤੁਹਾਨੂੰ ਆਪਣਾ ਤੁਸੀਂ ਰੀਜ਼ਨ ਦੇ ਸਕਦੇ ਆ, ਠੀਕ ਆ, ਕਿ ਕਿਉਂ ਤੁਹਾਡੀ ਵਿਆਹ ਨੂੰ ਜਿਹੜਾ ਫਰਾਡ ਕੀਤਾ ਜਾਵੇ। ਜੇ ਤੁਸੀਂ ਅਨਲਮੈਂਟ ਲੈ ਲੈਂਦੇ ਆ ਤੇ ਫਿਰ ਇਮੀਗ੍ਰੇਸ਼ਨ ਉਹਦੇ ਵਿੱਚ ਮੰਨ ਸਕਦੀ ਹੈ, ਮਤਲਬ ਤੁਹਾਡੀ ਗੱਲਾਂ ਤੇ ਨਹੀਂ ਜਾਊਗੀ ਕਿ ਤੁਸੀਂ ਕਹਿ ਰਹੇ ਕਿ ਉਹਨੇ ਫਰਾਡ ਕੀਤਾ, ਪਰ ਜੇ ਜੱਜ ਕਵੇ ਅਨਲਮੈਂਟ ਚ ਤੁਸੀਂ ਸਾਬਤ ਕਰ ਦੋ ਕਿ ਉਹ ਫਰਾਡ ਸੀਗਾ, ਤੇ ਫਿਰ ਇਮੀਗ੍ਰੇਸ਼ਨ ਐਕਸ਼ਨ ਲੈ ਸਕਦੀ ਆ। ਤੇ ਦੂਸਰੀ ਚੀਜ਼ ਇਹ ਹੈਗੀ ਆ ਕਿ ਆਪਣਾ ਜਿਹੜਾ ਸੀਗਾ ਕਿ ਹੋਰ ਪੰਗੇਬਾਜ਼ੀ ਦੇ ਵਿੱਚ ਕੋਈ ਵੀ ਨਾ ਪਵੇ। ਉਹ ਸਿਆਣਪ ਜਿਹੜੀ ਹੁੰਦੀ ਆ ਆਪਣੇ ਵੱਲੋਂ, ਜੋ ਬੰਦਾ ਇਮੀਗ੍ਰੇਸ਼ਨ ਨੂੰ ਜੋ ਤੁਹਾਨੂੰ ਲੱਗਦਾ ਫਰਾਡ ਹੋਇਆ, ਤੇ ਕੋਰਟ ਕਚਹਿਰੀ ਦੇ ਥਰੂ ਹੀ ਜਿਹੜਾ ਸੀਗਾ ਉੱਥੋਂ ਹੀ ਜਿਹੜਾ ਸੀਗਾ ਤੁਸੀਂ ਹੈਂਡਲ ਕਰੋ ਤੇ ਬੈਟਰ ਹੈਗਾ। ਤੇ ਕੋਈ ਡਾਇਲੋਗ ਬਾਜੀ, ਟੈਕਸਟ ਜਿਹੜਾ ਜਾਂ ਪਬਲਿਕ ਕਮੈਂਟ ਜਿਹੜੇ ਹੈਗੇ ਆ, ਉਹ ਤੋਂ ਮੈਂ ਸਾਰਿਆਂ ਨੂੰ ਸਲਾਹ ਦਿੰਦਾ ਹੁੰਦਾ ਕਿ ਉਹ ਚੀਜ਼ ਤੋਂ ਜਿਹੜਾ ਥੋੜਾ ਜਿਹਾ ਰਿਫਰੇਨ ਕਰਿਆ ਕਰੋ, ਕਿਉਂਕਿ ਉਹਨਾਂ ਤੁਹਾਡੇ ਜਿਹੜੇ ਕਈ ਵਾਰੀ ਪੰਗੇ ਸੀਗੇ ਉਹ ਵੱਧ ਵੀ ਜਾਂਦੇ ਆ ਜੀ। ਹਰਜਿੰਦਰ ਸੰਧੂ ਜੀ। ਹਾਂਜੀ ਬਾਈ ਜੀ, ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਬਾਈ, ਮੇਰੇ ਕੋਲ ਬਾਈ CDL ਹੈ ਫਰੋਮ ਕੈਲੀਫੋਰਨੀਆ, ਠੀਕ ਹੈ। ਤੇ ਬਾਈ ਮੈਂ ਲਾਸਟ ਵੀਕ ਆਪਣੀ ਜੌਬ ਅਪਲਾਈ ਕੀਤੀ ਸੀ, ਇੱਕ LLC ਹੈ, ਪ੍ਰਾਈਮ LLC।
ਕਾਫੀ ਵੱਡੀ ਕੰਪਨੀ ਹੈ, ਤੇ ਉਹਨਾਂ ਨੂੰ ਮੈਂ ਆਪਣੀ ਸਾਰੀ ਐਪਲੀਕੇਸ਼ਨ ਫਿਲ ਕਰਕੇ ਸੈਂਡ ਕੀਤੀ ਹੈ, ਤੇ ਬਈ ਉਹ ਜਿਹੜੇ ਨਾ ਉਹਨਾਂ ਅੱਗੋਂ ਰਿਪਲਾਈ ਕੀਤਾ ਬਾਈ ਈਮੇਲ ਕਿ ਕੈਲੀਫੋਰਨੀਆ ਦਾ CDL ਅਸੀਂ ਅਪਰੂਵ ਨਹੀਂ ਕਰ ਰਹੇ, ਨਹੀਂ ਲੈ ਰਹੇ, ਤੇ ਲਿਹਾਜ਼ਾ ਤੂੰ ਆਪਣਾ ਜਿਹੜਾ ਨਾ CDL ਉਹ ਕਿਸੇ ਹੋਰ ਸਟੇਟ ਹੀ ਮੂਵ ਕਰਕੇ ਤੇ ਦੁਬਾਰਾ ਅਪਲਾਈ ਕਰ। ਤੇ ਮੇਰਾ ਸਰ ਅਸਾਈਲਮ ਦਾ ਕੇਸ ਲੱਗਾ ਹੋਇਆ ਸਰ, ਮੇਰਾ ਕੇਸ ਵੀ ਤੁਹਾਡੇ ਕੋਲ ਹੀ ਹੈ, ਤੇ ਮੈਨੂੰ ਇਹਦੇ ਬਾਰੇ ਹੁਣ ਕੁਛ ਥੋੜਾ ਦੱਸਿਆ ਜਾਏ ਵਾਈ, ਬਿਕਾਜ਼ ਕਿ ਮੈਂ ਜੌਬ ਦੀ ਵੀ ਜਿਹੜਾ ਨਾ ਤਲਾਸ਼ ਵਿੱਚ ਹਾਂ, ਤੇ ਕੁਛ ਮੇਰਾ ਇਹਦੇ ਬਾਰੇ ਹੈਲਪ ਕੀਤੀ ਜਾਏ। ਹਾਂਜੀ ਮੇਰਾ ਵੀਰੇ, ਤਾਂ ਦੇਖੋ ਜੀ ਕੰਪਨੀ ਦੀ ਆਪਣੀ ਮਰਜ਼ੀ ਹੁੰਦੀ ਹੈ ਜੀ, ਕੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ, ਤੇ ਪ੍ਰਾਈਮ ਨੂੰ ਛੱਡ ਕੇ ਹੋਰ ਬਥੇਰੀਆਂ ਕੰਪਨੀਆਂ ਹੈਗੀਆਂ ਮੇਰਾ ਵੀਰ। ਹੁਣ ਤੂੰ ਵੀ ਉਹੀ ਕੰਪਨੀ 'ਚ ਜਾਣਾ ਜਿਹੜੇ ਉਹਨਾਂ ਨੇ ਕਹਿਣਾ ਕਿ ਆਪਾਂ ਨਹੀਂ ਐਕਸੈਪਟ ਕਰਨਾ, ਸੋ ਇਦਾਂ ਦੀ ਕੰਪਨੀ ਲਈ ਕੰਮ ਹੀ ਨਹੀਂ ਕਰਨਾ ਚਾਹੀਦਾ। ਫਿਰ ਜੇ ਤੁਹਾਨੂੰ ਉਹ ਕਹਿ ਰਹੇ ਆ ਕਿ ਰਿਕੁਆਇਰਮੈਂਟ, ਮੈਨੂੰ ਹੁਣ ਪੱਕਾ ਨਹੀਂ ਪਤਾ ਕਿ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ ਉਹਨਾਂ ਨਾਲ, ਦੂਜੇ ਡਿਪਾਰਟਮੈਂਟ ਨਾਲ, ਉਹਨਾਂ ਦੇ HR ਵਗੈਰਾ ਦੇ ਨਾਲ, ਕਿ ਵਾਕਈ ਇਹ ਰਿਕੁਆਇਰਮੈਂਟ ਹੈਗੀ ਆ ਕਿ ਨਹੀਂ ਹੈਗੀ ਆ। ਮੈਨੂੰ ਨਹੀਂ ਪਤਾ, ਕਿਉਂਕਿ ਜੇ ਐਡੀ ਵੱਡੀ ਕੰਪਨੀ ਆ ਤੇ ਉਹ CDL ਨੂੰ ਇਹ ਕਰ ਰਹੀ ਆ, ਤੇ ਇਹਦੇ ਵਿੱਚ ਜਿਹੜੇ ਆਪਣੇ ਤੁਸੀਂ ਜਿਹੜੇ ਲਾਇਰ ਸ਼ੋਇਰ ਹੁੰਦੇ ਨਾ, ਇਹ ਮੋਟਰ ਵਹੀਕਲ ਵਗੈਰਾ ਵਾਲੇ ਹੈਗੇ ਆ, ਉਹਨਾਂ ਵੀ ਗੱਲ ਕਰਕੇ ਦੇਖੋ ਕਿ ਇਸ ਬੇਸ ਤੇ ਉਹ ਜਿਹੜਾ ਸੀਗਾ ਡਿਸਕ੍ਰਿਮੀਨੇਟ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ, ਕੈਲੀਫੋਰਨੀਆ ਦੇ ਲਾਇਸੈਂਸ ਨੂੰ ਡਿਸਕ੍ਰਿਮੀਨੇਟ ਕਰ ਸਕਦੇ ਆ ਉਹ ਕਿ ਨਹੀਂ ਕਰ ਸਕਦੇ ਆ। ਆਈ ਐਮ ਸ਼ੋਰ ਜਿਹੜੀ ਸਟੇਟ ਆਫ ਕੈਲੀਫੋਰਨੀਆ ਹੈਗੀ ਆ ਉਹ ਇਹਨੂੰ ਟੁੱਟ ਕੇ ਪਾਊਗੀ ਇਸ ਚੀਜ਼ ਨੂੰ, ਜੇ ਵਾਕਈ ਤੁਸੀਂ ਕਹਿ ਰਹੇ ਆ ਚੀਜ਼ ਜੇ ਸੱਚ ਹੈਗੀ ਆ, ਤੇ ਕੰਪਨੀਆਂ ਬਿਜ਼ਨਸ ਕਰ ਰਹੀਆਂ ਕੈਲੀਫੋਰਨੀਆ ਦੇ ਵਿੱਚ, ਠੀਕ ਆ, ਟੈਕਸ ਟੂਕਸ ਸਾਰੇ ਜੇ ਬਿਜ਼ਨਸ ਉੱਥੋਂ ਕਰ ਰਹੇ, ਜੇ ਤੁਹਾਡੀ ਗੱਲ ਦੇ ਵਿੱਚ ਸੱਚਾਈ ਹੈਗੀ ਆ, ਮੈਂ ਉਹ ਵਾਲਾ ਵਕੀਲ ਹੈਗਾ ਜਿਹੜੇ ਇਹ ਚੀਜ਼ਾਂ ਦੇ, ਮੈਨੂੰ ਲਾਅ ਦੀ ਮਾਰਤਾ ਨਹੀਂ ਹੈਗੀ, ਮੈਨੂੰ ਪਤਾ ਨਹੀਂ ਹੈਗਾ ਤੁਹਾਡਾ ਕੇਸ ਹੈਗਾ ਕਿ ਨਹੀਂ ਹੈਗਾ, ਪਰ ਤੁਸੀਂ ਜਾ ਕੇ ਜ਼ਰੂਰ ਕਰੋ। ਆਮ ਸ਼ੋਰ ਜਿਹੜੀ ਸਟੇਟ ਆਫ ਕੈਲੀਫੋਰਨੀਆ ਹੈਗੀ ਆ ਉਹ ਇਸ ਚੀਜ਼ 'ਚ ਬਹੁਤ ਇੰਟਰਸਟਿਡ ਹੋਊਗੀ, ਕਿ ਜੇ ਉਹਨਾਂ ਨੂੰ ਜੇ ਕੋਈ ਇਦਾਂ ਕਰ ਰਿਹਾ ਕਿ ਇਹਨਾਂ ਦੇ ਲਾਇਸੈਂਸ ਨੂੰ, ਜਿਹੜਾ ਫੈਡਰਲ ਲਾਇਸੈਂਸ ਹੈਗਾ, ਉਹਨੂੰ ਆਪਾਂ ਮਾਨਤਾ ਨਹੀਂ ਦੇਣੀ ਹੈਗੀ, ਤੇ ਤੁਸੀਂ ਜਿਹੜਾ ਸੀਗਾ ਇਹਦੇ ਵਿੱਚ ਬੰਦੇ ਸੰਦੇ ਆਪਣੇ ਇਕੱਠੇ ਕਰੋ, ਸਾਰੇ ਜਿਹੜੇ ਕਲਾਸ ਕਲੂਸ ਆਪਣੀ ਬਣਾਓ ਤੇ ਵਕੀਲ ਫਾਈਂਡ ਕਰੋ। ਤੇ ਦੂਜੀ ਗੱਲ ਤੁਹਾਡੀ ਅਸਾਈਲਮ ਦੀ ਆ, ਤੁਹਾਨੂੰ ਪਤਾ ਐਡਰੈਸ ਏਦਾਂ ਨਹੀਂ ਮੂਵ ਕਰ ਸਕਦੇ, ਜਿੱਥੇ ਬੰਦਾ ਰਹਿੰਦਾ ਹੁੰਦਾ ਉਹਦੇ ਹਿਸਾਬ ਨਾਲ ਕੇਸ ਹੁੰਦਾ ਵਾ। ਜੇ ਤੁਸੀਂ ਮੂਵ ਹੁੰਨੇ ਆ ਰੋਜੀ ਰੋਟੀ ਦੀ ਭਾਲ ਦੇ ਵਿੱਚ, ਤੇ ਤੁਹਾਡਾ ਕੇਸ ਵੀ ਜਿਹੜਾ ਸੀਗਾ ਉਹ ਵਾਲੇ ਏਰੀਆ ਦੇ ਵਿੱਚ ਮੂਵ ਕਰ ਦਿੱਤਾ ਜਾਊਗਾ ਜੀ। ਤੇ ਬਾਕੀ ਕਈ ਜਿਹੜੇ ਸੂਬੇ ਉਹ ਕਹਿਣ ਲੱਗ ਗਏ ਸੀ ਇਦਾਂ ਵੀ ਅਸੀਂ ਉਹਨਾਂ ਨੂੰ ਚੱਲਣ ਨਹੀਂ ਦੇਣਾ, ਮੇ ਵੀ ਉਹਦੇ ਕਰਕੇ ਇਹ ਫੈਸਲਾ ਲੈ ਰਹੇ ਆ। ਤੇ ਬਾਕੀ ਜਿਹੜਾ ਅਟਾਰਨੀ ਟਿਰਕੇਣਾ ਉਹਨਾਂ ਨੇ ਕਿਹਾ ਉਹਨਾਂ ਵਕੀਲਾਂ ਦੇ ਨਾਲ ਗੱਲ ਕਰੋ ਜਿਹੜੇ ਇਸ ਤਰੀਕੇ ਦੇ ਨਾਲ ਇਹਨਾਂ ਮਸਲਿਆਂ ਨੂੰ ਜਿਹੜਾ ਉਹ ਨਾਲ ਦੇਖਦੇ ਹੈਗੇ ਆ। ਅਗਲੇ ਜਿਹੜੇ ਕਾਲਰ ਨੇ ਪਰਮਜੀਤ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਐਕਚੁਅਲੀ ਆਪਣੇ ਬ੍ਰਦਰ ਤੇ ਸਿਸਟਰ ਦਾ ਕੀਤਾ ਸੀ 2006 ਵਿੱਚ ਨਾ ਅਪਲਾਈ, ਅਗਸਤ ਵਿੱਚ, ਤੇ ਕੋਈ ਰਿਸਪੌਂਸ ਨਹੀਂ ਅਜੇ ਤੱਕ। ਹਾਂਜੀ ਉਹਨਾਂ ਭੇਜਿਆ, ਉਹਨਾਂ ਐਕਚੁਅਲੀ ਪੇਪਰ ਉਹਨਾਂ ਦੇ 2019 ਦੇ NVC ਕੋਲ ਚਲੇ ਗਏ ਆ, ਤੇ ਉਦੋਂ ਬਾਅਦ ਫਿਰ ਕੋਵਿਡ ਸ਼ੁਰੂ ਹੋ ਗਿਆ, ਤੇ ਸਾਨੂੰ ਕੋਈ ਚਿੱਠੀ, ਕੋਈ ਅਜੇ ਤੱਕ ਵੀ ਕੋਈ ਰਿਸਪੌਂਸ ਨਹੀਂ ਆਇਆ ਹੈਗਾ। ਹਾਂਜੀ ਉਹਨਾਂ ਦਾ ਕਿਹੜੀ ਤੁਸੀਂ ਜੀ ਤਰੀਕ ਦੱਸੀ ਜੀ ਉਹਨਾਂ ਦੀ, ਕਦੋਂ ਕੀਤਾ ਹੈਗਾ? ਕਿਹੜੇ ਮਹੀਨੇ? 2006 ਦੇ 9 ਅਗਸਤ 2006। ਅਗਸਤ 2006 ਜੀ। ਅਗਸਤ 2006। ਭੈਣ ਭਰਾ ਦੇ ਜੀ ਨਵੰਬਰ 2006 ਚੱਲਣ ਦੇ ਆ, ਤੇ ਤੁਹਾਡੀ ਆ ਜਾਣੀ ਚਾਹੀਦੀ ਸੀ। ਤੁਸੀਂ ਫੋਲੋ ਅਪ ਕਰੋ ਉਹਨਾਂ ਨਾਲ, ਕਿ ਨਵੰਬਰ 2006 ਚੱਲਣ ਦੇ ਆ। ਅਸੀਂ ਹਾਂਜੀ ਬਹੁਤ ਜ਼ਿਆਦੀਆਂ ਈਮੇਲਸ ਵੀ ਕੀਤੀਆਂ, ਇਨਕੁਆਇਰੀ ਫਾਰਮ ਭਰੇ ਆ, ਸਭ ਕੁਛ ਕੀਤਾ, 3-4 ਮਹੀਨੇ ਹੋ ਗਏ, ਕੋਈ ਇੱਕ ਵੀ ਰਿਸਪੌਂਸ ਨਹੀਂ ਆਇਆ ਸਾਨੂੰ। ਕਾਂਗਰਸਮੈਨ ਨੂੰ ਜੀ ਫਿਰ ਆਪਣੇ ਕੰਟੈਕਟ ਕਰੋ ਜੀ, ਜਿਹੜਾ ਲੋਕਲ ਏਰੀਆ ਦਾ ਕਾਂਗਰਸਮੈਨ ਦਾ ਆਫਿਸ ਹੁੰਦਾ ਨਾ, ਉਹਨਾਂ ਨੂੰ ਕੰਟੈਕਟ ਕਰੋ। ਠੀਕ ਹੈ ਜੀ। ਉਹਨਾਂ ਨੂੰ ਅਸੀਂ ਐਕਚੁਅਲੀ ਮੇਰੀ ਸਿਸਟਰ ਦਾ ਵੀਜ਼ਾ ਰਿਵੋਕ ਹੋ ਗਿਆ ਸੀ 2023 ਦੇ ਵਿੱਚ, ਤੇ ਉਦੋਂ ਅਸੀਂ ਇੱਥੇ ਜਿੰਨੇ ਵੀ ਸਾਡੇ ਸੈਨੇਟਰ ਆ ਸਾਰਿਆਂ ਨੂੰ ਕਿਹਾ ਸੀ, ਤੇ ਕੋਈ ਬਹੁਤੀ ਉਹਨਾਂ ਨੇ ਉਦੋਂ ਕੀਤੀ ਨਹੀਂ ਹੈਲਪ। ਤੇ ਫਿਰ ਉਦੋਂ ਬਾਅਦ ਉਹਨਾਂ ਕਈਆਂ ਨੇ ਕਿਹਾ ਕਿ ਤੁਸੀਂ ਦੁਬਾਰਾ ਅਪਲਾਈ ਕਰ ਦਿਓ। ਮੇਰੀ ਬੇਟੀ ਦੀ ਸੀਗੀ ਮੈਰਿਜ 2024 ਜੁਲਾਈ 'ਚ, ਪਰ ਉਹਨਾਂ ਦੀ ਮਈ 16 ਨੂੰ ਸੀ ਇੱਥੇ ਇੰਟਰਵਿਊ, ਤੇ ਉਹਨਾਂ ਨੇ ਫਿਰ ਰਿਫਿਊਜ਼ ਕਰਤਾ ਵਿਜ਼ਟਰ ਵੀਜ਼ਾ। ਪਹਿਲਾਂ ਉਹਨਾਂ ਦਾ ਵਿਜ਼ਟਰ ਵੀਜ਼ਾ ਲੱਗਾ ਸੀ 2018 'ਚ 10 ਸਾਲ ਦਾ। ਇਹ ਆਪਾਂ ਸੇਮ ਬੰਦਿਆਂ ਦੀ ਗੱਲ ਕਰ ਰਹੇ ਜਿਹਨਾਂ ਦਾ ਤੁਸੀਂ ਫਾਈਲ ਕੀਤਾ, ਕਿ ਡਿਫਰੈਂਟ ਦੀ ਗੱਲ ਕਰ ਰਹੇ ਹਾਂ? ਹਾਂਜੀ ਸੇਮ ਮੇਰੀ ਸਿਸਟਰ। ਹਾਂਜੀ ਨਹੀਂ ਹਾਂਜੀ ਦੇਖੋ ਜੀ, ਵੀਜ਼ਾ ਵੂਜ਼ਾ ਰਿਜੈਕਟ ਕਰ ਸਕਦੇ ਆ, ਉਹ ਸੈਨੇਟਰ ਥੋੜਾ ਵੀਜ਼ਾ ਦਵਾ ਸਕਦੇ ਜੀ ਟੂਰਿਸਟ। ਉਹ ਤਾਂ ਤੁਸੀਂ ਥੋੜਾ ਜ਼ਿਆਦਾ ਉਹਨਾਂ ਕੋਲ ਫਾਈਂਡ ਕਰ ਰਹੇ ਹੋ, ਉਹਦੇ ਵਿੱਚ ਉਹ ਕੀ ਕਰਨਗੇ, ਵੀਜ਼ਾ ਰਿਵੋਕ ਕਰਤਾ, ਉਹ ਤਾਂ ਹੱਕ ਹੈ ਜੀ ਉਹਨਾਂ ਦਾ, ਕੌਂਸੂਲੇਟ ਵਾਲੇ ਕਰ ਸਕਦੇ ਆ ਜੀ ਜਿਹਦਾ ਮਰਜ਼ੀ ਰਿਵੋਕ। ਪਰ ਜਿਹੜੀ ਹੁਣ ਇਹ ਚੀਜ਼ ਹੈਗੀ ਆ ਫੈਮਿਲੀ ਵਾਲਾ, ਤੁਹਾਡਾ ਇਹ ਤੁਹਾਡਾ ਹੱਕ ਹੈਗਾ, ਤੁਸੀਂ ਐਜ਼ ਅ US ਸਿਟੀਜ਼ਨ ਤੁਸੀਂ ਜਾ ਕੇ ਉਹਨੂੰ ਸਿੱਧੇ ਕਹਿ ਸਕਦੇ ਆ ਕਿ ਆਹ ਮੁੱਦਾ ਜਿਹੜਾ ਹੈਗਾ, ਤੇ ਉਹ ਪੁਰਾਣੀ ਜਿਹੜੀ ਚੀਜ਼ ਸੀਗੀ ਉਹ 'ਚ ਹੈਲਪ ਨਹੀਂ ਕੀਤੀ। ਉਹਦਾ ਰੀਜ਼ਨ ਸੀਗਾ ਕਿਉਂਕਿ ਉਹ ਤੁਸੀਂ ਟੂਰਿਸਟ ਵੀਜ਼ਾ ਉਹਨਾਂ ਨੂੰ ਕਹਿ ਰਹੇ ਸੀ ਕਿ ਕਢਾ ਕੇ ਦਿਓ, ਉਹ ਕਰ ਨਹੀਂ ਸਕਦੇ।
ਪਰ ਹੁਣ ਜਿਹੜੀ ਚੀਜ਼ ਹੈ ਇਹ 'ਚ ਤੁਹਾਡੇ ਰਾਈਟਸ ਹੈਗੇ ਜੀ, ਇਹ 'ਚ ਜਾ ਕੇ ਤੁਸੀਂ ਆਪਣਾ ਪ੍ਰੈਜ਼ੈਂਟ ਕਰੋ ਕੇਸ। ਜੀ ਅਗਲੇ ਕਾਲਰ ਬਲਵਿੰਦਰ। ਸਤਿ ਸ਼੍ਰੀ ਅਕਾਲ ਸਰ, ਬੜੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਜੀ ਸਰ ਮੇਰਾ ਸਵਾਲ ਹੈ ਜੀ, ਮੈਂ 2023 ਚ ਬਾਰਡਰ ਟੱਪ ਗਿਆ ਸੀ ਅਮਰੀਕਾ, ਤੇ ਫਿਰ ਮੇਰੇ ਨੂੰ ਉੱਥੇ ਮੈਨੂੰ 1 ਮਹੀਨਾ ਮੇਰਾ ਕੈਂਪ ਲਾਇਆ, ਉੱਥੇ ਮੇਰੇ ਬਿਆਨ ਪਾਸ ਹੋ ਗਏ ਸੀਗੇ। ਹਾਂਜੀ ਤੇ ਹੁਣ ਜੀ ਮੇਰੀ ਫਾਈਨਲ ਆ ਨੈਕਸਟ ਈਅਰ, ਵੀ ਉਹਦੇ ਵਿੱਚ ਆਪਾਂ ਕੋਈ ਫਾਇਦਾ ਹੈਗਾ ਜੀ ਜਿਹੜੇ ਆਪਣੇ ਬਿਆਨ ਪਾਸ ਹੋਏ ਨੇ? ਨਹੀਂ ਫਾਇਦਾ ਤਾਂ ਨਹੀਂ, ਤਰੀਕ ਮੇਰਾ ਵੀਰ ਪੂਰੀ ਹੈ, ਬਸ ਇਹੀ ਹੈ ਕਿ ਜਿਹੜਾ ਜਿੱਦਾਂ ਕਈਆਂ ਦੇ ਕੇਸ ਡਿਸਮਿਸ ਕਰ ਦਿੰਦੇ ਹੈਗੇ ਕਿ ਤੁਸੀਂ ਪਹਿਲਾਂ ਬਿਆਨ ਦੇ ਕੇ ਆਓ, ਉਹ ਚੀਜ਼ ਨਹੀਂ ਹੋਣੀ ਤੁਹਾਡੇ ਨਾਲ। ਪਰ ਬਾਕੀ ਤੁਹਾਡੀ ਹਾਂਜੀ ਤਰੀਕ ਤਾਂ ਪੂਰੀ ਫੁੱਲ ਚੱਲੂਗੀ, ਤੇ ਉਹ 'ਚ ਉਹਨਾਂ ਨੇ ਬੇਸਿਕਲੀ ਦੇਖਣਾ ਇਹਦੇ ਜਿਹੜੇ ਬਿਆਨ ਬਾਰਡਰ ਤੇ ਦਿੱਤੇ ਆ, ਜਿਹੜੇ ਜਮ੍ਹਾਂ ਕਰਾਇਆ ਕੋਰਟ 'ਚ ਦੇ ਰਿਹਾ, ਉਹ 'ਚ ਕੋਈ ਫਰਕ ਤਾਂ ਨਹੀਂ ਹੈਗਾ। ਓਕੇ ਠੀਕ ਹੈ ਸਰ, ਤੁਹਾਡੇ ਮੈਂ ਵੀਡੀਓ ਦੇਖਦਾ ਗ੍ਰੇਸੀ ਲੋਰੈਟੋ ਜੱਜ ਨੇ ਸੈਕਰਾਮੈਂਟੋ, ਆਪਣੇ ਇੰਡੀਆ ਦੇ ਕੇਸਾਂ ਬਾਰੇ ਕਿਵੇਂ ਦੇਖਦੇ ਨੇ ਆਪਣੇ ਇੰਡੀਆ ਦੇ ਕੇਸਾਂ ਨੂੰ? ਕਿਹੜੇ ਜੱਜ ਨੇ ਜੀ ਤੁਹਾਡੇ? ਗ੍ਰੇਸੀ ਲੋਰੈਟੋ। ਹਾਂਜੀ ਵਧੀਆ ਨੇ ਜੀ। ਹਾਂਜੀ ਮੈਂ ਤੁਹਾਡੇ ਵੀਡੀਓ ਦੇਖਦਾ ਨਾ, ਤੁਹਾਡੇ ਕੇਸ ਪਾਸ ਕਰਾਏ ਜਾਂਦੇ ਆ, ਮੈਂ ਉਹੀ ਪੁੱਛਣਾ ਸੀਗਾ ਵੀ ਆਪਣੇ ਇੰਡੀਆ ਦੇ ਅਸਾਈਲਮ ਦੇ ਕੇਸਾਂ ਨੂੰ ਮਤਲਬ ਦੇਖਦੇ ਨਾ ਠੀਕ ਤਰ੍ਹਾਂ? ਹਾਂਜੀ ਹਾਂਜੀ ਵਧੀਆ ਜੱਜ ਨੇ, ਬਸ ਟਿਕ ਜਾਣਗੇ ਹੋਰ ਲਾ ਨਾ ਦੇਣ ਉਹਨਾਂ ਨੂੰ। ਅਸੀਂ 2-3 ਹੁਣੇ ਜਿੱਦਾਂ ਦੱਸਿਆ ਸੀ ਸ਼ੋਅ 'ਚ ਪਹਿਲਾਂ ਵੀ ਉੱਥੋਂ ਦੇ ਵੀ ਲਾਏ ਆ ਜੀ। ਅਗਲੇ ਕਾਲਰ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਭਾਈ ਦੋਨਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2 ਵਾਰੀ ਕਾਲ ਕੀਤੀ ਸੀ, ਮੇਰੀ ਮਦਰ ਦੀ ਇੰਟਰਵਿਊ ਹੋ ਕੇ ਹਟੀ 29 ਲਾਸਟ ਮੰਥ ਰਾਈਟ, ਤੇ 3 ਘੰਟੇ ਭਾਜੀ ਇੰਟਰਵਿਊ ਚੱਲੀ, ਤੇ ਮੈਂ ਸਿਟੀਜ਼ਨ ਸੀਗਾ, ਤੇ ਮੇਰੀ ਮਦਰ ਨੂੰ ਉਹਨਾਂ ਨੇ ਸੈਕਸ਼ਨ 212 ਲਾਤਾ ਵੀ ਉਹਨਾਂ ਨੇ ਕਿਹਾ ਵੀ ਤੁਹਾਡਾ ਜਿਹੜਾ ਬੇਟਾ ਆ ਉਹ ਬਾਰਡਰ ਕ੍ਰੋਸ ਕਰਕੇ ਗਿਆ, ਤੇ ਮੇਰੀ ਮਦਰ ਨੇ ਕਿਹਾ ਵੀ ਇੱਥੇ ਵੀ ਤੁਸੀਂ ਮੈਨੂੰ ਸਬੂਤ ਦਿਓ ਕੋਈ, ਹਨਾ? ਤੇ ਉਹ ਕਹਿੰਦੇ ਇੱਕੋ ਗੱਲ ਰੱਖੀ ਉਹਨਾਂ ਨੇ ਵੀ ਤੁਹਾਡਾ ਜਿਹੜਾ ਬੇਟਾ ਆ ਵੀ ਬਾਰਡਰ ਕ੍ਰੋਸ ਕਰਕੇ ਗਿਆ, ਤੇ ਅਸੀਂ ਕੀ ਕਰ ਸਕਦੇ? ਉਹਨਾਂ ਨੇ ਵੇਵਰਲੇ ਸਾਨੂੰ ਕਿਹਾ ਉਹਨਾਂ ਨੇ। ਏਲੀਅਨ ਸਮਗਲਿੰਗ ਦੀ ਧਾਰਾ ਲਾਤੀ ਨਾ? ਹਾਂਜੀ 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 ਭਾਜੀ ਦੇਖੋ ਜੀ, ਇਹ ਕੋਈ ਨਵੀਂ ਚੀਜ਼ ਨਹੀਂ, ਇਹ ਤਾਂ ਬਾਈਡਨ ਸਾਹਿਬ ਦੇ ਕਾਰਜਕਾਲ ਤੋਂ ਜਿਹੜੀਆਂ 2 ਸਾਲਾਂ ਤੋਂ 3 ਸਾਲਾਂ ਤੋਂ ਆਪਾਂ ਦੇਖ ਹੀ ਰਹੇ ਹਾਂ ਜੀ। ਇਹ ਬਹਾਨਾ ਕਈਆਂ ਤੇ ਜਿਹੜਾ ਲਾ ਦਿੰਦੇ ਆ ਕਿ ਤੁਸੀਂ ਹੈਲਪ ਕੀਤੀ ਆਪਣਾ ਘਰਦਿਆਂ ਦੀ, ਭਾਵੇਂ ਨਾ ਵੀ ਕੀਤੀ ਹੋਵੇ ਤਾਂ ਵੀ ਜਿਹੜੀ ਲਾ ਰਹੇ ਆ। ਤੇ ਇਹਦੇ ਵਿੱਚ ਜੀ ਵੇਵਰ ਆਪਾਂ ਟਰਾਈ ਕਰ ਸਕਦੇ ਹਾਂ, ਚਾਂਸਸ ਉਹਦੇ ਉਦਾਂ ਘੱਟ ਹੁੰਦੇ ਆ, ਸਪੈਸ਼ਲੀ ਆਵਲੀ ਸਰਕਾਰ ਦੇ ਥੱਲੇ, ਪਰ ਹਾਂਜੀ ਆਪਾਂ ਟਰਾਈ ਕਰ ਸਕਦੇ ਹਾਂ। ਫਿਰ ਤਾਂ ਭਾਈ ਕਿੰਨਾ ਕੁ ਟਾਈਮ ਹੈ ਵੇਵਰ ਦਾ ਉਦਾਂ ਜੇ ਲੋਕ ਕਰਦੇ ਆ? ਉਹਦਾ ਭਾਜੀ ਕੋਈ ਡਿਸਾਈਡਡ ਟਾਈਮ ਨਹੀਂ ਹੈਗਾ, ਇਹਦੇ ਵਿੱਚ ਤੁਸੀਂ 2-3 ਸਾਲ ਦਾ ਜਿਹੜਾ ਸੀਗਾ ਮਾਰਜਨ ਲਗਾ ਕੇ ਚੱਲਿਓ। ਓਕੇ ਭਾਜੀ ਓਕੇ, ਥੈਂਕ ਯੂ ਜੀ। ਥੈਂਕ ਯੂ ਸੋ ਮਚ, ਥੈਂਕ ਯੂ ਜੀ, ਥੈਂਕ ਯੂ। ਸਤਬੀਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਅਸਾਈਲਮ ਦਾ ਗ੍ਰੀਨ ਕਾਰਡ ਆ ਜੀ, ਮੈਂ ਕੰਟਰੀ ਆਊਟ ਕਰ ਸਕਦਾ, ਕੈਨੇਡਾ ਵਗੈਰਾ ਜਾ ਸਕਦਾ ਜੀ? ਤੁਹਾਡੇ ਕੋਲ ਟਰੈਵਲ ਡਾਕੂਮੈਂਟ ਹੈਗਾ? ਗ੍ਰੀਨ ਕਾਰਡ ਟਰੈਵਲ ਡਾਕੂਮੈਂਟ ਗ੍ਰੀਨ ਕਾਰਡ ਵੀ ਹੈਗਾ, ਟਰੈਵਲ ਡਾਕੂਮੈਂਟ ਵੀ ਹੈਗਾ ਭਾਜੀ? ਹਾਂਜੀ ਟਰੈਵਲ ਡਾਕੂਮੈਂਟ ਹੈਗਾ ਤਾਂ ਕਰ ਸਕਦੇ ਆ ਜੀ, ਕਿਉਂਕਿ ਪਾਸਪੋਰਟ ਜਾਂ ਟਰੈਵਲ ਡਾਕੂਮੈਂਟ ਚਾਹੀਦਾ ਹੁੰਦਾ, ਪਾਸਪੋਰਟ ਤੁਸੀਂ ਯੂਜ਼ ਨਹੀਂ ਕਰ ਸਕਦੇ, ਤੇ ਟਰੈਵਲ ਡਾਕੂਮੈਂਟ ਪਾਸਪੋਰਟ ਵਾਂਗ ਤੁਸੀਂ ਇਨ ਕੰਬੀਨੇਸ਼ਨ ਵਿਦ ਗ੍ਰੀਨ ਕਾਰਡ ਵਰਤ ਸਕਦੇ। ਠੀਕ ਹੈ ਭਾਈ, ਤੇ ਵਾਪਸੀ ਤੇ ਕੋਈ ਚੱਕਰ ਵੀ ਨਹੀਂ ਹੁੰਦਾ ਜਿੱਦਾਂ ਲਾਈਕ? ਵਾਪਸੀ ਤੇ ਭਾਜੀ ਸਵਾਲ ਜਵਾਬ ਤੁਹਾਡੇ ਕੋਲ ਪੁੱਛੇ ਜਾ ਸਕਦੇ ਆ ਜੀ, ਸਾਰੇ ਕੇਸ ਬਾਰੇ ਪੁੱਛੇ ਜਾ ਸਕਦੇ ਆ, ਉਧਰਲੇ ਪਾਸੇ ਨੂੰ ਚੀਜ਼ਾਂ ਜਾ ਸਕਦੀਆਂ ਹੈਗੀਆਂ, ਪਰ ਗ੍ਰੀਨ ਕਾਰਡ ਹੈਗਾ ਜੀ ਮੇਰੇ ਹਿਸਾਬ ਨਾਲ ਤਾਂ ਤੁਸੀਂ ਓਕੇ ਰਹੋਗੇ। ਠੀਕ ਹੈ ਭਾਈ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਭਾਈ। ਅੱਛਾ ਅਟਾਰਨੀ ਜਨਰਲ ਕਹਿੰਦੇ ਜੀ ਗ੍ਰੀਨ ਕਾਰਡ ਤੇ ਫਿਰ ਟਰੈਵਲ ਡਾਕੂਮੈਂਟ 2 ਵੱਖਰੀਆਂ ਚੀਜ਼ਾਂ, ਦੋਨੋਂ ਹੋਣੇ ਚਾਹੀਦੇ ਆ ਜਾਂ ਗ੍ਰੀਨ ਕਾਰਡ ਇਜ਼ ਸਫੀਸ਼ੀਐਂਟ ਟਰੈਵਲ ਦੇ ਲਈ? ਜਿਹੜਾ ਭਾਜੀ ਫੋਰ ਐਗਜ਼ਾਮਪਲ ਤੁਸੀਂ ਜਿੱਦਾਂ ਟਰੈਵਲ ਕਰਦੇ ਆ ਨਾ, ਤੁਹਾਡੇ ਕੋਲ US ਪਾਸਪੋਰਟ ਹੋਣਾ ਚਾਹੀਦਾ। ਜਦੋਂ ਤੁਸੀਂ ਗ੍ਰੀਨ ਕਾਰਡ ਸੀਗੇ, ਤੁਸੀਂ ਇੰਡੀਅਨ ਪਾਸਪੋਰਟ ਦੇ ਨਾਲ ਜਾਂਦੇ ਸੀ, ਗ੍ਰੀਨ ਕਾਰਡ ਤੁਹਾਡਾ ਇੱਕ ਡਾਕੂਮੈਂਟ ਹੁੰਦਾ ਅੰਦਰ ਆਉਣ ਲਈ, ਹਨਾ? ਸੋ ਜਿਹੜਾ ਗ੍ਰੀਨ ਕਾਰਡ ਡਾਕੂਮੈਂਟ ਹੈਗਾ ਉਹ ਸਿਰਫ ਅਮਰੀਕਾ ਦੇ ਲਈ ਆ, ਹੁਣ ਬਾਕੀ ਦੇਸ਼ਾਂ ਨੂੰ ਨਹੀਂ ਕੋਈ ਲੈਣਾ ਦੇਣਾ ਕਿ ਗ੍ਰੀਨ ਕਾਰਡ ਕੀ ਹੈ। ਬਾਕੀ ਦੇਸ਼ਾਂ ਨੇ ਜਿਹੜਾ ਆਪਣੀ ਵੀਜ਼ਾ ਸਟੈਂਪ ਲਾਣੀ ਹੁੰਦੀ ਹੈ, ਤੇ ਜਿਹੜਾ ਟਰੈਵਲ ਡਾਕੂਮੈਂਟ ਹੁੰਦਾ ਉਹ ਇੱਕ ਪਾਸਪੋਰਟ ਵਰਗਾ ਹੀ, ਦੇਖਣ ਨੂੰ ਵੀ ਪਾਸਪੋਰਟ ਵਰਗਾ ਹੁੰਦਾ, ਕਾਪੀ ਹੁੰਦੀ ਹੈ। ਮਤਲਬ ਇੰਸਟੈਡ ਆਫ ਆਪਣਾ ਫॉर ਵਟਐਵਰ ਰੀਜ਼ਨ ਕਿ ਬੰਦੇ ਹੁਣ ਜਿਹੜੇ ਅਸਾਈਲਮ ਵਾਲੇ ਫੋਰ ਐਗਜ਼ਾਮਪਲ ਉਹਨਾਂ ਦੀ ਕੰਟਰੀ ਉਹਨਾਂ ਨੂੰ ਨਹੀਂ ਪਾਸਪੋਰਟ ਦਿੰਦੀ ਹੈ, ਕਰ ਸਕਦੇ ਆ, ਤੇ ਉਹ ਜਿਹੜਾ ਆਪਣਾ ਇਹ ਟਰੈਵਲ ਡਾਕੂਮੈਂਟ ਜਿਹੜਾ ਲੈ ਕੇ ਜਾਂਦੇ ਆ ਉਹ ਐਜ਼ ਅ ਮਤਲਬ ਦੇਖਣ ਨੂੰ ਵੀ ਪਾਸਪੋਰਟ ਵਰਗਾ ਹੀ ਲੱਗਦਾ, ਤੇ ਉਹਦੇ ਵਿੱਚ ਫਿਰ ਠੱਪੇ ਵਗੈਰਾ ਲੱਗ ਜਾਂਦੇ ਆ। ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਕੋ ਉਸ ਮੁਲਕ ਦਾ ਜੇ ਪਾਸਪੋਰਟ ਨਹੀਂ ਆ, ਸੋ ਉਹਨਾਂ ਦੇ ਲਈ ਉਹ ਜਿਹਦੇ ਹਿਸਾਬ ਦੇ ਨਾਲ ਟੈਂਪਰੇਰੀ ਕਾਈਂਡ ਆਫ ਉਹ ਚੀਜ਼ ਉਦਾਂ ਦੀ ਬਣੀ ਹੁੰਦੀ ਹੈ। ਠੀਕ ਹੈ ਜੀ, ਕਿਉਂਕਿ ਆਪਣੀ ਕੰਟਰੀ ਦਾ ਤੁਸੀਂ ਯੂਜ਼ ਨਹੀਂ ਕਰ ਸਕਦੇ। ਬਿਲਕੁਲ ਬਿਲਕੁਲ ਜੀ। ਹਾਂਜੀ ਅਗਲੇ ਕਾਲਰ ਨੇ ਹਰਜਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਕੁਐਸਚਨ ਇਹ ਸੀ, ਮੇਰਾ ਯੂ ਵੀਜ਼ਾ ਲਾਸਟ ਈਅਰ ਅਪਰੂਵ ਹੋਇਆ ਸੀ, ਤੇ ਮੇਰਾ I-192 ਉਹ ਵੀ ਅਪਰੂਵ ਹੋ ਗਿਆ ਸੀ, ਤੇ ਪਲੱਸ ਜੀ ਉਹਨਾਂ ਮੈਨੂੰ 5 ਸਾਲ ਦਾ ਐਡਵਾਂਸ ਰੋਲ ਦੇਤਾ, ਮਲਟੀਪਲਾਈਜ਼ ਐਂਟਰੀਜ਼ ਦੇਤੀਆਂ ਸੀ, ਤੇ ਜਿਹੜਾ ਮੇਰਾ ਕੇਸ ਸੀ ਅਸਾਈਲਮ ਦਾ ਕਦੇ ਮੈਂ ਉਹਨੂੰ ਫਾਈਟ ਨਹੀਂ ਕੀਤਾ ਹੈਗਾ, ਤੇ ਜੱਜ ਨੇ ਉਹ US ਤੇ ਉਦੋਂ ਐਡਮਿਨ ਕਲੋਜ਼ ਕਰਤਾ, ਬਾਅਦ ਦੇ ਵਿੱਚ ਉਹਨਾਂ ਨੇ ਟਰਮੀਨੇਟ ਕਰਤਾ ਸੀ। ਤੇ ਮੇਰਾ ਕੁਐਸਚਨ ਇਹ ਹੈ ਜੀ ਕਿ ਮੈਂ ਕੈਨੇਡਾ ਜਾ ਸਕਦਾ, ਮਤਲਬ ਕਿ ਸ਼ਾਰਟ ਟ੍ਰਿਪ ਲਈ ਕਪਲ ਵੀਕਸ ਦੇ ਲਈ?
ਸੋ ਤੁਹਾਡਾ ਹੁਣ ਵੈਲਿਡ ਯੂ ਵੀਜ਼ਾ ਇਸ ਵੇਲੇ ਵੈਲਿਡ ਹੈਗਾ ਕਿ ਗ੍ਰੀਨ ਕਾਰਡ ਹੀ ਆ ਗਿਆ ਇਸ ਵੇਲੇ? ਨਹੀਂ, ਮੇਰੇ ਕੋਲੇ ਯੂ ਵੀਜ਼ਾ ਵੈਲਿਡ ਆ, ਮਤਲਬ ਕਿ 1.5 ਸਾਲ ਹੋ ਗਿਆ ਹੈ। ਦੇਖੋ ਭਾਜੀ, ਟੈਕਨੀਕ ਤੇ ਜਿਹੜਾ 192 ਵੇਵਰ ਹੁੰਦਾ ਉਹ ਵੀ ਅਪਰੂਵ ਹੈਗਾ ਤੁਹਾਡਾ? ਹਾਂਜੀ ਹਾਂਜੀ, ਉਹ ਵੀ ਅਪਰੂਵ ਹੋ ਗਿਆ ਮੇਰਾ। ਸੋ ਭਾਜੀ ਇਹਦੇ ਵਿੱਚ ਦੇਖੋ ਜੀ, ਟੈਕਨੀਕਲੀ ਤੁਹਾਨੂੰ ਜਿਹੜੀ ਚੀਜ਼ ਬਚਾਉਂਦੀ ਹੈ ਉਹ ਇਹ ਹੈ ਕਿ 192 ਵੇਵਰ ਹੈ ਨਾ, ਕਿ ਕੱਚਾ ਬੰਦਾ ਨੂੰ ਟਰੈਵਲ ਟੂਵਲ ਆਉਣ ਦੀ ਪਰਮਿਸ਼ਨ ਜਿਹੜੀ ਦਿੱਤੀ ਜਾਵੇ। ਮਤਲਬ ਹੁਣ ਇਹੀ ਆ ਕਿ ਭਾਜੀ ਦਾਗ ਖੇਡਣ ਦਾ ਕੋਈ ਫਾਇਦਾ ਨਹੀਂ ਹੈਗਾ ਇਸ ਵੇਲੇ, ਬੜਾ ਗਰਮੀ ਵਾਲਾ ਜਿਹੜਾ ਮਾਹੌਲ ਹੈਗਾ। ਐਡਵਾਂਸ ਕੋਲ ਵੀ ਦਿੱਤਾ ਬਈ ਉਹਨਾਂ ਨੇ। ਹਾਂਜੀ, ਪਰ ਭਾਜੀ ਜੇ ਤੁਹਾਨੂੰ ਖਿੱਚ ਕੇ ਉਹਨੇ ਬਹਾ ਲਿਆ ਕਿ ਸੈਲਮ ਐਪਲੀਕੇਸ਼ਨ ਐਕਸਪਲੇਨ ਕਰ ਆਪਣੀ, ਏਦਾਂ ਕਰ ਉਦਾਂ ਕਰ, ਜੇ ਤੁਸੀਂ ਉਹ ਹੈਡੇਕ ਲੈ ਸਕਦੇ ਆ ਤਾਂ ਜ਼ਰੂਰ। ਸਵਾਲ ਖਰਾਬ ਕਰ ਦੇਣਾ। ਪੁੱਛ ਸਕਦੇ ਆ ਉਹ ਵਾਪਸ ਆਉਣੇ ਜਦੋਂ ਕੈਨੇਡਾ ਤੋਂ। ਹਾਂਜੀ, ਫਿਰ ਕੈਨੇਡਾ ਦਾ ਮੈਂ ਕਿਹਾ ਸਵਾਲ ਖਰਾਬ ਕਰ ਦੇਣਾ ਤੁਹਾਡੇ ਟ੍ਰਿਪ ਦਾ ਸਾਰਾ ਜਿਹੜਾ। ਕੈਨੇਡਾ ਤਾਂ ਤੁਸੀਂ ਇੰਜੋਏ ਕਰਨਾ, ਜਦੋਂ ਵਾਪਸ ਆਉਣਾ ਫਿਰ ਨਾ ਉਹ ਐਵੇਂ ਅੜਿੱਕਾ ਪਾਉਣ ਨਾ। ਨਹੀਂ, ਮੇਰੀ ਕੌਂਸਲੇਟ ਦੇ ਵਿੱਚ ਹੀ ਆਪਣੇ ਉੱਥੇ ਇੰਟਰਵਿਊ ਹੀ ਹੈਗੀ ਆ ਨੈਕਸਟ ਮੰਥ। ਅੱਛਾ ਮੇਰੀ ਯੂਐਨ ਆਪਣੀ ਵੀਜ਼ੇ ਲਈ ਸਟੈਂਪ ਵਾਸਤੇ। ਭਾਜੀ ਹਾਂਜੀ, ਦੇਖ ਲਓ ਤੁਸੀਂ ਕਿੱਦਾਂ ਨਾ, ਆਪਣੇ ਵਕੀਲ ਨਾਲ ਵੀ ਇੱਕ ਵਾਰੀ ਸਲਾਹ ਕਰ ਲਵਾਂਗੀ। ਇਹਦੇ ਵਿੱਚ ਵੀ ਨਾ ਯੂ ਵੀਜ਼ੇ ਦੇ ਵਿੱਚ ਵੀ ਟਾਈਮ ਫਰੇਮਸ ਹੁੰਦੇ ਨੇ, ਕਿੰਨਾ ਬੰਦਾ ਟਾਈਮ ਬਾਹਰ ਰਹਿ ਸਕਦਾ ਕਮਿਊਲੇਟਿਵਲੀ 180 ਡੇਜ਼। ਮਤਲਬ ਕਿ 90 ਦਿਨ ਕਹਿੰਦੇ ਸੀ ਮੈਨੂੰ, ਆਪਣੇ ਅਟਾਰਨੀ ਨੇ ਪੁੱਛਿਆ ਸੀ 90 ਦਿਨ ਤੋਂ ਬਾਹਰ ਨਹੀਂ ਤੂੰ ਰਹਿ ਸਕਦਾਗਾ। ਮੈਂ ਮਤਲਬ ਕਪਲ ਵੀਕਸ ਦੀ। ਮੇਰਾ ਵੀਰ ਹੁਣ ਬਹਾਨਾ ਲਾਤਾ ਉਹਨਾਂ ਨੇ, ਤੁਹਾਨੂੰ ਡਿਲੇ ਕਰਤਾ, ਉੱਥੇ ਟੈਨਸ਼ਨ ਪੈ ਜਾਣੀ ਕਿ ਮਤਲਬ ਵੀਜ਼ਾ ਰੁਕ ਗਿਆ, 87 ਡੇ ਹੋ ਗਏ, 88 ਡੇ ਹੋ ਗਏ, ਫਿਰ ਕੀ ਕਰੋਗੇ? ਫਿਰ ਮੈਂ ਐਡਵਾਂਸ ਕੋਲ ਤੇ ਵਾਪਸ ਆ ਜਾਊਂਗਾ। ਐਡਵਾਂਸ ਕੋਲ ਤੇ ਮੇਰੇ ਕੋਲ ਹੈਗੀ ਆ। ਫਿਰ ਤਾਂ ਭਾਜੀ ਤੁਹਾਨੂੰ ਸਭ ਪਤਾ ਹੀ ਆ ਜੀ। ਫਿਰ ਤਾਂ ਇਹ ਪਤਾ ਹੀ ਆ। ਫਿਰ ਭਾਜੀ ਤੇਰੇ ਕੋਲ ਕੀ ਕਰਨਾ, ਆਪਣਾ ਕਰੋ ਟਰੈਵਲ ਉੱਥੇ ਤੇ ਜੇ ਤੁਹਾਡਾ ਮਨ ਬਣਿਆ ਆ ਤਾਂ ਫਿਰ ਭਾਜੀ ਜ਼ਰੂਰ ਕਰੋ। ਅਸੀਂ ਰੋਕ ਤਾਂ ਤੁਹਾਨੂੰ ਸਕਦੇ ਨਹੀਂ ਆ, ਤੇ ਨਾ ਹੀ ਅਸੀਂ ਰੋਕਣਾ ਕਿਸੇ ਨੂੰ। ਬਾਕੀ ਤੁਹਾਨੂੰ ਜੋ ਸਿਚੁਏਸ਼ਨ ਉਹ ਦੱਸ ਰਹੇ ਆ, ਅਟਾਰਨੀ ਟਿਰਕੀ ਨੇ ਜੀ ਐਕਸਪਲੇਨ ਕਰ ਰਹੇ ਵੀ ਜੋ ਚੀਜ਼ ਚੱਲ ਰਹੀ ਆ। ਆਈ ਥਿੰਕ ਤੁਸੀਂ ਅਨਪ੍ਰੈਡਿਕਟੇਬਿਲਿਟੀ ਵਰਡ ਹੈਗਾ ਕਿ ਅਨਪ੍ਰੈਡਿਕਟੇਬਿਲਿਟੀ ਕਿੱਦਾਂ। ਹੁਣ ਤੁਸੀਂ ਪੁੱਛ ਰਹੇ ਆ ਕਿ ਪ੍ਰੈਡਿਕਟ ਨਹੀਂ ਬੰਦਾ ਕਰ ਸਕਦਾ ਕਿ ਕੀ ਹੋਣਾ। ਲੀਗਲੀ ਤੁਸੀਂ ਸਾਰੇ ਡਾਕੂਮੈਂਟ ਲੈ ਲਏ। ਮੈਂ ਉਹੀ ਤੁਹਾਡੇ ਕੋਲ ਪਹਿਲੀ ਚੀਜ਼ ਪੁੱਛੀ ਸੀ ਕਿ ਵੇਵਰ ਹੈਗਾ ਤੁਹਾਡੇ ਕੋਲ, ਤੁਸੀਂ ਕਿਹਾ ਹੈਗਾ। ਉਹ ਤੁਹਾਨੂੰ ਮਤਲਬ ਕਿ 12 ਸ਼ਹਿਰਾਂ ਤੋਂ ਬਚਾ ਲੈਂਦਾ ਹੈਗਾ ਟੈਕਨੀਕਲੀ। ਤੇ ਬਾਕੀ ਤੁਸੀਂ ਦੇਖ ਲਓ ਭਾਜੀ ਕਿੱਦਾਂ। ਮੈਂ ਕਿਹਾ ਹੁਣ H1B ਵਾਲੇ ਵੀ ਤਾਂ ਘੁੰਮਣ ਗਏ ਹੋਣੇ, ਵੀਜ਼ਾ ਵੂਜ਼ਾ ਸੀਗਾ ਰਾਤ 48 ਘੰਟੇ ਦੇ ਵਿੱਚ, ਹੁਣ ਪਾਤੀਆਂ ਭੱਜਣਾ ਕਿ ਨਹੀਂ? ਪਾਤੀਆਂ ਭੱਜਣਾ, ਬਿਲਕੁਲ ਸਹੀ ਗੱਲ। ਕੋਈ ਕਲੈਰਿਟੀ ਨਹੀਂ ਆ। ਉਦਾਂ ਕਹਿ ਰਹੇ ਸੀਗੇ ਵੀ ਉਹ ਫੀਸ ਨਵਿਆਂ ਵੀਜ਼ਿਆਂ ਤੇ ਆ, ਹੁਣ ਉਹ ਪੁਰਾਣੇ ਵਾਲੇ ਵੀ ਵਿੱਚ ਰਗੜਤੇ ਆ। ਉਸ ਤੋਂ ਬਾਅਦ ਇੱਕ ਹੋਰ ਇੱਕ ਬਿਆਨ ਘੁੰਮ ਰਿਹਾ ਆ US ਅਧਿਕਾਰੀਆਂ ਦਾ, ਕਹਿੰਦੇ ਵੀ ਉਹਨਾਂ ਨੂੰ ਡਰਨ ਦੀ ਲੋੜ ਨਹੀਂ, ਉਹ ਕਾਲੇ ਨਾ ਪੈਣ ਵਾਪਸ ਆਉਣ ਦੇ ਲਈ, ਇਹ ਸਿਰਫ ਨਵਿਆਂ ਤੇ ਆ। ਪਰ ਲੋਕ ਇੰਨੇ ਕਨਫਿਊਜ਼ਡ ਆ, ਡਾਇਲਮਾ 'ਚ ਆ। ਜਿਹੜੀਆਂ ਵੱਡੀਆਂ ਕੰਪਨੀਆਂ, ਨਾ ਉਹਨਾਂ ਦੇ ਵਕੀਲਾਂ ਨੂੰ ਕੁਝ ਪਤਾ ਹੈ, ਉਹਨਾਂ ਦੀਆਂ ਲਾ ਫਰਮਾਂ ਨੂੰ, ਨਾ ਪ੍ਰਸ਼ਾਸਨ ਵੱਲੋਂ ਪੂਰੀ ਕਲੈਰਿਟੀ ਆ। ਸੋ ਲੋਕ ਬਹੁਤ ਜ਼ਿਆਦਾ ਕਨਫਿਊਜ਼ ਨੇ ਇਸ ਟਾਈਮ। ਭਾਜਣਾ ਜਿਹੜੀਆਂ ਉਹ ਪਈਆਂ ਹੋਈਆਂ ਨੇ। ਉਹਨਾਂ ਨੇ ਜੀ ਲੌਸੂਟ ਕਰਕੇ ਰੋਕ ਟੋਕ ਹੋ ਜਾਣੀ ਆ, ਠੀਕ ਹੈ। ਪਰ ਗੱਲ ਏਦਾਂ ਕਿ ਜਿਹੜੇ ਇਹਦੇ ਵਿੱਚ ਹੈਗੇ ਨਾ ਹਫਤੇ ਦਾ, ਹੁਣ ਜਿਹੜੇ ਵਿੱਚ ਬੰਦਿਆਂ ਦੀ ਟੈਨਸ਼ਨ ਸਟ੍ਰੈਸ, ਇਹ ਉਹ ਲੌਸੂਟ ਦਾ ਕਦੋਂ ਇੰਜੰਕਸ਼ਨ ਮਿਲੂਗੀ ਨਹੀਂ ਮਿਲੂਗੀ। ਤੇ ਆਪਾਂ ਦੇਖੀਏ ਕਿ ਆਲ ਦਾ ਵੇ ਸਰਕਿਟ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਿਹੜੀਆਂ ਚੀਜ਼ਾਂ ਇਹ ਜਾਂਦੀਆਂ, ਕਿਤੇ ਇੰਜੈਕਸ਼ਨ ਲੱਗ ਸਕਦੀ, ਯੂਨੀਵਰਸਲ ਉਹ ਹੋ ਸਕਦੀ ਕਿ ਸਿਰਫ ਜਿਹੜੇ ਬੰਦੇ ਨੇ ਕੀਤੀ ਉਹਦੇ ਤੱਕ ਲਿਮਿਟਿਡ ਆ, ਕਿ ਸਟੇਟ ਤੱਕ ਲਿਮਿਟਿਡ ਆ। ਤੇ ਇਹ ਚੱਕਰ ਜਿਹੜੇ ਸੀਗੇ ਕੰਪਲੀਕੇਸ਼ਨ ਜਿਹੜੀਆਂ ਵਧਣੀਆਂ ਹੈਗੀਆਂ ਇਹ ਸਰਕਾਰ ਦੇ ਥੱਲੇ। ਜੀ ਮਨਪ੍ਰੀਤ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੇਰਾ ਭਾਜੀ ਨਾ ਅਸਾਲਮ ਅਪਰੂਵ ਹੋਇਆ ਸੀਗਾ 2 ਮਹੀਨੇ ਪਹਿਲਾਂ, ਤੇ ਗ੍ਰੀਨ ਕਾਰਡ ਭਾਜੀ ਅਪਲਾਈ ਕਰ ਸਕਦੇ ਆ ਜਾਂ ਸਾਲ ਇੱਕ ਵੇਟ ਕਰਨੀ ਪੈਂਦੀ ਆਪਾਂ ਨੂੰ? ਭਾਜੀ ਵੈਸੇ ਤਾਂ ਕਾਨੂੰਨ ਦੀ ਕਿਤਾਬ ਇਹੀ ਕਹਿੰਦੀ ਹੈ ਸਾਲ ਇੱਕ ਵੇਟ ਕਰਨੀ ਪੈਂਦੀ ਹੈ। ਤੇ ਆਪਾਂ ਨਹੀਂ ਪਰ ਵੇਟ ਕਰ ਰਹੇ ਸੀਗੇ, ਆਪਾਂ ਕਈਆਂ ਦੇ ਜਿੱਦਾਂ ਕੀਤੇ ਸੀਗੇ। ਬਾਈਡਨ ਸਰਕਾਰ ਦਾ ਜਿੱਦਾਂ ਰੂਲ ਸੀਗਾ, ਉਹ ਕਹਿੰਦੇ ਕਿ ਜਦੋਂ ਅਪਰੂਵ ਹੋਣਾ ਉਦੋਂ ਸਾਲ ਹੋਣਾ ਚਾਹੀਦਾ। ਉਹਨਾਂ ਨੇ ਕਾਫੀ ਸਾਰੇ ਅਪਰੂਵ ਕੀਤੇ ਆ, ਕਈ ਸਾਰੇ ਟਰੰਪ ਦੇ ਵਿੱਚ ਵੀ ਜਿਹੜੇ ਅਪਰੂਵ ਹੋਏ ਆ। ਪਰ ਉਹ ਤੁਹਾਡਾ ਆਪਣਾ ਜਿੱਦਾਂ ਆਪ ਦਾ ਤੁਹਾਡਾ ਰਿਸਕ ਹੁੰਦਾ ਕਿ ਉਹ ਵੇਟ ਕਰਨੀ ਹੈ ਕਿ ਹੁਣ ਕਰਨਾ। ਠੀਕ ਹੈ। ਤੇ ਜੇ ਭਾਜੀ ਆਪਾਂ ਕਰ ਦਿੰਦੇ, ਜੇ ਕੋਈ ਓਬਜੈਕਸ਼ਨ ਵਗੈਰਾ ਲਾਉਂਦੇ ਹੈਗੇ ਆ ਤੇ ਦੁਬਾਰਾ ਕਰ ਸਕਦਾ, ਫਿਰ ਡਿਨਾਈ ਤੇ ਇਹੀ ਆ ਜੀ। ਠੀਕ ਹੈ ਜੀ, ਥੈਂਕ ਯੂ। ਸੋਹਣ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੁੱਛੋ ਜੀ ਸਵਾਲ ਸੋਹਣ ਸਿੰਘ ਜੀ। ਮੇਰਾ ਕੁਐਸਚਨ ਹੈ, ਮੇਰਾ ਅਪਲਾਈ ਕੀਤਾ ਸੀ ਉੱਥੇ ਇੰਡੀਆ 'ਚ ਬੇਟੇ ਦਾ, ਉਹਦੇ ਤੇ ਪਾਸਪੋਰਟ ਤੇ ਨਾਂ ਹੈਗਾ ਆਪਣੇ ਕੌਰ, ਪਰਮਜੀਤ ਕੌਰ। ਪਰ ਜਦੋਂ ਹੁਣ ਫਾਈਲ ਕੀਤਾ ਹੈ ਉਹਦੇ ਤੇ ਇਕੱਲਾ ਉਹਨਾਂ ਨੇ ਕੌਰ ਨਹੀਂ ਲਿਖਿਆ, ਫਸਟ ਨੇਮ ਹੀ ਲਿਖਤਾ, ਲਾਸਟ ਨੇਮ ਉਹ ਕਹਿੰਦੇ ਨੋਟ ਗਿਵਨ। ਹਾਂਜੀ, ਇਹਦਾ ਕੀ ਕਰ ਸਕਦੇ ਹਾਂ ਹੁਣ, ਜਦੋਂ ਉਹਦੀ ਡੇਟ ਆਉਣੇ ਵਾਲੀ ਆ ਅਗਲੇ ਮੰਥ, ਪੇਪਰ ਮੰਗਣਗੇ ਹੁਣ ਉਹਦਾ ਪਾਸ ਹੋ ਗਿਆ ਥੋੜਾ ਜਿਹਾ। ਹਾਂਜੀ, ਲਾਸਟ ਨੇਮ ਜੀ ਖਾਲੀ ਨਹੀਂ ਛੱਡ ਸਕਦੇ ਅਮਰੀਕਾ 'ਚ, ਇਹਨਾਂ ਨੂੰ ਕੁਛ ਨਾ ਕੁਛ ਪਾਣਾ ਹੀ ਪੈਂਦਾ ਜੀ ਉੱਥੇ। ਕਈ ਵਾਰੀ ਪਹਿਲਾ ਨੇਮ ਚੱਕ ਕੇ ਪਾ ਦਿੰਦੇ ਆ, ਕਈ ਵਾਰੀ ਲਾਸਟ ਨੇਮ ਪਾ ਦਿੰਦੇ ਆ।
ਲਾਸਟ ਨਾਟ ਗਿਵਨ। ਹਾਂਜੀ, ਫਿਰ ਉਹ ਹੈ ਹੀ ਨਹੀਂ ਪਾਸਪੋਰਟ ਤੇ, ਤਾਂ ਫਿਰ ਉਹ ਤਾਂ ਕਰਕੇ ਪਾਇਆ ਜੀ। ਪਾਸਪੋਰਟ ਤੇ ਕੌਰ ਹੈਗਾ, ਫੁੱਲ ਨਹੀਂ, ਨਾਮ ਲਿਖਿਆ ਪਰਮਜੀਤ ਕੌਰ। ਨਹੀਂ ਜਿਹੜੀ ਇੱਕੋ ਲਾਈਨ 'ਚ ਲਿਖਿਆ ਹੋਣਾ ਨਾ ਉਹ ਹਾਂਜੀ, ਤਾਂ ਹੀ ਕਰਕੇ। ਸੋ ਇਹ ਦੱਸ ਦੇਣ ਵੀ ਇਹਨਾਂ ਦੇ 2 ਨਾਮ ਨੇ ਉਹੀ ਉੱਥੇ ਹਾਂਜੀ ਹਾਂਜੀ ਬਿਲਕੁਲ, ਸਾਰੇ ਕੰਬੀਨੇਸ਼ਨ ਡਿਸਕਲੋਜ਼ ਕਰਨੇ ਆ ਵੀ ਉਹਦੇ ਵਿੱਚ ਜਿਹੜਾ ਉਹ ਕਰ ਦੋ। ਇਹ ਤਾਂ ਵੈਸੇ ਮੈਨੂੰ ਲੱਗਦਾ ਨੋਨ ਇਸ਼ੂ ਹੀ ਆ, ਉਹਨਾਂ ਨੂੰ ਵੀ ਪਤਾ ਹੀ ਹੁੰਦਾ ਆ ਵੀ ਭਾਜੀ ਨੋਨ ਇਸ਼ੂ ਹੈਗਾ, ਪਰ ਆਪਾਂ ਹੁਣ ਦੇਖ ਰਹੇ ਹਾਂ ਜਿੱਦਾਂ ਜੁਵੇਨਾਈਲ ਵਾਲੇ ਕਈ ਕੇਸ ਸੀਗੇ, ਡਨਾਈ ਇਹਨਾਂ ਨੇ ਵਾਪਸ ਜਿੱਦਾਂ ਮੁੜੇ ਆ ਕਿ ਤੁਸੀਂ ਲਾਸਟ ਨੇਮ ਨਹੀਂ ਪਾਇਆ, ਆਹੀ ਚੀਜ਼ ਤੇ ਲਾਸਟ ਨੇਮ ਅਨਨੋਨ ਤੇ। ਅੱਛਾ, ਕੱਲ ਹੀ ਮੈਂ ਇੱਕ ਕੇਸ ਜਿਹੜਾ ਦੇਖ ਕੇ ਹਟਿਆ, ਮੈਂ ਕਿਹਾ ਲੈ ਦੱਸ। ਹਾਂਜੀ, ਕੋਰਟ ਨੇ ਅਪਰੂਵ ਕੀਤਾ ਹੋਇਆ ਗਾਰਡੀਅਨ ਦਾ ਆਰਡਰ ਕਿ ਫਸਟ ਨੇਮ ਤੇ ਲਾਸਟ ਨੇਮ ਤੇ ਜਾਣ ਕੇ ਜਿੱਦਾਂ ਕਿ ਡੇਟ ਬੰਦੇ ਦੀ ਉਦਾਂ ਹੀ ਜਿੱਦਾਂ ਔਂਕੜਾ ਜਦੋਂ ਪੇਸ਼ ਕਰਨੀਆਂ ਤੇ ਬਹਾਨਾ ਕੋਈ ਵੀ ਲੱਭ ਸਕਦੇ। ਜੀ ਜੀ। ਸੋ ਇਹ ਜਿਹੜੀ ਚੀਜ਼ ਹੈਗੀ ਆ, ਸੋ ਉਹਦੇ ਵਿੱਚ ਦੱਸ ਦਿਓ ਵੀ ਇਹ ਵੱਖਰੇ ਵੱਖਰੇ ਨਾਮ ਦੇ ਕੰਬੀਨੇਸ਼ਨ ਵੀ ਇਹਨਾਂ ਦੇ ਹੈਗੇ ਆ। ਕਿਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਜੀ, ਮੇਰਾ ਕੁਐਸਚਨ ਸੀਗਾ ਸਿਟੀਜ਼ਨ ਬਾਰੇ, ਜਿਹੜੇ ਇਹਨਾਂ ਨੇ ਹੁਣ ਅਲਾਉਡ 128 ਕੁਐਸਚਨ ਹੁੰਦੇ ਆ ਕੀਤੇ ਹੋਏ ਨੇ, ਉਹ ਹੋ ਗਏ ਜਾਂ ਹਲੇ ਸਟਾਰਟ ਹੋਣੇ ਨੇ? ਜਿਨ੍ਹਾਂ ਦੇ 1 ਮਹੀਨੇ ਸਮ ਟਾਈਮ ਲਾਈਕ ਕੀ ਕਹਿੰਦੇ ਸੀ ਉਹ ਥੋੜੇ ਚਿਰ ਨੂੰ ਹੋਣੇ ਆ ਜੀ। ਆਈ ਥਿੰਕ ਉਹਨਾਂ ਨੇ 1 ਮਹੀਨੇ ਦੇ ਵਿੱਚ ਸੌਰੀ ਤੁਹਾਡੀ ਗੱਲ ਰੋਕ ਰਿਹਾ ਮੈਂ, ਵੀ ਜੇ 1 ਮਹੀਨੇ ਦੇ ਵਿੱਚ ਆਪਾਂ ਉਹਨਾਂ ਦੀ ਐਪਲੀਕੇਸ਼ਨ ਭਰਦੇ ਆ ਤਾਂ ਉਹ ਨਵਿਆਂ ਦੇ ਲਾਅ ਹੋਊਗਾ ਜਾਂ ਪੁਰਾਣੇ ਦੇ ਲੈਣਗੇ ਲਾ ਦੋ ਜੀ ਟੈਸਟ? ਨਵੇਂ ਵਾਲਿਆਂ ਦੇ ਲਾਊਗੇ ਮੇਰੇ ਹਿਸਾਬ ਨਾਲ ਮੇਰਾ ਵੀਰ। 20 ਅਕਤੂਬਰ ਜਿਹੜੀ ਫੈਡਰਲ ਰਜਿਸਟਰ ਚ ਅਟਾਰਨੀ ਟੈਰੀਟਰੀ ਜਿਨ੍ਹਾਂ ਨੇ ਲਿਖਿਆ ਵੀ ਨਵੀਂ ਜਿਹੜੀ ਟੈਸਟ ਆ ਉਹ ਉਹਨਾਂ ਦੇ ਲਈ ਹੋਣਾ ਜਿਹੜਾ 20 ਅਕਤੂਬਰ ਜਾਂ 20 ਅਕਤੂਬਰ ਤੋਂ ਬਾਅਦ ਦੇ ਵਿੱਚ ਅਪਲਾਈ ਕਰਦੇ ਆ ਐਪਲੀਕੇਸ਼ਨ। ਸੋ ਜੇ ਉਹ ਤੋਂ ਪਹਿਲਾਂ ਕਰਦੇ ਉਹ ਕਹਿੰਦੇ ਫਿਰ ਪੁਰਾਣੇ ਦੇ ਹਿਸਾਬ ਨਾਲ ਹੀ ਆ। ਇਹ ਫੈਡਰਲ ਰਜਿਸਟਰ ਚ ਉਹਨਾਂ ਨੇ ਲਿਖਿਆ ਡੇਟਸ ਦੇ ਅੰਦਰ। ਇਹਦੇ ਵਿੱਚ ਕਈ ਵਾਰੀ ਜਿੱਦਾਂ ਰੂਲ ਮੇਕਿੰਗ ਕਮੈਂਟ ਜਿੱਦਾਂ ਪੀਰੀਅਡ ਹੁੰਦੇ ਆ, ਜਿਹੜੀ ਇਹਨਾਂ ਨੂੰ ਫਾਰਮੈਲਿਟੀਆਂ ਕਰਨੀਆਂ ਪੈਂਦੀਆਂ, ਮਾੜੀ ਮੋਟੀ ਵਿੱਚ ਚੇਂਜ ਵੀ ਕਈ ਵਾਰੀ ਹੋ ਜਾਂਦੀ ਹੈ। ਠੀਕ ਹੈ, ਰਾਈਟ ਨਾਓ ਇਦਾਂ ਉਹਨਾਂ ਨੇ ਲਿਖਿਆ। ਤੁਸੀਂ ਪਰ ਇਹ ਆ ਵੀ ਜੇ ਤੁਸੀਂ ਬਚਣਾ ਚਾਹੁੰਦੇ ਆ ਫਿਰ ਪੁੱਛਣ ਦੀ ਨਹੀਂ ਲੋੜ, ਫਿਰ ਕਰ ਦਿਓ ਅਪਲਾਈ ਜੇ ਉਹਨਾਂ ਨੇ 20 ਅਕਤੂਬਰ ਦੀ ਤਰੀਕ ਦਿੱਤੀ ਆ ਤਾਂ। ਨਹੀਂ, ਉਹੀ ਗੱਲ ਮੈਂ ਕਹਿੰਦਾ ਸੀ, ਸਾਡੇ ਕੋਲ ਟਰੱਕ ਦਾ ਲਾਇਸੈਂਸ ਆ, ਜੇਕਰ ਮੰਨ ਲਓ ਵੀ ਆਪਾਂ ਰਿਟਨ ਜਾਂ ਰਾਈਟਿੰਗ ਦੇ ਵਿੱਚ ਫੇਲ ਹੁੰਦੇ ਆ, ਉਹ ਟਰੱਕ ਦੇ ਲਾਇਸੈਂਸ ਨੂੰ ਤਾਂ ਨਹੀਂ ਆਪਣੇ ਫਾਲਟ ਪਾਉਣਗੇ? ਇਹਦਾ ਨਹੀਂ ਕੁਝ ਕਹਿ ਸਕਦੇ। ਉਹ ਤਾਂ ਜੀ ਆਪਣਾ ਸਟੇਟ ਆਫ ਜਿੱਥੇ ਵੀ ਸਟੇਟ ਰਹਿੰਦੇ ਉਹਨਾਂ ਨੇ ਕੀਤਾ ਜੀ, ਇਹ ਇਮੀਗ੍ਰੇਸ਼ਨ ਕੋ ਅਥਾਰਟੀ ਨਹੀਂ ਹੈਗੀ ਲਾਇਸੈਂਸ ਕੈਂਸਲ ਕਰਨ ਦੀ। ਹਾਂਜੀ, ਉਹ ਡਿਫਰੈਂਟ ਆ, ਦੋਨਾਂ ਦਾ ਆਪਸ ਵਿੱਚ ਮੇਲ ਜੀ। ਠੀਕ ਹੈ ਜੀ, ਓਕੇ ਥੈਂਕ ਯੂ ਸੋ ਮਚ। ਓਕੇ ਜੀ। ਲਖਵਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਆਈਸ ਦੀ ਡੇਟ ਸੀਗੀ ਲਾਸਟ ਈਅਰ, ਤੇ ਮੇਰੇ 3 ਸਾਲਾਂ ਬਾਅਦ ਲੋਕੇਸ਼ਨ ਲੱਗ ਗਈ ਸੀਗੀ ਭਾਜੀ ਉਹਨਾਂ ਕੋਈ ਕੇਸ ਜੀ, ਤੇ ਉਹਨਾਂ ਨੇ ਭਾਜੀ ਮਤਲਬ ਮੰਥ ਬਾਅਦ ਉਹਨਾਂ ਦੀ ਕਾਲ ਆਉਂਦੀ ਆ ਆਈਸ ਵਾਲਿਆਂ ਦੀ, ਵੀਡੀਓ ਕਾਲ ਤੇ ਚੈਕਿੰਗ ਕਰਦੇ ਆ, ਬਾਕੀ ਸਾਰਾ ਕੁਝ ਪੁੱਛਦੇ ਆ। ਇਹ ਪੁੱਛਦੇ ਪਾਸਪੋਰਟ ਹੈਗਾ, ਪਰ ਪਾਸਪੋਰਟ ਮੇਰੇ ਕੋਲ ਹੈ ਨਹੀਂ ਆ, ਤੇ ਉਹਨਾਂ ਨੂੰ ਮਤਲਬ ਬਣਾ ਕੇ ਦੇਣਾ ਪਏਗਾ ਜਾਂ ਕਿੱਦਾਂ ਭਾਜੀ? ਯਾਰ ਇਹ ਥੋੜਾ ਜਿਹਾ ਨਾ ਟੈਕਨੀਕਲ ਮੁੱਦਾ ਆ ਜਾਂਦਾ, ਕਿਉਂਕਿ ਜਿੱਦਾਂ ਆਪਾਂ ਕਈ ਜੱਜ ਦੇਖਦੇ ਸੀਗੇ, ਉਹ ਕਹਿੰਦੇ ਕਿ ਪਾਸਪੋਰਟ ਨਹੀਂ ਬਣਾਉਣਾ, ਆਪਣਾ ਯੂਜ਼ ਨਹੀਂ ਕਰਨਾ। ਜਿਹੜੇ ਆਈਸ ਵਾਲੇ ਆ ਉਹ ਪਾਸਪੋਰਟ ਨਾ ਬਣਾਓ, ਬੰਦਿਆਂ ਨੂੰ ਡੱਕ ਰਹੇ ਆ ਹੁਣ, ਠੀਕ ਆ। ਤੇ ਕਈ ਵਾਰੀ ਬੰਦੇ ਨੇ ਜਿਹੜੇ ਨੇ ਵਾਪਸ ਜਾਣਾ ਹੁੰਦਾ, ਉਹਨੂੰ ਜੇ ਪਾਸਪੋਰਟ ਨਹੀਂ ਹੈਗਾ ਤੇ ਉਹਨੂੰ 4 ਮਹੀਨੇ ਐਕਸਟਰਾ ਲੱਗਦੇ ਨੇ ਜੇਲ੍ਹ ਚ ਡੱਕੇ ਨੂੰ। ਜੇ ਕੋਈ ਪਾਸਪੋਰਟ ਹੈਗਾ ਉਹ ਸਿੱਧੇ ਵਲੰਟਰੀ ਡਿਪਾਰਚਰ ਵੀ ਜਿਹੜੀ ਲੈ ਸਕਦਾ। ਸੋ ਔਨ ਬੈਲੈਂਸ ਜਿਹੜਾ ਸੀਗਾ, ਜੇ ਤੁਸੀਂ ਮੇਰੇ ਕੋਲ ਪਿਛਲੇ ਸਾਲ ਇਹ ਪੁੱਛਿਆ ਹੁੰਦਾ ਗਿਆ ਮੈਂ ਆਪਣਾ ਪਾਸਪੋਰਟ ਰਿਨਿਊ ਕਰਾਵਾਂ ਕਿ ਨਾ ਕਰਾਵਾਂ, ਮੈਂ ਤੁਹਾਨੂੰ ਕਹਿਣਾ ਹੈ ਕਿ ਤੁਹਾਨੂੰ ਕਿੱਥੇ ਲੋੜ ਪੈਣੀ ਪਾਸਪੋਰਟ ਦੀ, ਕਿਤੇ ਵੀ ਨਹੀਂ ਪੈਣੀ, ਤੇ ਨਾ ਕਰਾਓ, ਪੰਗੇ ਚ ਨਾ ਫਸੋ। ਅੱਜ ਦਾ ਜਿਹੜਾ ਉਹ ਹੈਗਾ ਕਿ ਇਹਦੇ ਵਿੱਚ ਇਹੀ ਜਵਾਬ ਦੇ ਸਕਦੇ ਆ ਕਿ ਆਈਸ ਵਾਲਿਆਂ ਦੀ ਜੇ ਤੁਸੀਂ ਰਿਕੁਆਇਰਮੈਂਟ ਨਹੀਂ ਪੂਰੀ ਕਰਦੇ ਆ ਤੇ ਕਈ ਵਾਰੀ ਉਹ ਸਿਰਫ ਪਾਸਪੋਰਟ ਦੇ ਕਰਕੇ ਵੀ ਜਿਹੜਾ ਸੀਗਾ ਬੰਦਿਆਂ ਨੂੰ ਅਰੈਸਟ ਜਿਹੜਾ ਕਰ ਰਹੇ ਆ, ਸਿਰਫ ਪਾਸਪੋਰਟ ਕੇ ਪਾਸਪੋਰਟ ਨਹੀਂ ਬਣਾਇਆ, ਬਣਾਉਣ ਨੂੰ ਕਿਹਾ ਸੀਗਾ। ਠੀਕ ਹੈ ਜੀ। ਸੋ ਬੰਦਾ ਦਾ ਵਿਚਾਰਾ ਕਸੂਤਾ ਫਸ ਗਿਆ ਨਾ, ਇੱਕ ਪਾਸੇ ਉੱਧਰ ਇੱਕ ਪਾਸੇ ਉੱਧਰ, ਵੀ ਕੀ ਕਰੇ ਤੇ ਕੀ ਨਾ। ਉਧਰੋਂ ਜੀ ਜੱਜ ਨੇ ਕਹਿਣਾ ਕਿ ਤੁਸੀਂ ਤੇ ਪਾਸਪੋਰਟ ਬਣਾ ਲਿਆ ਤਾਂ ਤੇ ਦੇਸ਼ ਕੁਛ ਕਹਿੰਦਾ ਨਹੀਂ ਹੈਗਾ, ਉਹ ਵੀ ਚੀਜ਼ ਮੁੱਦਾ ਜਿਹੜਾ ਹੈਗਾ ਕਿ ਪਾਸਪੋਰਟ ਕਿੱਦਾਂ ਬਣਾਇਆ ਉਹ ਵੀ ਐਕਸਪਲੇਨੇਸ਼ਨ ਕਰਨੀ ਪੈਣੀ ਹੈ। ਹੁਣ ਤਾਂ ਇਹ ਚੱਕਰ ਪੈ ਗਿਆ ਵੀ ਪਹਿਲੋਂ ਇਧਰੋਂ ਬਚੇ ਕਿ ਬਾਅਦ ਚ ਉਧਰੋਂ ਬਚੇ, ਤੇ ਇਹ ਤਾਂ ਬੰਦੇ ਦੇ ਲਈ ਬਹੁਤ ਡਾਇਲਮਾ ਜਿਹੜਾ ਉਹ ਬਣਿਆ ਪਿਆ। ਕੀ ਤੁਹਾਡੀ ਕੀ ਸਲਾਹ ਹੈ ਅਜਿਹੇ ਜਿਹੜੇ ਲੋਕ ਦਵੰਦ ਦੇ ਵਿੱਚ ਫਸੇ ਨੇ? ਮਤਲਬ ਮੈਨੂੰ ਤਾਂ ਸਪੈਸੀਫਿਕਲੀ ਯਾਦ ਹੈ ਕਿ ਕਈ ਕੇਸਾਂ ਦੇ ਵਿੱਚ ਜੱਜਾਂ ਨੇ ਗ੍ਰਾਂਟ ਹੋਣ ਤੋਂ ਬਾਅਦ ਵੀ ਮਤਲਬ ਕਿਹਾ ਹੋਇਆ ਕਿ ਪਾਸਪੋਰਟ ਨਹੀਂ ਆਪਣਾ ਕੰਟਰੀ ਤੋਂ ਰਿਨਿਊ ਕਰਾਉਣਾ, ਏਦਾਂ ਸਪੈਸ਼ਲੀ ਕਿਹਾ। ਤੇ ਹੁਣ ਇਹ ਮਤਲਬ ਕੰਟਰਾਡਿਕਟਰੀ ਐਡਵਾਈਸ ਹੋ ਗਈ ਹੈ। ਬੰਦਾ ਵੀ ਵਕੀਲ ਵੀ ਹੁਣ ਕਿਹੜੇ ਪਾਸੇ ਦੀ ਐਡਵਾਈਸ ਦੇਵੇ ਇਹਦੇ ਵਿੱਚ? ਮਤਲਬ ਵਕੀਲ ਇਹ ਜ਼ਰੂਰ ਦੱਸ ਸਕਦਾ ਕਿ ਬਾਈ ਜੇ ਨਹੀਂ ਬਣਾਓਗੇ ਤਾਂ ਆਈਸ ਨੇ ਫੜਨਾ ਜ਼ਰੂਰ ਆ। ਠੀਕ ਹੈ ਜੀ। ਪਰਮਜੀਤ।
ਹਾਂਜੀ ਸਤਿ ਸ਼੍ਰੀ ਪਰਮਜੀਤ ਜੀ, ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਇਹ ਮੇਰਾ ਨਾ ਭਤੀਜਾ ਆਇਆ ਸੀਗਾ ਵੀਜ਼ੇ ਤੇ ਉਹਦਾ ਅਸਾਈਲਮ ਕੇਸ ਲੱਗਾ ਆ ਨਿਊਯਾਰਕ 'ਚ, ਤੇ ਹਾਂਜੀ। ਉਹਨੂੰ ਵਰਕ ਪਰਮਿਟ ਮਿਲ ਗਿਆ ਸੀਗਾ। ਪਰ ਜੇ ਉਹ ਹੁਣ ਸਟੇਟ ਬਦਲਦਾ ਆ ਤੇ ਕੀ ਉਹਦੀ ਪ੍ਰਾਇੋਰਟੀ ਡੇਟ ਚੇਂਜ ਹੋ ਜਾਏਗੀ? ਪ੍ਰਾਇੋਰਟੀ ਡੇਟ ਤੇ ਕੁਝ ਹੁੰਦੀ ਨਹੀਂ ਭਾਜੀ, ਉਹ ਫੈਮਿਲੀ ਬੇਸ ਤੇ ਹੁੰਦੀ ਹੈ। ਇਹਦੇ ਵਿੱਚ ਪ੍ਰਾਇੋਰਟੀ ਡੇਟ ਦਾ ਸਿਸਟਮ ਨਹੀਂ ਹੁੰਦਾ ਅਸਾਈਲਮ ਦੇ ਵਿੱਚ। ਇਹਦੇ ਵਿੱਚ ਜੱਜਾਂ ਦੀ ਅਵੇਲੇਬਿਲਿਟੀ ਦੇ ਹਿਸਾਬ ਨਾਲ ਜਿਹੜੀ ਚੀਜ਼ ਚੱਲਦੀ ਹੈ ਕਿ ਕਿਹੜਾ ਜੱਜ ਕਦੋਂ ਅਵੇਲੇਬਲ ਆ, ਕਿਹਨੂੰ ਸਾਈਨ ਹੋਇਆ, ਉਹਦੇ ਹਿਸਾਬ ਨਾਲ। ਇਮੀਗ੍ਰੇਸ਼ਨ ਆਫਿਸ 'ਚ ਆ ਥੱਲੇ ਹੀ ਜਿਹੜਾ ਹਨਾ? ਨਹੀਂ, ਇਹਦਾ ਨਹੀਂ ਕੋਈ ਉਹ ਹੈਗਾ, ਕੋਈ ਇਹਨਾਂ ਦਾ ਆਰਡਰ ਨਹੀਂ ਹੈਗਾ ਕਿ ਮਤਲਬ ਅੱਗੇ ਪਿੱਛੇ ਕਿਸੇ ਨੂੰ ਵੀ ਜਿਹੜਾ ਸੱਦ ਸਕਦੇ ਆ। ਜੇ ਸਟੇਟ ਚੇਂਜ ਕਰਦਾ ਤੇ ਉਹਦਾ ਓਕੇ, ਸਮਝ ਗਿਆ। ਠੀਕ ਹੈ ਜੀ, ਥੈਂਕ ਯੂ ਤੁਹਾਡਾ ਬਹੁਤ। ਓਕੇ ਜੀ। ਜੀ ਅਰਵਿੰਦਰ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ 2023 ਦੇ ਜਨਵਰੀ ਦੇ ਮਹੀਨੇ ਆਇਆ ਜੀ ਇੱਥੇ, ਤੇ ਮੇਰੀ ਸਰ ਮਾਸਟਰ ਹੀਅਰਿੰਗ ਪੈ ਗਈ 8ਵੇਂ ਮਹੀਨੇ। ਮੈਂ ਕੇਸ ਨਿਊਯਾਰਕ ਲੈ ਗਿਆ, ਪਹਿਲਾਂ ਜੋਰਜੀਆ ਫਿਰ ਨਿਊਯਾਰਕ ਚਲ ਗਿਆ। ਹਾਂਜੀ ਸਰ ਉਸ ਤੋਂ ਬਾਅਦ ਮੇਰੀ ਕੋਈ ਡੇਟ ਨਹੀਂ ਲੱਗੀ, ਕੋਈ ਡੇਟ ਨਹੀਂ ਪਈ ਮਾਸਟਰ ਹੀਅਰਿੰਗ ਤੋਂ ਬਾਅਦ। ਤੇ ਹੁਣ 2 ਹਫ਼ਤੇ ਹੋ ਗਏ ਮੈਂ ਜਦੋਂ ਕੇਸ ਖੋਲਦਾ, ਇਹ ਨੰਬਰ ਭਰ ਕੇ ਉੱਤੇ ਲਿਖਿਆ ਹੁੰਦਾ ਨਟ ਫੋਰ ਇਹ ਨੰਬਰ ਕੇਸ, ਇਹ ਹੈ ਨਹੀਂ। ਹਾਂਜੀ, ਮਤਲਬ ਤੁਹਾਡਾ ਦੇ ਨਾਲ ਭਾਜੀ ਚੈੱਕ ਕਰੋਗੇ ਕੇਸ ਦਾ ਕੀ ਬਣਿਆ, ਫਾਈਨਲ ਕੀ ਸੀਗਾ, ਕੋਰਟ ਦੇ ਵਿੱਚ ਫਾਈਲਾਂ ਟ੍ਰਾਂਸਫਰ ਹੋ ਗਈਆਂ ਨਹੀਂ ਹੋਈਆਂ, ਕੇਸ ਟਰਮੀਨੇਟ ਤਾਂ ਨਹੀਂ ਕਿਤੇ ਹੋਇਆ, ਇਹ ਚੀਜ਼ਾਂ ਚੈੱਕ ਕਰੋ ਜੀ। ਹਾਂਜੀ ਸਰ, ਉਹ ਫਿਰ ਵਕੀਲ ਨੂੰ ਕਰਨਾ ਪਊ ਫੋਨ? ਹਾਂਜੀ, ਲਾਇਰ ਨਾਲ ਆਪਣੇ ਤਾਲਮੇਲ ਰੱਖੋ ਜੀ। ਜੀ ਹਾਂਜੀ ਆ ਸਰ ਉੱਤੇ ਨੋ ਕੇਸ ਫੋਰ ਫਾਰ ਦਿਸ ਇਹ ਨੰਬਰ, ਆ 2 ਹਫ਼ਤੇ ਹੋ ਗਏ ਇਤਨਾ ਲਿਖਿਆ ਆਉਣ ਲੱਗ ਪਿਆ ਜੀ। ਸੋ ਉਹੀ ਨਾ, ਉਹ ਹੁਣ ਕਨਫਰਮ ਕਰ ਲਓ ਵੀ ਕੁਛ ਇਦਾਂ ਦਾ ਨਹੀਂ ਦੱਸਿਆ ਜਾਂਦਾ ਜੀ। ਥੈਂਕ ਯੂ। ਹਾਂਜੀ ਸੂਰਤਾ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੇਰਾ ਫਰੈਂਡ ਆ, ਹਾਂਜੀ ਉਹ ਜੋ ਆਪਣੇ ਜੁਲਾਈ 2019 ਚ ਇੱਥੇ ਆਇਆ ਸੀ, ਵਰਜਨ ਆਈਲੈਂਡ, ਯੂਐਸ ਵਰਜਨ ਆਈਲੈਂਡ। ਹਾਂਜੀ ਤੇ ਭਾਜੀ ਉਹਨੇ 2 ਵਾਰ ਵਰਕ ਪਰਮਿਟ ਅਪਲਾਈ ਕੀਤਾ ਆਪਣਾ, ਤੇ ਹੁਣ ਤੀਜੀ ਵਾਰ ਅਪਲਾਈ ਕੀਤਾ। ਉਹਦੇ ਮੁੰਡੇ ਦਾ ਵੀ ਆ ਗਿਆ, ਵਾਈਫ ਦਾ ਵੀ ਆ ਗਿਆ, ਤੇ ਉਹਨੂੰ ਆਪਣੇ 10 ਸਤੰਬਰ ਉਹਨਾਂ ਨੇ ਉਹਦਾ ਵਰਕ ਪਰਮਿਟ ਡਿਨਾਈ ਕਰਤਾ। ਤੇ ਇੱਕ ਲੈਟਰ ਉਹਨਾਂ 12 ਸਤੰਬਰ ਨੂੰ ਲੈਟਰ ਪਾਈ, ਉੱਤੇ ਲਿਖਿਆ ਕਿ ਜੂਨ 10 2025 ਨੂੰ ਡਿਊ ਟੂ ਲੈਕ ਆਫ ਯੂਰੀਡਿਕਸ਼ਨ ਇਹਦਾ ਕੇਸ ਆਪਾਂ ਵੀ ਕਲੋਜ਼ ਕਰ ਰਹੇ ਹਾਂ। ਨਹੀਂ ਤੇ ਉਹਦਾ ਕੀ ਅਸਾਈਲਮ ਗ੍ਰਾਂਟ ਸੀਗਾ ਕਿ ਕੋਈ ਹੋਰ ਚੀਜ਼ ਮਿਲੀ ਸੀ ਇਹਨੂੰ? ਨਹੀਂ, ਅਸਾਈਲਮ ਗ੍ਰਾਂਟ ਨਹੀਂ, ਕੁਝ ਵੀ ਨਹੀਂ ਹੈਗਾ। ਇਹ ਕੇਸ ਥੱਲੇ ਹੀ ਆਪਣਾ ਅਸਾਈਲਮ ਅਫਸਰ ਦੇ ਕੋਲ ਕੇਸ ਸ਼ੋ ਹੁੰਦਾ ਸੀ ਉਹਦਾ। ਲੈਕ ਆਫ ਜੁਰਿਸਡਿਕਸ਼ਨ ਤੇ ਮਤਲਬ ਉਹਦਾ ਕੇਸ ਡਿਸਮਿਸ ਨਾ ਹੋ ਗਿਆ ਹੋਵੇ ਅਸਾਈਲਮ ਆਫਿਸ ਤੋਂ, ਹੀ ਚੈੱਕ ਕਰ ਲਓ। ਇਦਾਂ ਜੀ, ਉਹਨਾਂ ਨੇ 10 ਜੂਨ ਨੂੰ ਉਹਦਾ ਕੇਸ ਕਲੋਜ਼ ਕੀਤਾ, ਤੇ ਉਹਦੀ ਵਾਈਫ ਦਾ 12 ਜੁਲਾਈ ਨੂੰ ਪਰਮਿਟ ਅਪਰੂਵ ਕਰਤਾ, ਹਨਾ? ਹਾਂਜੀ, ਤੇ ਕੇਸ ਭਾਜੀ ਜੇ ਕਲੋਜ਼ ਹੋ ਗਿਆ ਅਸਾਈਲਮ ਦਾ, ਤੇ ਫਿਰ ਤਾਂ ਨਹੀਂ ਵਰਕ ਪਰਮਿਟ ਮਿਲਣਾ? ਨਹੀਂ, ਤੇ ਹੁਣ ਆਪਾਂ ਕੀ ਕਰ ਸਕਦੇ? ਉਹਦਾ ਕਿਹਾ ਨਵਾਂ ਕਰਨ ਵਾਸਤੇ ਕਿਹਾ ਵੀ 589 ਉਹਦੇ ਵਾਸਤੇ ਨਹੀਂ, ਕੀ ਕਰ ਸਕਦੇ? ਉਹਨਾਂ ਨੇ ਕੀ ਸਲਾਹ ਦਿੱਤੀ ਕਿ ਆਈਸ ਵਾਲਿਆਂ ਕੋਲ ਹਾਜ਼ਰੀ ਲਾ ਕੇ ਆਓ, ਕੀ ਕਿਹਾ ਉਹਨਾਂ ਨੇ? ਨਹੀਂ, ਕੁਝ ਨਹੀਂ ਕਿਹਾ ਉਹਨਾਂ ਨੇ, ਇਦਾਂ ਨਹੀਂ, ਆਈਸ ਵਾਲੇ ਕੋਲ ਨਹੀਂ ਜਾਣ ਲਈ ਕਿਹਾ ਉਹਨਾਂ ਨੇ। ਅਸਾਈਲਮ ਦਾ ਕੇਸ ਕੀ ਹੋਇਆ, ਡਿਸਮਿਸ ਕਰਤਾ ਉਹਨਾਂ ਨੇ? ਕੇਸ ਕਲੋਜ਼ ਕਰਤਾ ਉਹਨਾਂ ਨੇ, ਕਿਹਾ 10 ਜੂਨ 2025 ਨੂੰ ਕੇਸ ਕਲੋਜ਼ ਕਰਤਾ। ਕਿਸ ਗੱਲੋਂ ਕਲੋਜ਼ ਕੀਤਾ? ਕੀ ਮਤਲਬ ਬੰਦਾ ਬਾਰਡਰ ਟੱਪ ਕੇ ਆਇਆ ਸੀ ਤਾਂ ਕਰਕੇ ਕਲੋਜ਼ ਕੀਤਾ? ਉਹਨਾਂ ਲਿਖਿਆ ਉਹਨਾਂ ਕਿ ਜੂਨ 10 2025 ਨੂੰ ਡਿਊ ਟੂ ਲੇਕ ਆਫ ਯੂਰੀਡਿਕਸ਼ਨ, ਇਦਾਂ ਲਿਖਿਆ ਉੱਤੇ। ਇਹਦੀ ਵਜ੍ਹਾ ਨਹੀਂ, ਉਹਨੂੰ ਪੂਰਾ ਪੜੋ ਨਾ ਭਾਜੀ, ਉਹ 'ਚ ਥੱਲੇ ਲਿਖਿਆ ਕਿ ਆਈਸ ਦੇ ਕੋਲ ਹਾਜ਼ਰੀ ਲਾ ਕੇ ਆਓ। ਤੇ ਅੱਗੇ ਲਿਖਿਆ ਐਨ ਐਪਲੀਕੈਂਟ ਇਨ ਦਾ ਪ੍ਰੋਸੈਸਿੰਗ ਵਿਦਨ ਦਾ ਜੁਰਿਸਡਿਕਸ਼ਨ ਕਰੋ। ਤੁਹਾਡੇ ਕੋਲ ਇਹਦੇ ਵਿੱਚ ਆਪਣਾ ਵਕੀਲ ਕੀਤਾ ਹੋਇਆ ਨਾ ਤੁਸੀਂ ਇਹਦੇ ਵਿੱਚ? ਹਾਂਜੀ 589 ਦੁਬਾਰਾ ਉਹਨਾਂ ਭਰਨ ਵਾਸਤੇ ਕਿਹਾ ਵੀ ਦੁਬਾਰਾ ਤੁਹਾਨੂੰ 33 ਦੇ ਆ, ਤੁਸੀਂ ਦੁਬਾਰਾ ਮੋਸ਼ਨ ਅਪਲਾਈ ਕਰ ਸਕਦੇ ਤੁਸੀਂ, ਹਨਾ? ਹਾਂਜੀ ਭਾਜੀ, ਬਿਨਾਂ ਦੇਖਿਆ ਨਹੀਂ ਤੁਹਾਡਾ ਦੱਸ ਸਕਦੇ। ਤੁਸੀਂ ਆਪਣੇ ਵਕੀਲ ਨਾਲ ਗੱਲਬਾਤ ਕਰੋ ਕਿੱਦਾਂ, ਜਾਂ ਸਾਡੇ ਆਫਿਸ ਕਾਲ ਕਰੋ। ਇਹਦੇ ਵਿੱਚ ਹੁਣ ਤੁਸੀਂ ਸਮਝਾ ਨਹੀਂ ਪਾ ਰਹੇ ਜੀ ਇਸ਼ੂ, ਇਹ ਹੁਣ ਕਿੱਦਾਂ ਮੈਂ ਅੰਦਾਜ਼ਾ ਲਵਾਂ, ਹਨਾ? ਜੀ। ਸੋ ਕਲੀਅਰਲੀ ਜਿੰਨ ਤੱਕ ਦੇਖਿਆ ਨਹੀਂ ਜਾਂਦਾ ਦੱਸ ਨਹੀਂ ਸਕਦੇ। ਤੇ ਜੇ ਅਟਾਰਨੀ ਟਿਰਕੇਣਾ ਉਹਨਾਂ ਦੇ ਆਫਿਸ ਦਾ ਨੰਬਰ ਚਾਹੀਦਾ ਹੋਊਗਾ ਜੀ 4159090503 415 909 0503। ਸਤਵੰਤ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੇਰਾ ਕੁਐਸਚਨ ਹੈਗਾ ਭਾਜੀ, ਮੇਰਾ ਕੇਸ ਡਿਨਾਈਡ ਹੋਇਆ 2016 ਦੇ ਵਿੱਚ ਅਸਾਈਲਮ ਦਾ, ਤੇ ਭਾਜੀ ਉਸ ਤੋਂ ਬਾਅਦ ਮੇਰਾ ਹੁਣ ਪਿਛਲੇ ਸਾਲ ਮੇਰਾ ਵਿਆਹ ਦਾ ਕੇਸ ਅਪਰੂਵ ਹੋ ਗਿਆ, ਮਤਲਬ, ਤੇ ਮੈਨੂੰ ਓਪਨ ਟੂ ਰੀਮੋਸ਼ਨ ਲਾਇਆ ਹੋਇਆ 4 ਮਹੀਨੇ ਹੋ ਗਏ ਨੇ, ਤੇ ਮੇਰੇ ਕੋਲ I-495 ਵੀ ਹੈਗਾ ਜਦੋਂ ਮੈਂ ਆਇਆ ਸੀ ਭਾਜੀ ਕੈਂਪ 'ਚ।
ਤੇ ਭਾਜੀ ਮੇਰਾ ਗ੍ਰੀਨ ਕਾਰਡ ਮਿਲ ਸਕਦਾ ਭਾਜੀ ਗ੍ਰੀਨ ਕਾਰਡ? ਭਾਜੀ ਡਿਪੈਂਡ ਕਰਦਾ ਕਿੱਦਾਂ ਦਾ I-94 ਤੁਹਾਡੇ ਕੋਲ ਹੈਗਾ, ਪਰ ਜਿੱਦਾਂ ਤੁਸੀਂ ਦੱਸ ਰਹੇ ਆ ਮੋਸਟ ਲਾਈਕਲੀ ਨਹੀਂ ਮਿਲ ਸਕਦਾ। ਆਪਣੇ ਵਕੀਲ ਨਾਲ ਇੱਕ ਵਾਰੀ ਚੈੱਕ ਕਰਿਓ, ਕਿਉਂਕਿ ਕਾਫੀ ਸਾਰੇ ਜਿਹੜੇ ਪੈਰੋਲ ਵਾਲੇ ਸੀਗੇ ਸਿੱਧੇ ਹੁਣ ਕਹਿ ਰਹੇ ਆ ਕਿ ਇਹ ਐਲੀਜੀਬਲ ਨਹੀਂ ਹੈਗੇ ਆ। ਤੇ ਹਾਂਜੀ, ਤੇ ਮੋਸ਼ਨ ਟੂ ਤੇ ਅਸਾਈਲਮ ਦਾ ਕੇਸ ਤੁਹਾਡਾ ਪੂਰਾ ਫੇਲ ਹੋ ਗਿਆ ਸੀਗਾ ਕਿ ਆਪ ਹੀ ਬੰਦ ਕਰਾਇਆ? ਭਾਈ ਨਹੀਂ, ਡਿਨਾਈਡ ਹੋ ਗਿਆ। ਉਸ ਤੋਂ ਬਾਅਦ ਅਪੀਲਾਂ ਵੀ ਡਿਨਾਈਡ ਕਰ ਦਿੱਤੀਆਂ ਉਹਨਾਂ ਨੇ। ਉਸ ਤੋਂ ਬਾਅਦ ਹਾਂਜੀ, ਪਹਿਲੀ ਗੱਲ ਭਾਜੀ ਤੁਹਾਡਾ ਜਿਹੜਾ ਮੋਸ਼ਨ ਟੂ ਰੀ ਸੀਗਾ ਉਹਦੇ ਚਾਂਸ ਬੜੇ ਘੱਟ ਹੈਗੇ ਆ ਅਪਰੂਵ ਹੁੰਦੇ। ਉਹ ਕਿਸ ਬੇਸ ਤੇ ਤੁਸੀਂ ਮੋਸ਼ਨ ਟੂ ਰੀਓਪਨ ਲਾਈ ਹੈ? ਭਾਜੀ I-30 ਪ੍ਰੂਫ ਹੋਇਆ ਉਹਦੇ ਤੌਰ ਤੇ ਲਾਈ। ਮੋਸਟ ਲਾਈਕਲੀ ਭਾਜੀ ਉਹ ਡਿਨਾਈ ਹੈਗਾ, ਕਿਉਂਕਿ ਕੋਈ ਇਦਾਂ ਦਾ ਕਾਨੂੰਨ ਹੀ ਨਹੀਂ ਹੈਗਾ ਮੇਰਾ ਵੀਰ ਕਿ I-130 ਦੇ ਬੇਸ ਤੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਬਣਦੀ ਆ। ਚੇਂਜ ਕੰਟਰੀ ਕੰਡੀਸ਼ਨ ਸਰਕਮਸਟੈਂਸਸ ਹੋਰ ਕਈ ਜਿੱਦਾਂ ਆਪਸ਼ਨਾਂ ਹੁੰਦੀਆਂ, ਤੇ I-130 ਉਹਦੇ ਵਿੱਚ ਨਹੀਂ ਹੈਗੀ ਆਪਸ਼ਨ ਕਿ ਉਹਦੇ ਬੇਸ ਤੇ ਇਹ ਵਾਲੀ ਸਰਕਾਰ ਨੇ ਖੋਲਣਾ ਹੈਗਾ। ਨਹੀਂ ਭਾਜੀ ਫਿਰ ਨਹੀਂ ਚਾਂਸ ਹੈਗੇ। ਫਿਰ ਕੋਈ ਹੋਰ ਭਾਜੀ ਕੋਈ ਹੈ ਨਹੀਂ ਰਸਤਾ ਇਸ ਹਿਸਾਬ ਨਾਲ ਕੋਈ ਗ੍ਰੀਨ ਕਾਰਡ ਮਿਲ ਜੇ ਫਿਰ, ਜਿਹੜਾ ਵਿਆਹ ਵਾਲਾ ਤੇ ਅਪਰੂਵ ਹੋਇਆ ਮਤਲਬ? ਹਾਂਜੀ ਭਾਜੀ, ਤੁਹਾਨੂੰ ਨਾ ਆਪਣੀ ਸਟ੍ਰੈਟਜੀ ਵਾਪਸ ਆਪਣੇ ਵਕੀਲ ਨਾਲ ਵਿਜ਼ਿਟ ਕਰਨੀ ਚਾਹੀਦੀ ਹੈ। ਮੇਰੇ ਹਿਸਾਬ ਨਾਲ ਸਟ੍ਰੈਟਜੀ ਤੁਹਾਨੂੰ ਗਲਤ ਦੱਸ ਰਹੇ ਆ। ਮੋਸ਼ਨ ਟੂ ਰੀਓਪਨ ਬਾਅਦ ਚ ਤੁਹਾਡਾ ਜਦੋਂ ਡਿਨਾਈ ਹੋਇਆ ਫਿਰ ਉਹਨੇ ਕਹਿਣਾ ਨਹੀਂ ਤੈਨੂੰ ਪਹਿਲਾਂ ਦੱਸਿਆ ਸੀਗਾ ਏਦਾਂ ਉੱਦਾਂ I-130 ਦੇ ਬੇਸ ਤੇ ਉਹ ਪੁਰਾਣੀ ਸਰਕਾਰ ਦੇ ਵਿੱਚ ਉਮੀਦ ਜ਼ਰੂਰ ਥੋੜੀ ਬਹੁਤੀ ਹੋ ਸਕਦੀ ਸੀਗੀ। ਨਵੀਂ ਇਹ ਵਾਲੀ ਸਰਕਾਰ ਤੇ ਬਿਲਕੁਲ ਹੀ ਨਹੀਂ ਜਿਹੜਾ ਹੈਗਾ, ਕਿਉਂਕਿ ਲਾਅ ਜਿਹੜਾ BIA ਦਾ ਉਹ ਕਲੀਅਰ ਹੈਗਾ ਕਿ ਕਿਹੜੇ ਰੀਓਪਨ ਕਰਨੇ ਆ ਕਿਹੜੇ ਨਹੀਂ, ਜਿਹਦੇ ਵਿੱਚ ਕੰਟਰੀ ਕੰਡੀਸ਼ਨ ਵਗੈਰਾ 'ਚ ਚੇਂਜ ਹੋਵੇ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਤੇ ਇਹਦੇ ਵਿੱਚ ਤੁਹਾਨੂੰ ਜਿਹੜਾ ਸੀਗਾ 212 ਵਗੈਰਾ 601 A ਵੇਵਰ ਉਹਨੀ ਚੀਜ਼ਾਂ ਦੇ ਬੇਸ ਤੇ ਫੋਕਸ ਜਿਹੜਾ ਕਰਨਾ ਚਾਹੀਦਾ ਜੀ। ਭਾਈ ਇੱਕ ਹੋਰ ਤੁਹਾਨੂੰ ਦੱਸਣਾ ਹੈ ਥੋੜਾ ਜਿਹਾ ਭਾਈ, ਪਿਛਲੇ ਮਹੀਨੇ ਭਾਈ ਮੁੰਡੇ ਦੀ ਡੇਟ ਸੀ ਕੋਰਟ 'ਚ, ਤੇ ਉਹ ਨਾ ਮਤਲਬ ਕੁਐਸਚਨ ਆਨਸਰ ਬੈਠ ਕੇ ਉੱਥੇ ਪੜ੍ਹਨ ਲੱਗ ਗਿਆ ਕੋਰਟ ਦੇ ਵਿੱਚ। ਇਹਦੇ ਜੱਜ ਨੇ ਉਹਨੂੰ ਦੇਖ ਲਿਆ ਤੇ ਭਾਜੀ ਉੱਥੇ ਵੀ ਮੁੰਡਿਆਂ ਨੂੰ ਕਿਹਾ ਗੌਰ ਕਰਨ, ਉੱਥੇ ਕੋਈ ਆਪਣਾ ਪੇਪਰ ਨਾ ਖੋਲਣ ਜਾ ਕੇ। ਨਿਊਯਾਰਕ ਦੀ ਗੱਲ ਹੈ ਭਾਈ। ਹਾਂਜੀ ਹਾਂਜੀ, ਇਹ ਤਾਂ ਮੇਰਾ ਵੀਰ ਫਿਰ ਰੱਟੇਬਾਜ਼ ਵਿਅਕਤੀ ਲੱਗਦਾ, ਇਹਦਾ ਕੇਸ ਨਕਲੀ ਲੱਗਦਾ ਮੈਨੂੰ। ਫਿਰ ਉਸ ਹਿਸਾਬ ਦੇ ਨਾਲ ਫਸ ਜਾਂਦਾ ਬੰਦਾ। ਸਤਨਾਮ ਸਿੰਘ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ US ਸਿਟੀਜ਼ਨ ਆ 10 ਸਾਲ ਤੋਂ ਜੀ, ਤੇ ਮੈਂ ਪੁੱਛਣਾ ਸੀ, ਮੈਂ ਨਾ 97 ਦੇ ਵਿੱਚ ਸਾਡੀ ਨਾ ਇੱਥੇ ਨੇਬਰਹੁੱਡ ਨਾਲ ਲੜਾਈ ਜੀ ਹੋ ਗਈ ਸੀ, ਫਿਰ ਸਾਡੇ ਤੇ ਕੇਸ ਜਿਹਾ ਬਣ ਗਿਆ ਸੀ, ਪੁਲਿਸ ਕੇਸ। ਫਿਰ ਸਾਨੂੰ ਸਿਟੀਜ਼ਨ ਤੋਂ ਪਹਿਲਾਂ ਜੀ, ਠੀਕ ਹੈ ਜੀ, ਉਦੋਂ ਮੈਂ ਪੋਲੀਟੀਕਲ ਸਟੇ ਤੇ ਸੀਗਾ ਜੀ, ਤੇ ਉਹ ਸਾਨੂੰ ਫਿਰ ਅਰੈਸਟ ਕਰ ਲਿਆ ਸੀਗਾ, ਤੇ ਫਿਰ ਬੇਲ ਬੌਂਡ ਹੋਈ ਸੀ ਸਾਡੀ। ਤਾਂ ਫਿਰ ਨਾ ਸਾਡਾ ਜੱਜ ਨੇ ਕੇਸ ਨਾ ਜਦੋਂ ਨੌਨ ਗਿਲਟੀ ਕਰਤਾ ਸੀ, DA ਨੇ ਫਿਰ ਕੇਸ ਖੋਲ ਲਿਆ ਸੀ, ਦੁਬਾਰਾ ਖੋਲਤਾ ਸੀਗਾ, ਤੇ ਫਿਰ ਸਾਨੂੰ ਦੋਹਰੀ ਵਾਰੀ ਜੱਜ ਨੇ ਡਿਸਮਿਸ ਕਰਤਾ ਸੀ ਕੇਸ। ਹਾਂਜੀ, ਤੇ ਫਿਰ ਭਾਜੀ ਮੈਂ ਉਦੋਂ ਮੈਂ ਪੋਲੀਟੀਕਲ ਸਟੇ ਤੇ ਸੀ, ਫਿਰ ਮੇਰਾ ਪੋਲੀਟੀਕਲ ਸਟੇ ਦਾ ਕੇਸ ਤਾਂ ਪਾਸ ਨਹੀਂ ਹੋਇਆ, ਮੈਨੂੰ ਵਿਦ ਹੋਲਡਿੰਗ ਜੀ ਮਿਲ ਗਈ ਸੀਗੀ। ਫਿਰ ਮੈਂ ਵਿਆਹ ਕਰਾ ਲਿਆ ਸੀ, ਤੇ ਮੈਨੂੰ ਗ੍ਰੀਨ ਕਾਰਡ ਮਿਲ ਗਿਆ, ਮੈਂ ਇੰਡੀਆ ਗਿਆ ਸੀਗਾ। ਉਹਨੇ ਫਿਰ ਮੈਨੂੰ 2 ਵਾਰੀ ਰੋਕਿਆ ਜੀ ਇਸੇ ਚੱਕਰ 'ਚ ਏਅਰਪੋਰਟ ਤੇ ਆਉਂਦਿਆਂ, ਅੱਧਾ ਘੰਟਾ ਮੈਨੂੰ ਖਰਾਬ ਕਰਕੇ ਭੇਜ ਦਿੰਦੇ ਸੀ। ਤੇ ਫਿਰ ਤੀਸਰੀ ਵਾਰੀ ਫਿਰ ਮੈਂ ਉਹ ਲੈਟਰ ਲੈ ਗਿਆ ਜੀ ਕੋਰਟ ਦੀ ਨਾਲ, ਜਦੋਂ ਤੀਜੀ ਵਾਰ ਇੰਡੀਆ ਤੋਂ ਆਇਆ। ਫਿਰ ਉਹਨਾਂ ਨੇ ਆਫਿਸਰ ਚੰਗਾ ਸੀ, ਉਹਨੇ ਕੰਪਿਊਟਰ 'ਚ ਪਾ ਕੇ ਨਾ ਜਿੱਦਾਂ ਕੀ ਪਤਾ ਨਹੀਂ ਕੀ ਕੀਤਾ, ਜਾਣੀ ਮੁੜ ਕੇ ਨਹੀਂ ਮੈਨੂੰ ਕਦੀ ਉਹਨਾਂ ਨੇ ਪੁੱਛਿਆ। ਹੁਣ ਮੈਨੂੰ 3 ਸਾਲ ਹੋ ਗਏ, ਮੈਂ ਇੰਡੀਆ ਨਹੀਂ ਗਿਆ, ਤੇ ਹੁਣ ਮੈਂ ਇੰਡੀਆ ਜਾਣਾ ਚਾਹੁੰਦਾ ਸੀ। ਤੇ ਮੇਰੇ ਘਰ ਦੇ ਤੁਹਾਡਾ ਸ਼ੋਅ ਸੁਣਦੇ ਹੁੰਦੇ ਸੀ, ਉਹ ਕਹਿੰਦੇ ਵੀ ਤੂੰ ਟਰਕੀਆਣਾ ਸਾਹਿਬ ਤੋਂ ਸਲਾਹ ਲੈ, ਵੀ ਉਹ ਪੁਰਾਣੀ ਜਿੱਦਾਂ ਵੀ ਪ੍ਰੋਬਲਮਾਂ ਕਰਦੇ ਆ, ਜਿੱਦਾਂ ਭਾਵੇਂ ਸਿਟੀਜ਼ਨ ਹੀ ਹੋਵੇ, ਵੀ ਮੈਂ ਜਾ ਸਕਦਾ ਜਾਂ ਨਹੀਂ, ਕਿਉਂਕਿ ਮੇਰਾ ਉਹ ਕੇਸ ਤਾਂ ਡਿਸਮਿਸ ਹੋ ਗਿਆ ਸੀਗਾ ਜਿਹੜਾ 97 ਵਾਲਾ। ਭਾਜੀ ਉਹਦੇ ਵਿੱਚ ਸਿਰਫ ਇੱਕ ਚੀਜ਼ ਕਰਕੇ ਪ੍ਰੋਬਲਮ ਆ ਸਕਦੀ ਹੈ, ਜੋ ਤੁਸੀਂ ਦੱਸਿਆ ਉਹਦੇ ਬੇਸ ਤੇ, ਜੇ ਤੁਸੀਂ ਸਿਟੀਜ਼ਨਸ਼ਿਪ ਐਪਲੀਕੇਸ਼ਨ 'ਚ ਆਪਣੇ ਸਾਰੇ ਡਿਸਕਲੋਜ਼ਰ ਨਹੀਂ ਕੀਤੇ, ਸਿਟੀਜ਼ਨਸ਼ਿਪ ਐਪਲੀਕੇਸ਼ਨ 'ਚ ਸਾਰੇ ਅਰੈਸਟ ਚਾਰਜਸ ਕੇਸ ਦਾ ਕੀ ਬਣਿਆ, ਜੇ ਤੁਸੀਂ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਕੀਤੀਆਂ, ਫੇਅਰ ਸਕੁਅਰ ਦੱਸੀਆਂ ਹੈਗੀਆਂ, ਫਿਰ ਕੋਈ ਪ੍ਰੋਬਲਮ ਨਹੀਂ। ਅੱਛਾ ਜੀ, ਜੇ ਨਹੀਂ ਦੱਸੀਆਂ ਫਿਰ ਦਿੱਕਤ ਆ ਸਕਦੀ ਹੈ, ਫਿਰ ਭਾਜੀ ਬਿਗ ਪ੍ਰੋਬਲਮ। ਅੱਛਾ ਜੀ, ਝੂਠ ਹੁਣੇ ਤਾਂ ਦੱਸ ਕੇ ਗੁੱਡ ਮੋਰਲ ਕਰੈਕਟਰ ਦਾ ਰੌਲਾ ਗਵਾਂਢੀਆਂ ਤੋਂ ਪੁੱਛਣਾ ਕਹਿੰਦੇ। ਫਿਰ ਆਪਣਾ ਹਾਂਜੀ ਫਿਰ ਪ੍ਰੋਬਲਮ ਆ ਜੀ, ਉਹ ਆਪਣਾ ਰਿਵਿਊ ਕਰੋ ਜੀ, ਫਾਰਮ ਸਾਰਾ ਕੀ ਲਿਖਿਆ ਨਾ, ਕਢਾ ਕੇ ਫਾਈਲਾਂ ਪਹਿਲਾਂ ਸਾਰੀਆਂ ਜਿਹੜੀਆਂ ਸੀਗੀਆਂ ਨਾ ਫੋਇਆ ਦੇ ਪ੍ਰੋਸੈਸ ਥਰੂ ਕਢਾ ਕੇ ਪਹਿਲਾਂ ਦੇਖੋ ਉਹਦੇ ਵਿੱਚ ਕੀ ਲਿਖਿਆ। ਅੱਛਾ ਜੀ, ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ। ਹੈਲੋ, ਮੈਂ ਇੱਕ ਗੱਲ ਪੁੱਛਣਾ ਚਾਹੁੰਦਾ, ਜਦੋਂ ਮੈਨੂੰ ਏਅਰਪੋਰਟ ਤੇ ਉਹਨਾਂ ਨੂੰ ਮੈਂ ਲੈਟਰ ਦਿਖਾਈ ਸੀਗੀ, ਜਦੋਂ ਮੈਂ ਇੰਡੀਆ ਉਹਦਾ ਕੋਈ ਮੈਟਰ ਨਹੀਂ ਕਰਦਾ ਜੀ, ਉਹ ਮਸਲਾ ਸਾਈਡ ਤੇ ਆ। ਇਹ ਹੋਰ ਚੀਜ਼ ਮਸਲਾ ਇਹ ਆ ਵੀ ਤੁਸੀਂ ਝੂਠ ਨਹੀਂ ਬੋਲਿਆ ਸਰਕਾਰ ਨੂੰ ਵੀ ਤੁਹਾਡੇ ਤੇ ਕੇਸ ਹੋਇਆ ਸੀ ਜਾਂ ਨਹੀਂ ਹੋਇਆ ਸੀ, ਉਸ ਚੀਜ਼ ਦਾ ਮਸਲਾ ਆ ਇਹਦੇ ਵਿੱਚ। ਹਾਂਜੀ, ਉਹ ਵਾਲਾ ਮਸਲਾ ਦੂਜਾ ਹੋ ਗਿਆ ਕਿ ਬੰਦਾ ਕੋਈ ਕ੍ਰਾਈਮ ਤਾਂ ਨਹੀਂ ਕਰਕੇ ਆਇਆ, ਕਿਤੇ ਭੱਜ ਤਾਂ ਨਹੀਂ ਚੱਲਾ, ਕੀ ਇਹਦਾ ਹਿਸਾਬ ਕਿਤਾਬ ਆ, ਕਿ ਵੈਸੇ ਹੀ ਉਹਨਾਂ ਨੇ ਚੈੱਕ ਕਰਨਾ ਹੁੰਦਾ ਸਿਕਿਉਰਿਟੀ ਵਾਲੇ ਜਿਹੜੇ ਰੀਜ਼ਨ ਹੈਗੇ ਆ। ਇਹ ਜਿਹੜੇ ਹੁਣ ਮਸਲੇ ਗੱਲ ਕਰ ਰਹੇ ਆਪਾਂ ਕਰ ਰਹੇ ਕਿ ਕਿਤੇ ਸਿਟੀਜ਼ਨਸ਼ਿਪ ਫਰੋਲ ਕੇ ਉਹਨੂੰ ਤਾਂ ਨਹੀਂ ਇਹਨਾਂ ਨੇ ਅਟੈਕ ਕਰਨਾ ਕਿ ਤੁਸੀਂ ਕੁਛ ਚੀਜ਼ ਰਹਿਣਤੀ ਏਦਾਂ ਦਾ। ਜੀ ਜੀ, ਸੋ ਚੀਜ਼। ਥੈਂਕ ਯੂ ਜੀ।
ਸੋ ਸ਼ੁਕਰੀਆ, ਮਿਹਰਬਾਨੀ ਅਟਾਰਨੀ ਟਿਰਕੇਣਾ ਜੀ ਅੱਜ ਦੇ ਪ੍ਰੋਗਰਾਮ ਦੇ ਲਈ। ਤੇ ਜ਼ਰੂਰ ਸਾਰੇ ਜਾਣੇ ਜੇ ਦੁਬਾਰਾ ਸੁਣਨਾ ਆ ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ YouTube, Facebook ਦੋਨਾਂ ਦੇ ਉੱਤੇ ਇਹ ਜਿਹੜੇ ਪ੍ਰੋਗਰਾਮ ਪਏ ਹੋਣੇ ਆ, ਅਗਲੇ ਪਿਛਲੇ ਸਾਰੇ ਜਿਹੜੇ ਉਹ ਸੁਣ ਸਕਦੇ ਆ, ਤਾਂ ਜੋ ਤੁਹਾਨੂੰ ਜਿਹੜਾ ਉਹ ਪਤਾ ਲੱਗਦਾ ਰਹੇ ਵੀ ਲੇਟੈਸਟ ਕੀ ਚੱਲ ਰਿਹਾ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਅਟਾਰਨੀ ਟਿਰਕੇਣਾ ਜੀ। ਮਿਲਦੇ ਨੈਕਸਟ ਟਾਈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।